ਜਿਸ ਦੇ ਵਿੱਚ ਆਪਾਂ US ਇਮੀਗ੍ਰੇਸ਼ਨ ਦੇ ਵਿੱਚ ਕੀ ਕੁਝ ਚੱਲ ਰਿਹਾ ਆ ਉਸ ਬਾਰੇ ਜਿਹੜੀ ਚਰਚਾ ਆ ਉਹ ਕਰਦੇ ਹਾਂ। US ਇਮੀਗ੍ਰੇਸ਼ਨ ਦੀ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਇਸ ਮੌਕੇ ਜੁੜ ਚੁੱਕੇ ਨੇ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕਿਆਣਾ ਜੀ। ਅਟਰਨੀ ਟਿਰਕਿਆਣਾ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415 909 0503 ਦੇ ਉੱਤੇ। ਇਸ ਦੇ ਨਾਲ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 8888889914 ਦੇ ਉੱਤੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ 408 272 5200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੈਗੇ ਆ। ਵੱਖ-ਵੱਖ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਖਬਰਾਂ ਆ ਉਸ ਦੇ ਨਾਲ ਸੰਬੰਧਿਤ ਜਿਹੜੀ ਚਰਚਾ ਆ ਉਹ ਆਪਾਂ ਕਰਾਂਗੇ। ਉਸ ਦੇ ਨਾਲ ਫਿਰ ਬਾਅਦ ਦੇ ਵਿੱਚ ਆਪਾਂ ਜਿਹੜੀਆਂ ਕਾਲਸ ਵੀ ਜਿਹੜੀਆਂ ਲਵਾਂਗੇ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਰਹੇਗਾ 408 272 5200 4082725200 ਦੇ ਉੱਤੇ। ਸੋ ਅਟਰਨੀ ਟਿਰਕਿਆਣਾ ਜੀ, ਹਰ ਵੀਕ ਜਦੋਂ ਆਪਾਂ ਮਿਲਦੇ ਹਾਂ ਕੁਝ ਨਾ ਕੁਝ ਨਵਾਂ ਸੱਪ ਜਿਹੜਾ ਟਰੰਪ ਨਹੀਂ ਕੱਢ ਦਿੰਦੇ ਆ। ਇਮੀਗ੍ਰੇਸ਼ਨ ਦਾ ਕੁਝ ਨਾ ਕੁਝ ਜਿਹੜਾ ਉਹ ਹੋਇਆ ਹੀ ਰਹਿੰਦਾ ਆ। ਸੋ ਅੱਜ ਵੀ ਕਈ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਆ। ਇਹ ਹੁਣ ਇੱਕ ਨਵੀਂ ਥਿਊਰੀ ਦੇ ਉੱਤੇ ਕੰਮ ਸੀਗਾ ਰੀਮਾਈਗ੍ਰੇਸ਼ਨ ਦਾ। ਹੁਣ ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਵੀ ਇੱਕ ਆਫਿਸ ਆਫ ਰੀਮਾਈਗ੍ਰੇਸ਼ਨ ਜਿਹੜਾ ਐਸਟੈਬਲਿਸ਼ ਕਰਨ ਜਾ ਰਹੇ ਆ। ਸਭ ਤੋਂ ਪਹਿਲਾਂ ਤਾਂ ਇਹਦਾ ਦੱਸਿਓ ਵੀ ਇਹ ਇੱਕ ਵਿਵਾਦਤ ਜੀ ਜਿਹੜੀ ਇਹ ਗੱਲ ਆ ਰੀਮਾਈਗ੍ਰੇਸ਼ਨ ਦਾ ਕੀ ਮਤਲਬ ਰਹੇਗਾ ਤੇ ਆਫਿਸ ਦੇ ਵਿੱਚ ਕੀ ਸੋਚ ਰਿਹਾ ਵੀ ਉਹਦੇ ਜ਼ਰੀਏ ਕੀ ਇਹਨਾਂ ਨੇ ਕਰਨਾ ਹੈ। ਜੀ ਬਿਲਕੁਲ। ਸੋ ਮਾਈਗ੍ਰੇਸ਼ਨ ਦਾ ਮਤਲਬ ਹੁੰਦਾ ਜਦੋਂ ਬੰਦਾ ਅਮਰੀਕਾ ਦੇ ਵੱਲੋਂ ਆਉਂਦਾ, ਰਾਈਟ, ਆਪਣੇ ਘਰ ਨੂੰ ਛੱਡ ਕੇ ਕਿਸੇ ਹੋਰ ਕੰਟਰੀ ਦੇ ਵਿੱਚ ਜਾਂਦਾ, ਮਾਈਗ੍ਰੇਟ ਕਰਦਾ। ਰੀਮਾਈਗ੍ਰੇਸ਼ਨ ਦਾ ਮਤਲਬ ਹੈ ਜਦੋਂ ਵਾਪਸ ਉਹਨੂੰ ਭੇਜਿਆ ਜਾਂਦਾ ਆਪਣੇ ਘਰ ਨੂੰ। ਤੇ ਇਹਨਾਂ ਨੇ ਜਿਹੜਾ ਇਹ ਆਫਿਸ ਜਿਹੜਾ ਸੀਗਾ, ਪਹਿਲਾਂ ਇਹਨਾਂ ਦਾ ਇੱਕ ਢਾਂਚਾ ਆਲਰੇਡੀ ਚੱਲਦਾ ਸੀਗਾ ਕਿ ਜਿਹੜੇ ਕਾਫੀ ਸਰਕਾਰੀ ਜਿਹੜੇ ਅਦਾਰੇ ਮਿਲਾ ਕੇ ਇੱਕ ਬਿਊਰੋ ਆਫ ਪਾਪੂਲੇਸ਼ਨ ਰਿਫਿਊਜੀਜ਼ ਤੇ ਮਾਈਗ੍ਰੇਸ਼ਨ PRM ਉਹਨੂੰ ਕਹਿੰਦੇ ਸੀਗੇ। ਇਹ ਜਿਹੜਾ ਇਹ ਅਦਾਰੇ ਸੀਗੇ ਇਹ ਹਿਸਟੋਰੀਕਲੀ ਜਿਹੜਾ US ਇਮੀਗ੍ਰੇਸ਼ਨ ਦੇ ਵਿੱਚ ਇਹ ਰਿਸਪੌਂਸਿਬਲ ਰਹੇ ਆ ਕਿ ਇਮੀਗ੍ਰੇਸ਼ਨ ਕਿਹੜੇ ਹਿਸਾਬ ਨਾਲ ਆਉਣੀ ਆ, ਰਿਫਿਊਜੀ ਕੋਟੇ ਕਿੱਦਾਂ ਹੋਣੇ ਆ, ਕੀ ਰਿਫਿਊਜੀ ਅਸਿਸਟੈਂਸ ਹੋਣੇ ਆ, ਨਾਨ ਪ੍ਰੋਫਿਟਸ ਕਿੱਦਾਂ ਆਪਰੇਟ ਕਰਨੀਆਂ। ਤੇ ਹੁਣ ਇਹਨਾਂ ਨੇ ਇਹ ਸਾਰੀਆਂ ਜਿਹੜੀਆਂ ਅਦਾਰੇ ਸੀਗੇ ਇਹਨਾਂ ਨੂੰ ਰੀਪਰਪਸ ਕਰਕੇ ਉਹਨਾਂ ਨੂੰ ਜਿਹੜਾ ਦੂਜੇ ਪਾਸੇ ਲਾਤਾ ਕਿ ਡੀਪੋਟੇਸ਼ਨ ਦੇ ਵਿੱਚ ਕਿੱਦਾਂ ਹੈਲਪ ਕਰਨੀ ਆ ਤੇ ਵੋਲੰਟਰੀ ਰਿਟਰਨ ਜਿਹੜੀ ਹੈਗੀ ਆ ਕਿ $1000 ਦੇ ਕੇ ਕਹਿੰਦੇ ਆ ਜਿੱਦਾਂ ਦੇ ਟਿਕਟ ਟੁਕਟ ਫ੍ਰੀ ਮਿਲੂਗੀ, ਉਹ ਚੀਜ਼ਾਂ ਵੱਲ ਜਿਹੜਾ ਜ਼ੋਰ ਜ਼ਿਆਦਾ ਜਿਹੜਾ ਦੇਣਾ। ਤੇ ਬੇਸਿਕਲੀ ਤੁਸੀਂ ਲਾ ਲਓ ਕਿ ਜਿੱਦਾਂ ਪਹਿਲਾਂ ਪ੍ਰੋਸੈਸ ਚੱਲਦਾ ਸੀਗਾ ਉੱਥੋਂ ਟੋਟਲ U-turn ਇਹਨਾਂ ਨੇ ਕਰ ਲਿਆ ਤੇ ਕਾਫੀ ਸਾਰੇ ਜਿਹੜੇ ਐਗਜ਼ਿਸਟਿੰਗ EMPLOYE ਵਗੈਰਾ ਇਹਨਾਂ ਦੇ ਸੀਗੇ ਉਹ ਲੇ ਆਫ ਜਿਹੜੇ ਕਹਿੰਦੇ ਕਰ ਦੇਣੇ ਆ। ਤੇ ਤਕਰੀਬਨ 300 ਤੋਂ ਜ਼ਿਆਦਾ ਜਿਹੜੇ ਆਫਿਸ ਸੀਗੇ ਇਕੱਠੇ ਕਹਿੰਦੇ ਕੰਸੋਲੀਡੇਟ ਕਰ ਦੇਣੇ ਆ ਤੇ 3400 ਬੰਦਾ ਜਿਹੜਾ ਕਹਿੰਦੇ ਲੇ ਆਫ ਕਰਨਾ। ਤੇ ਉਹਦੇ ਹਿਸਾਬ ਨਾਲ ਫਿਰ ਇਹਨਾਂ ਨੇ ਆਪਣੇ ਰੋਲ ਜਿਹੜੇ ਰੀਸਾਈਨ ਕਰਨੇ ਆ ਤੇ ਜ਼ਿਆਦਾ ਜ਼ੋਰ ਜਿਹੜਾ ਹੁਣ ਅਮਰੀਕਾ ਦੇ ਵਿੱਚ ਆਉਣ ਵੱਲੋਂ ਨਹੀਂ, ਜਿਹੜਾ ਅਮਰੀਕਾ ਤੋਂ ਬਾਹਰ ਕੱਢਣ ਨਾਲੋਂ ਲਾਉਣਾ। ਤੇ ਮੁੱਖ ਦੀ ਗੱਲ ਇਹ ਹੈ ਕਿ ਦੇਖੋ ਸਾਰਿਆਂ ਨੂੰ ਜਿੱਦਾਂ ਇੱਕ ਇਮੇਜ ਸੀਗੀ US ਦੀ ਕਿ ਲੋਕੀ ਇੱਥੇ ਆਉਂਦੇ ਆ, ਅਸਾਈਲਮ ਮਿਲਦੀ ਆ, ਰਿਫਿਊਜੀ ਉਰੇ ਆਉਂਦੇ ਆ, ਸਟੂਡੈਂਟ ਆਉਂਦੇ ਆ ਸਾਰੇ। ਇਹਨਾਂ ਨੇ ਉਹ ਜਿਹੜਾ ਤੁਸੀਂ ਕਹ ਲਓ ਕਿ ਇੱਕ ਪਰਸੈਪਸ਼ਨ ਲੋਕਾਂ ਦੀ ਜਿਹੜੀ ਚੇਂਜ ਕਰ ਦੇਣੀ ਆ। ਹੁਣ ਤੁਸੀਂ ਕਿਸੇ ਤੋਂ ਪੁੱਛੋ ਕਿ ਹੁਣ ਵੀ ਕੋਈ ਆਉਂਦਾ ਉਰੇ ਤੇ ਲੋਕੀ ਤੁਹਾਨੂੰ ਜਵਾਬ ਦੇਊਗੇ ਕਿ ਨਹੀਂ ਹੁਣ ਕੋਈ ਨਹੀਂ ਆਉਂਦਾ। ਜੀ ਇਹਦਾ ਮਤਲਬ ਜਦੋਂ ਹੁਣ ਆਪਾਂ ਰੀਮਾਈਗ੍ਰੇਸ਼ਨ ਦਾ ਸੋ ਕਹਿ ਸਕਦੇ ਵੀ ਡੈਪੂਟੇਸ਼ਨ ਨੂੰ ਨਵਾਂ ਨਾਂ ਦੇ ਰਹੇ ਆ। ਡੈਪੂਟੇਸ਼ਨ ਤਾਂ ਤੁਸੀਂ ਕਹਿ ਲਓ ਕਿ ਲੋਕੀ ਡੈਪੂਟੇਸ਼ਨ ਤੋਂ ਡਰਦੇ ਸੀਗੇ। ਇਹਦੇ ਆਉਣ ਤੋਂ ਬਾਅਦ ਤਾਂ ਲੋਕੀ ਕਹਿੰਦੇ ਆ ਕਿ ਯਾਰ ਨਹੀਂ ਸਾਡੀ ਤਰੀਕ ਪਾਓ, ਜੱਜ ਸਾਡੀ ਤਰੀਕ ਸੁਣੇ। ਅੱਛਾ, ਤਾਂ ਪਹਿਲਾਂ ਹੀ ਫੜ ਲੈਂਦੇ ਆ ਕਿ ਡੈਪੂਟੇਸ਼ਨ ਤੱਕ ਤਾਂ ਗੱਲ ਜਾਣ ਹੀ ਨਹੀਂ ਦਿੰਦੇ। ਉਹ ਤਾਂ ਡੈਪੂਟੇਸ਼ਨ ਦਾ ਤਾਂ ਮਤਲਬ ਇਹ ਹੋ ਗਿਆ ਨਾ ਕਿ ਗੱਲ ਸੁਣੋਗੇ, ਡਿਊ ਪ੍ਰੋਸੈਸ ਵਗੈਰਾ ਜਿਹੜਾ ਕਾਨੂੰਨ ਵਗੈਰਾ ਤੁਸੀਂ ਜਿੱਦਾਂ ਰੂਲ ਆਫ ਲਾਅ ਉਹਦੇ ਹਿਸਾਬ ਨਾਲ ਚੱਲੂਗੇ। ਇਹ ਤਾਂ ਉਹ ਤੋਂ ਪਹਿਲਾਂ ਹੀ ਜਿਹੜਾ ਇੱਕ ਸਟੈਪ ਆ ਨਾ ਕਿ ਕੋਰਟ ਦੇ ਵਿੱਚ ਡੇਟ ਵੀ ਨਾ ਪਵੇ ਤੇ ਸਿੱਧੇ ਜਿਹੜਾ ਬੰਦਾ ਵਾਪਸ ਭੇਜ ਦਿੱਤਾ ਜਾਵੇ। ਤੇ ਰੀਮਾਈਗ੍ਰੇਸ਼ਨ ਕੀ ਪਹਿਲਾਂ ਹੀ ਐਫਰਟ ਜਿਹੜਾ ਉੱਧਰ ਰੱਖੋ ਕਿ ਇਹਨਾਂ ਨੂੰ ਵਾਪਸ ਕਿੱਦਾਂ ਭੇਜਣਾ ਬਿਨਾਂ ਜੱਜ ਦੇ ਮੂਹਰੇ ਗਏ। ਸੋ ਕਾਫੀ ਜਿਹੜੀ ਇਹ ਚੀਜ਼ ਹੈ ਇਹ ਯੂਰਪ ਦੇ ਵਿੱਚ ਵੀ ਇਹ ਚਰਚਾ ਜਿਹੜੀ ਬਹੁਤ ਚੱਲ ਰਹੀ ਸੀ। ਜਿੱਥੇ ਵੀ ਰਾਈਟ ਵਿੰਗ ਥੋੜਾ ਜਿਹਾ ਜ਼ਿਆਦਾ ਆ, ਆਪਾਂ ਨੂੰ ਪਤਾ ਵੀ ਜਿੱਥੇ ਮਾਈਗ੍ਰੇਸ਼ਨ ਦੇ ਉਲਟ ਸੁਭਾਅ ਥੋੜਾ ਜਿਹਾ ਤਿੱਖਾ ਆ। ਸੋ ਉਹੋ ਜਿਹੀਆਂ ਥਾਵਾਂ ਦੇ ਉੱਤੇ ਇੱਦਾਂ ਦੀ ਚਰਚਾ ਜਿਹੜੀ ਉਹ ਵੱਧ ਹੈਗੀ ਆ। ਸੋ ਡਿਊ ਪ੍ਰੋਸੈਸ ਨੂੰ ਲੈ ਕੇ ਵੀ ਆਪਾਂ ਜਿਹੜੀ ਉਹ ਗੱਲ ਕਰਾਂਗੇ ਵੀ ਅਸਲ 'ਚ ਚੱਲ ਕੀ ਰਿਹਾ ਅਮਰੀਕਾ ਦੇ ਵਿੱਚ
ਇਮੀਗ੍ਰੇਸ਼ਨ ਦੇ ਵਿੱਚ ਜਿਹੜਾ ਡਿਊ ਪ੍ਰੋਸੈਸ ਆ ਉਸ ਨੂੰ ਲੈ ਕੇ ਹੁਣ ਜਰਮਨੀ ਦੇ ਵਿੱਚ, ਹਾਂਜੀ ਯੂਰਪ ਦੇ ਵਿੱਚ, ਜਰਮਨੀ ਦੇ ਵਿੱਚ ਸ਼ਾਇਦ ਆਈ ਥਿੰਕ ਖਬਰ ਸੀਗੀ ਕਿ ਉਹਨਾਂ ਯਾ ਨੇ ਜਿਹੜਾ ਐਂਟੀ ਮਾਈਗ੍ਰੇਸ਼ਨ ਪਾਲਿਸੀ ਜਿਹੜੀ ਕਰਤੀ। ਪਰ ਉਦਾਂ ਗੱਲ ਦੇਖੋ ਤੁਸੀਂ ਇਹਨਾਂ ਦੀ ਮਤਲਬ ਇਹ ਨਾਈਸ ਵੀ ਬੜੇ ਲੋਕੀ ਸੀਗੇ ਓਵਰ ਅ ਪੀਰੀਅਡ ਆਫ ਈਅਰਸ, ਬੜੀ ਇਮੀਗ੍ਰੇਸ਼ਨ ਨੇ ਖੋਲੀ ਵੀ ਹੈ, ਬੜਾ ਐਡਵਾਂਸ ਮੁਲਕ ਜਿਹੜਾ ਯੂਰਪ ਦੇ ਵਿੱਚ ਰਿਹਾ। ਤੇ ਹੁਣ ਗੱਲ ਏਦਾਂ ਕਿ ਜਿੱਦਾਂ ਢਾਂਚੇ ਇਹਨਾਂ ਦੇ ਛੋਟੇ ਆ, ਯੂਰਪੀਅਨ ਕੰਟਰੀਜ਼ ਦੇ ਵਿੱਚ ਪਿੰਡ ਸੀਗੇ ਛੋਟੇ ਛੋਟੇ, ਤੇ ਹੁਣ ਇਮੀਗ੍ਰੇਸ਼ਨ ਜਦੋਂ ਬਹੁਤ ਜ਼ਿਆਦਾ ਨੰਬਰਾਂ ਦੇ ਵਿੱਚ ਹੋ ਜਾਵੇ ਤੇ ਅਸਿਮੀਲੇਸ਼ਨ ਦੀ ਇੱਕ ਜਿਹੜੀ ਪ੍ਰੋਬਲਮ ਜਿਹੜੀ ਆ ਜਾਂਦੀ ਆ, ਤੇ ਜ਼ਿਆਦਾਤਰ ਉਹੀ ਜਿਹੜੀਆਂ ਸੇਮ ਪ੍ਰੋਬਲਮਾਂ ਕਿ ਜਦੋਂ ਬੰਦਾ ਟੋਲਿਆਂ ਦੇ ਵਿੱਚ ਆ ਜਾਂਦਾ, ਫਿਰ ਡਿਸਰਿਗਾਰਡ ਕਰਦਾ, ਪੁੱਠੇ ਜਿਹੇ ਹਰਕਤਾਂ ਹੁੰਦੀਆਂ, ਤੇ ਉਹ ਚੀਜ਼ਾਂ ਫਿਰ ਲੋਕਾਂ ਨੂੰ ਜਿਹੜੀਆਂ ਚੁੱਭਦੀਆਂ, ਤੇ ਕਿਸੇ ਹੱਦ ਤੱਕ ਉਹ ਜਿਹੜੇ ਇਮੀਗ੍ਰੈਂਟ ਕਮਿਊਨਿਟੀ ਆ ਉਹਨਾਂ ਨੂੰ ਵੀ ਜਿਹੜੀ ਖਰਾਬ ਕਰਦੀ ਹੈ, ਕਿ ਜਿਹੜਾ ਇੱਕ ਸੈਂਟੀਮੈਂਟ ਤੁਸੀਂ ਕਹਿ ਲਓ ਕਿ ਹੁਣ ਇਹ ਵਰਲਡ ਵਾਈਡ ਹੀ ਜਿਹੜਾ ਆਣਾ ਕਾਫੀ ਜਿਹੜਾ ਰੌਲਾ ਰੱਪਾ ਜਿਹੜਾ ਸੀਗਾ, ਤੇ 4 ਸਾਲ ਤਾਂ ਇਹ ਏਦਾਂ ਹੀ ਚੱਲੂਗਾ। ਇਹਦੀ ਕੋਈ ਮਤਲਬ ਕਿ ਸ਼ੁਰੂ ਹੀ ਹੋਇਆ ਜੇ ਕੰਮ, ਜਿੱਦਾਂ ਜਿੱਦਾਂ ਇਹ ਨਹੀਂ ਕਿ ਤੁਹਾਨੂੰ ਲੱਗੂਗਾ ਕਿ ਰੁਕ ਜਾਣਾ, ਉਦਾਂ ਹੀ ਸੀਗਾ ਕਿ ਸਿਰਫ ਇਲੈਕਸ਼ਨ ਵਾਸਤੇ ਉਹਨਾਂ ਨੇ ਕੀਤਾ ਜਾਂ ਉਹ ਕੀਤਾ। ਇਹ ਐਕਚੁਅਲ ਦੇ ਵਿੱਚ ਜਿੱਦਾਂ ਸਾਰੀ ਟੀਮਸ ਜਿਹੜੀਆਂ ਇਹਨਾਂ ਦੀਆਂ ਹੈਗੀਆਂ, ਵਾਕਈ ਉਹਨਾਂ ਦਾ ਇਹ ਹੈ ਕਿ ਕਲੀਨ ਅਪ ਕਿੱਦਾਂ ਕਰਨਾ। ਸੋ ਕੋਈ ਉਹਨਾਂ ਨੂੰ ਦੋ ਰਾਏ ਨਹੀਂ ਉਹਦੇ ਵਿੱਚ। ਸੋ ਜੋ ਉਹਨਾਂ ਕੋਲ ਟੂਲ ਹੱਥ ਕੰਡੇ ਜਿਹੜੇ ਉਹ ਅਪਣਾ ਸਕਦੇ ਆ, ਬਿਲਕੁਲ ਉਹ ਕਰਕੇ ਤੇ ਲੋਕਾਂ ਨੂੰ ਵਾਪਸ ਜਿਹੜਾ ਭੇਜ ਰਹੇ ਆ ਜੀ। ਕਿਸੇ ਟਾਈਮ ਦੇ ਉੱਤੇ ਦੇਖੋ ਇਹ ਆਫਿਸ ਦਾ ਕੰਮ ਸੀਗਾ ਲੋਕਾਂ ਨੂੰ ਅਮਰੀਕਾ 'ਚ ਵਸਾਉਣਾ, ਤੇ ਹੁਣ ਇਹ ਆਫਿਸ ਦਾ ਜਿਹੜਾ ਕੰਮ ਹੋਊਗਾ ਲੋਕਾਂ ਦੀ ਵਸੀ ਵਸਾਈ ਦੁਨੀਆ ਜਿਹੜੀ ਆ ਉਹ ਚੱਕ ਕੇ ਬਾਹਰ ਕਿੱਦਾਂ ਜਿਹੜਾ ਉਹ ਲੈ ਕੇ ਜਾਣਾ। ਤਾਂ ਦੇਖੋ ਸਾਰੇ ਜਾਣੇ ਡਿਜ਼ਰਵ ਨਹੀਂ ਕਰਦੇ ਹੁੰਦੇ, ਕੁਛ ਕੁ ਮੇ ਵੀ ਡਿਜ਼ਰਵ ਕਰਦੇ ਹੋਣਗੇ, ਕੁਛ ਜਿਹੜੇ ਕ੍ਰਿਮੀਨਲ ਐਲੀਮੈਂਟਸ ਉਹਨੂੰ ਲੈ ਕੇ ਤਾਂ ਅਮਰੀਕਾ 'ਚ ਧਾਰਨਾ ਪੱਕੀ ਹੋਈ ਆ ਵੀ ਹਾਂ ਇਹਨਾਂ ਨੂੰ ਡਿਪੋਰਟ ਕਰ ਦੇਣਾ ਜਿਹੜਾ ਉਹ ਚਾਹੀਦਾ ਆ। ਉਹਦੇ ਵਿੱਚ ਸ਼ਾਇਦ ਕੋਈ ਪਿੱਛੇ ਨਹੀਂ ਆ, ਪਰ ਮਿਹਨਤਕਸ਼ ਲੋਕ ਵੀ ਜਿਹੜੇ ਇਸ ਦੇ ਵਿੱਚ ਰਗੜ ਹੋ ਜਾਣੇ ਆ। ਸੋ ਪਰੇ ਆ ਵੀ ਹੁਣ ਪਾਲਿਸੀਜ਼ ਦੇ ਵਿੱਚ ਆਟੇ ਨਾਲ ਘੁਣ ਜਿੱਦਾਂ ਕਹਿੰਦੇ ਆ ਉਹ ਪਿਸ ਜਾਂਦਾ ਆ। ਸੋ ਇਹੋ ਜਿਹੇ ਮਾਮਲੇ 'ਚ ਕਰ ਤੁਸੀਂ ਕੁਛ ਨਹੀਂ ਸਕਦੇ, ਤੁਸੀਂ ਅਕੋਰਡਿੰਗ ਟੂ ਲਾ ਚੱਲੋ, ਜੋ ਕਿਹਾ ਜਾ ਰਿਹਾ ਉਸ ਹਿਸਾਬ ਦੇ ਨਾਲ ਜਿਹੜਾ ਉਹ ਚੱਲੋ। ਇਹੀ ਜਿਹੜੀਆਂ ਚੀਜ਼ਾਂ ਆ, ਬਾਕੀ ਦੇਖੋ ਜੇ ਮਾਈਗ੍ਰੇਸ਼ਨਸ ਦੇ ਹੱਕ ਦੇ ਵਿੱਚ ਵੇਵ ਵੂਵ ਚੱਲਦੀ ਆ, ਕਿਤੇ ਪ੍ਰੋਟੈਸਟ ਹੁੰਦੇ, ਰੈਲੀਆਂ ਹੁੰਦੇ ਆ, ਆਪਣੇ ਬੰਦੇ ਜਾਂਦੇ ਆ ਜਾਂ ਨਹੀਂ ਜਾਂਦੇ, ਇਹ ਬਾਅਦ ਦੇ ਵਿੱਚ ਦੇਖਣ ਵਾਲੀ ਗੱਲ ਆ। ਹੁਣ ਅਟਰਨੀ ਟੇਕ ਕਹਿਣਾ ਜੀ, ਦੇਖੋ ਇੱਕ ਪ੍ਰਸ਼ਾਸਨ ਆਉਂਦਾ ਆ, ਉਹੀ ਲੋਕਾਂ ਨੂੰ ਉਹ ਲੀਗਲੀ ਕਹਿੰਦਾ ਵੀ ਤੁਸੀਂ ਆ ਜਾਓ, ਜਿਹੜਾ ਟੈਂਪਰੇਰੀ ਪ੍ਰੋਟੈਕਸ਼ਨ ਸਟੇਟਸ ਜਿਹੜੇ ਉਹ ਦਿੱਤੇ। ਹੁਣ ਜਿਹੜਾ ਅਗਲਾ ਪ੍ਰਸ਼ਾਸਨ ਆਇਆ ਉਹ ਕਹਿੰਦਾ ਵੀ ਨਹੀਂ ਅਸੀਂ ਨਹੀਂ ਜਿਹੜਾ ਉਹ ਦੇਣਾ। ਮਾਹੌਲ ਜਿਹੜਾ ਕਿੱਡੀ ਜਲਦੀ ਜਿਹੜਾ ਉਹ ਬਦਲ ਜਾਂਦਾ ਆ। ਸੁਪਰੀਮ ਕੋਰਟ ਤੱਕ ਗੱਲ ਗਈ, ਸੁਪਰੀਮ ਕੋਰਟ ਨੇ ਵੀ ਹਰੀ ਝੰਡੀ ਦੇ ਦਿੱਤੀ। ਜਿਹੜੀ ਹਿਊਮੈਨੀਟੇਰੀਅਨ ਪੈਰੋਲ ਪ੍ਰੋਗਰਾਮ ਬਾਈਡਨ ਉਹਨਾਂ ਦੇ ਕਾਰਜਕਾਲ 'ਚ ਐਸਟੈਬਲਿਸ਼ ਹੋਇਆ ਸੀ, ਉਸ ਨੂੰ ਉਹਨਾਂ ਨੇ ਕਿਹਾ ਵੀ ਹਾਂ ਤੁਸੀਂ ਇਹਨਾਂ ਦੇ ਪ੍ਰੋਟੈਕਸ਼ਨ ਸਟੇਟਸ ਆ ਉਹ ਵਾਪਸ ਲੈ ਸਕਦੇ। ਜੀ ਬਿਲਕੁਲ। ਸੋ ਲਗਭਗ 5.5 ਲੱਖ ਲੋਕ ਜਿਹੜੇ ਸੀਗੇ ਕਿਊਬਾ, ਹੇਟੀ, ਨਿਕਾਰਾਗੁਆ, ਵੈਨੇਜ਼ੁਏਲਾ ਤੋਂ ਆਏ ਸੀਗੇ। ਇਹ ਜਿਹੜਾ ਆਪਣੇ ਪੰਜਾਬੀ ਕਮਿਊਨਿਟੀ 'ਚ ਵੀ ਥੋੜਾ ਜਿਹਾ ਭੁਲੇਖਾ ਪੈ ਗਿਆ ਸੀਗਾ ਕਿ ਤੁਸੀਂ ਸਪਾਂਸਰ ਲੱਭ ਲਓ ਤੇ ਉਹਨਾਂ ਨੇ ਤੁਹਾਨੂੰ ਆਉਣ ਦੇਣਾ, ਪਰ ਇਹ ਸਿਰਫ ਇਹੀ ਕੰਟਰੀਜ਼ ਦੇ ਵਿੱਚ ਸੀਗਾ ਜਿਹੜਾ ਸਪਾਂਸਰ ਬੇਸ ਜਿਹੜਾ ਪ੍ਰੋਗਰਾਮ ਸੀਗਾ। ਤੇ ਇਹਨਾਂ ਨੂੰ ਟਰਮੀਨੇਟ ਕਰਤਾ ਇਹਨਾਂ ਨੇ ਕਿਉਂਕਿ ਇਹਨਾਂ ਨੂੰ ਹੁਣ ਵਰਕ ਪਰਮਿਟ ਵਗੈਰਾ ਸਾਰਾ ਰਹਿਣ ਦੀ ਪਰਮਿਸ਼ਨ ਜਿਹੜੀ ਦਿੱਤੀ ਗਈ ਸੀਗੀ, ਪਰ ਇਹ ਸਿਰਫ ਇਹ 4 ਦੇਸ਼ਾਂ ਨੂੰ ਰਿਲੇਟਡ ਹੀ ਸੀਗਾ। ਇਹਦਾ ਕੋਈ ਹੋਰ ਜਿਹੜੇ ਸਪੈਸ਼ਲੀ ਆਪਣੇ ਇੰਡੀਅਨ ਲੋਕ ਆ, ਪੰਜਾਬੀ ਲੋਕ, ਉਹਨਾਂ ਨੂੰ ਨਹੀਂ ਕੋਈ ਫਰਕ ਸੀਗਾ ਇਹਦਾ। ਤੇ ਹੁਣ ਤੁਸੀਂ ਦੇਖੋ ਕਿ ਇੱਕ ਸਾਈਡ ਉਹਨਾਂ ਨੇ ਰੋਕ ਟੋਕ ਲਾਈ ਸੀਗੀ ਕਿ ਇਹ ਲੋਕੀ ਅੰਦਰ ਆ ਨਹੀਂ ਸਕਦੇ ਕੋਵਿਡ ਕਰਕੇ, CLP ਲਾਤਾ, ਉਹ ਸਾਰੀਆਂ ਚੀਜ਼ਾਂ ਲਾਤੀਆਂ। ਦੂਜੇ ਪਾਸੇ ਜਿਹੜੀ ਬਾਈਡਨ ਸਰਕਾਰ ਸੀਗੀ ਉਹਨਾਂ ਨੇ ਆਹ 4 ਦੇਸ਼ਾਂ ਨੂੰ ਜਿਹੜਾ ਸੀਗਾ ਛੋਟ ਦੇ ਦਿੱਤੀ ਪੂਰੀ, ਠੀਕ ਆ। ਤੇ ਗੱਲ ਉਹ ਹੋ ਗਈ ਕਿ ਹੁਣ ਜਿਹੜੇ ਬਾਕੀ ਇਮੀਗ੍ਰੈਂਟ ਆ ਦੇਸ਼ ਆ ਉਹਨਾਂ ਨੂੰ ਤਾਂ ਨਹੀਂ ਤੁਸੀਂ ਇਕੁਅਲ ਫੁਟਿੰਗ ਤੇ ਰੱਖਿਆ, ਤੇ ਇਹ ਜਿਹੜਾ ਪ੍ਰੋਗਰਾਮ ਸੀਗਾ ਉਹਨਾਂ ਨੇ ਫਿਰ ਡਿਸਮੈਂਟਲ ਕਰਤਾ ਸੁਪਰੀਮ ਕੋਰਟ ਨੇ, ਟਰੰਪ ਹੋਣਾ ਨੇ। ਤੇ ਬੇਸਿਕਲੀ ਇਹ ਕਹਿੰਦੇ ਆ ਕਿ ਇਹਦੇ ਨਾਲ ਕਾਫੀ ਡੀਸਟੇਬਲਾਈਜੇਸ਼ਨ ਆਊਗੀ ਕਿਉਂਕਿ ਜਿਹੜੇ ਲੋਕੀ ਸੀਗੇ ਹੁਣ 5.5 ਲੱਖ ਲੋਕ ਜੇ ਵਰਕ ਪਰਮਿਟ ਦੇ ਉੱਤੇ ਆਇਆ ਉਹ ਕੰਮ ਕਰ ਰਿਹਾ। ਫਲੋਰੀਡਾ, ਟੈਕਸਸ, ਇਲੀਨੋਏ, ਇੱਥੇ ਜ਼ਿਆਦਾ ਇਹ ਲੋਕ ਸੀਗੇ। ਹਸਪਿਟੈਲਿਟੀ ਦੇ ਵਿੱਚ, ਆਪਣੇ ਰੈਸਟੋਰੈਂਟਸ ਦੇ ਵਿੱਚ, ਹੋਟਲਾਂ ਦੇ ਵਿੱਚ, ਹੈਲਥ ਕੇਅਰ ਦੇ ਵਿੱਚ ਤੇ ਕੰਸਟਰਕਸ਼ਨ ਦੇ ਵਿੱਚ ਜਿਹੜੇ ਜ਼ਿਆਦਾ ਇਹ ਵਰਕਰ ਸੀਗੇ। ਤੇ ਉਹ ਕਹਿੰਦੇ ਆ ਕਿ ਹੁਣ ਜਦੋਂ ਤੁਸੀਂ ਸਾਰੀ ਲੇਬਰ ਕੱਢ ਰਹੇ ਆ ਤੇ ਜਿਹੜੇ ਕੱਚੇ ਸੀਗੇ ਉਹਨਾਂ ਨੂੰ ਤਾਂ ਤੁਸੀਂ ਕੱਢ ਹੀ ਰਹੇ ਆ, ਨਾਲ ਜਿਹੜੇ ਹੁਣ ਤੁਸੀਂ ਵਰਕ ਪਰਮਿਟ ਵੀ ਦਿੱਤੇ ਸੀ ਉਹਨਾਂ ਨੂੰ ਵੀ ਜਦੋਂ ਤੁਸੀਂ ਸਾਫ਼ ਕਰ ਰਹੇ ਆ ਦੇਸ਼ ਚੋਂ, ਤੇ ਫਿਰ ਇਹ ਇੰਡਸਟਰੀਆਂ ਦੇ ਵਿੱਚ ਕਾਫੀ ਜਿਹੜਾ ਫਰਕ ਜਿਹੜਾ ਪਊਗਾ। ਫਰਕ ਐਕਚੁਅਲੀ ਤੁਹਾਨੂੰ ਛੋਟੇ ਲੈਵਲ ਤੇ ਤੁਹਾਨੂੰ ਦਿਖਣਾ ਸ਼ੁਰੂ ਹੋ ਵੀ ਗਿਆ ਹੁਣ। ਚੀਜ਼ਾਂ ਦੇ ਪ੍ਰਾਈਸ ਤੁਸੀਂ ਦੇਖ ਲਓ, ਅਵੇਲੇਬਿਲਿਟੀ ਦੇਖ ਲਓ, ਟੈਰਿਫ ਟੂਰਿਫ ਨੂੰ ਲੈ ਕੇ ਤੁਸੀਂ ਦੇਖ ਲਓ ਕਿ ਹਰੇਕ ਚੀਜ਼ ਜਿਹੜੀ ਐਡਿਡ ਕਾਸਟ ਹੁਣ ਜਿਹੜੀਆਂ ਹੋ ਗਈਆਂ। ਗੱਲ ਸਿਰਫ ਹੁਣ ਇੰਨੀ ਆ ਕਿ ਦੇਖੋ ਪਹਿਲਾਂ ਤਾਂ ਹਰੇਕ ਬੰਦਾ ਤਾਲੀਆਂ ਮਾਰਦਾ, ਠੀਕ ਆ ਕਿ ਨਹੀਂ, ਕੋਈ ਨਹੀਂ ਜੀ ਚੱਕ ਦੋ, ਦੂਜੇ ਦੇਸ਼ ਨੂੰ ਟੈਰਿਫ ਲਾ ਦੋ, ਏਦਾਂ ਕਰ ਦੋ, ਓਦਾਂ ਕਰ ਦੋ। ਜਦੋਂ ਬਾਅਦ ਚ ਲੋਕਾਂ ਨੂੰ ਸਮਝ ਆਉਂਦੀ ਹੈ ਕਿ ਨਹੀਂ ਇਹ ਉਹ ਚੀਜ਼ ਆ ਜਿਹਦਾ ਬਿੱਲ ਤੁਹਾਨੂੰ ਦੇਣਾ ਪੈਂਦਾ ਐਂਡ ਆਫ ਦਾ ਡੇ, ਤੇ ਉਹ ਟੀਵੀ ਤੇ ਜਿਹੜੀਆਂ ਸੁਣਨ ਨੂੰ ਚੰਗੀਆਂ ਲੱਗਦੀਆਂ ਕਿ ਨਹੀਂ ਜੀ ਦੂਜਾ ਦੇਸ਼ ਠੋਕਤਾ, ਏਦਾਂ ਕਰਤਾ, ਓਦਾਂ ਕਰਤਾ, ਉਹਨਾਂ ਨੂੰ 20% ਲਾਤੇ, 100% ਲਾਤੇ। ਪਰ ਅਲਟੀਮੇਟਲੀ ਇਹ ਹੈ ਕਿ ਤੁਹਾਨੂੰ ਹੁਣ ਜਦੋਂ ਗੁੱਡਸ ਆ ਰਹੇ ਆ, ਤੁਸੀਂ ਦੇਖੋ ਕਿ ਉਹਨਾਂ ਨੇ ਜਿੱਦਾਂ ਐਮਾਜ਼ਨ ਵਾਲਿਆਂ ਨੇ ਸੀਗਾ, ਉਹਨਾਂ ਨੇ ਨਾਲ ਕਹਿੰਦੇ ਕਿ ਆਪਾਂ ਸੈਪਰੇਟ ਇੱਕ ਲਾਈਨ ਆਈਟਮ ਦੱਸਣੀ ਹੈ ਕਿ ਕਿੰਨੇ ਟੈਰਿਫ ਕਰਕੇ ਵਾਧਾ ਹੋਇਆ।
ਤੇ ਫਿਰ ਉਹ ਸਰਕਾਰ ਨੂੰ ਐਂ ਲੱਗਦਾ ਕਿ ਇਹ ਉਹਨਾਂ ਦੇ ਅਗੇਂਸਟ ਸਾਜ਼ਿਸ਼ ਆ, ਜਦ ਕਿ ਸਾਰੇ ਜਿਹੜੇ ਪੰਗੇ ਉਹਨਾਂ ਦੇ ਖੁਦ ਦੇ ਹੀ ਛਿੜੇ ਹੋਏ ਆ। ਤੇ ਹੁਣ ਇਹ ਜਿਹੜੀਆਂ ਤੁਸੀਂ ਕਹਿ ਲਓ ਕਿ ਫੜੋ ਫੜਾਈ ਜਿਹੜੀ ਹੈਗੀ ਆ, ਉਹਨਾਂ ਇੱਕ ਲੈਵਲ ਤੇ ਵਰਕਰ ਜਿਹੜੇ ਹੈਗੇ ਆ ਨਹੀਂ ਆ। ਤੁਸੀਂ ਦੇਖੋ ਸੈਨ ਡਿਏਗੋ ਕੱਲ ਪਰਸੋਂ ਜਿਹੜਾ ਨੇ ਜਿਹੜੇ ਸੀਗੇ, ਕਿੱਦਾਂ ਇਹਨਾਂ ਨੇ ਜਿਹੜਾ ਸੀਗਾ ਛਾਪੇਮਾਰੀ ਜਿਹੜੀ ਕੀਤੀ ਆ, ਤੇ ਅਮਰੀਕਨ ਵੀ ਵਿੱਚ ਜਿਹੜੇ ਸੀਗੇ ਉਹ ਵੀ ਕਾਫੀ ਸੜਕਾਂ ਤੇ ਸੀਗੇ ਪ੍ਰੋਟੈਸਟ ਕਰਦੇ ਕਿ ਤੁਸੀਂ ਤੇ ਕਿਹਾ ਸੀ ਕ੍ਰਿਮੀਨਲ ਬੰਦਿਆਂ ਨੂੰ ਚੱਕਣਾ, ਪਰ ਤੁਸੀਂ ਜਿਹੜੇ ਚੱਕ ਰਹੇ ਆ, ਤੁਸੀਂ ਜਿਹੜੇ ਮਿਹਨਤ ਕਰਨ ਵਾਲੇ ਰੈਸਟੋਰੈਂਟ ਵਾਲੇ ਵਰਕਰ ਉਹਨਾਂ ਨੂੰ ਫੜ ਰਹੇ ਆ, ਫੈਮਲੀਜ਼ ਨੂੰ ਫੜ ਰਹੇ ਆ, ਕੋਰਟ ਦੇ ਵਿੱਚ ਜਿਹੜੇ ਲੋਕ ਤਰੀਕ ਭੁਗਤਣ ਗਏ ਆ ਉਹਨਾਂ ਨੂੰ ਤੁਸੀਂ ਫੜ ਰਹੇ ਆ, ਇਵਨ ਤੁਸੀਂ ਹਾਈ ਸਕੂਲ ਵਾਲੇ ਬੰਦੇ ਨਹੀਂ ਜਿਹੜੇ ਛੱਡੇ ਜਵਾਕਾਂ ਨੂੰ ਤੁਸੀਂ ਫੜ ਰਹੇ ਆ ਤੇ ਹੱਥ ਘੜੀਆਂ ਚ ਲਿਜਾ ਰਹੇ ਆ। ਤੇ ਹੁਣ ਇਹ ਜਿਹੜਾ ਸੀਗਾ ਦੌਰ ਤੁਸੀਂ ਕਹਿ ਲਓ ਕਿ ਉਧਰ ਨੂੰ ਜਿਹੜਾ ਚੱਲਿਆ ਪਿਆ, ਤੇ ਕੋਈ ਇਹਦਾ ਮਤਲਬ ਕਿ ਰਾਈਮ ਰੀਜ਼ਨ ਇਹਦੇ ਵਿੱਚ ਲੱਗਦੀ ਨਹੀਂ ਪਈ, ਕਿਉਂਕਿ ਹੁਣ ਆਪਣੀ ਇਕਨੋਮੀ ਵੀ ਫਿਰ ਉਹਦੇ ਹਿਸਾਬ ਨਾਲ ਖਰਾਬ ਹੁੰਦੀ ਹੈ ਕਿ ਜੇ ਵਰਕਰ ਹੀ ਨਹੀਂ ਰਹੂਗੇ ਕੰਮ ਕਰਨ ਵਾਲੇ, ਤੇ ਇਹ ਜਿਹੜੇ ਕਈ ਬਿਜ਼ਨਸ ਉਹ ਚੱਲ ਹੀ ਨਹੀਂ ਸਕਦੇ। ਨਹੀਂ ਹੁਣ ਦੇਖੋ ਇਹ ਤਾਂ ਜਿਹੜਾ ਆ ਅਟਾਰਨੀ ਟਿਟਕੈਣਾ ਜੀ, ਇਹ ਤਾਂ ਸਪਸ਼ਟ ਹੀ ਆ ਵੀ ਕਿਸ ਤਰੀਕੇ ਨਾਲ ਚੱਲ ਰਹੇ ਆ। ਹੁਣ ਦੇਖੋ ਇੱਕ ਪਾਸੇ ਤਾਂ ਕ੍ਰਿਮੀਨਲਸ ਨੂੰ ਕਹਿੰਦੇ ਵੀ ਅਸੀਂ ਕੱਢਣਾ, ਤੇ ਜਿਹੜੇ ਕ੍ਰਿਮੀਨਲ 10-10 12-12 ਸਾਲ ਦੀ ਸਜ਼ਾ ਵਾਲੇ ਉਹਨਾਂ ਨੂੰ ਪਾਰਡਨ ਵੀ ਕਰ ਦਿੰਦੇ ਆ। ਸੋ ਇਹ ਸਾਰੀਆਂ ਚੀਜ਼ਾਂ ਪੈਰਲਲੀ ਨਾਲ ਚੱਲ ਰਹੀਆਂ। ਹੁਣ ਇੱਕ ਪਾਸੇ ਤਾਂ ਦੇਖੋ ਟੈਂਪਰੇਰੀ ਪ੍ਰੋਟੈਕਸ਼ਨ ਸਟੇਟਸ ਵੀ ਉੱਥੇ ਬਾਈਡਨ ਉਹਨਾਂ ਨੇ ਇਹ ਕਹਿ ਕੇ ਲਾਇਆ ਸੀਗਾ ਵੀ ਇਹਨਾਂ ਮੁਲਕਾਂ 'ਚ ਹਾਲਾਤ ਖਰਾਬ ਆ, ਇਹ ਕਹਿੰਦੇ ਵੀ ਨਹੀਂ ਇਹ ਤਾਂ ਧੱਕਾ ਆ, ਬਾਕੀਆਂ ਦੇ ਨਾਲ ਬਰਾਬਰਤਾ ਨਹੀਂ। ਹੁਣ ਸਾਊਥ ਅਫਰੀਕਾ ਦੇ ਗੋਰਿਆਂ ਨੂੰ ਕਹਿੰਦੇ ਵੀ ਇੱਥੇ ਲੈ ਆਉਣਾ ਆ, ਉਹਨਾਂ ਨੂੰ ਅਸੀਂ ਰਿਫਿਊਜੀ ਬਣਾ ਲੈਣਾ ਆ, ਬਾਕੀ ਜਿਨ੍ਹਾਂ ਨੂੰ ਰਿਫਿਊਜੀ ਸੀਗੇ ਉਹਨਾਂ ਦੇ ਜਿਹੜੇ ਉਹ ਰੱਦ ਕਰ ਦੇਣੇ ਆ। ਸੋ ਇਹ ਭੇਦਭਾਵ ਇਸ ਤਰੀਕੇ ਦੇ ਨਾਲ ਕਿਸੇ ਦਾ ਹੱਕ ਪੂਰਿਆ ਜਾਣਾ, ਕਿਸੇ ਦਾ ਜਿਹੜਾ ਉਹ ਵੱਢ ਹੋ ਜਾਣਾ, ਕਿਸੇ ਦਾ ਦੱਬਿਆ ਜਾਣਾ, ਇਹ ਹਮੇਸ਼ਾ ਪ੍ਰਸ਼ਾਸਨਾਂ ਦੇ ਵਿੱਚ ਚੱਲਦਾ ਰਹਿੰਦਾ। ਡਿਪੈਂਡ ਕਰਦਾ ਵੀ ਉਹਨਾਂ ਜਿਹੜੀਆਂ ਐਡਮਿਨਿਸਟ੍ਰੇਸ਼ਨ ਦੀਆਂ ਜਿਹੜੀਆਂ ਪਾਲਿਸੀਜ਼ ਆ ਉਹ ਕਿਸ ਹਿਸਾਬ ਦੇ ਨਾਲ ਜਿਹੜੀਆਂ ਉਹ ਹੈਗੀਆਂ, ਕਿੱਧਰ ਉਹਨਾਂ ਦਾ ਝੁਕਾਅ ਆ, ਕਿੱਧਰ ਨਹੀਂ ਆ। ਅਗਲੀ ਜਿਹੜੀ ਆਪਾਂ ਅਟਾਰਨੀ ਟਿਟਕੈਣਾ ਜੀ ਗੱਲ ਕਰਦੇ ਆ, ਇਸ ਟਾਈਮ ਹਾਰਵਰਡ ਦਾ, ਯੂਨੀਵਰਸਿਟੀਜ਼ ਦਾ ਤੇ ਟਰੰਪ ਪ੍ਰਸ਼ਾਸਨ ਦਾ ਖਾਸਾ ਜ਼ਿਆਦਾ ਜਿਹੜਾ ਉਹ ਸਿੰਘ ਜਿਹੜੇ ਉਹ ਫਸ ਗਏ ਆ, ਰੌਲਾ ਰੱਪਾ ਬਹੁਤ ਆ। ਸਟੂਡੈਂਟ ਵੀਜ਼ੇ ਦੀਆਂ ਸਾਰੀਆਂ ਜਿਹੜੀਆਂ ਉਹਨਾਂ ਨੇ ਅਪਾਇੰਟਮੈਂਟ ਸੀਗੀਆਂ, ਇੰਟਰਵਿਊ ਸੀਗੀਆਂ, ਜਾਂ ਅੱਗੇ ਜਿਹੜੀਆਂ ਉਹਨਾਂ ਨੂੰ ਕੈਂਸਲ ਕਰ ਦਿੱਤਾ। ਟੈਂਪਰੇਰੀ ਤੌਰ ਦੇ ਉੱਤੇ ਵੀਜ਼ੇਸ ਦੇ ਉੱਤੇ ਇਹਨਾਂ ਨੇ ਕਹਿ ਸਕਦੇ ਹਾਂ ਵੀ ਛੋਟੀ ਜਿਹੀ ਜਿਹੜੀ ਉਹ ਰੋਕ ਲਾ ਦਿੱਤੀ ਆ। ਹੁਣ ਇਹ ਕਹਿ ਰਹੇ ਆ ਵੀ ਅਸੀਂ ਜਿਹੜਾ ਸੋਸ਼ਲ ਮੀਡੀਆ ਦੇ ਨੂੰ ਲੈ ਕੇ ਜਿਹੜੀ ਸਕਰੂਟਨੀ ਆ ਉਹ ਜ਼ਿਆਦਾ ਜਿਹੜੀ ਉਹ ਕਰਨੀ ਆ। ਹਾਰਵਰਡ ਯੂਨੀਵਰਸਿਟੀ ਦੇ ਨਾਲ ਪ੍ਰੋ ਪੈਲਸਟੀਨੀਅਨ ਪ੍ਰੋਟੈਸਟ ਤੋਂ ਬਾਅਦ ਐਂਟੀ ਸੈਮਿਟਿਜ਼ਮ ਦਾ ਜਿਹੜਾ ਉਹ ਨਾਮ ਲਾ ਕੇ ਇਹ ਸਾਰਾ ਕੁਝ ਇਸ ਟਾਈਮ ਸਟੂਡੈਂਟ ਵੀਜ਼ੇਸ ਨੂੰ ਲੈ ਕੇ ਚੱਲ ਰਿਹਾ ਹੈ। ਹਾਂਜੀ ਹਾਂਜੀ ਬਿਲਕੁਲ ਜੀ। ਸੋ ਪਹਿਲਾਂ ਤਾਂ ਦੇਖੋ ਜਿਹੜੇ ਸਟੂਡੈਂਟ ਇੱਥੇ ਹੁੰਦੇ ਆ ਉਹਨਾਂ ਨੂੰ ਇੱਕ ਡਾਕੂਮੈਂਟ ਚਾਹੀਦਾ ਹੁੰਦਾ I-20 ਤੇ ਸੈਵਿਸ ਇੱਕ ਪ੍ਰੋਗਰਾਮ ਹੁੰਦਾ SCVP। ਉਹਦੇ ਥੱਲੇ ਕੀ ਹੁੰਦਾ ਕਿ ਇਹ ਜਿਹੜੇ ਸਟੂਡੈਂਟ ਹੁੰਦੇ ਆ ਇਹਨਾਂ ਦੇ ਤੁਸੀਂ ਜਿਹੜਾ ਸਟੇਟਸ ਕਹ ਲਓ ਇੱਕ ਤਰ੍ਹਾਂ ਮੇਨਟੇਨ ਹੁੰਦਾ। ਤੇ ਇਹਨਾਂ ਨੇ ਕੀ ਕਿਹਾ ਸੀਗਾ ਕਿ ਜਿਹੜੇ ਇਹ ਇੰਟਰਨੈਸ਼ਨਲ ਜਿਹੜੇ ਸਟੂਡੈਂਟ ਆ ਇਹਨਾਂ ਨੇ ਪ੍ਰੋਗਰਾਮ ਜਿਹੜਾ ਅਟੈਕ ਕਰਤਾ ਸੀਗਾ, ਤੇ ਖੜੇ ਪੈਰ ਜਿਹੜੀ ਸੀਗੀ ਯੂਨੀਵਰਸਿਟੀ ਨੂੰ ਹਾਹਾਕਾਰ ਮਚ ਗਈ ਉੱਥੇ ਕਿ ਸਟੂਡੈਂਟਾਂ ਦਾ ਬਣੂਗਾ ਕੀ, ਜਾਊਗਾ ਕਿੱਥੇ ਹੋਰ ਯੂਨੀਵਰਸਿਟੀ ਤੇ ਫਿਰ ਕੋਰਟ ਵਗੈਰਾ ਜਿਹੜੇ ਇੰਟਰਵੀਨ ਕਰ ਗਏ। ਇਹ ਵੀ ਯੂਨੀਵਰਸਿਟੀ ਕਾਫੀ ਅਮੀਰ ਯੂਨੀਵਰਸਿਟੀ ਹੈ, ਬਿਲੀਅਨਸ ਆਫ ਡਾਲਰ ਇਹਦੇ ਵਿੱਚ ਹੈਗੇ ਆ। ਫਿਰ ਸਰਕਾਰ ਨੇ ਇਹਨਾਂ ਦੀ ਜਿਹੜੀ ਤੁਸੀਂ ਕਹ ਲਓ ਫੰਡਿੰਗ ਵੀ ਰੋਕਣ ਦੀ ਕੋਸ਼ਿਸ਼ ਕੀਤੀ ਸੀਗੀ, ਉਹਦੇ ਵਿੱਚ ਵੀ ਕੋਰਟਸ ਜਿਹੜੇ ਇੰਟਰਵੀਨ ਕਰ ਗਏ। ਹੁਣ ਗੱਲ ਇਹ ਹੈਗੀ ਹੈ ਕਿ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਤੁਸੀਂ ਲਾ ਲਓ ਕਿ ਵਕੀਲ, ਜੱਜ ਹਰੇਕ ਲੈਵਲ ਤੇ ਜਿਹੜੇ ਮੌਜੂਦ ਜਿਹੜੇ ਹੈਗੇ ਆ। ਤੇ ਹੁਣ ਜਿਹੜੀ ਫਾਈਟ ਸਾਰੀ ਹੋ ਗਈ ਫ੍ਰੀ ਸਪੀਚ ਨੂੰ ਲੈ ਕੇ, ਹਾਰਵਰਡ ਯੂਨੀਵਰਸਿਟੀ, MIT ਯੂਨੀਵਰਸਿਟੀ। ਸੋ ਦੋ ਤਰ੍ਹਾਂ ਦੇ ਵਿਅਕਤੀ ਜਿਹੜੇ ਹੁੰਦੇ ਆ ਨਾ, ਕਈ ਜਿਹੜੇ ਡਰ ਜਾਂਦੇ ਆ ਕਿ ਸਟੂਡੈਂਟ ਪਾਰਟਿਸਿਪੇਟ ਨਾ ਕਰੋ ਇਦਾਂ। ਅੱਜ ਮੈਂ ਵੇਖ ਰਿਹਾ ਸੀਗਾ MIT ਦੇ ਵਿੱਚ ਇੰਡੀਅਨ ਮੂਲ ਦੀ ਕੁੜੀ ਸੀਗੀ, ਸਾਊਥ ਇੰਡੀਅਨ ਸੀਗੀ ਐਕਚੁਅਲੀ। ਤੁਸੀਂ ਗੱਲ ਕਰਦੇ ਆ ਗਟਸ ਦੀ, ਠੀਕ ਆ, ਤੇ ਫਲਾਨੀ ਸਟੇਟ ਵਾਲਾ ਇਦਾਂ, ਢਮਕਾਨੀ ਸਟੇਟ ਵਾਲਾ ਇਦਾਂ ਹੁੰਦਾ, ਉਦਾਂ ਹੁੰਦਾ। ਤੇ ਕੁੜੀ ਇੱਕ ਸੀਗੀ ਸਾਊਥ ਇੰਡੀਅਨ ਮੂਲ ਦੀ, ਤੁਸੀਂ ਦੇਖੋਗੀ ਅਗੇਂਸਟ ਆਲ, ਜਿੱਥੇ ਇੱਕ ਬੰਦਾ ਉਦੋਂ ਨਹੀਂ ਬੰਦੇ ਨੂੰ ਯਾਦ ਆਣਾ ਕਿ ਮੈਂ ਫਲਾਨੀ ਸਟੇਟ ਤੋਂ, ਢਮਕਾਨੀ ਸਟੇਟ ਤੋਂ ਆ ਚੌਧਰ, ਆਹ ਚੌਧਰ। ਕੁੜੀ ਨੇ ਜਿਹੜੀ ਸਪੀਚ ਦਿੱਤੀ, ਮੈਂ ਕਿਹਾ ਤਾਲੀਆਂ ਨੂੰ। ਤੇ MIT ਦੇ ਵਿੱਚ ਗ੍ਰੈਜੂਏਟ ਹੋਣ ਵਾਲੇ ਨੇ ਕਿ ਆਪਣਾ ਕਰੀਅਰ ਸਾਰਾ ਸਾਈਡ ਲਾਈਨ ਰੱਖ ਕੇ, ਤੇ ਉਹ ਕਹਿੰਦੇ ਕਿ ਤੁਸੀਂ ਫ੍ਰੀ ਸਪੀਚ ਜਿਹੜੀ ਸਪਰੈਸ ਜਿਹੜੀ ਕਰ ਰਹੇ ਆ, ਮੈਨੂੰ ਨਾਮ ਨਹੀਂ ਉਦਾਂ ਦਾ ਪਤਾ, ਪਰ ਮੈਂ ਹੁਣੇ ਥੋੜੀ ਕੁ ਦੇਰ ਪਹਿਲਾਂ ਵੀਡੀਓ ਦੇਖ ਕੇ ਹਟਿਆ ਸੀਗਾ। ਤੇ ਸਟੂਡੈਂਟ ਬੇਸਿਕਲੀ ਉਹ ਕਹਿੰਦੇ ਤੁਸੀਂ ਐਡੇ ਜਿਹੜੇ ਅਦਾਰੇ ਸੀਗੇ, ਹਾਰਵਰਡ ਯੂਨੀਵਰਸਿਟੀ, MIT ਯੂਨੀਵਰਸਿਟੀ, ਤੁਸੀਂ ਇਹਨਾਂ ਨੂੰ ਡਰਾ ਰਹੇ ਆ, ਧਮਕਾ ਰਹੇ ਆ। ਤੇ ਜਿਹੜੀ ਈਵਨ ਕਈ ਸਕੂਲਾਂ ਦੇ ਜਿੱਦਾਂ ਪ੍ਰੈਜ਼ੀਡੈਂਟ ਵਗੈਰਾ ਜਦੋਂ ਆ ਕੇ ਬੋਲਦੇ ਸੀਗੇ, ਭਾਸ਼ਣ ਦੇਣ ਲੱਗਦੇ ਸੀਗੇ, ਤੇ ਸਟੂਡੈਂਟਾਂ ਨੂੰ ਬੂ ਕਰਦੇ ਹੈਗੇ ਤੁਸੀਂ ਆਪਣੇ ਜਿਹੜਾ ਗੁੱਡੇ ਟੇਕ ਤੇ ਸਰਕਾਰ ਦੇ ਥੱਲੇ ਫ੍ਰੀ ਸਪੀਚ ਨੂੰ ਜਿਹੜਾ ਲੈ ਕੇ। ਤੇ ਹੁਣ ਜਿਹੜੇ ਸੀਗੇ ਜੱਜ ਸਾਹਿਬ ਸੀਗੇ, ਉਹਨਾਂ ਨੇ ਤਾਂ ਕਹਿਤਾ ਕਿ ਨਹੀਂ ਤੁਸੀਂ ਏਦਾਂ ਰੋਕ ਨਹੀਂ ਸਕਦੇ। ਤੇ ਉਹ ਕੋਈ ਫਿਰ ਫਰਕ ਨਹੀਂ ਪਿਆ। ਹਾਰਵਰਡ ਤੁਸੀਂ ਕਹ ਲਓ ਕਿ ਇੰਜੰਕਸ਼ਨ ਲੈ ਲਈ ਉਹਨਾਂ ਨੇ, ਲਾਅ ਸੂਟ ਜਿਹੜਾ ਸੀਗਾ ਜਿੱਤ ਕੇ ਕਾਈਂਡ ਆਫ, ਕਿ ਤੁਸੀਂ ਏਦਾਂ ਨਹੀਂ ਕਰ ਸਕਦੇ। ਪਰ ਜਿਹੜਾ ਹੁਣ ਇੱਕ US ਸਟੇਟ ਡਿਪਾਰਟਮੈਂਟ ਜਿਹੜਾ ਹੈਗਾ, ਜਿਹੜਾ ਵੀਜ਼ੇ ਵੂਜ਼ੇ ਦਿੰਦਾ,
ਬਾਹਰ ਜਿੱਦਾਂ ਆਪਾਂ ਕਹਿੰਦੇ ਹਾਂ ਐਮਬੈਸੀਆਂ ਦੇ ਵਿੱਚ, ਉਹ ਪੂਰਾ ਜਿਹੜਾ ਸਰਕਾਰ ਦੇ ਥੱਲੇ ਆਂਦਾ, ਤੇ ਉਹਨਾਂ ਨੇ ਕਿਹਾ ਕਿ ਹਰੇਕ ਬੰਦਾ ਜਿਹੜਾ ਆ ਰਿਹਾ, ਸਟੂਡੈਂਟ ਆ, ਭਾਵੇਂ ਗੈਸਟ ਸਪੀਕਰ ਆ, ਭਾਵੇਂ ਪ੍ਰੋਫੈਸਰ ਆ, ਭਾਵੇਂ ਟੂਰਿਸਟ ਆ, ਜਿਹੜਾ ਵੀ ਵਿਅਕਤੀ ਹਾਰਵਰਡ ਯੂਨੀਵਰਸਿਟੀ ਨਾਲ ਰਿਲੇਟਡ ਆ, ਤੁਸੀਂ ਦੇਖੋ ਕਿੱਡੀ ਟੌਪ ਦੀ ਯੂਨੀਵਰਸਿਟੀ ਆ, ਕਿ ਮਤਲਬ ਬੰਦਾ ਸੁਪਨੇ ਹੀ ਆ ਲੋਕਾਂ ਦੇ ਕਿ ਕਿਤੇ ਕੋਈ ਜਾ ਸਕੇ ਉੱਥੇ। ਉਹਨਾਂ ਨੂੰ ਉਹ ਕਹਿ ਰਹੇ ਆ ਕਿ ਸਾਰਿਆਂ ਨੂੰ ਛੱਡ ਕੇ ਤੁਸੀਂ ਕਹਿ ਰਹੇ ਆ ਕਿ ਇਹਨਾਂ ਨੂੰ ਜਿਹੜਾ ਕਿ ਇਹਨਾਂ ਦੀ ਸ਼ਨਾਖਤ ਜਿਹੜੀ ਕਰਨੀ ਆ, ਸਪੈਸ਼ਲੀ ਜਿਹਨਾਂ ਨੇ ਪ੍ਰਾਈਵੇਟ ਪ੍ਰੋਫਾਈਲ ਆਪਣੇ ਯੂਨੀਵਰਸਿਟੀ ਦੇ ਬਣਾਏ ਆ, ਆਨਲਾਈਨ ਕਹਿੰਦੇ ਜਿਹਦੀ ਪ੍ਰੈਜ਼ੈਂਸ ਨਹੀਂ ਨਾ, ਜਿਹੜਾ ਬੰਦਾ ਕਹਿ ਰਿਹਾ ਅੱਜ ਦੀ ਡੇਟ ਦੇ ਵਿੱਚ ਕਿ ਮੇਰਾ ਕੋਈ ਆਨਲਾਈਨ ਅਕਾਊਂਟ ਨਹੀਂ ਹੈਗਾ, ਉਹਦੀ ਵੀ ਕਹਿੰਦੇ ਸ਼ਨਾਖਤ ਕਰੋ, ਠੀਕ ਹੈ। ਤੇ ਇਹ ਜਿਹੜਾ ਤੁਸੀਂ ਦੇਖੋ ਕਿ ਇੱਕ ਰਿਊਮਰ ਜਿਹਾ ਵੀ ਲੋਕਾਂ ਦਾ ਹੈ ਕਿ ਨਹੀਂ ਜੀ ਡਿਲੀਟ ਕਰ ਦਿਓ, ਸੋਸ਼ਲ ਮੀਡੀਆ ਡਿਲੀਟ ਕਰ ਦਿਓ। ਉਹ ਕਹਿੰਦੇ ਅੱਜ ਦੀ ਡੇਟ ਦੇ ਵਿੱਚ ਸਪੈਸ਼ਲੀ ਜਿੱਦਾਂ ਯੰਗ ਬੰਦੇ ਦਾ ਕਿਸੇ ਦਾ ਜੇ ਸੋਸ਼ਲ ਮੀਡੀਆ ਪ੍ਰੋਫਾਈਲ ਉਹ ਕਹਿ ਰਿਹਾ ਮੇਰਾ ਹੈ ਨਹੀਂਗਾ, ਤੇ ਉਹਦੇ ਵਿੱਚ ਵੀ ਕੋਈ ਪ੍ਰੋਬਲਮ ਆ। ਹੁਣ ਏਦਾਂ ਨਾ ਹੋਵੇ ਕਿ ਤੁਸੀਂ ਕੋਈ ਹੈ ਨਹੀਂਗਾ ਤੇ ਅਗਲੇ ਤੁਹਾਡੇ ਈਮੇਲ ਊਮੇਲ 'ਚ ਡਿਗਨ ਕਰਕੇ ਸਾਰਾ ਕੱਢ ਲੈਣ, ਤੇ ਉਹ ਤੁਹਾਨੂੰ ਫਿਰ ਲੈਣੇ ਤੇ ਦੇਣੇ ਪੈ ਜਾਣੇ ਕਿ ਡਿਲੀਟ ਕਿਉਂ ਕੀਤਾ ਸੀਗਾ, ਠੀਕ ਆ। ਸੋ ਜੇ ਹੈਗਾ ਤੁਹਾਨੂੰ ਚੱਲ ਲੈਣ ਦੇਣਾ ਏਦਾਂ ਹੀ। ਅੱਛਾ, ਠੀਕ ਆ। ਹਾਂਜੀ, ਅੱਛਾ, ਇਹ ਵੀ ਚੱਕਰ ਆ ਵੀ ਬੰਦਾ ਡਿਲੀਟ ਕਰਕੇ ਵੀ ਜਿਹੜਾ ਉਹ ਬਚਦਾ ਨਹੀਂ। ਡਿਲੀਟ ਹੁਣ ਤੁਹਾਨੂੰ ਪਤਾ ਪੁੱਠੇ ਪੰਗੇ ਲਏ ਹੁੰਦੇ ਆ, ਬੋਲਣ ਲੱਗੇ ਲੋਕਾਂ ਨੂੰ ਕਿਸੇ ਨੂੰ ਪਤਾ ਨਹੀਂ ਲੱਗਦਾ ਸੋਸ਼ਲ ਮੀਡੀਆ ਤੇ ਕੀ ਕਰਨਾ। ਇਹ ਤੇ ਹੈ। ਕਦੀ ਕਿਸੇ ਨੂੰ ਪੁੱਠਾ, ਕਦੀ ਕਿਸੇ ਨੂੰ ਧਮਕੀਆਂ। ਮੈਂ ਕਿਹਾ ਹੁਣ ਏਦਾਂ ਹੈਗਾ, ਜਿਹੜਾ ਮੈਸੇਜ ਨਿਕਲਿਆ ਚੱਕ, ਗ੍ਰੀਨ ਕਾਰਡ ਆ ਭਾਵੇਂ ਜੋ ਮਰਜ਼ੀ ਆ, ਉਹਦਾ ਹੁਣ ਖਾਮਿਆਜਾ ਉਹੀ ਆ ਕਿ ਆਨਲਾਈਨ ਬੁਲਿੰਗ, ਆਨਲਾਈਨ ਧੱਕੇ, ਉਹ ਇੰਟੀਮੀਡੇਸ਼ਨ, ਠੀਕ ਹੈ ਕਿ ਨਹੀਂ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ। ਮੈਨੂੰ ਨਾ ਇੱਕ ਸੀਗਾ ਬੰਦਾ ਬਹਿਸ ਪਿਆ ਮੇਰੇ ਨਾਲ ਫੋਨ ਤੇ, ਗੱਲ ਨਹੀਂ ਬਾਤ ਨਹੀਂ, ਤੇ ਕਹਿੰਦਾ ਮਿਲਾਂਗੇ, ਕਹਿੰਦਾ ਕਦੀ ਕਿਤੇ। ਤੇ ਮੈਂ ਕਿਹਾ ਵੇਖ ਲਾ ਫਿਰ, ਮੈਂ ਕਿਹਾ US ਸਿਟੀਜ਼ਨ ਨੂੰ ਫਿਰ ਧਮਕੀ ਆ ਕਿੱਦਾਂ, ਕੀ ਕਹਿਣਾ ਹੈਗਾ। 2 ਮਿੰਟ ਚ ਹਵਾ ਜਿਹੜੀ ਨਿਕਲ ਗਈ ਵਾਪਸ। ਤੇ ਨਹੀਂ ਕਹਿੰਦਾ ਮੈਂ ਦਿੱਤੀ ਨਹੀਂ। ਮੈਂ ਕਿਹਾ ਹੁਣੇ ਤਾਂ ਕਹਿੰਦਾ ਸੀਗਾ ਮਿਲਾਂਗੇ, ਟੱਕਰਾਂਗੇ ਕਿਤੇ, ਕਿੱਦਾਂ ਵਾ। ਮੈਂ ਕਿਹਾ ਦੇਖ ਲਾ ਟੱਕਰਨਾ ਤਾਂ ਕਿੱਦਾਂ। ਮੈਂ ਕਿਹਾ ਐਡਮਿਨਿਸਟ੍ਰੇਸ਼ਨ ਵੀ ਬੈਠੀ ਆ, ਫਿਰ ਮੈਂ ਕਿਹਾ ਤੇਰਾ ਇੰਤਜ਼ਾਮ ਕਰਕੇ। ਸੋ ਏਦਾਂ ਦੇ ਜਿਹੜੇ ਨਾ ਆਨਲਾਈਨ ਬੁਲਿੰਗ ਜ਼ਿਆਦਾ, ਕਿ ਕਿਸੇ ਨੂੰ ਜੋ ਮਰਜ਼ੀ ਕਹਿ ਦਿੱਤਾ, ਜਿਹੜਾ ਸੀਗਾ ਕਿ ਹਨਾ ਜੋ ਮਰਜ਼ੀ ਕਹਿ ਦਿੱਤਾ ਚੱਲ ਗਏ। ਸੋ ਇਹ ਹੈ ਕਿ ਦੇਖੋ ਹਰੇਕ ਬੰਦੇ ਦਾ ਨਾ ਮਤਲਬ ਕਿ ਪਹਿਲੀ ਗੱਲ ਤਾਂ ਚੰਗੀਆਂ ਨਹੀਂ ਲੱਗਦੀਆਂ, ਕਈ ਵਾਰੀ ਐਵੇਂ ਹੀ ਬੰਦਾ ਫੈਂਟਰ ਬਿਨਾਂ ਮਤਲਬ ਦੇ ਸੁੱਟ ਦਿੰਦਾ ਆਨਲਾਈਨ ਚੁੱਕ ਚੁਕਾਈ ਦੇ ਵਿੱਚ ਆ ਕੇ ਕਿਸੇ ਨੂੰ ਉਹ ਕਰਕੇ। ਤੇ ਉਹ ਹੁਣ ਜਿਹੜੀਆਂ ਸਾਰੀਆਂ ਚੀਜ਼ਾਂ ਉਹਨਾਂ ਨੇ ਆਨਲਾਈਨ ਐਕਟੀਵਿਟੀ ਉਹ ਕੀਤੀ ਪਈ ਆ ਕਿ ਤੁਹਾਡੀ ਕੀ ਮੋਨੀਟਰ ਕਰਨੀ ਆ, ਸੋਸ਼ਲ ਮੀਡੀਆ ਤੇ ਕਮੈਂਟ ਆ, ਪ੍ਰੋਫਾਈਲ ਆ, ਉਹ ਆ, ਠੀਕ ਹੈ ਕਿ ਨਹੀਂ। ਹੁਣ ਬਾਅਦ ਚ ਤੁਸੀਂ ਡਿਲੀਟ ਕਰ ਦੇਣਾ, ਅਗਲਿਆਂ ਨੇ ਤਾਂ ਸਕਰੀਨਸ਼ਾਟ ਤੁਹਾਡੇ ਲੈ ਕੇ ਰੱਖ ਲੈਣੇ ਆ ਕਿ ਯਾਰ ਇਹ ਕੀ ਕੰਮ ਕਰਦੇ ਫਿਰਦੇ ਆ। ਨਾਲੇ ਏਦਾਂ ਨਹੀਂ, ਸੋਸ਼ਲ ਮੀਡੀਆ ਕੰਪਨੀਆਂ ਉਹਨਾਂ ਦੇ ਕੋਲ ਤੁਸੀਂ ਇੱਥੋਂ ਵਿਜ਼ੀਬਲੀ ਡਿਲੀਟ ਹੋ ਜਾਂਦੇ, ਇੰਟਰਨਲੀ ਨਹੀਂ ਜਾਂਦੇ ਕਿਤੇ ਵੀ। ਉਹ ਜਦੋਂ ਮਰਜ਼ੀ ਕਢਾ ਸਕਦੇ ਨੇ, ਦੇਖ ਸਕਦੇ ਨੇ ਜੀ। ਹਾਂਜੀ, ਅਗਲਾ ਤਾਂ ਕਹਿ ਰਿਹਾ ਕਿ ਇਹ US ਸਿਟੀਜ਼ਨ ਨੂੰ ਥ੍ਰੈਟਨ ਕਰਦੇ ਆ। ਹੁਣ ਮੈਂ ਕਿਹਾ ਤੁਸੀਂ ਸਿੱਧਾ ਹੀ ਫਾਹਾ ਪਾਈ ਜਾਂਦੇ ਕਿ ਏਦਾਂ ਕਰ ਦੇਣਾ, ਉਦਾਂ ਕਰ ਦੇਣਾ, ਟਾਈਮ ਪਾਲਾ, ਮਿਲ ਲਾ, ਇਹ ਕਰ ਲਾ, ਉਹ ਕਰ ਲਾ। ਸੋ ਉਹ ਚੀਜ਼ਾਂ ਸੀਗੀਆਂ ਨੇ। ਇਹ ਕਿਹੜਾ ਹਾਈ ਸਕੂਲ ਥੋੜਾ ਨਾ ਇਹ ਚੱਲਦਾ ਪਿਆ ਕਿ ਸਕੂਲ ਮੱਤ ਜਿਹੜੀ ਹੁੰਦੀ ਆ। ਤੇ ਉਹ ਚੀਜ਼ ਸੀਗੀ ਆਪਣੀ ਆਨਲਾਈਨ ਜਿਹੜੀ ਐਕਟੀਵਿਟੀ ਨਾ, ਉਹਨੂੰ ਧਿਆਨ ਨਾਲ ਥੋੜਾ ਜਿਹਾ ਰੱਖਿਆ ਕਰੋ। ਤੇ ਕਈ ਤਾਂ ਏਦਾਂ ਕਿ ਆਪਣੇ ਪ੍ਰੋਫਾਈਲਾਂ ਦੇ ਐਕਸੈਸ ਉਹਨਾਂ ਨੇ ਹੋਰਾਂ ਲੋਕਾਂ ਨੂੰ ਵੀ ਜਿਹੜੇ ਦਿੱਤੇ ਹੋਏ ਆ, ਤੇ ਉਹ ਚੀਜ਼ ਚੱਕ ਜਿਹੜੇ ਆ ਫੇਕ ਬੂਟ ਆਊਟ ਅਕਾਊਂਟ ਕਈ ਵਾਰੀ ਹੁੰਦੇ ਆ, ਇਹ ਕਈ ਵਾਰੀ ਕੰਟਰੋਵਰਸੀ ਵਗੈਰਾ ਜਿਹੜੀ ਛੇੜ ਲੈਂਦੇ ਆ। ਇਹ ਚੀਜ਼ਾਂ ਤੋਂ ਜਿਹੜਾ ਦੂਰ ਜਿਹੜਾ ਰਿਹਾ ਕਰੋ, ਠੀਕ ਹੈ। ਕਿ ਜਿਹੜਾ ਆਪਣਾ ਓਪੀਨੀਅਨ ਆ ਉਹ ਤੁਹਾਡਾ, ਹੁਣ ਜਿਹੜਾ ਸਰਕਾਰ ਆ ਉਹਨੂੰ ਇਨਵੈਸਟੀਗੇਟ ਕਰ ਰਹੀ ਹੈ। ਨਾਰਮਲੀ ਇਹ ਫ੍ਰੀ ਸਪੀਚ ਦੇ ਅੰਡਰ ਆਉਂਦਾ, ਬੰਦਾ ਜਿਹੜਾ ਮਰਜ਼ੀ ਜਿਹੜੀ ਮਰਜ਼ੀ ਚੀਜ਼ ਕਹਿ ਸਕਦਾ। ਪਰ ਹੁਣ ਜਿੱਦਾਂ ਤੁਸੀਂ ਦੇਖਦੇ ਆ ਕਿ ਜਿਹੜੇ ਕਈ ਓਪੀਨੀਅਨ ਆ ਉਹ ਨਹੀਂ ਵੈਲਕਮ ਕਰਦੇ। ਸਹੀ ਗੱਲ ਆ। ਜੀ, ਈਵਨ ਇੱਕ ਵਕੀਲ ਇਹਨਾਂ ਨੇ ਨਿਊਯਾਰਕ ਦੇ ਵਿੱਚ ਡਿਸਪਲਿਨਰੀ ਐਕਸ਼ਨ ਜਿਹੜਾ ਲਿਆ ਸੀਗਾ, ਤੇ ਨਾਮ ਨਹੀਂ ਮੈਂ ਲਊਂਗਾ। ਤੇ ਬੇਸਿਕਲੀ ਉਹ ਕਹਿੰਦੇ ਸੀਗੇ ਕਿ ਉਹਨੇ ਕਾਫੀ ਜਿੱਦਾਂ ਨਾ ਐਂਟੀਸੈਮੈਟਿਕ ਕਮੈਂਟ ਵਗੈਰਾ ਜਿੱਦਾਂ ਮਾਰੇ ਸੀਗੇ। ਓਕੇ, ਬੰਦੇ ਨੇ ਕੰਪਲੇਂਟ ਕੋਈ ਏਜੰਸੀਆਂ ਦੇ ਵਿੱਚ ਫਾਈਲ ਕੀਤੀ ਸੀਗੀ, ਐਂਟੀਸੈਮੈਟਿਕ ਜਿੱਦਾਂ ਕਮੈਂਟ ਮਾਰੇ ਸੀ। ਪੂਰੀ ਫੁੱਲ ਫਲੈਜ ਜਿਹੜੀ ਹੀਅਰਿੰਗ ਜਿਹੜੀ ਹੈਗੀ ਆ, ਕਿਸੇ ਨੂੰ ਵੀ ਤੁਸੀਂ ਜਿਹੜਾ ਸੀਗਾ ਜਾਂ ਰੇਸਿਜ਼ਮ ਜਾਂ ਜਾਤੀਵਾਦ ਜਾਂ ਏਦਾਂ ਦੀ ਚੀਜ਼ ਕੋਈ ਤੁਸੀਂ ਕਰ ਨਹੀਂ ਸਕਦੇ ਅਮਰੀਕਾ ਦੇ ਵਿੱਚ। ਤੇ ਉਹ ਫ੍ਰੀ ਜਿਹੜੀ ਸਪੀਚ ਦੀ ਲਾਈਨ ਥੋੜੀ ਜਿਹੀ ਬਲਰੀ ਜਿਹੜੀ ਹੋ ਜਾਂਦੀ ਹੈ ਕਿ ਹੇਟ ਸਪੀਚ ਜਿਹੜੀ ਹੁੰਦੀ ਆ ਉਹ ਕਦੀ ਫ੍ਰੀ ਸਪੀਚ ਦੇ ਵਿੱਚ ਨਹੀਂ ਆਉਂਦੀ। ਠੀਕ ਹੈ ਜੀ। ਇਹ ਡਿਫਰੈਂਸ਼ੀਏਟ ਹੁੰਦਾ ਆ। ਸੋ ਇਹ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖਣ ਦੀ ਜ਼ਰੂਰਤ ਆ। ਐਵੇਂ ਗੁੱਸੇ 'ਚ ਆਉਣ ਦਾ ਕੋਈ ਫਾਇਦਾ ਨਹੀਂ ਆ। ਗਾਲਾਂ ਕੱਢਦੇ ਹੋ ਕਮੈਂਟਾਂ ਦੇ ਵਿੱਚ, ਕੋਈ ਤੁਹਾਨੂੰ ਫਾਇਦਾ ਕੋਈ ਨਹੀਂ ਆ। ਕੱਲ ਨੂੰ ਸਕਰੀਨਸ਼ਾਟ ਲੈ ਕੇ ਕਿਸੇ ਨੇ, ਜਿੱਦਾਂ ਅਟਰਨੀ ਟਿਰਕੈਨਾ ਜੀ ਦੱਸ ਰਹੇ ਆ ਵੀ ਮੂਹਰੇ ਬੈਠਾ ਹੋਇਆ ਸਿਟੀਜ਼ਨ, ਤੇ ਅਗਲੇ ਨੇ ਸਿੱਧਾ ਕਹਿਣਾ ਜੀ ਏਦਾਂ। ਇਹ ਤਾਂ ਅੱਗੇ ਤੁਹਾਨੂੰ ਥੁੱਕ ਲਾ ਕੇ ਬੈਠੇ ਆ ਵੀ ਹਾਂ ਬੰਦਾ ਚੱਕੀਏ, ਕਿਸੇ ਤਰੀਕੇ ਦੇ ਨਾਲ ਦਾ ਆਵੇ ਜਿਹੜਾ ਉਹ ਸਾਡੇ ਵੀ ਕਿੱਦਾਂ ਆ। ਮੇਗਾ ਮੈਮੂਰੀ ਸੀ ਜੀ ਉਹਦਾ ਨਾਂ, ਉਹ ਕੁੜੀ ਦਾ, ਜਿਹੜੀ MIT ਵਾਲੀ ਜਿਹਨੇ ਭਾਸ਼ਣ ਦਿੱਤਾ ਸੀ, ਤੇ MIT ਨੇ ਬੈਨ ਕਰਤਾ ਸੀਗਾ ਉਹਨੂੰ ਵੀ ਹੁਣ ਜਿਹੜੀ ਕਮੈਂਸਮੈਂਟ ਜਿਹੜੀ ਸਪੀਚ ਆ ਉਹ ਨਹੀਂ ਦੇ ਸਕਦੀ, ਕਿਉਂਕਿ ਉਹਨੇ ਇਜ਼ਰਾਈਲ ਦਾ ਨਾਮ ਵਿੱਚ ਲਿਆ ਸੀਗਾ। ਵੀ ਕਹਿੰਦੀ MIT ਨੂੰ ਉਹਨੇ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ, ਕਹਿੰਦੀ ਵੀ ਤੁਹਾਡੀਆਂ ਰਿਸਰਚ ਟਾਈਜ਼ ਆ ਇਜ਼ਰਾਈਲ ਆਰਮੀ ਦੇ ਨਾਲ, ਜੋ ਕਿ ਇਸ ਟਾਈਮ ਉੱਥੇ ਜੈਨੋਸਾਈਡ ਅਸੌਲਟ ਜਿਹੜੀ ਆ
ਫੈਲਸਤੀਨੀਆਂ ਦੇ ਜੀ ਉੱਤੇ ਕਰ ਰਹੀ ਹੈਗੀ ਆ ਜੀ। ਜੀ ਅਗਲੀ ਆਪਾਂ ਗੱਲ ਕਰੀਏ, ਟੈਕਸਸ ਦੇ ਜਿਹੜੇ ਸੁਪਰੀਮ ਕੋਰਟ ਆ ਉਹਨਾਂ ਨੇ ਮਾਈਗ੍ਰੈਂਟ ਸ਼ੈਲਟਰ ਦੀ ਇਨਵੈਸਟੀਗੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਕਹਿੰਦੇ ਵੀ ਹਾਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਜੀ ਜੀ ਬਿਲਕੁਲ। ਮੈਂ ਇੱਕ ਉਸ ਤੋਂ ਪਹਿਲਾਂ ਚੀਜ਼ ਜਿਹੜੀ ਰਹੂੰਗਾ, ਹੁਣ ਜਿਹੜਾ ਬੰਦਾ ਯੂਐਸ ਸਿਟੀਜ਼ਨ ਹੈਗਾ, ਠੀਕ ਆ, ਕੋਈ ਹੁਣ ਖਰੂ ਖਰੂ ਪਾਉਣ ਵਾਲਾ ਵਿਅਕਤੀ ਤੁਹਾਨੂੰ ਜੇ ਤੰਗ ਕਰਦਾ ਆਨਲਾਈਨ, ਤੁਸੀਂ ਸਕਰੀਨਸ਼ਾਟ ਉਹਦਾ ਲਓ, ਸਿੱਧੇ ਤੁਸੀਂ ਆਪਣੇ ਜਿਹੜੇ ਵੀ ਆ ਹੈਗੇ ਆ ਦਾਰੇ ਬਦਾਰੇ ਆ, ਤੁਸੀਂ ਇਹਨਾਂ ਨੂੰ ਪੂਰੀ, ਉਹਨਾਂ ਨੇ ਹੌਟਲਾਈਨ ਜਿਹੜੀ ਖੋਲੀ ਹੋਈ ਆ, ਆਈਸ ਵਾਲਿਆਂ ਦੀ ਹੌਟਲਾਈਨ ਖੁੱਲੀ ਪਈ ਆਈਸ ਆ ਵਾਲਿਆਂ ਦੀ ਵਾਕਈ। ਹੌਟਲਾਈਨ ਖੋਲੀ ਹੋਈ ਆ। ਜੇ ਕੋਈ ਬਾਹਲਾ ਹੈਗਾ ਕਿ ਏਦਾਂ ਕਰ ਲਓ, ਉਦਾਂ ਕਰ ਦੇਣਾ, ਆਹ ਕਰ ਦੇਣਾ, ਉਹ ਕਰ ਦੇਣਾ, ਧਮਕੀ ਸ਼ਮਕੀ ਕੋਈ ਲੱਗਦੀ ਹੈ ਤੁਹਾਨੂੰ, ਤੇ ਤੁਸੀਂ ਉਹਦਾ ਲਓ ਸਕਰੀਨਸ਼ਾਟ ਪੂਰਾ ਆਈਡੀ ਦਾ, ਤੁਸੀਂ ਜਾ ਸਕਦੇ ਆ। ਅਗਲੇ ਬੈਠੇ ਆ ਇਸ ਚੀਜ਼ ਨੂੰ ਕਿ ਦੱਸੋ ਕਿ ਸੋਸ਼ਲ ਮੀਡੀਆ ਕੀ ਹੈਗਾ, ਕਿਹੜਾ ਬੰਦਾ ਜਿਹੜਾ ਖੌਰੂ ਕਰ ਰਿਹਾ, ਠੀਕ ਹੈ ਕਿ ਨਹੀਂ। ਤੇ ਜਿਹੜੇ ਹੈਗੇ ਆ, ਨਾ ਕਰੋ ਇਦਾਂ ਦੀ ਚੀਜ਼ਾਂ, ਨਾ ਕਰਿਆ ਕਰੋ ਪੁੱਠੇ ਸਿੱਧੇ ਕੰਮਾਂ ਦੇ ਵਿੱਚ, ਠੀਕ ਆ। ਆਪਣੇ ਜਿਹੜੇ ਆਏ ਆ ਮਿਹਨਤ ਮੁਹਨਤ ਕਰਨ ਆਏ ਆ, ਕਮਾ ਕਮਾਲ ਜਿਹੜਾ ਧਿਆਨ ਦਿਓ, ਠੀਕ ਹੈ ਕਿ ਨਹੀਂ। ਤੇ ਬਿਲਕੁਲ ਕਮਿਊਨਿਟੀ ਦੇ ਵਿੱਚ ਚੰਗੀਆਂ ਵੀ ਨਹੀਂ ਲੱਗਦੀਆਂ ਚੀਜ਼ਾਂ, ਠੀਕ ਹੈ। ਤੇ ਜਿਹੜੇ ਸੀਗੇ ਉਹ ਹੁਣ ਮੈਂ ਪੜ੍ਹ ਰਿਹਾ ਨਾ ਕਿ ਕਮੈਂਟ ਜਿਹੜੇ ਆ ਰਹੇ ਆ ਕਾਫੀ, ਮਤਲਬ ਟਿਕਟੌਕ ਦੇ ਵਿੱਚ, ਕੀ ਸਹੀ ਗੱਲ ਆ, ਬਹੁਤ ਵਧੀਆ ਜੀ, ਗੁੱਡ ਇਨਫੋਰਮੇਸ਼ਨ ਆ। ਤੇ ਕਿਸੇ ਲੈਵਲ ਤੇ ਵੀ ਦੁਖੀ ਆਏ ਪਏ ਆ ਲੋਕ ਇਦਾਂ ਦੇ ਬੰਦਿਆਂ ਤੋਂ, ਛਲਾਰੂਆਂ ਤੋਂ। ਤੇ ਫੇਕ ਫੂਕ ਜਿਹੜੀ ਆਈਡੀ ਬੋਟ ਬੂਟ ਉਹ ਸਭ ਟਰੈਕ ਟਰੂਕ ਕਰ ਲੈਂਦੇ ਉਹ ਐਂਡ ਆਫ ਦਾ ਡੇ ਆਈਪੀਵੀਪੀ। ਜੀ ਤੇ ਬਾਅਦ ਚ ਫਿਰ ਕਹੋਗੇ ਕਿ ਤੁਸੀਂ ਕਿ ਨਹੀਂ ਜੀ ਇਹ ਤਾਂ ਮੇਰਾ ਰੂਮਮੇਟ ਸੀਗਾ, ਇਹ ਸਾਡੇ ਘਰੇ ਸੀਗਾ, ਇਹਨੇ ਪਤਾ ਨਹੀਂ ਲੱਗਿਆ ਜੀ, ਸਾਡਾ ਇੰਟਰਨੈਟ ਇਹਨੇ ਯੂਜ਼ ਕਰ ਲਿਆ ਤੇ ਸਾਡਾ ਕੰਪਿਊਟਰ ਯੂਜ਼ ਕਰ ਲਿਆ। ਤੇ ਉਹ ਚੀਜ਼ਾਂ ਦਾ ਨਹੀਂ ਕੋਈ ਫਾਇਦਾ ਹੁੰਦਾ। ਫਸ ਜਾਂਦਾ ਬੰਦਾ, ਜਦੋਂ ਫਸ ਜਾਂਦਾ ਫਿਰ ਔਖਾ ਹੀ ਨਿਕਲਦਾ ਉਹਦੇ ਵਿੱਚੋਂ। ਇਦਾਂ ਨਾ ਵੀ ਜੇ ਕਮੈਂਟ ਕਰਨ ਵਾਲਾ ਵੀ ਸਤਿਆ ਤੇ ਕਮੈਂਟ ਸੁਣਨ ਵਾਲਾ ਵੀ ਕਈ ਵਾਰੀ ਸਤਿਆ ਹੁੰਦਾ। ਜ਼ਰੂਰੀ ਨਹੀਂ ਵੀ ਅਗਲੇ ਹਰ ਇੱਕ ਨੇ ਕਰਨਾ, ਪਰ ਜੇ ਅਗਲਾ ਕਰਨ ਤੇ ਆਵੇ ਤਾਂ ਫਿਰ ਔਖੇ ਹੋਣਗੇ, ਕੋਈ ਫਾਇਦਾ ਨਹੀਂ ਆ। ਸੋ ਇਹਦੇ ਨਾਲ ਕਮਿਊਨਿਟੀ 'ਚ ਫੁੱਟ ਪੈਂਦੀ ਆ। ਸੋ ਪਹਿਲਾਂ ਹੀ ਸਬਰ ਸੰਤੋਖ ਵਾਲਾ ਕੰਮ ਜਿਹੜਾ ਉਹ ਰੱਖਿਆ ਕਰੋ। ਜੇ ਗੱਲ ਕਹਿੰਦੇ ਆ, ਗੱਲ ਸੁਣਦੇ ਆ, ਦੋਨੋਂ ਪਾਸੇ ਜਿਹੜੀ ਉਹ ਰੱਖਣੀ ਚਾਹੀਦੀ ਆ, ਸਲੀਕੇ ਦੇ ਨਾਲ ਜਿਹੜਾ ਉਹ ਕੰਮ ਕਰਿਆ ਕਰੋ। ਇਹ ਥੋੜਾ ਜਿਹਾ ਧਿਆਨ ਜਿਹੜਾ ਉਹ ਮੱਤ ਦੇ ਵਿੱਚ ਰੱਖਣ ਦੀ ਜ਼ਰੂਰਤ ਆ। ਤੇ ਮਾਈਗ੍ਰੈਂਟ ਸ਼ੈਲਟਰ ਦੀ ਜੇ ਆਪਾਂ ਗੱਲ ਕਰ ਲਈਏ, ਸੁਪਰੀਮ ਕੋਰਟ ਨੇ ਇਜਾਜ਼ਤ ਦਿੱਤੀ ਹੈ ਟੈਕਸਸ ਤੇ ਨੇ ਵੀ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਕੀ ਕਾਰਨ ਬਣੇ ਜੀ ਇਸ ਦੇ ਪਿੱਛੇ? ਇਹ ਦੇਖੋ ਜੀ, ਕੈਥੋਲਿਕ ਸ਼ੈਲਟਰ ਸੀਗਾ ਤੇ ਅਸਾਲਮ ਸੀਕਰਾਂ ਨੂੰ ਇਹ ਕਹਿੰਦੇ ਕਿ ਹਾਊਸਿੰਗ ਵਗੈਰਾ ਜਿਹੜੀ ਦਿੰਦਾ ਸੀਗਾ। ਠੀਕ ਆ। ਸੋ ਤੁਸੀਂ ਕਹਿ ਲਓ ਕਿ ਜਿਹੜਾ ਇੱਕ ਚਰਚ ਜਿੱਦਾਂ ਇੱਕ ਤੁਸੀਂ ਕਹਿ ਲਓ ਕਿ ਇਮੀਗ੍ਰੈਂਟਸ ਦੀ ਹੈਲਪ ਜਿਹੜੀ ਕਰਦਾ ਸੀਗਾ। ਇਹਨਾਂ ਨੇ ਅੰਜਾਮ ਲਾਇਆ ਕਿ ਨਹੀਂ, ਇਹ ਸਟੈਸ਼ ਹਾਊਸ ਹੈਗਾ, ਇੱਥੇ ਜਿਹੜੀ ਸਮਗਲਿੰਗ ਵਗੈਰਾ ਹੁੰਦੀ ਹੈ, ਡਰੱਗ ਡਰੁੱਗ ਦੇ ਰੈਕਟ ਜਿਹੜੇ ਚੱਲਦੇ ਆ। ਸੋ ਟੋਟਲੀ ਦੋ ਡਿਫਰੈਂਟ ਜਿਹੜੀਆਂ ਗੱਲਾਂ ਹੋ ਗਈਆਂ। ਤੇ ਹੁਣ ਟੈਕਸਸ ਵਾਲਿਆਂ ਨੇ ਕਹਿਤਾ ਕਿ ਇਹਨਾਂ ਨੂੰ ਇਨਵੈਸਟੀਗੇਟ ਜਿਹੜਾ ਤੁਸੀਂ ਕਰੋ, ਹੋ ਸਕਦਾ ਉਹ ਸਾਇਲਮ ਦਾ ਵਾ, ਹੋ ਸਕਦਾ ਉਹ ਇਮੀਗ੍ਰੈਂਟਾਂ ਨੇ ਉਹਨਾਂ ਨੇ ਕਬਜ਼ਾ ਕਰ ਲਿਆ, ਪਤਾ ਨਹੀਂ ਕੀ ਚੀਜ਼ ਆ, ਪਰ ਇਨਵੈਸਟੀਗੇਸ਼ਨ ਜਿਹੜੀ ਚੱਲੂਗੀ। ਤੇ ਉਸ ਤੋਂ ਬਾਅਦ ਫਿਰ ਇਹ ਕਹਿੰਦੇ ਆ ਕਿ ਇਹਦਾ ਚਾਰਟਰ ਚੂਟਰ ਜਿਹੜਾ ਸੀਗਾ ਉਹਨੂੰ ਰਿਵੋਕ ਕਰ ਦੇਣਾ ਸ਼ੈਲਟਰ ਦੇ ਨੂੰ। ਤੇ ਦੇਖਦੇ ਆ ਹੁਣ ਕਿ ਜਿਹੜੀ ਸਟੇਟ ਹੈਗੀ ਆ ਉਹ ਸਕਸੈਸਫੁਲ ਹੁੰਦੀ ਹੈ ਕਿ ਨਹੀਂ ਸਕਸੈਸਫੁਲ ਹੁੰਦੀ ਹੈ। ਬੇਸਿਕਲੀ ਚਰਚ ਤੇ ਉਹਨਾਂ ਨੇ ਜਿਹੜਾ ਅਟੈਕ ਕਰਤਾ ਇਹ ਕਹਿ ਕੇ ਕਿ ਇਹ ਜਿਹੜਾ ਹੈਗਾ ਡਰੱਗ ਹਾਊਸ ਜਿਹੜਾ ਇੱਕ ਤਰ੍ਹਾਂ ਦਾ ਹੈਗਾ। ਵਾਓ। ਸੋ ਸੁਪਰੀਮ ਕੋਰਟ ਨੇ ਵੀ ਯੂਨੈਨਿਮਸ ਡਿਸੀਜਨ ਦਿੱਤਾ ਵੀ ਕਰੋ ਜਿਹੜੀ ਇਨਵੈਸਟੀਗੇਸ਼ਨ ਜੀ। ਡਿਪਾਰਟਮੈਂਟ ਜਿਹੜਾ ਡਿਪਟੀ ਸੈਕਟਰੀ ਆਫ ਸਟੇਟ ਜਿਹੜੇ ਡਿਪਾਰਟਮੈਂਟ ਆਫ ਸਟੇਟ ਆ, ਉਹਨਾਂ ਨੇ ਕੋਈ ਮਾਈਗ੍ਰੇਸ਼ਨ ਤੇ ਰਿਫਿਊਜੀ ਅਸਿਸਟੈਂਸ ਐਕਟ ਨੂੰ ਲੈ ਕੇ ਕੁਛ ਜਿਹੜਾ ਉਹ ਆਖਿਆ ਹੈ, ਕੀ ਇਸ ਦੇ ਬਾਬਤ ਹੈਗਾ ਆ? ਇਹ ਕਿਹਦੇ ਨਾਲ ਸੰਬੰਧਿਤ ਜਿਹੜੀ ਇਹ ਚੀਜ਼ ਹੈਗੀ ਆ? ਬੇਸਿਕਲੀ ਉਹਨਾਂ ਨੇ ਨਵਾਂ ਇੱਕ ਤੁਸੀਂ ਕਹਿ ਲਓ ਕਿ ਬਿਆਨ ਪਾਸ ਕੀਤਾ ਡਿਪਾਰਟਮੈਂਟ ਆਫ ਸਟੇਟ ਨੇ। ਉਹ ਕਹਿੰਦੇ ਆ ਕਿ ਜੇ ਕੋਈ ਵੀ ਵਿਅਕਤੀ, ਧਿਆਨ ਨਾਲ ਸੁਣਿਆ ਇਹਨੂੰ, ਮਤਲਬ ਪਹਿਲਾਂ ਮੈਨੂੰ ਲੱਗ ਰਿਹਾ ਐਵੇਂ ਫਨੀ ਨਿਊਜ਼ ਆ, ਪਰ ਐਕਚੁਅਲ ਦੇ ਵਿੱਚ ਉਹਨਾਂ ਨੇ ਕਿਹਾ, ਉਹ ਕਹਿੰਦੇ ਕਿ ਜੇ ਕਿਸੇ ਨੇ ਵੀ ਅਸਿਸਟੈਂਸ ਦਿੱਤੀ ਕਿਸੇ ਨੂੰ, ਮਤਲਬ ਮਾਈਗ੍ਰੈਂਟ ਜਿਹੜੇ ਕੱਚੇ ਬੰਦੇ ਆ ਉਹਨੂੰ ਫੜਾਉਣ ਦੇ ਵਿੱਚ, ਬਾਹਰ ਭੇਜਣ ਦੇ ਵਿੱਚ, ਵਾਪਸ ਉਹਦੀ ਰਿਟਰਨ ਕਰਨ ਦੇ ਵਿੱਚ, ਤੇ ਇਹਦਾ ਮਤਲਬ ਇਹ ਹੋਊਗਾ ਕਿ ਤੁਸੀਂ ਫੋਰਨ ਪਾਲਿਸੀ ਦੀ ਜਿਹੜੀ ਹੈਲਪ ਜਿਹੜੀ ਕਰ ਰਹੇ ਆ। ਤੇ ਇਹ ਚੀਜ਼ ਦਾ ਨੋਟ ਬਣਾਇਆ ਜਾਊਗਾ ਲਿਸਟ ਤੇ। ਇਹਨਾਂ ਦਾ ਜਿਹੜਾ ਸੀਗਾ ਸਰਕਾਰ ਮੋਹਰੇ ਤੁਸੀਂ ਕਹਿ ਲਓ ਕਿ ਇੱਕ ਤਰ੍ਹਾਂ ਸ਼ਾਬਾਸ਼ੀ ਦੇ ਲਈ ਜਿਹੜੀ ਪੇਸ਼ ਕੀਤੀ ਜਾਊਗੀ। ਤੇ ਉਹ ਲੋਕਾਂ ਨੂੰ ਇਨਕਰੇਜ ਕਰ ਰਹੇ ਆ ਕਿ ਤੁਸੀਂ ਜੇ ਏਦਾਂ ਕਰਦੇ ਆ ਤੇ ਹਾਂ, ਕਿ ਜੇ ਕੋਈ ਇਮੀਗ੍ਰੈਂਟ ਤੁਹਾਡੇ ਨਾਲ ਪੰਗਾ ਪੁੰਗਾ ਲੈਂਦਾ, ਠੀਕ ਹੈ, ਜਿਹੜੀ ਮੈਂ ਹੁਣ ਗੱਲ ਕਵਰ ਕਰਕੇ ਹਟਿਆ, ਉਹਨਾਂ ਦਾ ਇਹਨਾਂ ਨੇ ਜਿਹੜਾ ਸੀਗਾ ਓਫੀਸ਼ੀਅਲੀ ਜਿਹੜਾ ਸੀਗਾ ਡਿਪਟੀ ਸੈਕਟਰੀ ਸਟੇਟ ਦੇ ਕ੍ਰਿਸਟੋਫਰ ਲੈਂਡਾਊ, ਇਹਨਾਂ ਨੇ ਜਿਹੜਾ ਸੀਗਾ ਪਬਲਿਕ ਨੋਟਿਸ ਹੁਣ ਇਸ਼ੂ ਕੀਤਾ ਕਿ ਓਫੀਸ਼ੀਅਲ ਬਣਾਤਾ ਇਹਨੂੰ ਕਿ ਤੁਸੀਂ ਮੋਹਰੇ ਆਓ, ਆ ਕੇ ਤੁਸੀਂ ਕੰਪਲੇਂਟ ਕਰੋ ਕਿਹੜਾ ਖਰੂ ਪਾਉਂਦਾ ਤੇ ਹੈਲਪ ਕਰੋ ਜਿਹੜਾ ਵਾਪਸ ਜਾਣ ਦੀ। ਤੇ ਜਿਹੜੀ ਵੀ ਇਹਨਾਂ ਦੀ ਪ੍ਰੈਜ਼ੀਡੈਂਸ਼ੀਅਲ ਲਿਸਟ ਵਗੈਰਾ ਜਿਹੜੀ ਹੈਗੀ ਆ ਉਹਦੇ ਵਿੱਚ ਤੁਹਾਡਾ ਨਾਮ ਜਿਹੜਾ ਸੀਗਾ ਉਹ ਪਾਇਆ ਜਾਊਗਾ, ਕਿਉਂਕਿ ਇਹ ਯੂਐਸ ਦੇ ਇੰਟਰਸਟ ਦੀ ਜਿਹੜੀ ਗੱਲ ਹੈਗੀ ਆ। ਸੋ ਉੱਥੋਂ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਜਿਹੜਾ ਹੁਣ ਹਾਲਾਤ ਜਿਹੜਾ ਸੀਗਾ ਨਾ, ਕਿ ਜਿਹੜੀ ਪਹਿਲਾਂ ਆਪਾਂ ਖਬਰ ਕਰ ਰਹੇ ਸੀਗੇ, ਜਿਹੜਾ ਹੁਣ ਨਵੀਂ ਜਿਹੜੀ ਚੀਜ਼ ਹੈਗੀ ਆ,
ਤੇ ਤੁਹਾਨੂੰ ਲੱਗਣਾ ਹੀ ਆ ਜੇ ਕਿ ਇਹ ਮਜ਼ਾਕ ਮਜ਼ੂਕ ਆ, ਪਰ ਇਹ ਮਜ਼ਾਕ ਮਜ਼ੂਕ ਨਹੀਂ ਹੈਗਾ। ਸੋ ਬੇਸਿਕਲੀ ਇਹ ਹੈ ਕਿ ਛੋਟੀ ਜਿਹੀ ਗੱਲ, ਠੀਕ ਆ, ਕਿ ਜਿੱਦਾਂ ਪਬਲਿਕ ਸੇਫਟੀ ਤੇ ਗੱਲ ਆ ਗਈ, ਅਮਰੀਕਨ ਲੋਕਾਂ ਦੀ ਪਬਲਿਕ ਸੇਫਟੀ ਤੇ ਗੱਲ ਆ ਗਈ। ਅਮਰੀਕਨ ਲੋਕਾਂ ਦੇ ਵਿੱਚ ਕੌਣ ਆ ਜਾਂਦੇ ਆ? ਜਿਹੜੇ ਲੋਕੀ ਇੱਥੇ ਦੇ ਸਿਟੀਜ਼ਨ ਬਣੇ ਆ, ਉਹ ਅਮਰੀਕਨ ਲੋਕਾਂ ਦੇ ਨਾਲ ਆ ਜਾਂਦੇ ਆ, ਠੀਕ ਆ। ਜੇ ਤੁਸੀਂ ਗ੍ਰੀਨ ਕਾਰਡ ਹੋਲਡਰ ਆ, ਤੁਸੀਂ ਅਜੇ ਸਿਟੀਜ਼ਨ ਨਹੀਂ ਹੈਗੇ, ਤੁਸੀਂ ਜੇ ਕੱਚੇ ਆ, ਤੁਹਾਡੇ ਕੇਸ ਚੱਲਦੇ, ਤੁਸੀਂ ਅਜੇ ਸਿਟੀਜ਼ਨ ਨਹੀਂ ਹੈਗੇ, ਉਹਦੇ ਵਿੱਚ ਹੁਣ ਜੇ ਹਾਲਾਤ ਏਦਾਂ ਦੇ ਹੋ ਗਏ ਕਿ ਤੁਹਾਡਾ ਝਗੜਾ ਹੁੰਦਾ ਜਾਂ ਕੁਛ ਹੁੰਦਾ ਤੇ ਗੱਲਬਾਤ ਉੱਥੇ ਆ ਜਾਂਦੀ ਆ ਕਿ ਉਹ ਬੰਦਾ ਰਿਪੋਰਟਿੰਗ ਦੇ ਉੱਤੇ ਜੇ ਆ ਗਿਆ ਜਾਂ ਕੁਛ ਜਿਹੜਾ ਹੋ ਗਿਆ, ਤੇ ਉਹਦੇ ਵਿੱਚ ਤੁਹਾਨੂੰ ਇਕੁਅਲ ਜਿਹੜੀ ਫੁਟਿੰਗ ਨਹੀਂ ਲੱਭਣੀ ਇੱਕ ਤਰ੍ਹਾਂ। ਠੀਕ ਹੈ। ਤੇ ਹਾਂ, ਤੇ ਆਪਣਾ ਜਿਹੜਾ ਇਮੀਗ੍ਰੇਸ਼ਨ ਜਿਹੜਾ ਸਟੇਟਸ ਹੈਗਾ ਨਾ, ਹੁਣ ਜਿਹੜਾ ਬਹਾਨਾ ਉਹਨਾਂ ਦੇ ਲਈ ਕਾਫੀ ਹੈਗਾ ਕਿ ਸਿਰਫ ਬਹਾਨਾ, ਐਕਿਊਜ਼ੇਸ਼ਨ ਕਿ ਇਹ ਬੰਦਾ ਪੁੱਠਾ ਵਾ, ਇਹ ਗੈਂਗ ਨਾਲ ਰਿਹਾ, ਇਹ ਪੁੱਠੇ ਕੰਮ ਕਰਦਾ, ਉਹ ਜਿਹੜੇ ਬਹਾਨੇ ਕਾਫੀ ਹੋਣੇ ਆ। ਤਾਂ ਕਰਕੇ ਇਹ ਆ ਕਿ ਬਾਰ-ਬਾਰ ਹੁਣ ਜਿਹਨਾਂ ਨੇ ਕਰਨੇ ਆ ਉਹਨਾਂ ਨੂੰ ਆਪਾਂ ਨਹੀਂ ਰੋਕ ਸਕਦੇ ਹੈਗੇ, ਪਰ ਜਿਹੜਾ ਸਧਾਰਨ ਕਈ ਵਾਰੀ ਵਿਅਕਤੀ ਹੁੰਦਾ ਨਾ, ਕੀ ਹੁੰਦਾ ਕਿ 4-5 ਜਣੇ ਜਦੋਂ ਹੁੰਦੇ ਆ, ਬੰਦਾ ਚੁੱਕ ਚੁਕਾ ਚ ਆ ਜਾਂਦਾ ਕਿ ਚੱਲ ਮੈਂ ਵੀ ਇਹਨਾਂ ਦੇ ਨਾਲ ਘੁੰਮਣਾ, ਕੋਈ ਨਹੀਂ, ਗੱਡੀ 'ਚ ਬੈਠੇ ਖੌਰੂ ਕਰਦੇ ਆ। ਸੋ ਇਹ ਹੈ ਕਿ ਤੁਸੀਂ ਆਪਣਾ ਜਿਹੜਾ ਟਾਈਮ ਦੇਖੋ, ਠੀਕ ਆ, ਇਹ ਗਰੁੱਪਬਾਜ਼ੀਆਂ ਤੋਂ ਥੋੜਾ ਜਿਹਾ ਦੂਰ ਰਹੋ ਤੇ ਆਪਣਾ ਜਿਹੜਾ ਇਮੀਗ੍ਰੇਸ਼ਨ ਸਟੇਟਸ ਉਹਨੂੰ ਵੇਖ ਕੇ ਜਿਹੜਾ ਸੀਗਾ ਉਹਦੇ ਹਿਸਾਬ ਨਾਲ ਕਰਨਾ ਵਾ। ਤੇ ਜਿਹੜੀ ਦੂਜੀ ਗੱਲ ਆ ਕਿ ਕਲੱਬ ਚੱਲ ਗਏ, ਉੱਥੇ ਲੜ ਗਏ, ਉਹ ਕਰ ਲਿਆ, ਉਹ ਕਰ ਲਿਆ, ਉਹ ਚੀਜ਼ਾਂ ਤੋਂ ਦੂਰ ਰਹੋ, ਏਦਾਂ ਦੀ ਸੰਗਤ ਤੋਂ ਜਿਹੜਾ ਦੂਰ ਰਹੋ। ਇਹਦਾ ਟਾਈਮ ਹੁਣ ਜਿਹੜਾ ਸੀਗਾ ਅਗਲੇ 6 ਮਹੀਨੇ 8 ਮਹੀਨੇ ਉਹ ਇਧਰਲੇ ਪਾਸੇ ਨੂੰ ਜਿਹੜਾ ਹੋਇਆ ਕਿ ਕੋਰਟ ਦੇ ਬਾਹਰ ਗਏ ਬੰਦਿਆਂ ਨੂੰ ਜਿਹੜਾ ਉਹ ਚੱਕ ਰਹੇ ਆ। DUI ਦੇ ਵਿੱਚ ਬੰਦੇ ਨੂੰ ਟਿਕਟ ਲੱਗ ਗਈ, ਉਹਨੂੰ ਫੜ ਕੇ ਚੱਕ ਕੇ ਲੂਈਜ਼ੀਆਨਾ ਮਹੀਨੇ ਦੇ ਵਿੱਚ ਜਿਹੜਾ ਸੀਗਾ ਉਹ ਕੰਮ ਸਾਫ਼ ਹੈ ਨਾ। ਤੇ ਗਰੁੱਪਬਾਜ਼ੀ ਤੋਂ ਥੋੜਾ ਜਿਹਾ ਦੂਰ, ਲੜਾਈ ਝਗੜਿਆਂ ਤੋਂ ਦੂਰ, ਬਿਨਾਂ ਮਤਲਬ ਦੇ ਕਿਸੇ ਨਾਲ ਪੰਗਾ ਨਹੀਂ ਲੈਣਾ, ਭਾਵੇਂ US ਸਿਟੀਜ਼ਨ ਆ, ਭਾਵੇਂ ਕੋਈ ਵੀ ਵਿਅਕਤੀ ਆ, ਠੀਕ ਆ। ਤੇ ਕਿਸੇ ਵੀ ਕਿਸਮ ਦਾ ਜਿਹੜਾ ਤੁਸੀਂ ਕਹਿ ਲਓ ਕਿ ਕ੍ਰਾਈਮ ਜਿਹੜਾ ਹੁੰਦਾ ਕਿ ਜਿਹਦੇ ਨਾਲ ਤੁਹਾਡੀ ਲਾਅ ਇਨਫੋਰਸਮੈਂਟ ਦੇ ਨਾਲ ਤੁਹਾਨੂੰ ਖਹਿਣਾ ਪੈਂਦਾ, ਭਾਵੇਂ ਉਹ ਫ੍ਰਿਸਕ ਐਂਡ ਸਟਾਪ ਹੈਗਾ ਪੁਲਿਸ ਦਾ, ਕੋਈ ਵੀ ਜਿਹੜੀ ਚੀਜ਼ ਹੈਗੀ ਆ। ਸੋ ਏਦਾਂ ਦੀਆਂ ਸਾਰੀਆਂ ਚੀਜ਼ਾਂ ਤੋਂ ਤੁਸੀਂ ਬਚ ਕੇ ਰਹੋ, ਕਿਉਂਕਿ ਇਹਨਾਂ ਦਾ ਐਕਚੁਅਲ ਦੇ ਵਿੱਚ ਕੋਈ ਵੀ 2 ਸਾਲ ਵਾਲਾ ਕੋਈ ਵੀ ਰੂਲ ਨਹੀਂ ਹੈਗਾ। ਜਦੋਂ ਤੁਹਾਡੇ ਤੇ ਕ੍ਰਿਮੀਨਲ ਚਾਰਜਿਸ ਭਾਵੇਂ ਡੋਮੈਸਟਿਕ ਵਾਇਲੈਂਸ ਆ, ਕੋਈ ਵੀ ਚੀਜ਼ ਆ, ਤੁਸੀਂ ਇਹਨਾਂ ਦੀ ਚਪੇਟ ਦੇ ਵਿੱਚ ਆਏ ਤੇ ਬਹੁਤ ਕੁਇਕਲੀ ਜਿਹੜਾ ਤੁਸੀਂ ਕਹਿ ਲਓ ਕਿ ਕੇਸ ਕੁਛ ਟਰਮੀਨੇਟ ਕਰਕੇ, ਬਹਾਨਾ ਲੱਭ ਕੇ ਬਹੁਤ ਕੁਇਕਲੀ ਲੋਕਾਂ ਨੂੰ ਜਿਹੜਾ ਚਾੜ ਦਿੰਦੇ ਆ। ਮਤਲਬ ਕਈ ਵਾਰੀ ਇਹ ਵੀ ਨਹੀਂ ਕਿ ਫੜ ਲਿਆ ਜਾਂ ਉਹ, ਕਈ ਵਾਰੀ ਮਤਲਬ ਲੋਕੀ ਸੀਗੇ ਜਾਣ ਪਛਾਣ ਵਾਲੇ ਵੀ ਫੋਨ ਕਰਕੇ ਦੱਸਦੇ ਆ ਕਿ ਯਾਰ ਇਹਨੂੰ ਸਵੇਰੇ ਚੱਕ ਲਿਆ ਤੇ ਚਾੜ ਵੀ ਦਿੱਤਾ। ਐਡੀ ਕੁਇਕਲੀ ਵੀ ਚੀਜ਼ਾਂ ਜਿਹੜੀਆਂ ਸੁਣੀਆਂ ਕਿ ਪਹਿਲਾਂ ਹੀ ਜਿਹੜਾ ਇੰਤਜ਼ਾਮ ਨਾਲ ਸਾਰਾ ਕਰਕੇ। ਸੋ ਇਹ ਚੀਜ਼ ਆ ਕਿ ਐਂਡ ਆਫ ਦਾ ਡੇ ਦੇਖੋ, ਤੁਹਾਡਾ ਜਿਹੜਾ ਫਿਊਚਰ ਤੁਹਾਡੇ ਹੱਥ ਆ, ਤੇ ਜਿਹੜੇ ਕੰਮ ਕਰਨ ਆਏ ਆ ਉਰੇ, ਉਸ ਕੰਮ ਤੇ ਫੋਕਸ ਜਿਹੜਾ ਕਰੋ, ਠੀਕ ਹੈ ਕਿ ਨਹੀਂ। ਤੇ ਆਹ ਜਿਹੜੀਆਂ ਚੀਜ਼ਾਂ ਜਿਹੜੀਆਂ ਸੀਗੀਆਂ, ਹੁਣ ਰੈਗੂਲੇਸ਼ਨ ਅਗਲਿਆਂ ਨੇ ਜਿਹੜਾ ਸੀਗਾ ਕਿ ਬੇਸਿਕਲੀ ਡਿਮੋਨਾਈਜ਼ ਕਰਤਾ ਇਮੀਗ੍ਰੈਂਟਾਂ ਨੂੰ, ਕਿ ਇਹ ਜਿਹੜੇ ਸੀਗੇ ਕਿਸੇ ਵੀ ਤਰੀਕੇ ਨਾਲ ਜਿਹੜਾ ਜੋ ਵੀ ਆਪਾਂ ਤੁਸੀਂ ਕਹਿ ਲਓ ਕਿ ਲਾਅ ਦੇ ਰਾਹੀਂ ਜਿੱਦਾਂ ਵੀ ਆਪਾਂ ਜਿਹੜਾ ਕੋਈ ਵੀ ਹੱਥਕੰਡਾ ਆਪਾਂ ਜਿਹੜਾ ਵਰਤ ਸਕਦੇ ਆ, ਤੇ ਡੀਪੋਰਟੇਸ਼ਨ ਜਿਹੜੀ ਮਸ਼ੀਨਰੀ ਆ ਉਹਨੂੰ ਪੂਰੀ ਫੁੱਲ ਜਿਹੜਾ ਤੇਜ਼ ਕਰੋ। ਜੀ ਜੀ ਬਿਲਕੁਲ। ਸੋ ਭਾਈ ਜਰਾ ਦੇਖ ਕੇ ਜਿਹੜਾ ਚੱਲੋ, ਨੋ ਡਾਊਟ ਜਿਹੜਾ ਕਈ ਕਹਿਣਗੇ ਵੀ ਆਪਣੀ ਜੀ ਫ੍ਰੀ ਸਪੀਚ ਦੇ ਉੱਤੇ ਇਹ ਵਾਰ ਆ, ਇਹ ਇਦਾਂ ਆ, ਪਰ ਹੁਣ ਪਾਲਿਸੀਆਂ ਜਿਹੜੀਆਂ ਬਹੁਤ ਤਿੱਖੀਆਂ ਕੀਤੀਆਂ। ਹੁਣ ਦੇਖੋ, ਇੱਕ ਦੂਜੇ ਦੇ ਖਿਲਾਫ, ਇੱਕ ਦੂਜੇ ਦੇ ਉਲਟ ਸਨਿਚ ਕਰਾਉਣ ਦੇ ਲਈ ਕਿੱਦਾਂ ਦੀਆਂ ਜਿਹੜੀਆਂ ਚੀਜ਼ਾਂ ਪਾਲਿਸੀਆਂ ਲਿਆ ਰਹੇ ਆ। ਕਈ ਸੂਬਿਆਂ ਨੇ ਤਾਂ $1000 ਤੱਕ ਦਾ ਨਾਮ ਵੀ ਰੱਖਿਆ ਸੀਗਾ ਵੀ ਤੁਸੀਂ ਇਲੀਗਲ ਬੰਦਾ ਜਿਹੜਾ ਡਿਪੋਰਟ ਕਰਾਓ ਤੇ ਤੁਹਾਨੂੰ $1000 ਜਿਹੜਾ ਉਹ ਅਸੀਂ ਦਵਾਵਾਂਗੇ। ਸੋ ਵੀ ਤੁਸੀਂ ਇਹਨਾਂ ਦੀ ਇੱਕ ਚੰਗੀ ਲਿਸਟ ਦੇ ਵਿੱਚ ਆ ਜਾਓ, ਉਹਦੇ ਲਈ ਤੁਸੀਂ ਦੂਜੇ ਬੰਦਿਆਂ ਨੂੰ ਜਿਹੜਾ ਉਹ ਫੜਾਓ। ਕਿੱਥੋਂ ਤੱਕ ਜਿਹੜਾ ਉਹ ਲਾਲਚ ਹੈ ਇਸ ਟਾਈਮ ਉਹ ਨਾਲ ਦੇ ਨਾਲ ਜਿਹੜਾ ਉਹ ਦੇ ਰਹੇ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਨਵਾਂ ਪਬਲਿਸ਼ ਕੀਤਾ ਹੈ ਸੈਂਚੁਰੀ ਜੂਰਿਸਡਿਕਸ਼ਨਸ ਨੂੰ ਲੈ ਕੇ, ਜਿਹੜੀਆਂ ਕੁਛ ਲਾਜ਼ ਕਹਿੰਦੇ ਵੀ ਜਿਹੜੇ ਫੈਡਰਲ ਇਮੀਗ੍ਰੇਸ਼ਨ ਲਾਜ਼ ਨੂੰ ਡਿਫਾਈ ਕਰ ਰਹੇ ਆ, ਉਹਨਾਂ ਨੇ ਜਿਹੜੀ ਲਿਸਟ ਪਬਲਿਸ਼ ਕੀਤੀ ਆ DHS ਨੇ। ਜੀ ਬਿਲਕੁਲ। ਸੋ ਸੈਂਚੁਰੀ ਜੂਰਿਸਡਿਕਸ਼ਨ ਕੀ ਹੁੰਦਾ ਕਿ ਜਿਹਦੇ ਵਿੱਚ ਰਿਫਿਊਜੀ ਹੋ ਗਏ, ਅਸਾਈਲੀ ਹੋ ਗਏ, ਇਮੀਗ੍ਰੈਂਟ ਹੋ ਗਏ, ਕੱਚੇ ਬੰਦੇ ਹੋ ਗਏ, ਉਹਨਾਂ ਨੂੰ ਜਿਹੜੀ ਸਟੇਟ ਜਾਂ ਸਿਟੀ ਆ ਉਹ ਤੰਗ ਪਰੇਸ਼ਾਨ ਜਿਹੜੀ ਨਹੀਂ ਕਰਦੀ ਤੇ ਆਪਣੇ ਪੁਲਿਸ ਦੇ ਰਿਸੋਰਸ ਨਹੀਂ ਸ਼ੇਅਰ ਕਰਦੀ। ਤੇ ਉਹਦੇ ਵਿੱਚ ਕੀ ਹੁੰਦਾ ਕਿ ਜਿਹੜੀ ਫੈਡਰਲ ਗਵਰਨਮੈਂਟ ਹੁਣ ਤੁਸੀਂ ਕਹਿ ਲਓ ਹੈਗੀ ਆ, ਉਹਨਾਂ ਨੂੰ ਕਹੇ ਕਿ ਓਬਵੀਅਸਲੀ ਜੇ ਪੁਲਿਸ ਕੋਆਪਰੇਟ ਕਰਨ ਲੱਗ ਪਏ ਫਿਰ ਤੇ ਕੰਮ ਹੀ ਬੜਾ ਸੌਖਾ, ਫਿਰ ਤੇ ਜਿੱਥੇ ਮਰਜ਼ੀ ਛਾਪੇਮਾਰੀ ਕਰਨੀ ਆ ਤੇ ਰਾਈਟ ਵੇ ਉਹ ਕਰ ਸਕਦੇ ਆ। ਤੇ ਇਹਦੇ ਵਿੱਚ ਲਿਸਟ ਦੇ ਵਿੱਚ ਓਬਵੀਅਸਲੀ ਕੈਲੀਫੋਰਨੀਆ ਦੀ ਤਕਰੀਬਨ ਹਰੇਕ ਕਾਉਂਟੀ ਤੁਸੀਂ ਕਹਿ ਲਓ ਕਿ ਸੈਂਚੁਰੀ ਦੇ ਵਿੱਚ ਆਉਂਦੀ ਹੋਣੀ ਹੈ, ਤਕਰੀਬਨ ਹਰੇਕ ਕਾਉਂਟੀ, ਠੀਕ ਹੈ। ਹੁਣ ਜਿੱਦਾਂ ਲੋਕੀ ਕਹਿੰਦੇ ਆ ਜੀ ਮਹਿੰਗਾ ਸ਼ਹਿਰ ਆ, ਇਹ ਹੈ ਉਹ ਹੈ ਜੀ, ਦੂਜੀ ਸਟੇਟ ਦੀਆਂ ਤਾਰੀਫਾਂ ਕਰਦੇ ਆ। ਹੁਣ ਫਿਰ ਹੁਣ ਮੈਂ ਕਿਹਾ ਇੱਥੇ ਸਟੈਂਡ ਆਊਟ ਹੁੰਦਾ
ਉਹ ਕੀ ਕਹਿੰਦੇ ਆ ਕਿ ਜਿਹੜੀ ਨਹੀਂ ਕੋਆਪਰੇਟ ਕਰਦੇ ਨਾ, ਆਪਾਂ ਉਹਦੀ ਫੰਡਿੰਗ ਕੱਟ ਦੇਣੀ ਆ, ਫੈਡਰਲ ਫੰਡਿੰਗ ਵਗੈਰਾ ਕੱਟ ਦੇਣੀ ਆ। ਤੇ ਉਹਦੇ ਕਰਕੇ ਕੀ ਹੈਗਾ ਕਿ ਕਈ ਜਿਹੜੇ ਛੋਟੇ ਸ਼ਹਿਰ ਆ ਜਾਂ ਦੂਜੀਆਂ ਸਟੇਟਾਂ ਦੇ ਵਿੱਚ ਉਹਨਾਂ ਨੂੰ ਘੁੱਟਣੇ ਜਿਹੜੇ ਟੇਕਣੇ ਪੈਂਦੇ ਆ। ਹੁਣ ਕੈਲੀਫੋਰਨੀਆ ਦੇ ਵਿੱਚ ਦੇਖੋ ਤੁਸੀਂ, ਟੈਕਸ ਟੂਕਸ ਇਹ ਉਹ ਸਾਰਾ ਜਿਹੜੀ ਚੀਜ਼ ਦੀ ਲੋਕ ਕੰਪਲੇਂਟ ਕਰਦੇ ਹਾਈ ਆ, ਇਹ ਸਟੇਟ ਨੂੰ ਨਹੀਂ ਫਰਕ ਪੈਂਦਾ ਕਿੱਦਾਂ। ਤੇ ਆਲਮੋਸਟ ਸਾਰੀਆਂ ਹੀ ਜਿਹੜੀਆਂ ਕਾਉਂਟੀਆਂ, ਸੈਂਟਾ ਕਲੈਰਾ, ਆਪਣੇ ਯੂਬਾ ਸਿਟੀ ਕਾਫੀ ਵੱਡੀ ਉਹਦੇ ਵਿੱਚ ਲਿਸਟ ਆ, ਤਕਰੀਬਨ ਸਾਰੇ ਕਾਉਂਟੀ ਜਿਹੜੇ ਆ ਸੈਂਚੁਰੀ ਦੇ ਵਿੱਚ ਹੀ ਆਉਂਦੇ ਆ, ਤੇ ਉਹਨਾਂ ਦਾ ਨਾਮ ਉਹਦੇ ਵਿੱਚ ਹੈਗਾ। ਪਰ ਉਹਨਾਂ ਨੇ ਸਾਫ਼ ਹੀ ਕਿਹਾ ਹੋਇਆ ਕਿ ਆਪਾਂ ਆਪਣੇ ਰਿਸੋਰਸ ਜਿਹੜੇ ਸ਼ੇਅਰ ਨਹੀਂ ਕਰਨੇ, ਆਪਾਂ ਜਿਹੜਾ ਕੋਆਪਰੇਟ ਜਿਹੜਾ ਨਹੀਂ ਕਰਨਾ। ਤੇ ਉਹਦੇ ਵਿੱਚ ਹੁਣ ਇਹ ਤੁਸੀਂ ਦੇਖ ਲਓ ਕਿ ਮੇਨਲੀ ਜਿਹੜਾ ਫੈਡਰਲ ਗਵਰਨਮੈਂਟ ਕੋਲ ਇਹੀ ਹੁੰਦਾ ਕਿ ਉਹ ਜਿਹੜੇ ਬਾਂਹ ਮਰੋੜ ਸਕਦੇ ਆ ਤਾਂ ਟੈਕਸ ਟੂਕਸ ਫੰਡਿੰਗ ਦੇ ਕਰਕੇ ਮਰੋੜ ਸਕਦੇ ਆ। ਪਰ ਉਹਦੇ ਵਿੱਚ ਜਿੱਦਾਂ ਹੁਣ ਕੈਲੀਫੋਰਨੀਆ ਉਹਦੇ ਕਾਉਂਟੀ ਆ, ਉਹਨਾਂ ਦੀ ਪੋਜੀਸ਼ਨ ਜਿਹੜੀ ਕਲੀਅਰ ਹੈਗਾ, ਆਪਾਂ ਨਹੀਂ ਜਿਹੜਾ ਕੋਆਪਰੇਟ ਕਰਨਾ। ਠੀਕ ਹੈ ਜੀ। ਤੇ ਅਗਲੀ ਜਿਹੜੀ ਗੱਲ ਤੁਸੀਂ ਜਿਸ ਨੂੰ ਥੋੜਾ ਜਿਹਾ ਛੋਇਆ ਸੀਗਾ, ਇਮੀਗ੍ਰੇਸ਼ਨ ਅਰੈਸਟ ਜਿਹੜੇ ਕੋਰਟ ਹਾਊਸਿਸ ਨੂੰ ਜਿਹੜਾ ਦੇ ਬਾਹਰ ਜਿਹੜਾ ਉਹ ਲੈ ਕੇ, ਜਿੱਦਾਂ ਤੁਸੀਂ ਦੱਸ ਰਹੇ ਸੀਗੇ ਹੁਣੇ ਵੀ ਆਈਸ ਵਾਲੇ ਜਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲੇ ਕਾਫੀ ਤੱਤੇ ਇਸ ਹਿਸਾਬ ਦੇ ਨਾਲ ਚੱਲ ਰਹੇ ਆ ਵੀ ਜਿੱਦਾਂ ਹੀ ਕਿਸੇ ਦਾ ਕੇਸ ਟਰਮੀਨੇਟ ਹੁੰਦਾ ਆ ਜਾਂ ਉਸ ਨੂੰ ਨਾ ਹੋ ਜਾਂਦੀ ਆ, ਉਹਨੂੰ ਨਿਕਲਦਿਆਂ ਸਾਰਿਆਂ ਨੂੰ ਨਹੀਂ ਆਬਵੀਅਸਲੀ ਵੀ ਬਹੁਤ ਸਾਰੇ, ਪਰ ਕੋਰਟਸ ਤੋਂ ਇਹ ਜਿਹੜੀਆਂ ਰਿਪੋਰਟਸ ਆ ਰਹੀਆਂ ਆ ਵੀ ਉਹਨਾਂ ਨੂੰ ਨਾਲ ਦੇ ਨਾਲ ਜਿਹੜਾ ਉਹ ਇਹ ਡਿਟੇਨ ਜਿਹੜਾ ਉਹ ਕਰੀ ਜਾ ਰਹੇ ਆ। ਸੋ ਜਿਹੜਾ ਲੀਗਲ ਪ੍ਰੋਸੈਸ ਆ, ਡਿਊ ਪ੍ਰੋਸੈਸ ਦੀ ਜਿਹੜੀ ਸ਼ੁਰੂਆਤ 'ਚ ਗੱਲ ਕੀਤੀ ਸੀ, ਉਹ ਵੀ ਕਿਤੇ ਨਾ ਕਿਤੇ ਇਹਨਾਂ ਨੇ ਸਿੱਕੇ ਜਿਹੜਾ ਉਹ ਟੰਗ ਰਹੇ ਆ। ਸੋ ਇਹ ਡੈਪੂਟੇਸ਼ਨ ਦਾ ਇੱਕ ਨਵਾਂ ਟੂਲ ਜਿਹੜਾ ਕਹਿੰਦੇ ਇਹਨਾਂ ਨੇ ਬਣਾ ਲਿਆ ਇਮੀਗ੍ਰੇਸ਼ਨ ਦੇ ਕੋਰਟ ਹਾਊਸਿਸ ਨੂੰ। ਜੀ ਬਿਲਕੁਲ। ਸੋ ਇਹ ਖਬਰ ਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ, ਠੀਕ ਆ। ਨਵੀਂ ਇੱਕ ਡਿਵੈਲਪਮੈਂਟ ਆ, ਠੀਕ ਆ। ਤੇ ਇਹ ਰਾਜਕਰਾਂ ਜੀ ਅਗੇਨ, ਜਿੱਦਾਂ ਮੈਂ ਕਿਹਾ ਬਾਰ-ਬਾਰ ਹੁਣ ਗੱਲ ਕਈ ਵਾਰੀ ਸਾਨੂੰ ਕਰਨੀ ਪੈ ਜਾਂਦੀ ਆ ਕਿ ਤੁਹਾਨੂੰ ਯਾਦ ਆ ਆਪਾਂ ਖਬਰ ਕੀਤੀ ਸੀ ਕਿ 2 ਸਾਲ ਵਾਲਾ ਰੂਲ ਆ ਕਿ 2 ਸਾਲਾਂ ਦੇ ਵਿੱਚ ਲੋਕਾਂ ਨੂੰ ਟੰਗੂਗੇ, ਜਿਹਦੇ ਵਿੱਚ ਉਹ ਕਹਿੰਦੇ ਸੀ ਕਿ ਨਹੀਂ ਜੀ ਇਹ ਗਲਤ ਖਬਰਾਂ ਕਰਦੇ ਆ, ਏਦਾਂ ਨਹੀਂ ਕਾਨੂੰਨ ਹੈਗਾ। ਇੱਕ ਨੇ ਤਾਂ ਇਹ ਵੀ ਕਿਹਾ ਸੀ ਕਿ ਲੈ ਇਹਨੂੰ ਆਪਣੇ ਅੱਖਰ ਵਾਪਸ ਲੈਣੇ ਪੈਣੇ, ਏਦਾਂ ਕਰਨਾ ਪੈਣਾ, ਓਦਾਂ ਕਰਨਾ ਪੈਣਾ। ਤੇ ਜੋ ਤੁਹਾਨੂੰ ਚੀਜ਼ ਦੱਸੀ ਸੀਗੀ ਰਾਹ, ਉਧਰ ਨੂੰ ਹੀ ਸਰਕਾਰ ਜਿਹੜੀ ਜਾ ਰਹੀ ਹੈ। ਕਿੱਦਾਂ ਪਤਾ ਲੱਗਦਾ ਹੈਗਾ ਇਹ? ਸਭ ਤੋਂ ਪਹਿਲਾਂ ਇਹ ਇੱਥੋਂ ਪਤਾ ਲੱਗਦਾ ਕਿ ਉਹਨਾਂ ਨੇ ਆਪਣੀ ਜਿਹੜੀ ਟੀਮ ਆ ਉਹ ਕਿਹੜੀ ਵਾਲੀ ਅਪੁਆਇੰਟ ਕੀਤੀ ਸੀਗੀ। ਪਿਛਲੀ ਵਾਰੀ ਵੀ ਜਿਹੜੇ 4 ਸਾਲ ਦੇ ਵਿੱਚ ਇਹਨਾਂ ਦੇ ਜਿਹੜੇ ਲੋਕ ਸੀਗੇ, ਉਹਨਾਂ ਨੇ ਆਲਰੇਡੀ 4 ਸਾਲ ਕੋਰਟਾਂ ਦੇ ਨਾਲ ਖਹਿ ਕੇ, ਸੁਪਰੀਮ ਕੋਰਟ ਦੇ ਨਾਲ ਸਾਰਾ, ਤੁਸੀਂ ਕਹਿ ਲਓ ਕਿ ਬਾਈਡਨ 4 ਸਾਲ ਵਿੱਚ ਆਇਆ। ਤੁਸੀਂ ਜੇ ਹੁਣ ਪਿਛਲੇ 4 ਸਾਲਾਂ ਦੇ ਵਿੱਚ ਆਏ ਆ, ਜਿੱਦਾਂ ਕਿ ਜ਼ਿਆਦਾਤਰ ਇਹਨੇ ਦਰਵਾਜ਼ਾ ਹੁਣ ਖੋਲਿਆ ਸੀਗਾ, ਤੁਹਾਨੂੰ ਪਿਛਲੀਆਂ ਵਾਲੀਆਂ ਤਾਂ ਜਿਹੜੀਆਂ ਖਬਰਾਂ ਦਾ ਪਤਾ ਹੀ ਨਹੀਂ ਕਿ ਜਦੋਂ ਟਰੰਪ ਦਾ ਪਹਿਲਾ ਵਾਲਾ ਕਾਰਜਕਾਲ ਸੀਗਾ ਉਹਦੇ ਵਿੱਚ ਕੀ ਹੋਇਆ, ਠੀਕ ਆ। ਸੋ ਜਦੋਂ ਇਹਨਾਂ ਨੂੰ ਉੱਥੋਂ ਕਈ ਹਾਰਾਂ ਮਿਲੀਆਂ ਤੇ ਉਹਨਾਂ ਨੇ ਉੱਥੋਂ ਸਿੱਖ ਲਿਆ ਕਿ ਯਾਰ ਆਹ ਚੀਜ਼ ਸੀਗੀ, ਆਹ ਚੀਜ਼ 'ਚ ਆਪਾਂ ਕੋਰਟ 'ਚ ਜਿੱਤ ਸਕਦੇ ਹਾਂ, ਆਹ ਚੀਜ਼ ਦੇ ਵਿੱਚ ਆਪਾਂ ਨਹੀਂ ਜਿੱਤ ਸਕਦੇ ਹਾਂ, ਕਿਹੜੇ ਹਿਸਾਬ ਨਾਲ ਜਿਹੜਾ ਸੀਗਾ ਸਿਸਟਮ ਨੂੰ ਆਪਾਂ ਟਾਰਗੇਟ ਜਿਹੜਾ ਕਰਨਾ। ਤੇ ਉਹ ਹੁਣ ਤੁਸੀਂ ਦੇਖੋ ਕਿ ਬਹੁਤ ਜ਼ਿਆਦਾ ਇਫੈਕਟਿਵ ਵੀ ਹੈਗੇ ਆ ਕਿ ਇੱਕ ਪੰਗੇ 'ਚੋਂ ਲੋਕੀ, ਵਕੀਲ ਜਿਹੜੇ ਨਾਨ ਪ੍ਰੋਫਿਟ ਆ, ਇਹ ਅਜੇ ਇੱਕ ਪੰਗੇ ਨਾਲ ਜੂਝ ਰਹੇ ਹੁੰਦੇ ਆ, ਇਹ ਦੂਜਾ ਵਾਲਾ ਪੰਗਾ ਪਾ ਦਿੰਦੇ ਆ, ਤੀਜਾ ਵਾਲਾ ਪਾ ਦਿੰਦੇ ਆ। ਤੁਸੀਂ ਲਾਓ ਕਿ ਹਰ ਹਫ਼ਤੇ ਆਪਾਂ ਆਈਦਾ ਇੱਕ ਤੋਂ ਵੱਧ ਇੱਕ, ਇਹ ਨਹੀਂ ਕਿ ਇੱਕ ਖਬਰ ਆ ਗਈ ਜੀ ਕਿ ਬਹੁਤ ਵੱਡਾ ਕੰਮ ਕਰਤਾ ਇਹਨਾਂ ਨੇ। ਹਰ ਹਫ਼ਤੇ ਕੋਈ ਨਾ ਕੋਈ, ਤੁਸੀਂ ਕਹਿ ਲਓ ਕਿ ਜਿੱਦਾਂ ਤੁਸੀਂ ਕਹਿੰਦੇ ਆ ਸੱਪ ਛੱਡ ਦਿੰਦੇ ਆ, ਉਹ ਵਾਲਾ ਹਿਸਾਬ ਕਿਤਾਬ ਇਹਨਾਂ ਦਾ ਜਿਹੜਾ ਹੋ ਰਿਹਾ। ਹੁਣ ਇਹ ਕੀ ਕਰ ਰਹੇ ਆ ਕੋਰਟਸ ਦੇ ਵਿੱਚ, ਜ਼ਿਆਦਾਤਰ ਹਿਸਪੈਨਿਕ ਜਿਹੜੇ ਲੋਕ ਆ ਉਹਨਾਂ ਨੂੰ ਇਸ ਚੀਜ਼ ਦਾ ਜੇ ਸਾਹਮਣਾ ਕਰਨਾ ਪਿਆ। ਨੰਬਰ ਇਹਦੇ ਵਿੱਚ ਪੰਜਾਬੀਆਂ ਦਾ ਵੀ ਲੱਗਣਾ ਵਾ, ਕਿਉਂਕਿ ਕੋਈ ਇਹਦੇ ਵਿੱਚ ਡਿਸਕ੍ਰਿਮੀਨੇਸ਼ਨ ਨਹੀਂ ਉਹਨਾਂ ਨੇ ਹੋਣਾ। ਇਹ ਸਟੇਟ ਆਊਟ ਜਿਹੜਾ ਕੀ ਸੀਗਾ ਕਿ ਜਿਹੜੇ ਲੋਕਾਂ ਨੂੰ 2 ਸਾਲ ਤੋਂ ਹੁਣ ਘੱਟ ਹੋਏ ਆ, ਕਾਨੂੰਨ ਤਾਂ ਇਹ ਕਹਿੰਦਾ, ਪਰ 2 ਸਾਲ ਤੋਂ ਵੱਧ ਵੀ ਜਿਹੜਾ ਨੂੰ ਹੋਏ ਨਾ, ਉਹਨਾਂ ਦੇ ਵੀ ਸੇਮ ਚੀਜ਼ ਦੇ ਵੱਲ ਜਾ ਰਹੇ ਆ। ਲੋਕੀ ਕਹਿੰਦੇ ਕਿ ਮੇਰਾ ਕੇਸ ਲੱਗਾ, ਮੈਂ ਸੁਰੱਖਿਅਤ ਆ, ਮੈਨੂੰ ਕੋਈ ਪ੍ਰੋਬਲਮ ਨਹੀਂ, ਠੀਕ ਆ। ਹੁਣ ਜਿਹੜੇ ਸਵਾਲ ਜਵਾਬ ਉਧਰੋਂ ਆ ਜਾਂਦੇ ਕਿ ਕੀ ਮੈਂ ਟਰੱਕ ਚਲਾ ਸਕਦਾ, ਕੀ ਮੈਂ ਜਾ ਸਕਦਾ, ਉਹ ਕੀ ਕਰ ਰਹੇ ਆ ਕਿ ਕੋਰਟ ਦੇ ਵਿੱਚ ਜਾ ਕੇ ਸਰਕਾਰ ਹੁਣ ਕਹਿ ਰਹੀ ਹੈ ਕਿ ਕੇਸ ਇਹਨਾਂ ਦੇ ਡਿਸਮਿਸ ਕਰ ਦਿਓ, ਆਪਾਂ ਪ੍ਰੋਸੀਕਿਊਟ ਨਹੀਂ ਕਰਨਾ, ਜਿਹਨੂੰ ਆਪਾਂ ਪੀਡੀ ਪਹਿਲਾਂ ਕਹਿੰਦੇ ਸੀਗੇ। ਸੋ ਕੇਸ ਉਹ ਡਿਸਮਿਸ ਕਰਾ ਲੈਂਦੇ ਆ। ਹੁਣ ਤੁਸੀਂ ਲਾ ਲਓ ਕੇਸ ਡਿਸਮਿਸ ਹੋ ਜਾਂਦਾ, ਬੰਦਾ ਕੋਰਟ ਦੇ ਸ਼ਿਕੰਜੇ ਦੇ ਵਿੱਚ ਨਹੀਂ ਰਹਿੰਦਾ, ਫਿਰ ਉਹ ਤੁਸੀਂ ਕਹਿ ਲਓ ਕਿ ਹੈਗਾ ਬੰਦਾ ਕੱਚਾ ਹੀ ਆ ਤੇ ਉਹਦੇ ਤੇ ਕੋਈ ਪ੍ਰੋਸੀਡਿੰਗ ਨਹੀਂ ਚੱਲਦੀ। ਉਹਨੂੰ ਬਾਹਰ ਹੀ ਉਹਦੇ ਵਿੱਚ ਪਲੇਨ ਕੱਪੜਿਆਂ ਦੇ ਵਿੱਚ, ਇਹ ਨਹੀਂ ਕਿ ਪੁਲਿਸ ਵਾਲੀ ਯੂਨੀਫਾਰਮ ਪਾਈ ਆ। ਤੁਸੀਂ ਇਮੈਜਿਨ ਕਰੋ, ਤੁਸੀਂ ਕੋਰਟ ਚੋਂ ਬਾਹਰ ਨਿਕਲ ਰਹੇ ਆ, ਤੁਹਾਨੂੰ ਲੱਗਦਾ ਕੇਸ ਡਿਸਮਿਸ ਹੋ ਗਿਆ ਤੇ ਤੁਹਾਡੇ ਫਾਇਦੇ ਦੀ ਗੱਲ ਆ, ਹੁਣ ਤੁਸੀਂ ਵਿਆਹ ਵਾਲੇ ਕੇਸ ਦੇ ਥਰੂ ਪੱਕੇ ਹੋ ਜਾਣਾ, ਹੁਣ ਤੁਸੀਂ ਸਾਲਮ ਦਾ ਕੇਸ ਲਾ ਲੈਣਾ। ਉਹ ਪਲੇਨ ਕਲੋਥ ਦੇ ਵਿੱਚ ਯੰਗ ਜਿਹੜੇ ਬੰਦੇ ਆ ਕੇ ਬੰਦੇ ਨੂੰ ਫੜ ਲੈਂਦੇ ਆ। ਪਹਿਲਾਂ ਤਾਂ ਕਈਆਂ ਨੂੰ ਸਮਝ ਨਹੀਂ ਲੱਗਦੀ ਕਿ ਇਹ ਪੁਲਿਸ ਵਾਲੇ ਆ ਕਿ ਇਹ ਕੌਣ ਆ, ਸਧਾਰਨ ਵਰਦੀਆਂ ਦੇ ਵਿੱਚ। ਤੇ ਉਹ ਇਹਨਾਂ ਨੂੰ ਕਹਿੰਦੇ ਆ ਕਿ ਨਹੀਂ, ਹੁਣ ਕੋਰਟ ਨੇ ਇਹਨਾਂ ਨੂੰ ਛੱਡਤਾ ਤੇ ਹੁਣ ਇਹਨਾਂ ਨੂੰ ਆਪਾਂ ਐਕਸਪੀਡਾਈਟਡ ਰਿਮੂਵਲ ਦੇ ਵਿੱਚ ਪਾ ਸਕਦੇ ਆ, ਜਿਹਦੇ ਵਿੱਚ ਕਿ 7 ਦਿਨਾਂ ਦੇ ਵਿੱਚ ਉਹ ਕਹਿੰਦੇ ਆ ਕਿ ਬਿਆਨ ਵੀ ਹੁਣ ਦੇ ਕੇ ਕੋਰਟ ਦੇ ਮੂਹਰੇ ਇਹਦੀ ਹੀਅਰਿੰਗ ਰੱਖੋ
ਤੇ ਲਗਭਗ ਜਿਹੜਾ ਸੀਗਾ ਮਹੀਨੇ ਕੁ ਦੇ ਅੰਦਰ ਜਿਹੜਾ ਸੀਗਾ ਉਹ ਡਿਪੈਂਡਿੰਗ ਕਿਹੜੇ ਕੈਂਪ ਦੇ ਵਿੱਚ ਹੈਗੇ ਆ, ਕਿਹੜੇ ਡਿਟੇਨਡ ਕੋਰਟ ਦੇ ਵਿੱਚ ਹੈਗੇ ਆ, ਉੱਥੇ ਜੱਜ ਦੀ ਰੇਟਿੰਗ ਕਿੱਦਾਂ, ਉਹਦੇ ਵਿੱਚ ਜਾ ਕੇ ਜਿਹੜਾ ਸੀਗਾ ਕੇਸ ਫਟਾਫਟ ਜਿਹੜਾ ਡਿਨਾਈ ਕਰ ਰਹੇ ਆ। ਤੇ ਸਾਰੇ ਜਿਹੜੇ ਇੰਤਜ਼ਾਮ ਦੇ ਨਾਲ, ਕਿਉਂਕਿ ਪਾਸਪੋਰਟ ਵੀ ਉਹਨਾਂ ਦੇ ਕੋਲ ਹੁੰਦਾ, ਕਿਉਂਕਿ ਕੋਰਟ ਦੇ ਵਿੱਚ ਤੁਹਾਡਾ ਜਿਹੜਾ ਕੇਸ ਲੱਗਾ ਹੁੰਦਾ ਰੀਅਲ ਆਈਡੀ ਐਕਟ ਥੱਲੇ ਤੁਹਾਨੂੰ ਦੇਣਾ ਪੈਂਦਾ, ਜਾਂ ਤੁਹਾਨੂੰ ਟਰੈਵਲ ਡਾਕੂਮੈਂਟ ਬਣਾਉਣ ਲਈ ਕਹਿੰਦੇ ਆ। ਤੇ ਆ ਜਿਹੜੀ ਇੱਕ ਨਵੀਂ ਚੀਜ਼ ਜਿਹੜੀ ਸੀਗੀ, ਪਿਛਲੇ ਹਫਤੇ ਵੀ ਆਪਾਂ ਗੱਲ ਕੀਤੀ ਸੀਗੀ, ਫੀਨਿਕਸ ਤੋਂ ਜ਼ਿਆਦਾ ਜਿਹੜੀ ਐਗਜ਼ਾਮਪਲ ਸੀਗੀ, ਪਰ ਹੁਣ ਇਹ ਆਪਾਂ ਸੁਣਿਆ ਕਿ LA, ਸੈਨ ਫਰਾਂਸਿਸਕੋ, ਹਰੇਕ ਕੋਰਟ ਦੇ ਵਿੱਚ ਇਹ ਜਾ ਕੇ ਕੇਸ ਜਿਹੜੇ ਡਿਸਮਿਸ ਹੋ ਰਹੇ ਆ। ਸਰਕਾਰੀ ਵਕੀਲ ਤੇ ਜਿਹੜੇ ਆਈਸ ਵਾਲੇ ਜਿਹੜੇ ਹੈਗੇ ਆ, ਟੋਟਲ ਜਿਹੜੀ ਮਿਲੋ ਭਗਤ ਆ ਕਿ ਉਹਨਾਂ ਨੇ ਕਿਹਾ ਤੁਸੀਂ ਡਿਸਮਿਸ ਕਰਾ ਲਓ ਤੇ ਆਪਾਂ ਜਾ ਕੇ ਫੜ ਲਈਏ। ਕਾਨੂੰਨ ਜਿਹੜਾ ਇਹ ਕਹਿੰਦਾ ਕਿ ਤੁਸੀਂ ਏਦਾਂ ਨਹੀਂ ਕਰ ਸਕਦੇ। ਇਮੀਗ੍ਰੇਸ਼ਨ ਕੋਰਟ ਮੈਨੂਅਲ ਲਾ ਕੇ ਰਿਟਨ ਮੋਸ਼ਨ ਦੇਣੀ ਆ, ਤੁਸੀਂ ਓਪਰਚੁਨਿਟੀ ਦੇਣੀ ਆ, ਬੰਦੇ ਨੂੰ 10 ਕੁ ਦਿਨ ਦਾ ਮੌਕਾ ਦੇਣਾ ਚਾਹੀਦਾ ਐਕਸਪਲੇਨ ਕਰਨ ਦਾ। ਪਰ ਹੈਰਾਨੀ ਵਾਲੀ ਗੱਲ ਜਿਹੜੀ ਇਹ ਹੈਗੀ ਆ ਕਿ ਕਈ ਜਿਹੜੇ ਜੱਜ ਹੈਗੇ ਆ, ਉਹ ਜਿੱਦਾਂ ਸਰਕਾਰ ਕਹਿ ਰਹੀ ਆ, ਉਹ ਵੀ ਉਸ ਹਿਸਾਬ ਨਾਲ ਜਿਹੜਾ ਕੰਮ ਕਰ ਰਹੇ ਆ, ਉਹ ਡਿਸਮਿਸ ਐਕਚੁਅਲ ਦੇ ਵਿੱਚ ਕਰ ਰਹੇ ਆ। ਉਹ ਨਹੀਂ ਇਹ ਵੇਖ ਰਹੇ ਕਿ ਕੀ ਆ 2 ਸਾਲ ਹੋਏ ਆ, 2 ਸਾਲ ਤੋਂ ਜ਼ਿਆਦਾ ਹੋਏ ਆ, ਘੱਟ ਹੋਏ ਆ, ਉਹ ਕਰ ਰਹੇ ਆ ਡਿਸਮਿਸ। ਭਾਵੇਂ ਕਾਨੂੰਨ ਦੀ ਕਿਤਾਬ ਦੇ ਵਿੱਚ ਲਿਖਿਆ ਹੈਗਾ ਕਿ ਮੌਕਾ ਜਿਹੜਾ ਮਿਲਣਾ ਚਾਹੀਦਾ, ਤੇ ਬਾਹਰ ਜਾ ਕੇ ਉਹ ਬੰਦੇ ਜਿਹੜੇ ਫੜ ਹੋ ਰਹੇ ਆ, ਐਕਸਪੀਡਾਈਟਡ ਰਿਮੂਵਲ ਚ ਪਾਏ ਜਾ ਰਹੇ ਆ, ਤੇ ਉੱਥੇ ਫਿਰ ਕੁਇਕ ਜਿਹੜਾ ਫੈਸਲਾ ਜਿਹੜਾ ਉੱਥੋਂ ਦੀ ਜਿਹੜੇ ਆ ਰਹੇ ਆ। ਸੋ ਸੀਨ ਕੀ ਸੀਗਾ ਪਿਛਲੇ ਪੂਰੇ ਹਫਤੇ ਕੀ ਕੋਰਟ ਦੇ ਬਾਹਰ ਤੁਸੀਂ ਵੇਖੋ, ਖਬਰਾਂ ਤੁਸੀਂ ਚੈੱਕ ਕਰ ਸਕਦੇ ਆ, ਕਈ ਲੋਕਾਂ ਨੂੰ ਜਿਹੜਾ ਇਹਨਾਂ ਨੇ ਇਸ ਤਰੀਕੇ ਨਾਲ ਹਿਰਾਸਤ ਦੇ ਵਿੱਚ ਲਿਆ। ਇੱਕ ਤੇ ਕਈਆਂ ਦੀ ਇੰਟਰਵਿਊ ਵੀ ਜਿਹੜੀ ਸੀਗੀ, ਜ਼ਿਆਦਾਤਰ ਹਿਸਪੈਨਿਕ ਮੂਲ ਦੇ ਲੋਕ ਜਿਹੜੇ ਸੀਗੇ। ਇੱਕ 22 ਸਾਲ ਦਾ ਮੁੰਡਾ ਸੀਗਾ, ਉਹਦੀ ਕਾਫੀ ਵੀਡੀਓ ਜਿਹੜੀ ਵਾਇਰਲ ਹੋਈ ਸੀਗੀ, ਤੇ ਉਹ ਕਹਿੰਦਾ ਕਿ ਮੈਂ ਤਾਂ ਸੈਲਮ ਸੁਲਮ ਲੈਣ ਆਇਆ, ਮੈਂ ਕਿਹੜਾ ਕੋਈ ਇਲੀਗਲ ਕੰਮ ਕੀਤਾ। ਕਹਿੰਦਾ ਉੱਥੋਂ ਤਾਂ ਮੈਂ ਤਾਈਆਂ ਤੋਂ ਮੈਂ ਬਚਣ ਲਈ ਆਇਆ, ਤੇ ਤੁਸੀਂ ਇਹ ਵਾਲੇ ਦੇਸ਼ ਚ ਆ ਕੇ ਵੀ ਮੈਨੂੰ ਜਿਹੜਾ ਹੱਥਕੜੀਆਂ ਲਾਤੀਆਂ, ਜੇਲ੍ਹ ਦੇ ਵਿੱਚ ਸੁੱਟਤਾ। ਉਹਦੀ ਕਾਫੀ ਵੀਡੀਓ ਜਿਹੜੀ ਵਾਇਰਲ ਹੋਈ ਸੀ। ਕਹਿੰਦਾ ਫਿਰ ਆਪਾਂ ਆ ਕਿਉਂ ਰਹੇ ਆ ਇਸ ਦੇਸ਼, ਕਹਿੰਦਾ ਆਪਾਂ ਫਰੀडम ਵਾਸਤੇ ਇਸ ਦੇਸ਼ ਦੇ ਵਿੱਚ ਆ ਰਹੇ ਆ, ਪਰ ਇਹ ਦੇਸ਼ ਨੂੰ ਕੀ ਹੋ ਰਿਹਾ। ਤੇ ਕਾਫੀ ਉਹ ਵਿਚਾਰੇ ਦਾ ਇਮੋਸ਼ਨਲ ਜਿਹੜਾ ਸੀਗਾ ਕਿ ਮੈਨੂੰ ਤੁਸੀਂ ਹੱਥਕੜੀਆਂ 'ਚ ਕਿਉਂ ਆ ਰਹੇ, ਮੈਂ ਤਾਂ ਕੋਰਟ ਦੇ ਵਿੱਚ ਜਾ ਰਿਹਾ, ਕੋਰਟ ਦੇ ਮੂਹਰੇ ਆ। ਤੇ ਇਹ ਜਿਹੜਾ ਮਾਸ ਡਿਪੋਰਟੇਸ਼ਨ ਦਾ ਆਪਰੇਸ਼ਨ ਜਿਹੜਾ ਸੀਗਾ, ਇਹਦੀ ਰਿਐਲਿਟੀ, ਇਹਦੀ ਸੱਚਾਈ ਜਿਹੜੀ ਇਹ ਆ, ਠੀਕ ਆ। ਤੇ ਜ਼ਿਆਦਾ ਜਿਹੜਾ ਤੁਸੀਂ ਕਹਿ ਲਓ ਕਿ ਜਿੱਥੇ ਨਹੀਂ ਚੀਜ਼ਾਂ ਜਾਣੀਆਂ ਚਾਹੀਦੀਆਂ ਸੀ, ਉੱਧਰ ਨੂੰ ਚੀਜ਼ਾਂ ਜਿਹੜੀਆਂ ਚੱਲ ਗਈਆਂ। ਕਈ ਲੋਕੀ ਜਿਹੜੇ ਆਪਣੀ ਫੈਮਲੀਆਂ ਦੇ ਨਾਲ ਆਏ ਸੀ, ਜਵਾਕਾਂ ਦੇ ਨਾਲ ਆਏ ਸੀਗੇ, ਕੋਰਟ ਦੇ ਵਿੱਚ ਤਰੀਕ ਭੁਗਤਣ ਆਏ ਸੀਗੇ, ਤੇ ਕਾਫੀ ਸਾਲਾਂ ਤੋਂ ਆਪਣੀ ਜਿਹੜੀ ਤਰੀਕ ਦੀ ਵੇਟ ਕਰ ਰਹੇ ਸੀਗੇ, ਤੇ ਉਹਨਾਂ ਦੇ ਅਚਨਚੇਤ ਜਿਹੜੇ ਕੇਸ ਜਿਹੜੇ ਡਿਸਮਿਸ ਕਰ ਦਿੱਤੇ ਗਏ, ਤੇ ਉਹਨਾਂ ਦੀ ਫੈਮਿਲੀ ਮੈਂਬਰਾਂ ਦੇ ਸਾਹਮਣੇ ਹੀ ਉਹਨਾਂ ਨੂੰ ਜਿਹੜੀਆਂ ਹੱਥਕੜੀਆਂ ਲਾ ਲਈਆਂ। ਜਿਹੜੇ ਵਕੀਲ ਸੀਗੇ ਉਹ ਕਹਿੰਦੇ ਰਹਿ ਗਏ ਕਿ ਨਹੀਂ, ਇਹ ਇਮੀਗ੍ਰੇਸ਼ਨ ਕੋਡ ਮੈਨੂਅਲ ਦੇ ਹਿਸਾਬ ਨਾਲ ਨਹੀਂ ਹੈਗਾ, ਏਦਾਂ ਤੁਸੀਂ ਨਹੀਂ ਕਰ ਸਕਦੇ। ਪਰ ਕਿਸੇ ਨੇ ਨਹੀਂ ਸੁਣੀ। ਅਰੈਸਟ ਜਿਹੜੀ ਰਾਈਟ ਵੇ ਜਿਹੜੀ ਹੋ ਗਈ, ਕੋਰਟ ਦੇ ਬਾਹਰ ਹੀ ਜਿਹੜੇ ਖੜੇ ਹੁੰਦੇ ਆ। ਅੱਛਾ। ਤੇ ਕਈ ਤਾਂ ਉਹਨਾਂ ਨੂੰ ਲੱਗਦਾ ਸੀ ਕੇਸ ਡਿਸਮਿਸ ਹੋ ਗਿਆ, ਕਿ ਹੁਣ ਤੁਹਾਡੇ ਤੇ ਰਿਮੂਵਲ ਪ੍ਰੋਸੀਡਿੰਗ ਖਤਮ ਹੋ ਗਈ। ਉਹ ਥੋੜੇ ਖੁਸ਼ ਦੇ ਮਾਹੌਲ ਦੇ ਵਿੱਚ ਬਾਹਰ ਨਿਕਲੇ ਸੀ ਕੋਰਟ ਚੋਂ, ਤੇ ਬਾਹਰ ਜਾਂਦੇ ਉਹਨਾਂ ਨੂੰ ਪਤਾ ਲੱਗਾ ਕਿ ਲੈ ਇਹ ਤਾਂ ਇਹਨਾਂ ਦਾ ਚਾਲ ਸੀਗੀ ਕਿ ਡਿਸਮਿਸ ਕਰਕੇ ਤੇ ਰਾਈਟ ਵੇ ਜੇਲ੍ਹ ਚ ਲੈ ਗਏ। ਤੁਸੀਂ ਲਾ ਲਓ ਕਿ ਬੰਦਾ ਨਾਰਮਲ ਵਰਕ ਪਰਮਿਟ ਵਾਲਾ ਸਾਰਾ, ਤੇ ਚੰਗਾ ਭਲਾ ਕੇਸ ਜਿਹੜਾ ਚੱਲਦਾ, ਤੇ ਡਿਸਮਿਸ ਕਰਕੇ, ਤੇ ਬੰਦੇ ਨੂੰ ਅੰਦਾਜ਼ਾ ਵੀ ਨਹੀਂ, ਤੇ ਕਿਸੇ ਦੇ ਕੋਈ ਵਿਆਹ ਦੀ ਆਪਸ਼ਨ ਆ ਪੱਕੇ ਹੋਣ ਦੀ, ਕਿਸੇ ਕੋਲ ਕੋਈ ਸੀਗੀ, ਤੇ ਉਹਦੇ ਬਾਵਜੂਦ ਵੀ ਤੁਸੀਂ ਕਹਿ ਲਓ ਕਿ ਫੜ ਲਿਆ। ਤੇ ਹੁਣ ਇਹਦੇ ਵਿੱਚ ਜਿਹੜੇ ਏਲਾ, ਅਮਰੀਕਨ ਇਮੀਗ੍ਰੇਸ਼ਨ ਲਾਇਰ ਐਸੋਸੀਏਸ਼ਨ ਆ, ਉਹ ਆਬਵੀਅਸਲੀ ਕਾਫੀ ਇੰਪੋਰਟੈਂਟ ਇੱਕ ਜਿਹੜੀ ਸੰਸਥਾ ਜਿਹੜੀ ਹੈਗੀ ਆ। ਏਲਾ ਨੇ ਵੀ ਇਹੀ ਕਿਹਾ ਕਿ ਲੋਕਾਂ ਨੂੰ ਹੁਣ ਜਿਹੜੇ ਕੋਰਟ ਸਿਸਟਮ ਦੇ ਵਿੱਚ ਹੀ ਹੈਗੇ ਆ, ਉਹ ਕੋਈ ਕ੍ਰਿਮੀਨਲ ਤਾਂ ਨਹੀਂ ਹੈਗੇ, ਉਹ ਤਾਂ ਆਪਣੀ ਤਰੀਕ ਭੁਗਤ ਰਹੇ ਆ, ਉਹ ਕੋਈ ਬਾਹਰ ਤਾਂ ਜਾਣੇ ਨਹੀਂ। ਤੁਸੀਂ ਇਹਨਾਂ ਨੂੰ, ਜੇ ਤੁਸੀਂ ਏਦਾਂ ਕਰੋਗੇ ਤਾਂ ਫਿਰ ਤੁਹਾਡਾ ਜਿਹੜਾ ਕੋਰਟ ਸਿਸਟਮ ਦੇ ਵਿੱਚ ਹੀ ਜਿਹੜਾ ਸੀਗਾ ਵਿਸ਼ਵਾਸ ਲੋਕਾਂ ਦਾ ਉੱਠ ਜਾਣਾ। ਉਹਨਾਂ ਨੇ ਡਰਨਾ ਫਿੰਗਰਪ੍ਰਿੰਟ ਕਰਨ ਤੋਂ ਵੀ, ਉਹਨਾਂ ਨੇ ਕੋਰਟ ਦੇ ਵਿੱਚ ਜਾਣ ਤੋਂ ਵੀ ਡਰਨਾ। ਉਹਨਾਂ ਨੂੰ ਪਤਾ ਨਹੀਂ ਕਿ ਕੀ ਹੋ ਜਾਣਾ। ਆਲਰੇਡੀ ਸਟ੍ਰੈਸਫੁਲ ਜਿਹੜਾ ਆਪਰੇਸ਼ਨ ਆ। ਹੋਮਲੈਂਡ ਸਿਕਿਉਰਿਟੀ ਦਾ ਰਿਸਪੌਂਸ ਉਹਦਾ ਇਹ ਆਇਆ ਕਿ ਜਿਹੜੇ ਮਿਲੀਅਨਸ ਆਫ ਲੋਕੀ ਜਿਹੜੇ ਤੁਸੀਂ ਕੱਚੇ ਆਣ ਦਿੱਤੇ ਅਮਰੀਕਾ ਦੇ ਵਿੱਚ, ਉਹਨਾਂ ਨੂੰ ਵੈਟ ਨਹੀਂ ਕੀਤਾ, ਉਹਨਾਂ ਦੇ ਬਿਆਨ ਨਹੀਂ ਲਏ। ਇਹ ਤੁਹਾਨੂੰ ਉਦੋਂ ਸੋਚਣਾ ਚਾਹੀਦਾ ਸੀਗਾ ਕਿ ਤੁਸੀਂ ਬਿਨਾਂ ਬਿਆਨਾਂ ਦੇ ਸਾਰੇ ਜਾਣੇ ਛੱਡੇ ਕਿਉਂ। ਤੇ 2 ਸਾਲਾਂ ਦੇ ਵਿੱਚ ਜਿਹੜਾ ਵੀ ਹੈਗਾ ਉੱਤੇ ਆਪਾਂ ਸ਼ਿਕੰਜਾ ਜਿਹੜਾ ਪੂਰਾ ਕਰ ਸਕਦੇ ਹਾਂ, ਕਿਉਂਕਿ ਤੁਸੀਂ ਆਪਣੀ ਜਿਹੜੀ ਜੌਬ ਨਹੀਂ ਕੀਤੀ। ਤੇ ਹੁਣ ਗੱਲ ਇਹ ਆ ਕਿ ਟਰੰਪ ਐਡਮਿਨਿਸਟ੍ਰੇਸ਼ਨ ਜਿਹੜੀ ਕਨਸਟੀਟਿਊਸ਼ਨਲ ਪ੍ਰੋਟੈਕਸ਼ਨ ਜਿਹੜੀਆਂ ਹੈਗੀਆਂ, ਡਿਊ ਪ੍ਰੋਸੈਸ ਜਿਹੜੀ ਕਿ ਬੰਦਾ ਕੋਰਟ ਦੇ ਵਿੱਚ ਆ, ਉਹ ਚੀਜ਼ ਦੇ ਨਾਲ ਜਿਹੜੀ ਤੁਸੀਂ ਕਹਿ ਲਓ ਕਿ ਛੇੜਛਾਨੀ ਥੋੜੀ ਜਿਹੀ ਹੋ ਰਹੀ ਆ ਕਿ ਕੀ ਇਹ ਸਹੀ ਤਰੀਕਾ ਹੈਗਾ ਕਿ ਨਹੀਂ ਸਹੀ ਤਰੀਕਾ ਹੈਗਾ। ਤੇ ਓਰਲ ਮੋਸ਼ਨ ਹੀ ਕਿ ਖੜੇ ਪੈਰ ਬੰਦਾ ਹੁਣ ਸਾਰੇ ਡਾਕੂਮੈਂਟ ਲਾ ਕੇ ਕੇਸ ਲੜਨ ਗਿਆ, ਤੇ ਓਰਲ ਮੋਸ਼ਨ ਪੈ ਰਹੀ ਆ ਕਿ ਅਰੈਸਟ ਉਹਨੂੰ ਕਰ ਦੇਣਾ। ਖੜੇ ਪੈਰ ਹੀ ਉੱਥੇ ਜਾ ਕੇ ਜਿਹੜਾ ਵਕੀਲਾਂ ਨੂੰ ਜਿਹੜਾ ਪਤਾ ਲੱਗ ਰਿਹਾ। ਇਹ ਸਿਰਫ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਨਹੀਂ, ਜਿਹੜੇ US ਸਿਟੀਜ਼ਨਸ਼ਿਪ ਦੇ ਵਿੱਚ ਵੀ ਜਿਹਨਾਂ ਨੇ ਐਪਲੀਕੇਸ਼ਨਾਂ ਕੀਤੀਆਂ ਸੀ ਨਾ, ਕਈਆਂ ਨੇ ਤਾਂ ਗ੍ਰੀਨ ਕਾਰਡ ਲਈਆਂ, ਕੱਚਾ ਬੰਦਾ ਵਿਆਹ ਲਈ ਐਪਲੀਕੇਸ਼ਨ ਫਾਈਲ ਕਰ ਰਿਹਾ, ਉਹਨੂੰ ਫੜ ਕੇ ਜਿਹੜਾ ਸੀਗਾ ਫੜ ਲੈਂਦੇ ਆ ਕਿ ਨਹੀਂ ਕੇਸ ਡਿਸਮਿਸ, ਤੇ ਸਿਟੀਜ਼ਨਸ਼ਿਪ
ਗਏ ਬੰਦੇ ਨੂੰ ਜਿਹੜਾ ਫੜ ਰਹੇ ਆ, ਠੀਕ ਆ। ਤੇ ਰਾਜਕਰਨ ਜੀ, ਹੁਣ ਤੁਸੀਂ ਗੱਲ ਜੀ ਦੇਖੋ ਕਿ ਸਿਟੀਜ਼ਨਸ਼ਿਪ ਦੇ ਵਿੱਚ ਸਿਟੀਜ਼ਨ ਦੀ ਇੰਟਰਵਿਊ ਗਏ ਬੰਦੇ ਨੂੰ ਫੜ ਰਿਹਾ, ਗ੍ਰੀਨ ਕਾਰਡ ਵਾਲੇ ਬੰਦੇ ਨੂੰ। ਤੇ ਜਿੱਦਾਂ ਆਪਣੀ ਖਬਰ ਸੀਗੀ ਨਾ, ਤੁਸੀਂ ਦੱਸਦੇ ਸੀਗੇ ਕਿ ਕੋਈ ਬੰਦਾ ਆ ਗਿਆ ਰੇਡੀਓ ਤੇ ਕਹਿੰਦਾ ਕਿ ਨਹੀਂ ਜੀ ਤੁਸੀਂ ਗਲਤ ਦੱਸ ਰਹੇ ਆ, ਕਿ ਗ੍ਰੀਨ ਕਾਰਡ ਵਾਲੇ ਨੂੰ ਏਦਾਂ ਨਹੀਂ ਕਰ ਸਕਦੇ, ਓਦਾਂ ਨਹੀਂ ਕਰ ਸਕਦੇ। ਤੇ ਮੇਰਾ ਵੀਰ ਆ ਵੇਖ ਹੁਣ, ਠੀਕ ਆ, ਰਿਐਲਿਟੀ ਜਿਹੜੀ ਸਰਕਾਰ ਦੀ ਕਿੱਥੇ ਆ, ਠੀਕ ਆ ਕਿ ਨਹੀਂ। ਇਹ ਜਿਹੜੀਆਂ ਹਾਲਾਤ ਇੱਧਰ ਤੱਕ ਜਿਹੜੇ ਪਹੁੰਚ ਗਏ ਆ, ਇਹ ਨਿਊਜ਼ ਆਈਟਮਸ ਜਿਹੜੀਆਂ ਹੈਗੀਆਂ, ਤੇ ਆਪਾਂ ਜਿਹੜਾ ਜਦੋਂ ਖਬਰਾਂ ਕਵਰ ਕਰਦੇ ਸੀਗੇ, ਤੇ ਤੁਹਾਡੇ ਵਰਗੇ ਕਈ ਵਾਰੀ ਲੱਤ ਖਿੱਚ ਦਿੰਦੇ ਸਾਡੀ ਕਿ ਨਹੀਂ ਜੀ ਇਹ ਗਲਤ ਕਹਿ ਰਹੇ ਆ, ਏਦਾਂ ਕਹਿ ਰਹੇ, ਓਦਾਂ ਕਹਿ ਰਹੇ ਆ, ਡਰਾ ਰਹੇ ਆ। ਪਰ ਇਹ ਐਕਚੁਅਲ ਦੇ ਵਿੱਚ ਜਿਹੜਾ ਮਾਹੌਲ ਜਿਹੜਾ ਹੁਣ ਏਦਾਂ ਦਾ ਸੀਗਾ, ਇਹਦਾ ਹੁਣ ਮਕਸਦ ਕੀ ਹੁੰਦਾ ਕਿ ਇੱਕ ਤੁਹਾਨੂੰ ਇੱਕ ਲੈਵਲ ਤੇ ਪ੍ਰੀਪੇਅਰਡਨੈਸ ਜਿਹੜੀ ਤੁਹਾਨੂੰ ਹੋਣੀ ਚਾਹੀਦੀ ਹੈ, ਠੀਕ ਆ। ਤੁਹਾਨੂੰ ਵੀ ਵਕੀਲਾਂ ਨੂੰ ਵੀ ਸਾਰਿਆਂ ਅਗਾਊਂ ਸੂਚਿਤ ਕੀਤਾ ਜਾ ਰਿਹਾ ਵੀ ਇਹ ਅੱਗੇ ਇਦਾਂ ਚੱਲ ਰਿਹਾ ਹੈ, ਕਿ ਏਦਾਂ ਚੱਲ ਰਿਹਾ, ਠੀਕ ਆ। ਹੁਣ ਕਈਆਂ ਦੇ ਜਵਾਕ ਜਿਹਨਾਂ ਦੇ ਸਿਟੀਜ਼ਨ ਆ, ਉਹ ਵੀ ਨਾਲ ਚੱਲ ਜਾਂਦੇ ਆ ਕੋਰਟ ਦੇ ਵਿੱਚ ਕਿ ਚੱਲ ਅੱਜ ਤਰੀਕ ਲੱਗੀ ਆ, ਦੇਖਦੇ ਆ। ਤੇ ਉਹੀ ਆਏਗਾ, ਫਿਰ ਤੁਸੀਂ ਏਦਾਂ ਦੇ ਟਰਾਮੇ ਦੇ ਵਿੱਚ ਆਪਣੇ ਜਵਾਕਾਂ ਨੂੰ ਨਹੀਂ ਪਾਓਗੇ ਨਾ। ਹੁਣ ਇਹ ਤਾਂ ਨਹੀਂ ਨਾ ਕਿ ਜਵਾਕਾਂ ਦੇ ਮੂਹਰੇ ਹੱਥ ਕੜੀ ਲੱਗ ਗਈ ਜਾਂ ਕੁਝ ਹੋ ਗਿਆ। ਸੋ ਇਹ ਚੀਜ਼ ਹੈ ਕਿ ਇੱਕ ਤੁਹਾਨੂੰ ਅਗਾਹ ਕੀਤਾ ਜਾ ਰਿਹਾ ਕਿ ਇਹ ਮਾਹੌਲ ਕੋਰਟ ਰੂਮ ਦੇ ਵਿੱਚ ਹੈਗਾ, ਠੀਕ ਆ। ਤੇ ਤੁਸੀਂ ਫਿਰ ਜਵਾਕ ਵਗੈਰਾ ਨਾ ਲੈ ਕੇ ਜਾਓ ਜੇ ਉਹ ਆਲਰੇਡੀ ਪੱਕੇ, ਉਹਨਾਂ ਦਾ ਕੋਰਟ ਦੇ ਵਿੱਚ ਕੋਈ ਕੰਮ ਨਹੀਂ ਹੈ। ਕਿਉਂਕਿ ਅੱਜ ਕੱਲ ਜਿਹੜਾ ਮਾਹੌਲ ਆ, ਜੇ ਤੁਹਾਨੂੰ ਉਹ ਨਹੀਂ ਵੀ ਫੜਦੇ ਆ, ਉੱਥੇ ਕਿਸੇ ਹੋਰ ਨੂੰ ਵੀ ਫੜਦੇ ਆ, ਉਹ ਜਿਹੜੇ ਸੀਨ ਜਿਹੜੇ ਹੈਗੇ ਆ, ਤੁਸੀਂ ਕਹਿ ਲਓ ਕਿ ਇੱਕ ਟਰਾਮਾ ਜਿਹੜਾ ਹੁੰਦਾ ਕਿ ਬੰਦੇ ਨੂੰ ਯਾਦ ਰਹਿੰਦਾ ਸਾਰੀ ਉਮਰ, ਠੀਕ ਆ। ਨਾਲੇ ਜਿਹੜੇ ਛੋਟੇ ਹੁੰਦੇ ਆ, ਉਹਨਾਂ ਦੇ ਬ੍ਰੇਨ ਵੀ ਜਿਹੜੇ ਉਸ ਹਿਸਾਬ ਦੇ ਡਿਵੈਲਪ ਨਹੀਂ ਹੁੰਦੇ, ਉਹਨਾਂ ਨੂੰ ਜਿਹੜੇ ਉੱਥੇ ਰੋਣਾ ਧੋਣਾ, ਚੀਕ ਚਿਹਾੜਾ ਕੋਰਟਾਂ ਦੇ ਬਾਹਰ ਕਾਫੀ ਜਿਹੜਾ ਵੇਖਣ ਨੂੰ ਜਿਹੜਾ ਮਿਲਦਾ, ਜਦੋਂ ਹੱਥਕੜੀਆਂ ਵਗੈਰਾ ਕਿਸੇ ਨਾ ਕਿਸੇ ਨੂੰ ਜਿਹੜੀਆਂ ਲੱਗਦੀਆਂ। ਸੋ ਉਹ ਚੀਜ਼ ਦਾ ਮਾਹੌਲ ਜਿਹੜਾ ਬਣਿਆ ਹੋਇਆ, ਠੀਕ ਆ। ਤੇ ਇੰਟਰਨੈਟ ਤੇ ਘਰੇ ਬੈਠੇ ਇੱਥੇ ਚੀਜ਼ਾਂ ਹੋਰ ਲੱਗਦੀਆਂ, ਤੇ ਗਰਾਊਂਡ ਰਿਐਲਿਟੀ ਜਿੰਨਾ ਹੁੰਦੀ ਆ ਉਹ ਚੀਜ਼ ਹੋਰ ਆ। ਤੇ ਹੁਣ ਇਹਦੇ ਵਿੱਚ ਕਈ ਕਹਿੰਦੇ ਜੱਜ ਜਿਹੜੇ ਸੀਗੇ ਨਾ, ਉਹ ਵੀ ਐਡਮਿਨਿਸਟ੍ਰੇਟਿਵ ਬ੍ਰਾਂਚ ਦੇ ਪਾਰਟ ਹੈਗੇ ਆ, ਤੇ ਉਹ ਸਿੱਧੇ ਹੀ ਜਿਹੜੇ ਆਈਸ ਦੇ ਨਾਲ ਰਾਈਟ ਵੇ ਕੋਲੈਬੋਰੇਟ ਜਿਹੜੇ ਕਰ ਰਹੇ ਆ। ਜਿਹੜਾ ਤੁਹਾਨੂੰ ਦੱਸਿਆ 10 ਦਿਨ ਹੁੰਦੇ ਆ ਕਿ ਲੋਕ ਉਹਨੂੰ ਆਪਸ਼ਨ ਦੇਣੀ ਹੈ ਬੰਦੇ ਨੂੰ ਕਿ ਤੂੰ ਅਪੋਜ਼ ਕਰ ਸਕਦਾ ਇਹਨੂੰ, ਉਹ ਆਪਸ਼ਨ ਜਿਹੜੀ ਨਹੀਂ ਦੇ ਰਹੇ। ਤੇ ਇਹਦੇ ਵਿੱਚ ਹੁਣ ਫਲੋਰੀਡਾ ਵੱਲੋਂ ਕਈ ਖਬਰਾਂ ਆਈਆਂ। ਇਹ ਹੁਣ ਜਿਹੜਾ ਰਿਪੋਰਟਡ ਨਿਊਜ਼ ਜਿਹੜੀ ਫਲੋਰੀਡਾ ਤੋਂ ਆਈ ਆ, ਕਿ ਕਈ ਜੱਜ ਜਿਹੜੇ ਸੀਗੇ, ਉਹਨੇ ਜਿੱਦਾਂ ਸਾਰੇ ਜਿਹੜੇ ਕੇਸ ਸੀਗੇ, ਉਹਨੇ ਕਿਹਾ ਕਿ ਨਹੀਂ 60 ਦਿਨ ਦਾ ਟਾਈਮ ਆ, ਆਪਣੀ ਰਿਸਪੌਂਸ ਲੈ ਕੇ ਆਓ, ਵਕੀਲ ਲੱਭ ਕੇ ਲੈ ਕੇ ਆਓ। ਕਈ ਜੱਜ ਏਦਾਂ ਦੇ ਵੀ ਆ। ਤੇ ਇੱਕ ਦਾ ਉਹਨਾਂ ਨੇ ਜਿਹੜਾ ਇੱਕ ਜੱਜ ਦੀ ਉਹਨਾਂ ਨੇ ਰਿਕਾਰਡਿੰਗ ਨਹੀਂ ਕੀਤੀ। ਇੱਕ ਬੌਚ ਕਰਕੇ ਇੱਕ ਅਮਰੀਕਨ ਫਰੈਂਡਸ ਸਰਵਿਸ ਕਮੇਟੀ ਹੈਗੀ ਫਲੋਰੀਡਾ ਦੀ, ਇਹ ਕਹਿੰਦੇ ਕਿ ਆਪਾਂ ਹੀਅਰਿੰਗ ਇੱਕ ਅਬਜ਼ਰਵ ਕਰ ਰਹੇ ਸੀਗੇ, ਕੋਈ ਮਿਆਮੀ ਦੇ ਜੱਜ ਜਿਹੜੇ ਸੀਗੇ, ਤੇ ਉਹਨੇ ਇੱਕ ਬੰਦੇ ਦਾ ਜਿਹੜਾ ਆਹੀ ਸੀਗਾ ਕਿ ਕੇਸ, ਉਹ ਕਹਿੰਦਾ ਨਹੀਂ ਮੇਰਾ ਜੱਜ ਸਾਹਿਬ ਤੁਸੀਂ ਨਾ ਡਿਸਮਿਸ ਕਰੋ, ਤੇ ਕੇਸ ਜਿਹੜਾ ਡਿਸਮਿਸ ਕਰਤਾ। ਤੇ ਉਹ ਕਹਿੰਦੇ ਕਿ ਜੱਜ ਸਾਹਿਬ ਦੇ ਜਿਹੜੇ ਸੀਗੇ ਵਰਡ ਇਹ ਸੀਗੇ ਕਿ ਵੀ ਆਲ ਹੈਵ ਬੌਸਸ, ਕਿ ਸਾਡੇ ਵੀ ਜਿਹੜੇ ਉੱਤੇ ਬੌਸ ਬੈਠੇ ਆ, ਸਾਨੂੰ ਵੀ ਫਿਰ ਉਹਨਾਂ ਦੇ ਹਿਸਾਬ ਨਾਲ ਚੱਲਣਾ ਪੈਂਦਾ। ਇਹ ਜੱਜ ਦੇ ਮੂੰਹ ਦੀ ਵਰਡਿੰਗ ਜਿਹੜੀ ਸੀਗੀ, ਇਹ ਬੌਚ ਜਿਹੜਾ ਹੈਗਾ ਅਮਰੀਕਨ ਫਰੈਂਡਸ ਸਰਵਿਸ ਕਮੇਟੀ ਫਲੋਰੀਡਾ, ਉਹਨੇ ਰਿਪੋਰਟ ਕੀਤਾ। ਸੋ ਹੁਣ ਕੀ ਹੈ ਕਿ ਏਦਾਂ ਦੀਆਂ ਜਿਹੜੀਆਂ ਚੀਜ਼ਾਂ ਨਾਲ ਲੋਕੀ ਬੋਲਦੇ ਨਹੀਂ ਸੋਸ਼ਲ ਮੀਡੀਆ ਤੇ, ਜੱਜਾਂ ਤੋਂ ਵੀ ਲੋਕੀ ਡਰਦੇ ਆ, ਵਕੀਲ ਡਰਦੇ ਆ, ਠੀਕ ਆ। ਤੇ ਬਸ ਆਹੀ ਸਨਸਨੀ ਜੀ ਨਿਊਜ਼ ਫੈਲਾ ਕੇ ਜਿਹੜਾ ਆਡੀਅੰਸ ਵਧਾ ਲਈ। ਪਰ ਇਹ ਹੁਣ ਖਬਰ ਤੁਹਾਡੇ ਨਾਲ ਸ਼ੇਅਰ ਕਰਨ ਦਾ ਕੀ ਮਕਸਦ ਹੈਗਾ ਸਾਡਾ? ਮਕਸਦ ਸਿਰਫ ਇੰਨਾ ਕਿ ਤੁਹਾਨੂੰ ਪਤਾ ਲੱਗੇ ਕਿ ਸੈਂਟੀਮੈਂਟ ਕੀ ਹੋ ਰਿਹਾ, ਠੀਕ ਆ। ਨਾ ਤੁਸੀਂ ਮਿਆਮੀ ਜਾਣਾ, ਨਾ ਕੁਛ ਹੋਣਾ, ਨਾ ਕਿਸੇ ਨੇ ਤੁਹਾਡੇ ਮੂਹਰੇ ਇਹ ਖਬਰਾਂ ਲੈ ਕੇ ਆਣੀਆਂ। ਇਹ ਕੋਰਟ ਰੂਮ ਦਾ ਜਿਹੜਾ ਮਾਹੌਲ ਸੀਗਾ, ਉੱਥੋਂ ਦੀ ਲਿਆ ਕੇ ਤੁਹਾਡੇ ਮੂਹਰੇ ਜਿਹੜਾ ਪੇਸ਼ ਕਰੀਦਾ ਜੀ। ਤੇ LA, ਸੈਨ ਫਰਾਂਸਿਸਕੋ, ਉਧਰ ਤੱਕ ਵੀ ਇਹ ਜਿਹੜੀਆਂ ਗੱਲਾਂ ਜਿਹੜੀਆਂ ਆ ਗਈਆਂ ਹੁਣ। ਤੇ ਇਹ ਹੁਣ ਜਿਹੜੀ ਚੀਜ਼ ਸੀਗੀ, ਨਵੀਂ ਚੀਜ਼ ਆ, ਹੋਪਫੁਲੀ ਕੋਈ ਨਾ ਕੋਈ ਇਹਦੇ ਵਿੱਚ ਕੋਰਟ ਜਿਹੜਾ ਇੰਟਰਵੀਨ ਛੇਤੀ ਕਰੇ। ਜੀ, ਡਿਊ ਪ੍ਰੋਸੈਸ ਨੂੰ ਤਾਂ ਉਦਾਂ ਦੇਖੋ, ਅਟਾਰਨੀ ਕਹਿਣਾ ਜੀ, ਬਹੁਤ ਸਾਰੇ ਫੈਡਰਲ ਜੱਜਿਸ, ਅਪੀਲ ਕੋਰਟ, ਸੁਪਰੀਮ ਕੋਰਟ ਵੀ ਆਖ ਰਹੇ, ਪਰ ਟਰੰਪ ਪ੍ਰਸ਼ਾਸਨ ਐਵਰੀ ਟਾਈਮ ਕੁਛ ਨਾ ਕੁਛ ਜਿਹੜਾ ਉਹ ਨਵੀਂ ਪਾਲਿਸੀ ਜਾਂ ਨਵਾਂ ਆਪਣੇ ਸੇਮ ਏਜੰਡੇ ਦੇ ਤਹਿਤ, ਮਾਸ ਡੈਪੂਟੇਸ਼ਨ ਦੇ ਏਜੰਡੇ ਦੇ ਤਹਿਤ ਕੋਈ ਨਾ ਕੋਈ ਜਿਹੜਾ ਆ, ਜਿੱਦਾਂ ਮੈਂ ਪਹਿਲਾਂ ਕਿਹਾ ਵੀ ਉਹ ਕਰੀ ਜਾ ਰਹੇ ਆ ਪਾਲਿਸੀ, ਕੋਈ ਨਾ ਕੋਈ ਲਿਆਈ ਜਿਹੜੀ ਉਹ ਜਾ ਰਹੇ ਆ, ਜਿੱਥੇ ਜਿੱਦਾਂ ਵੀ ਹੁੰਦਾ ਹੈ ਉਹ ਕਰ ਰਹੇ ਆ। ਥੋੜੇ ਦਿਨ ਪਹਿਲਾਂ ਆਈਸ ਵਾਲੇ ਤੇ DHS ਵਾਲਿਆਂ ਨੂੰ ਚੰਗੀਆਂ ਝਿੜਕਾਂ ਪਈਆਂ ਜਦੋਂ ਟਰੰਪ ਹੋਣਾ ਤੋਂ, ਕਹਿੰਦੇ ਵੀ ਤੁਸੀਂ 3-3 ਹਜ਼ਾਰ ਬੰਦਾ ਰੋਜ਼ ਦਾ ਕਿਉਂ ਨਹੀਂ ਗ੍ਰਿਫਤਾਰ ਜਿਹੜਾ ਉਹ ਕਰ ਰਹੇ। 2-4 ਬੰਦੇ ਅਸਤੀਫਾ ਵੀ ਦੇ ਗਏ ਉਹ ਝਿੜਕਾਂ ਤੋਂ, ਜਿਹੜਾ ਉਹ ਬਾਅਦ ਦੇ ਵਿੱਚ। ਸੋ ਹੁਣ ਦੇਖੋ ਅੱਗੇ ਕੀ ਬਣਦਾ। ਦਬਾਅ ਜਿਹੜਾ ਐਡਮਿਨਿਸਟ੍ਰੇਸ਼ਨ ਉਹ ਪੂਰਾ ਜਿਹੜਾ ਉਹ ਪਾ ਰਿਹਾ ਆ। ਸੋ ਵੀ ਬਸ ਮਾਸ ਡੈਪੂਟੇਸ਼ਨ ਆਪਾਂ ਜਿਹੜੀ ਉਹ ਕਰੀ ਹੋਈ ਜਿਹੜੀ ਉਹ ਜਾਣੀ ਆ। ਸੋ ਆਉਂਦੇ ਦਿਨਾਂ ਦੇ ਵਿੱਚ ਹਾਲਾਤ ਸੁਧਰਨ ਤੋਂ ਪਹਿਲਾਂ ਅਜੇ ਹੋਰ ਵਿਗੜਨ ਦੇ ਅਸਾਰ ਇਸ ਗੱਲੋਂ ਆਪਾਂ ਕਹਿ ਰਹੇ ਹਾਂ, ਕਿਉਂਕਿ ਆ ਦੇਖੋ ਵੀ ਇਹ ਕਿੱਦਾਂ ਦੀਆਂ ਜਿਹੜੀਆਂ ਚੀਜ਼ਾਂ ਵੱਲ ਨੂੰ ਜਿਹੜਾ ਉਹ ਜਾ ਰਹੇ ਆ।
ਛੋਟੀ ਤੋਂ ਛੋਟੀ ਚੀਜ਼ ਦੇ ਉੱਤੇ ਵੀ ਇਹ ਫੋਕਸ ਜਿਹੜਾ ਉਹ ਕਰ ਰਹੇ ਆ। ਤੇ ਜੇ ਟਰੰਪ ਉਹਨਾਂ ਦਾ ਬਿਗ ਬਿਊਟੀਫੁਲ ਬਜਟ ਪਾਸ ਹੋ ਜਾਂਦਾ ਆ ਸੈਨੇਟ ਦੇ ਵਿੱਚ, ਉਹਨਾਂ ਨੂੰ ਜਿਹੜੀ ਬਾਰਡਰ ਐਨਫੋਰਸਮੈਂਟ ਦੇ ਲਈ, ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਲਈ ਬਿਲੀਅਨਸ ਆਫ ਡਾਲਰ ਹੋਰ ਐਕਸਟਰਾ ਮਿਲ ਜਾਂਦੇ ਆ। ਸੋ ਆਪਾਂ ਇਮੈਜਿਨ ਹੀ ਕਰ ਸਕਦੇ ਹਾਂ ਵੀ ਫਿਰ ਉਸ ਤੋਂ ਬਾਅਦ ਦੇ ਵਿੱਚ ਕਿੱਦਾਂ ਦੀ ਸਿਚੁਏਸ਼ਨ ਜਿਹੜੀ ਉਹ ਹੋਰ ਹੋਊਗੀ। ਸਖਤੀ ਇਹਦਾ ਮਤਲਬ ਜੇ ਬਜਟ ਪਾਸ ਹੁੰਦਾ ਆ ਤਾਂ ਹੋਰ ਵੀ ਜ਼ਿਆਦਾ ਜਿਹੜੀ ਉਹ ਵੱਧ ਸਕਦੀ ਆ। ਅੱਛਾ, ਇੱਥੇ ਅਟਾਰਨੀ ਜਨਰਲ ਕਹਿਣਾ ਜੀ, ਬਹੁਤ ਸਾਰੇ ਲੋਕ ਜਿੱਦਾਂ ਹੁਣ ਇਦਾਂ ਦੀ ਜਦੋਂ ਨਿਊਜ਼ ਸੁਣਦੇ ਆ, ਓਬਵੀਅਸਲੀ ਜਿਹੜੀ ਗੱਲ ਆ ਮਨ 'ਚ ਘਬਰਾਹਟ ਆਉਂਦੀ ਆ ਵੀ ਭਾਈ ਹੁਣ ਅਸੀਂ ਆਪਣੀ ਤਰੀਕ ਤੇ ਜਾਈਏ ਨਾ ਜਾਈਏ, ਕੇਸ ਡਿਸਮਿਸ ਕਰਤਾ ਕਿਤੇ ਸਾਨੂੰ ਵੀ ਕੜੀਆਂ ਨਾ ਲਾ ਦੇਣ, ਵੀ ਆਈਸ ਦੇ ਉੱਤੇ ਜਿਹੜੀ ਕਹਿੰਦੇ ਆ ਵੀ ਹਾਜ਼ਰੀ ਲਵਾਉਣੀ ਉੱਤੇ ਜਾਈਏ ਨਾ ਜਾਈਏ। ਸੋ ਉਹਨਾਂ ਲੋਕਾਂ ਨੂੰ ਹੁਣ ਕੀ ਜਿਹੜੀ ਉਹ ਸਲਾਹ ਆ, ਜੋ ਵੀ ਲੀਗਲ ਸਿਸਟਮ, ਜੋ ਵੀ ਸਿਸਟਮ ਦੇ ਥਰੂ ਜਿਹੜੇ ਉਹ ਚੱਲ ਰਹੇ? ਆਮ ਗਲੈਡ ਤੁਸੀਂ ਸਵਾਲ ਜਿਹੜਾ ਪੁੱਛਿਆ, ਤੇ ਆਪਾਂ ਨੂੰ ਨਾ ਕੀ ਦੇਖਣ ਨੂੰ ਮਿਲਦਾ ਸੀਗਾ ਇਸ ਸਾਲ ਤੱਕ, ਠੀਕ ਹੈ, ਚੜ੍ਹਦੇ ਸਾਲ ਤੱਕ, ਕਿ ਬੰਦੇ ਦੀ ਤਰੀਕ ਲੱਗੀ ਆ, ਕਿਸੇ ਦੀ ਸੈਂਟਾਨਾ, ਕਿਸੇ ਦੀ ਵੈਨਾਈਸ, ਤੇ ਉਹ ਨਾ ਜਿੱਦਾਂ ਨਿਆਣ ਮੱਤ ਦੇ ਵਿੱਚ ਨਵੇਂ-ਨਵੇਂ ਜਿੱਦਾਂ ਜਵਾਕ ਜਿਹੜੇ ਆਏ ਆ, ਤਾਂ ਉਹ ਕਹਿੰਦਾ ਮੇਰਾ ਨਾ ਕੇਸ ਮੂਵ ਹੋਣਾ ਚਾਹੀਦਾ ਇੱਥੋਂ ਦੀ, ਕਿ ਮੈਂ ਤਾਂ ਮੂਵ ਹੋ ਗਿਆ। ਉਹਨੂੰ ਕਈ ਵਾਰੀ ਕਿਹਾ ਕਿ ਨਹੀਂ, ਇਹ ਕੇਸ ਜੱਜ ਨਹੀਂ ਮੂਵ ਕਰਦਾ, ਮੋਸ਼ਨ ਟੂ ਟ੍ਰਾਂਸਫਰ ਫਾਈਲ ਕਰਤੀ ਹੈ, ਉਹ ਵੈਨਿਊ ਚੇਂਜ ਕਰਤਾ, ਉਹਨੇ ਡਿਨਾਈ ਕਰਤੀ ਜੱਜ ਨੇ, ਹਨਾ। ਤੇ ਤੁਹਾਨੂੰ ਪਤਾ ਹੀ ਹੁੰਦਾ ਜਿਹੜਾ ਜੱਜਾਂ ਦਾ ਹੁਣ ਕਿ ਕਿਹੜਾ ਕਰਦਾ ਮੂਵ, ਕਿਹੜਾ ਨਹੀਂ ਕਰਦਾ। ਉਹਨਾਂ ਨੂੰ ਪੁੱਠੀ ਸਲਾਹ ਜਿਹੜੀ ਦਿੰਦੇ ਸੀਗੇ ਕਿ ਤੁਸੀਂ ਨਾ ਡਾਕਟਰ ਦਾ ਮੈਡੀਕਲ ਬਣਾ ਲਓ ਇੱਕ, ਤੇ ਆਪਣੀ ਆਹ ਕਮਿਊਨਿਟੀ 'ਚ ਪਤਾ ਨਹੀਂ ਬਹੁਤ ਜ਼ਿਆਦਾ ਜਿਹੜਾ ਹੈਗਾ ਨਾ, ਕਿ ਜਿਹੜੀ ਚੀਜ਼ ਆ ਡਾਕਟਰ ਦਾ ਮੈਡੀਕਲ, ਕਿਸੇ ਨਾਲ ਪੰਗਾ ਪੈ ਗਿਆ ਡਾਕਟਰ ਦਾ ਮੈਡੀਕਲ, ਮਤਲਬ ਡਾਕਟਰ ਦਾ ਮੈਡੀਕਲ ਤਾਂ ਐਂ ਵਰਤਿਆ ਜਿੱਦਾਂ ਕਿ ਮਾਸਟਰ ਹੀਰਿੰਗ ਨਹੀਂ ਆਉਣਾ, ਡਾਕਟਰ ਦਾ ਮੈਡੀਕਲ, ਤਰੀਕ ਪੈ ਗਈ ਆਈਸ ਦੀ, ਡਾਕਟਰ ਦਾ ਮੈਡੀਕਲ, ਮਤਲਬ ਕਿ ਇਹ ਜਿੱਦਾਂ ਤੁਸੀਂ ਕਹਿ ਲਓ ਕੋ ਲੈ ਕੇ ਘੁੰਮਦੇ ਆ। ਪਰ ਪ੍ਰੋਬਲਮ ਰਾਜਕਰਨ ਜੀ ਇਹ ਆ ਜਾਂਦੀ ਆ, ਇਹ ਇਕੱਲੇ ਸਿਆਣੇ ਨਹੀਂ ਹੁੰਦੇ, ਇਹ ਸਾਰੇ ਹੀ ਜਦੋਂ ਸਿਆਣੇ ਇਕੱਠੇ ਰਲ ਜਾਂਦੇ ਨਾ, ਉਹ ਫਿਰ ਮੈਡੀਕਲ 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 ਦਿਖਦਾ ਤੇ ਕੋਈ ਜਾ ਨਹੀਂ ਰਿਹਾ ਉੱਥੇ। ਤੇ ਕਿਸੇ ਨੂੰ ਬੰਦਾ ਸੀਗਾ, ਉਹਨੂੰ ਉਹਨਾਂ ਨੇ ਕਿਸੇ ਨੇ ਪੁੱਠੀ ਸਲਾਹ ਦੇ ਦਿੱਤੀ ਕਿ ਤੂੰ ਨਾ ਕਰ ਏਦਾਂ, ਨਾ ਮੈਡੀਕਲ ਦਾ ਕਰਦੇ ਜੀ। ਉਹਨੇ ਰਾਜਕਰਨ ਜੀ ਮੈਡੀਕਲ ਦਾ ਕਰਤਾ। ਆਈਸ ਵਾਲਿਆਂ ਨੇ ਤਾਂ ਬੁਲਾਏ, ਉਹ ਕਹਿੰਦੇ ਕੋਈ ਨਹੀਂ, 1 ਦਿਨ ਬਿਮਾਰ ਆ, 2 ਦਿਨ ਬਿਮਾਰ ਆ, ਹਫ਼ਤਾ ਬਿਮਾਰ ਰਹਿ ਲੂੰਗਾ, ਕੀ ਹੋਣਾ, ਕੋਈ ਏਦਾਂ ਤਾਂ ਹੈ ਨਹੀਂ ਕਿ ਕਾਈਜ਼ਰ ਨੇ ਝੂਠ ਬੋਲ ਦੇਣਾ ਕਿਸੇ ਕਰਕੇ। ਉਹ ਲੱਗੇ ਹੀ ਰਹੇ ਕਿ ਆ ਜਾ ਆ ਜਾ ਆ ਜਾ ਆ ਜਾ ਆ ਜਾ। ਤੇ ਬਾਅਦ ਚ ਜਦੋਂ ਹੁਣ ਕਿੰਨੇ ਕੁ ਮੈਡੀਕਲ ਜਿਹੜਾ ਦਿਖਾਊਗਾ, ਤੇ ਬਾਅਦ ਚ ਜਦੋਂ ਹਾਜ਼ਰੀ ਲਾਣ ਗਿਆ ਤੇ ਅਫਸਰ ਉਹਨੂੰ ਕਹਿੰਦਾ ਤੈਨੂੰ ਫੜਨਾ ਨਹੀਂ ਸੀਗਾ, ਕਹਿੰਦਾ ਤੂੰ ਟਾਲ ਮਟੋਲ ਜਿਹੜੀ ਕੀਤੀ ਆ, ਉਹਨੂੰ ਸਿਰਫ ਤੇ ਸਿਰਫ ਇਸ ਗੱਲ ਕਰਕੇ ਫੜਿਆ ਕਿ ਤੈਨੂੰ ਜਦੋਂ ਕਿਹਾ ਸੀਗਾ ਆ ਜਾ, ਤੇ ਤੂੰ ਉਦੋਂ ਬਹਾਨੇ ਲਾਣ ਦਿਆ ਸੀਗਾ। ਅੱਛਾ। ਇੱਕ ਹੋਰ ਬੰਦਾ ਫੜਿਆ, ਉਹ ਕਹਿੰਦਾ ਮੈਂ ਬਿਜ਼ੀ ਹਾਂ, ਜੇ ਮੈਂ ਆ ਨਹੀਂ ਸਕਦਾ, ਏਦਾਂ ਕਹਿੰਦਾ, ਰਾਈਟ। ਤੇ ਹੁਣ ਲੋਕੇਸ਼ਨ ਲੋਕੇਸ਼ਨ ਜਿੱਦਾਂ ਸੀਗੀ, ਫੋਨ ਜਿੱਦਾਂ ਹੁੰਦੀ ਆ, ਉਹ ਕਹਿੰਦਾ ਮੈਨੂੰ ਕੰਮ ਆ, ਮੈਂ ਆ ਨਹੀਂ ਸਕਦਾ ਨਾ। ਤੇ ਬਾਅਦ ਚ ਜਿਹੜਾ ਸੀਗਾ, ਤੁਹਾਨੂੰ ਪਤਾ ਕਿ ਪਹਿਲਾਂ ਤਾਂ ਚੁੱਕ ਚੁਕਾਈ ਚ ਆ ਕੇ ਕਈ ਵਾਰੀ ਕਹਿ ਦਿੰਦੇ ਆ ਕਿ ਮੈਂ ਜਾਣਾ ਨਹੀਂ, ਕਿਸੇ ਨੇ ਕਿਹਾ ਕਿ ਬਹਾਨਾ ਲਾ ਦੇ, ਏਦਾਂ ਲਾ ਦੇ, ਉਦਾਂ ਲਾ ਦੇ। ਉਹ ਜਦੋਂ ਹਟਦੇ ਨਹੀਂ ਮੈਸੇਜ, ਦੂਜਾ ਤੀਜਾ ਚੌਥਾ ਆਉਂਦਾ, ਫਿਰ ਉਹਨੂੰ ਡਰ ਜਾਂਦੇ ਕਿ ਯਾਰ ਇਹ ਹੋ ਕੀ ਗਿਆ। ਤੇ ਆਈਸ ਵਾਲੇ ਜਿਹੜੇ ਹੈਗੇ ਆ, ਉਹ ਜਦੋਂ ਬਹਾਨਾ ਜਿਹੜੇ ਬੰਦੇ ਨੇ ਲਾਤਾ ਨਾ, ਬਾਅਦ ਚ ਜਦੋਂ ਉਹ ਬੰਦਾ ਜਾ ਰਿਹਾ ਵਾ, ਉਹਨੂੰ ਉਹ 100% ਜਿਹੜਾ ਸੀਗਾ ਉੱਥੇ ਫੜ ਕੇ ਰੱਖ ਲੈਂਦੇ ਆ। ਅੱਛਾ। ਸੋ ਇਹਦੇ ਵਿੱਚ ਏਦਾਂ ਕਿ ਤੁਹਾਡੇ ਕੋਲ ਚੋਇਸ ਨਹੀਂ ਹੈਗੀ, ਤੁਹਾਨੂੰ ਜਾਣਾ ਹੀ ਪੈਣਾ ਵਾ, ਤੁਹਾਡੇ ਕੋਲ ਚੋਇਸ ਨਹੀਂ ਹੈਗੀ ਇਹਦੇ ਵਿੱਚ, ਠੀਕ ਆ। ਕਿਉਂਕਿ ਜਦੋਂ ਤੁਸੀਂ ਨਹੀਂ ਗਏ, ਉਹਨਾਂ ਨੇ ਏਦਾਂ ਥੋੜ੍ਹਾ ਨਾ ਕਿ ਭੁੱਲ ਜਾਣਾ ਤੁਹਾਨੂੰ, ਕਿ ਉਹਨਾਂ ਨੇ ਕਹਿਣਾ ਚੱਲ ਮੈਂ ਆਪਣਾ ਕੰਮ ਨਹੀਂ ਕਰਨਾ, ਮੈਂ ਭੁੱਲ ਜਾਣਾ। ਉਹਨਾਂ ਨੇ ਉਹ ਵਾਲੀ ਲਿਸਟ ਤੁਹਾਨੂੰ ਪਾ ਦੇਣਾ ਕਿ ਇਹ ਬੰਦਾ ਆਇਆ ਨਹੀਂ ਸੀਗਾ, ਇਹ ਬਹਾਨਾ ਲਾਉਣ ਦਿਆ ਸੀਗਾ, ਇਹਨੇ ਮੈਡੀਕਲ ਦੇ ਦਿੱਤਾ। ਹੁਣ ਮੈਡੀਕਲ ਤੁਸੀਂ ਲਾਓ ਕਿ ਯਾਰ ਕਿੰਨੇ ਕੁ ਮੈਡੀਕਲ ਤੁਸੀਂ ਲਾ ਦੂੰਗੇ, ਉਹ ਸੇਮ ਜਿਹੇ ਡਾਕਟਰ ਹੁੰਦੇ ਆ ਲੰਡੂ ਜੇ, ਉਹ ਤੁਹਾਨੂੰ ਪਤਾ ਕਈ ਫੜੇ ਵੀ ਜਾਂਦੇ ਆ। ਤਾਂ ਤੁਸੀਂ ਕਿੱਥੇ ਯਾਰ ਇਹਨਾਂ ਡਾਕਟਰਾਂ ਦੇ ਵਿੱਚ, ਡਾਕਟਰ ਹੁਣ ਜਿਹੜਾ US ਦੇ ਵਿੱਚ ਆਉਣ ਤਾਂ ਟਾਈਮ ਹੀ ਨਹੀਂ ਹੈਗਾ, ਲੈਟਰਾਂ ਲੂਟਰਾਂ ਇਮੀਗ੍ਰੇਸ਼ਨ ਲਿਖਣ ਦਾ ਕਿਹੜੇ ਡਾਕਟਰ ਨੂੰ ਟਾਈਮ ਆ। ਆਈਸ ਦੇ ਨਹੀਂ ਜਾਣਾ, ਏਦਾਂ ਨਹੀਂ ਜਾਣਾ, ਖੜੇ ਪੈਰ ਲੈਟਰਾਂ ਲਿਖੀਆਂ, ਉਹਦੇ ਵਿੱਚ ਕੋਈ ਕੰਟੈਂਟ ਨਹੀਂ, ਕੁਛ ਨਹੀਂ ਮਤਲਬ। ਤੇ ਇਹਨਾਂ ਨੇ ਪਹਿਲਾਂ ਵੀ ਬੰਦੇ ਜਿਹੜੇ ਫੜੇ ਆ ਕਿ ਸਿਟੀਜ਼ਨਸ਼ਿਪ ਦੀ ਝੂਠੀ ਲੈਟਰ ਦੇ ਦਿੰਦੇ ਸੀ ਕਿ ਡਿਮੈਂਸ਼ੀਆ ਹੋ ਗਿਆ, ਆਹ ਚੀਜ਼ ਹੋ ਗਈ, ਉਹ ਚੀਜ਼ ਹੋ ਗਈ। ਸੋ ਇੱਕ ਤਾਂ ਇਹ ਜਿਹੜੇ ਮੈਡੀਕਲ ਲੈਟਰਾਂ ਵਾਲੇ ਹੈਗੇ ਨਾ, ਕਿ ਇਹ ਡਾਕਟਰਾਂ ਨੂੰ ਥੋੜਾ ਤੁਸੀਂ ਦੂਰੋਂ ਨਮਸਕਾਰ ਬੁਲਾ ਦਿਓ, ਕਿਉਂਕਿ ਚੱਕਰ ਇਹ ਪੈ ਜਾਂਦਾ ਕਿ ਇਹਨਾਂ ਨੇ ਇਕੱਲੇ ਤੁਹਾਡੇ ਲਈ ਨਹੀਂ ਲੈਟਰਾਂ ਲਿਖੀਆਂ ਹੁੰਦੀਆਂ, ਇਹਨਾਂ ਨੇ ਇੰਨੀਆਂ ਕਿ ਲੈਟਰਾਂ ਲਿਖੀਆਂ ਹੁੰਦੀਆਂ, ਇਹਨਾਂ ਦਾ ਚਿੱਠਾ ਖੁੱਲਦਾ ਨਾਲ ਉਹਨਾਂ ਨੇ ਪਹਿਲਾਂ ਹੀ ਰੱਖਿਆ ਹੁੰਦਾ। ਸੋ ਉਹ ਜਿਹੜਾ ਹੁਣ ਤੁਸੀਂ ਕਹ ਲਓ, ਜੇ ਤੁਸੀਂ ਫਰੈਜ਼ਨੋ ਦੇ ਵਿੱਚ ਆ, ਉੱਥੇ ਕੋਈ ਡਾਕਟਰ ਲੈਟਰ ਦੇਖ ਕੇ ਦੇ ਰਿਹਾ, ਤੁਹਾਨੂੰ ਲੱਗਦਾ ਕਿ ਮੈਂ ਆਈਸ ਦੇ ਜਾਣਾ ਨਹੀਂ, 1 ਦਿਨ ਦੀ ਮੈਨੂੰ ਠੱਲ ਪੈ ਜਾਣੀ ਆ, ਉਹ ਸੇਮ ਡਾਕਟਰ ਜਿਹੜਾ ਹੈਗਾ 10 20 30 40 ਜਣਿਆਂ ਦੀ ਉਹਨਾਂ ਨੇ ਸੇਮ ਦਿਨ ਸੇਮ ਫਾਰਮੈਟ ਦੇ ਵਿੱਚ ਲੈਟਰ ਜਿਹੜੀ ਲਿਖੀ ਹੈ। ਠੀਕ ਹੈ। ਤੇ ਉਹ ਚੀਜ਼ਾਂ ਦੇ ਵਿੱਚ ਤੁਸੀਂ ਨਾ ਫਸੋ। ਤੁਸੀਂ ਸੁਣਨ ਨੂੰ ਹੀ ਵੇਖੋ ਕਿ ਜਿਹੜਾ ਇੱਕ ਆਈਸ ਆਫੀਸਰ ਉਹਨੂੰ ਸੇਮ ਲੈਟਰਾਂ ਜਿਹੜੀਆਂ ਮਿਲੀ ਜਾ ਰਹੀਆਂ, ਮਤਲਬ ਗੱਡੀ ਬੇਵਕੂਫੀ ਵਾਲੀ ਜਿਹੜੀ ਗੱਲ ਲੱਗਦੀ ਆ, ਠੀਕ ਆ। ਸਿਟੀਜ਼ਨਸ਼ਿਪ ਆ, ਉਹਦੇ ਵਿੱਚ ਸੇਮ ਕਿ ਝੂਠ ਹੀ ਲਿਖ ਦਿੰਦੇ ਆ ਡਾਕਟਰ ਕਿ ਇਹਨੂੰ ਡਿਮੈਂਸ਼ੀਆ ਹੋ ਗਿਆ ਜੀ, ਇਹਨੂੰ ਮੈਮਰੀ ਦਾ ਇਸ਼ੂ ਹੋ ਗਿਆ, ਸਿਰਫ ਆਪਣੇ ਆ ਇੰਗਲਿਸ਼ ਦੇ ਟੈਸਟ ਤੋਂ ਜਿਹੜਾ ਬਚਣ ਲਈ।
ਤੇ ਹੁਣ ਉਹ ਜਿਹੜੇ ਸੇਮ ਹੀ ਡਾਕਟਰ ਆ ਹੋਰ ਪੁੱਠੇ ਕੰਮ ਕਰਦੇ ਆ ਵਾਵਾ ਦੇ ਵਿੱਚ, ਉਹਨਾਂ ਨੇ ਰਿਪੋਰਟਾਂ ਕਈ ਵਾਰੀ ਬਣਾਈਆਂ ਹੁੰਦੀਆਂ ਕਿ ਨਹੀਂ ਜੀ ਬੰਦੇ ਨਾਲ ਬੜਾ ਧੱਕਾ ਹੋਇਆ, ਮੈਂ ਟ੍ਰੀਟਮੈਂਟ ਕੀਤੀ ਆ, ਸਾਈਕ ਅਸੈਸਮੈਂਟ ਕੀਤੀ ਆ। ਸੋ ਇਹ ਡਾਕਟਰ ਸ਼ਾਕਟਰ ਜਿਹੜੇ ਹੈਗੇ ਨਾ ਇਦਾਂ ਦੇ, ਇਹ ਦੂਰ ਰਹੋ ਇਹਨਾਂ ਤੋਂ, ਠੀਕ ਆ ਕਿ ਨਹੀਂ। ਤੇ ਡਾਕਟਰ ਦਾ ਕੰਮ ਹੈਗਾ ਟ੍ਰੀਟਮੈਂਟ ਦੇਣਾ, ਬਸ ਦੈਟਸ ਇਟ। ਤੇ ਇਹਨਾਂ ਨੂੰ ਆਈਸ ਊਈਸ ਵਾਲੀਆਂ ਇਦਾਂ ਦੀਆਂ ਲੈਟਰਾਂ ਲੂਟਰਾਂ ਦੇ ਚੱਕਰਾਂ 'ਚ ਨਾ ਪਓ। ਤੇ ਇਹ ਰੀਅਲ ਨਿਊਜ਼ ਜਿਹੜੀ ਹੈਗੀ ਆ, ਇਹ ਬੰਦੇ ਹੁਣ ਇਦਾਂ ਦੇ ਆ, ਮੈਂ ਤੁਹਾਨੂੰ ਪਿਛਲੇ 10 ਦਿਨਾਂ ਦੀ ਜਿਹੜੀ ਨਿਊਜ਼ ਦੱਸਦਾ ਪਿਆ। ਕੋਈ ਵੀ ਬੰਦਾ ਆਪਣੀ ਕਿਸੇ ਦੇ ਆਖੇ ਲੱਗ ਕੇ ਡੇਟ ਮਿਸ ਨਾ ਕਰੇ, ਠੀਕ ਆ। ਜੀ, ਜੇ ਜੀ। ਤੁਹਾਨੂੰ ਕੋਈ ਤੁਹਾਡਾ ਸੱਜਣ ਮਿੱਤਰ ਕਹਿੰਦਾ ਨਾ, ਉਹ ਆਪ ਤੁਹਾਨੂੰ ਸਵਾਦ ਲੈਣ ਲਈ ਕਹਿ ਦਿੰਦਾ ਕਈ ਵਾਰੀ ਕਿ ਚੱਲ ਦੇਖਦਾ ਮੈਂ ਇਹਦੇ ਸਿਰ ਤੇ ਦਾਲ ਲਾ ਕੇ ਕਿੱਦਾਂ ਹੁੰਦਾ। ਜਦੋਂ ਸੇਮ ਬੰਦਿਆਂ ਦੀ ਨਾ ਗਰੁੱਪ ਚੋਂ ਭਾਜੀ ਸਾਨੂੰ ਫੋਨ ਕਰਕੇ ਪੁੱਛਦਾ, ਜਿਹੜਾ ਬੰਦਾ ਦੂਜੇ ਨੂੰ ਸਲਾਹ ਦਿੰਦਾ ਤੂੰ ਏਦਾਂ ਕਰ ਲਾ, ਉਹ ਆਪ ਡਰਿਆ ਪੁੱਛ ਰਿਹਾ ਹੁੰਦਾ ਵਕੀਲ ਕੋਲ ਕਿ ਮੈਂ ਜਾਵਾਂ ਕਿ ਨਾ ਜਾਵਾਂ, ਹੂੰ, 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 ਹੂੰ। ਠੀਕ ਹੈ ਕਿ ਨਹੀਂ। ਤੇ ਆਪਣੀ ਸਲਾਹ ਤੁਸੀਂ ਆਪ ਲੈਣੀ ਹੈ, ਕਿਸੇ ਦੇ ਆਖੇ ਲੱਗ ਕੇ ਕੋਈ ਸਰਕਾਰ ਦਾ ਏਦਾਂ ਨਹੀਂ। ਤੇ ਜੇ ਸਪੈਸ਼ਲੀ ਤੁਹਾਨੂੰ ਕੋਈ ਕਹਿ ਰਿਹਾ ਕਿ ਨਾ ਕਰੋ, ਸਰਕਾਰ ਨਾਲ ਉਲੰਘਣਾ ਕਰੋ, ਉਹ ਹਮੇਸ਼ਾ ਤੁਹਾਡੀ ਗਲਤ ਐਡਵਾਈਸ ਆ। ਤੁਸੀਂ ਬਿਲਕੁਲ ਜਾਣਾ ਉੱਥੇ, ਠੀਕ ਆ। ਜੇ ਹੁਣ ਫੜ ਲਿਆ, ਤੁਹਾਨੂੰ ਪਹਿਲਾਂ ਵੀ ਕਿਹਾ ਕਿ ਹਰੇਕ ਬੰਦੇ ਨੂੰ ਨਹੀਂ ਫੜ ਸਕਦੇ ਉਹ, ਤੇ ਕਈਆਂ ਨੂੰ ਬੜੇ ਆਰਾਮ ਨਾਲ ਉਹ ਜਾਂਦੇ ਆ, ਤਰੀਕ ਤਰੂਕ ਪਾ ਕੇ ਬਾਹਰ ਆ ਜਾਂਦੇ ਆ, ਕੋਈ ਪ੍ਰੋਬਲਮ ਨਹੀਂ, ਠੀਕ ਆ। ਈਵਨ ਸਾਡਾ ਜਿਹੜਾ ਇੱਕ 9th ਸਰਕਿਟ ਦਾ ਕੇਸ ਹੈਗਾ, ਬੰਦੇ ਦਾ 9th ਸਰਕਿਟ ਤੇ ਡਿਨਾਈ ਹੋਇਆ ਸੀਗਾ, ਆਪਾਂ ਮੋਸ਼ਨ ਟੂ ਰੀਓਪਨ ਉਹਦੀ ਕਰਨੀ ਸੀਗੀ। ਇਸ ਕੇਸ ਦੇ ਵਿੱਚ ਹਾਈ ਚਾਂਸ ਜਿਹੜੇ ਸੀਗੇ ਬੰਦੇ ਦੇ ਫੜੇ ਜਾਣ ਦੇ, ਤੇ ਉਹਨੂੰ ਕਿਹਾ ਵੀ ਸੀਗਾ ਤੈਨੂੰ ਫੜ ਹੋਣਾ ਸਾਰਾ, ਠੀਕ ਆ। ਉਹਦੀ ਫੈਮਿਲੀ ਫੂਮਲੀ ਹਰੇਕ ਚੀਜ਼ ਜਿਹੜੀ ਸੀਗੀ, ਤੇ ਪਰ ਉਹਨੇ ਅਜੇ ਫਾਈਲ ਬੜੀ ਮਤਲਬ ਛੇਤੀ ਚ ਤੁਸੀਂ ਕਹ ਲਓ ਕਿ ਆਪਾਂ ਉਹਦੀ ਮੋਸ਼ਨ ਟੂ ਰੀਓਪਨ ਜਿਹੜੀ ਫਾਈਲ ਕੀਤੀ, ਉਹ ਗਿਆ ਆਈਸ ਦੇ ਕੋਲ, ਕੋਈ ਪ੍ਰੋਬਲਮ ਨਹੀਂ ਹੋਈ। ਉਹਨੇ ਦੱਸਿਆ ਕਿ ਮੈਂ ਯਾਰ ਆਹ ਚੀਜ਼ ਸੀਗੀ, ਮੇਰਾ ਆਹ ਵਾਲਾ ਚੱਕਰ ਪੈ ਗਿਆ, ਠੀਕ ਆ। ਮੇਰਾ 9th ਸਰਕਿਟ ਨੇ ਡਿਨਾਈ ਕਰਤਾ, ਤੇ ਮੈਂ ਪਰ ਆ ਜਿਹੜੀ ਸੀਗੀ, ਆ ਮੇਰੇ ਵਕੀਲ ਦੀ ਇਨਫੈਕਟਿਵ ਅਸਿਸਟੈਂਸ ਕਾਉਂਸਲ ਸੀਗੀ, ਤੇ ਬਾਰ ਕੰਪਲੇਂਟ ਵਗੈਰਾ ਸਾਨੂੰ ਕਰਨੀ ਪਈ ਸੀਗੀ। ਤੇ ਆ ਜਿਹੜਾ ਮੇਰਾ ਚੱਕਰ ਹੈਗਾ ਕਿ ਮੈਨੂੰ ਥੱਲੇ ਮੇਰੀ ਰਿਪਰੈਜ਼ੈਂਟੇਸ਼ਨ ਨਹੀਂ ਸਹੀ ਹੋਈ, ਆ ਸਾਰੇ ਡਾਕੂਮੈਂਟ ਦੇਖ ਲਾ। ਤੇ ਉਹਨੇ ਆਈਸ ਆਫੀਸਰ ਨੇ ਜਿਹੜਾ ਪੂਰਾ ਪੜ੍ਹ ਪੁੜ ਕੇ ਸਾਰਾ, ਉਹ ਕਹਿੰਦਾ ਹਾਂ ਨੋ ਪ੍ਰੋਬਲਮ ਆ। ਉਹਨੇ 6 ਮਹੀਨਿਆਂ ਦੀ ਫੇਰ ਤਰੀਕ ਦਿੱਤੀ। ਮਤਲਬ ਇਹ ਨਹੀਂ ਕਿ ਉਹਨੇ ਕਿਹਾ ਕਿ ਤੂੰ ਜਾ ਜਾਂ ਕਿੱਦਾਂ, ਉਹਨੇ ਕਿਹਾ 6 ਮਹੀਨੇ ਦੀ ਜਿਹੜੀ ਤਰੀਕ ਆ। ਹੁਣ ਜੇ ਇਹੀ ਬੰਦਾ ਨਾ ਗਿਆ ਹੁੰਦਾ, ਉਹਨੇ ਕਹਿਣਾ ਅਗਲੇ ਹਫਤੇ ਆ ਜਾ, ਦੂਜੇ ਹਫਤੇ ਆ ਜਾ, ਫੜ ਕੇ ਉਹਨੇ ਬਹਾ ਲੈਣਾ ਹੈਗਾ, ਰਾਈਟ। ਹੂੰ, ਹੂੰ, ਤਾਂ ਹੂੰ, ਤੁਸੀਂ ਇਹ ਆ ਕਿ ਉਹਨਾਂ ਨੂੰ ਇਹ ਦੱਸਣਾ ਕਿ ਮੈਂ ਫਲਾਈਟ ਰਿਸਕ ਨਹੀਂ ਹੈਗਾ, ਮੈਂ ਇੱਥੇ ਹੀ ਆ, ਮੈਂ ਕੋਰਟ ਦੇ ਨਾਲ ਹੀ ਜਿਹੜਾ ਮਿਲਣਾ ਵਰਤਣਾ। ਸੋ ਡੇਟ ਨਹੀਂ ਕਿਸੇ ਨੇ ਵੀ ਮਿਸ ਕਰਨੀ ਕੋਈ ਵੀ। ਹੂੰ। ਜੀ, ਜੀ। ਤੇ ਹੁਣ ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਆ, ਅਟਾਰਨੀ ਟਿਰਕੇਣਾ ਜੀ, ਤੇ ਬ੍ਰੇਕ ਤੋਂ ਬਾਅਦ 'ਚ ਆਪਾਂ ਲਵਾਂਗੇ ਕਾਲ। ਸਰੋਤੇ ਕਾਲ ਕਰਨ ਦੇ ਲਈ ਸਟੂਡੀਓ ਦਾ ਫੋਨ ਨੰਬਰ ਹੈ 4082725200, 4082725200, 4082725200। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ 'ਚ ਆਪ ਸਭ ਦਾ ਇੱਕ ਵਾਰੀ ਫੇਰ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ। ਜੁੜੇ ਹੋਏ ਨੇ ਆਪਣੇ ਨਾਲ ਯੂਐਸ ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਟਕੈਣਾ ਜੀ। ਅਟਾਰਨੀ ਟਿਟਕੈਣਾ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਜੀ ਤੇ ਹੁਣ ਆਪਾਂ ਲੈਂਦੇ ਹਾਂ ਜੀ ਕਾਲ ਕਰਨ ਦੇ ਲਈ ਸਰੋਤਿਓ ਨੰਬਰ ਹੈ 408-272-5200 4082725200 ਦੇ ਉੱਤੇ। ਭੁਪਿੰਦਰ ਜੀ ਸਤਿ ਸ੍ਰੀ ਅਕਾਲ। ਹਾਂਜੀ ਭੁਪਿੰਦਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ੍ਰੀ ਅਕਾਲ ਜੀ। ਭਾਈ ਮੇਰਾ ਸਵਾਲ ਸੀਗਾ ਕਿ ਜਿੱਦਾਂ ਮੈਂ ਗ੍ਰੀਨ ਕਾਰਡ ਆ ਤੇ ਮੇਰੇ ਫਿਆਂਸੇ ਕੈਨੇਡਾ ਦੇ ਵਿੱਚ ਆ, ਤੇ ਮੈਂ ਪੁੱਛਣਾ ਚਾਹੁੰਦਾ ਸੀਗਾ ਕਿ ਮੈਂ ਸਿੱਧਾ ਉੱਥੇ ਜਾ ਕੇ ਵਿਆਹ ਕਰਵਾ ਸਕਦਾ, ਇੱਥੇ ਆ ਕੇ ਫਾਈਲ ਲੱਗ ਸਕਦੀ ਆ ਕਿ ਉਹਨਾਂ ਦਾ ਵੀ ਕੋਈ ਰਾਸਤਾ ਹੈਗਾ, ਉਹ ਆ ਸਕਦੇ ਆ ਜੇ ਉਹਨਾਂ ਦਾ ਵਿਜ਼ਟਰ ਵੀਜ਼ੇ ਤੇ ਆ ਉਹ ਕੈਨੇਡਾ 'ਚ? ਸੋ ਭਾਜੀ ਜਿਹੜਾ ਗ੍ਰੀਨ ਜੀ ਹਾਂਜੀ ਕੈਨੇਡਾ ਉਹਨਾਂ ਦੇ ਕੋਲ ਟੂਰਿਸਟ ਵੀਜ਼ਾ ਹੈਗਾ ਯੂਐਸ ਦਾ ਜੀ। ਸੋ ਭਾਜੀ ਜਿਹੜਾ ਗ੍ਰੀਨ ਕਾਰਡ ਹੋਲਡਰ ਹੁੰਦਾ ਨਾ ਉਹਦੀ ਡੇਟ ਜਿਹੜੀਆਂ ਕਰੰਟ ਨਹੀਂ ਹੁੰਦੀਆਂ, ਉਹ ਕਦੀ ਬੰਦੇ ਨੂੰ ਜਿੱਦਾਂ ਸਿਟੀਜ਼ਨ ਹੁੰਦਾ ਨਾ ਉਹ ਰਾਈਟ ਵੇ ਪੱਕਾ ਕਰਾ ਸਕਦਾ। ਗ੍ਰੀਨ ਕਾਰਡ ਹੋਲਡਰ ਦੀ ਜਿਹੜੀ 3-4 ਸਾਲ ਦੀ ਵੇਟਿੰਗ ਜਿਹੜੀ ਚੱਲਦੀ ਹੈ ਜੀ, ਤੇ ਉਹਦੇ ਵਿੱਚ ਹਾਂਜੀ ਤੁਸੀਂ ਜੇ ਜਾ ਕੇ ਕੈਨੇਡਾ ਵਿਆਹ ਕਰਾਉਂਦੇ ਆ ਤੇ ਫਿਰ ਤੁਹਾਨੂੰ ਕੌਂਸਲਰ ਪ੍ਰੋਸੈਸਿੰਗ ਕਰਨਾ ਪੈਂਦਾ, ਰਾਈਟ? ਤੇ ਹੋਰ ਕੋਈ ਇਹਦੇ ਵਿੱਚ ਆਪਸ਼ਨ ਹੈ ਨਹੀਂ। ਤੇ ਜਿਹੜੇ ਲੋਕੀ ਅਮਰੀਕਾ 'ਚ ਵੀ ਜਿਹੜੇ ਆਉਂਦੇ ਹੁੰਦੇ ਨਾ ਸਿਟੀਜ਼ਨ ਨਾਲ, ਭਾਵੇਂ ਵਿਆਹ ਭਾਵੇਂ ਉਹਦਾ ਗ੍ਰੀਨ ਕਾਰਡ ਹੋਲਡਰ ਨਾਲ ਵਿਆਹ, ਉਹ ਕਦੀ ਵੀ ਇਸ ਇਰਾਦੇ ਨਾਲ ਨਹੀਂ ਆ ਸਕਦੇ ਕਿ ਉਹਨਾਂ ਨੇ ਇੱਥੇ ਆ ਕੇ ਵਿਆਹ ਕਰਾਉਣਾ ਤੇ ਇੱਥੇ ਆ ਕੇ ਪੱਕੇ ਹੋਣਾ। ਪਹਿਲੀ ਗੱਲ, ਉਹਦੇ ਵਿੱਚ ਵੀ ਉਹਨਾਂ ਨੇ ਰੂਲ ਆਪਣੇ ਰੱਖੇ ਆ ਕਿ ਜਿਹਨਾਂ ਨੂੰ ਲੱਗੇ ਕਿ ਇਹਨੇ ਝੂਠ ਬੋਲਿਆ ਬਾਰਡਰ ਤੇ ਆਉਣ ਦੇ ਟਾਈਮ ਤੇ, ਉਹਦੀ ਪ੍ਰੋਬਲਮ ਹੋ ਸਕਦੀ ਹੈ। ਤੇ ਦੂਸਰੀ ਗੱਲ ਇਹ ਹੈ ਕਿ ਜਿਹੜੇ ਗ੍ਰੀਨ ਕਾਰਡ ਹੋਲਡਰ ਨਾਲ ਵਿਆਹ ਕਰਾਉਂਦੇ ਆ ਔਰ ਇਲੀਗਲੀ ਹੁੰਦੇ ਆ, ਉਹਨਾਂ ਦੀ ਇਹ ਵੀ ਰਿਕੁਆਇਰਮੈਂਟ ਹੁੰਦੀ ਆ ਕਿ ਉਹਨਾਂ ਨੇ ਥਰੂ ਆਊਟ ਜਿੰਨਾ ਵੀ ਟਾਈਮ ਉਹ ਜਦ ਤੱਕ ਉਹਨਾਂ ਨੂੰ ਗ੍ਰੀਨ ਕਾਰਡ ਨਹੀਂ ਮਿਲਦਾ ਆਪਣਾ ਸਟੇਟਸ ਜਿਹੜਾ 3 ਸਾਲ 4 ਸਾਲ ਮੇਨਟੇਨ ਰੱਖਣਾ ਹੁੰਦਾ, ਠੀਕ ਆ? ਤੇ ਉਹ ਵੀ ਇੱਕ ਡਿਫਿਕਲਟ ਜਿਹੜੀ ਟਾਸਕ ਹੈਗੀ ਆ, ਠੀਕ ਆ? ਜੇ ਕੋਈ ਸਟੂਡੈਂਟ ਆ ਉਹਨੂੰ ਤੁਸੀਂ ਦੇਖੋ ਯੂਨੀਵਰਸਿਟੀਆਂ ਦੇ ਖਰਚੇ ਕਈ ਕੁਝ, ਤੇ ਇਹਦੇ ਵਿੱਚ ਤੁਹਾਡੇ ਜਿਹੜੇ ਤੁਸੀਂ ਜਿਹੜਾ ਸਿਨੈਰੀਓ ਦੱਸ ਰਹੇ ਆ ਬੈਸਟ ਤੁਹਾਡੇ ਲਈ ਇਹ ਆ ਕਿ ਤੁਸੀਂ ਕੈਨੇਡਾ ਜਾਓ ਵਿਆਹ ਕਰਾ ਕੇ ਤੇ ਇੱਥੋਂ ਦੀ ਜਿਹੜਾ ਆਪਣਾ ਫਾਈਲ ਕਰੋ ਤੇ ਫਿਰ ਉਹ ਬਾਹਰ ਜਿਹੜਾ ਵੇਟ ਕਰਨ ਤੇ ਜਦੋਂ ਉਹਨਾਂ ਦਾ ਨੰਬਰ ਆਊਗਾ ਉੱਥੇ ਤੇ ਵੀਜ਼ਾ ਲੈ ਕੇ ਉਹ ਵਾਪਸ ਆ ਸਕਦੇ ਆ। ਜੀ ਥੈਂਕ ਯੂ ਜੀ। ਰਜਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਕੁਐਸਚਨ ਹੈਗਾ ਜੀ, ਮੈਂ ਆਪਣੇ ਬੇਟੇ ਦਾ ਵਿਆਹ ਇੰਡੀਆ ਕੀਤਾ ਹੈਗਾ ਤੇ ਉਹਨਾਂ ਨੇ ਅਪਲਾਈ ਕਰਤਾ ਇੱਥੇ ਆ ਕੇ ਦੁਬਾਰਾ ਬੇਟੇ ਨੇ ਵੀ ਉਹਨਾਂ ਦਾ ਜੇ ਪੱਕੇ ਹੋਣ ਲਈ ਮੇਰਾ ਕੁਐਸਚਨ ਹੈ ਕਿ ਉਹ ਕਿਤੇ ਇਹਦੀ ਵਾਰੀ ਆਊਗੀ ਸਾਲ 14 ਮਹੀਨੇ ਬਾਅਦ, ਉਹ ਵਿਜ਼ਟਰ ਵੀਜ਼ਾ ਤੇ ਆ ਸਕਦੇ ਇੰਡੀਆ ਤੋਂ? ਸੋ ਤੁਸੀਂ ਸਿਟੀਜ਼ਨ ਆ, ਤੁਸੀਂ ਆਪਣੇ ਜਵਾਕਾਂ ਲਈ ਫਾਈਲ ਕੀਤਾ ਤੇ ਉਹਨਾਂ ਦੇ ਕੋਲ ਆਲਰੇਡੀ ਵਿਜ਼ਟਰ ਵੀਜ਼ਾ ਹੈਗਾ? ਤੇ ਮੇਰਾ ਜਵਾਕ ਇੱਥੇ ਹੀ ਹੈਗਾ ਜੀ, ਸਿਟੀਜ਼ਨ ਹੈਗਾ। ਹਾਂਜੀ ਯੂਐਸ ਸਿਟੀਜ਼ਨ ਦੀ ਗੱਲ ਕਰਦੇ ਵੀ ਉਹਨੇ ਵਿਆਹ ਕੀਤਾ ਉੱਥੇ ਜਾ ਕੇ। ਹਾਂਜੀ ਹਾਂਜੀ ਹਾਂਜੀ। ਉਹ ਹੁਣ ਉਹਦੀ ਰੋਟੀ ਜਿਹੜੀ 14 ਮਹੀਨੇ ਬਾਅਦ 15 ਮਹੀਨੇ ਬਾਅਦ ਆਏਗੀ, ਪਰ ਉਹ ਵਿਜ਼ਟਰ ਵੀਜ਼ਾ ਲੈ ਕੇ ਇੱਥੇ ਆ ਸਕਦੀ? ਵਿਜ਼ਟਰ ਵੀਜ਼ਾ ਹੈਗਾ ਉਹਨਾਂ ਕੋਲ ਕਿ ਨਹੀਂ ਹੈਗਾ? ਨਹੀਂ ਹੈਗਾ। ਹਾਂਜੀ ਵਿਜ਼ਟਰ ਵੀਜ਼ਾ ਦੇ ਚਾਂਸ ਮਤਲਬ ਸਲਿਮ ਟੂ ਨਨ ਹੀ ਹੈ, ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਇਹਨੂੰ ਵੀਜ਼ਾ ਦੇਤਾ ਤੇ ਇਹਨੇ ਵਾਪਸ ਨਹੀਂ ਆਉਣਾ, ਰਾਈਟ? ਸੋ ਤੁਸੀਂ ਜਿਹੜਾ ਵੇਟ ਕਰੋ ਇਹਦੀ ਆਰਾਮ ਨਾਲ ਤੇ ਪੱਕੇ ਤੌਰ ਤੇ ਆਓ ਜੀ। ਸੁਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਜੀ। ਸਤਿ ਸ਼੍ਰੀ ਅਕਾਲ। ਮੇਰਾ ਵੀ ਜੀ ਕੁਐਸਚਨ ਹੈ ਮੇਰਾ ਜੀ, ਸਾਡੇ ਰਿਲੇਟਿਵ ਨੇ ਉਹਨਾਂ ਦੇ ਬੇਟੀ ਦਾ ਨਾ ਗਾਰਡੀਅਨਸ਼ਿਪ ਦਾ ਕੇਸ ਪਾਸ ਹੋਇਆ ਹੈ ਤੇ ਪਿਛਲੇ ਸਾਲ ਪਾਸ ਹੋਇਆ, ਤਾਂ ਮੈਂ ਪੁੱਛਣਾ ਵੀ ਉਹਨਾਂ ਨੇ ਗ੍ਰੀਨ ਕਾਰਡ ਕਿੰਨੀ ਦੇਰ ਬਾਅਦ ਅਪਲਾਈ ਕਰ ਸਕਦੇ ਨੇ? ਬਟ ਇੱਕ ਉਹਨਾਂ ਦਾ ਫੈਮਿਲੀ ਪੀਡੀ ਲਿਆ, ਸੈਲਮ ਕੇਸ ਲਾਇਆ ਸੀ, ਪੀਡੀ ਲਿਆ ਸੀ ਸਾਰਿਆਂ ਨੇ, ਤੇ ਉਹ ਪੀਡੀ ਦਾ ਵੀ ਫਿਰ ਕੋਰਟ ਚੋਂ ਨਾ ਕਢਾਉਣਾ ਪੈਂਦਾ ਬੇਟੀ ਦਾ, ਉਹ ਕਿੰਨੀ ਦੇਰ ਬਾਅਦ ਕਢਾ ਸਕਦੇ ਜਾਂ ਅਸੀਂ ਗ੍ਰੀਨ ਕਾਰਡ ਅਪਲਾਈ ਕਰਨ ਤੋਂ ਪਹਿਲੇ ਕਢਾ ਸਕਦੇ ਹਾਂ ਕਿ ਜਾਂ ਕਿੰਨੀ ਦੇਰ ਪਹਿਲੇ ਕਢਾ ਸਕਦੇ ਆ ਨਾਮ? ਪੀਡੀ ਦਾ ਹੁਣ ਕੀ ਮਤਲਬ ਹੈਗਾ ਕਿ ਮਤਲਬ ਕੇਸ ਉਹਨਾਂ ਦਾ ਟਰਮੀਨੇਟ ਕਰਤਾ ਸੀਗਾ, ਕੀ ਕੀਤਾ ਸੀਗਾ? ਨਹੀਂ ਟਰਮੀਨੇਟ ਨਹੀਂ, ਪੀਡੀ ਲਈ ਦੀ ਹੈ, ਜੱਜ ਨੇ ਕਿਹਾ ਪੀਡੀ ਲੈ ਲਓ ਕੇਸ, ਜਿੱਦਾਂ ਵੀ ਉਹ ਪੀਡੀ ਕਰ ਲਿਆ ਸੀ ਉਹਨਾਂ ਨੇ। ਪੀਡੀ ਦਾ ਮਤਲਬ ਕੀ ਹੁੰਦਾ ਹੈ ਕਿ ਕੇਸ ਡਿਸਮਿਸ ਹੋ ਗਿਆ? ਕਿਹਨੂੰ ਪੀਡੀ ਕਹਿ ਰਹੇ ਤੁਸੀਂ? ਹਾਂਜੀ ਡਿਸਮਿਸ ਹੀ ਲਾ ਲਓ ਜੀ, ਦਾ ਵਰਕ ਪਰਮਿਟ ਉਹਨਾਂ ਦੇ ਕਰੀ ਜਾਂਦੇ ਨੇ ਨਿਊ ਰਹਿਣ ਵਾਸਤੇ ਇੱਥੇ। ਨਹੀਂ ਹਾਂਜੀ ਪਹਿਲਾਂ ਤਾਂ ਤੁਸੀਂ ਜੀ ਪਤਾ ਕਰੋ ਕਿ ਕੇਸ ਜੇ ਡਿਸਮਿਸ ਹੋ ਗਿਆ, ਜੇ ਤਾਂ ਡਿਸਮਿਸ ਹੋ ਗਿਆ ਫਿਰ ਤੇ ਨਾਮ ਕੱਢਣ ਵਾਲੀ ਕੋਈ ਗੱਲ ਹੀ ਨਹੀਂ, ਫਿਰ ਤਾਂ ਨਾਮ ਕੱਢੇ ਹੋਇਆ ਜੇ ਤਾਂ ਡਿਸਮਿਸ ਟਰਮੀਨੇਟ ਹੋਇਆ, ਠੀਕ ਹੈ? ਪਹਿਲਾਂ ਤਾਂ ਉਹ ਪਤਾ ਕਰੋ। ਸੋ ਤੁਹਾਡੀ ਟਰਮੀਨੋਲੋਜੀ 'ਚ ਕੋਈ ਪ੍ਰੋਬਲਮ ਲੱਗ ਰਹੀ ਹੈ। ਦੂਸਰੀ ਜਿਹੜੀ ਆਪਣੀ ਇਹਦੇ ਵਿੱਚ ਕੈਟੇਗਰੀ ਜਿਹੜੀ ਹੈਗੀ ਆ, ਉਹ ਇਸ ਵੇਲੇ ਤਾਂ ਦੇਖੋ ਜੀ ਅਨਅਵੇਲੇਬਲ ਆ, ਤੁਹਾਨੂੰ ਵੇਟ ਜਿਹੜੀ ਉਹਦੇ ਵਿੱਚ ਕਰਨੀ ਪਏਗੀ। ਲਗਭਗ ਮੇਰੇ ਹਿਸਾਬ ਨਾਲ ਜਿਹੜੀ ਹੈਗੀ ਆ
4 ਸਾਲ ਜਿਹੜੀ ਹੈਗੀ ਆ 4 ਸਾਲ ਜਿਹੜੀ 4-5 ਸਾਲ ਇਹਦੇ ਵਿੱਚ ਵੇਟ ਰਹਿੰਦੀ ਆ ਜਦੋਂ ਬੰਦਾ ਗ੍ਰੀਨ ਕਾਰਡ ਫਾਈਲ ਕਰ ਸਕਦਾ। ਠੀਕ ਹੈ ਜੀ, ਥੈਂਕ ਠੀਕ ਹੈ, ਯੂ ਭਾਜੀ। ਮਿਹਰਬਾਨੀ ਜੀ। ਜੀ ਅਮਰਜੀਤ ਜੀ, ਹੈਲੋ, ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਸੀਗਾ ਜੀ, ਮੈਂ ਆਪਦੇ ਭੈਣ ਭਰਾਵਾਂ ਦਾ ਅਪਲਾਈ ਕੀਤਾ 2006 ਦਸੰਬਰ 'ਚ ਕੀਤਾ ਸੀ ਅਪਲਾਈ। ਇੱਕ ਦੀ ਡੇਟ ਹੈਗੀ ਜੀ 15 ਦਸੰਬਰ, ਇੱਕ ਦੀ 18 ਦਸੰਬਰ। ਜੀ ਹੁਣ ਅਸੀਂ ਦੇਖਿਆ ਸੀਗਾ ਲੈ ਵੀ ਦਸੰਬਰ 2006 ਚੱਲ ਪਿਆ ਜੀ, ਜਿਹੜੇ ਕਾਗਜ਼ ਪੱਤਰ ਲੈਂਦੇ ਆ ਉਹਦੇ ਹਾਂਜੀ। ਵਿੱਚ ਸਾਨੂੰ ਹੁਣ ਅਗਲਾ ਕੀ ਸਟੈਪ ਕਰਨਾ ਪਊ ਜੀ? ਕਦੋਂ ਤੱਕ ਸਾਨੂੰ ਵੇਟ ਕਰਨੀ ਪਊ ਉਹਨਾਂ ਦੀ? ਹਾਂਜੀ, ਦਸੰਬਰ 1 ਚੱਲਦਾ ਪਿਆ ਤੇ ਮੇਰੇ ਖਿਆਲ ਤੁਸੀਂ ਲਾ ਲਓ ਕਿ 2-3 ਹੋਰ ਵੀਜ਼ਾ ਬੁਲੇਟਿਨ 'ਚ ਮਤਲਬ ਇਸ ਸਾਲ ਦੇ ਵਿੱਚ ਡੇਟ ਕਰੰਟ ਹੋ ਜਾਣੀ ਚਾਹੀਦੀ ਹੈ, ਕਿਉਂਕਿ 15 ਕੁ ਦਿਨਾਂ ਦੀ ਫਰਕ ਆ ਤੇ ਆ ਜਾਊਗਾ ਜੀ ਨੰਬਰ, ਉਹਨੂੰ ਤੁਸੀਂ ਵੇਟ ਕਰੋ ਜੀ। ਨਹੀਂ ਤੇ ਜਿਹੜੇ ਕਾਗਜ਼ ਪੱਤਰ ਕਦੋਂ ਤੱਕ ਅਸੀਂ ਉਹਨਾਂ ਨੂੰ ਭੇਜਣੇ ਹੋਣਗੇ ਜੀ? ਕਦੋਂ ਸਾਨੂੰ ਪਤਾ ਲੱਗੂ? ਕਾਗਜ਼ ਪੱਤਰ ਤਾਂ ਜੀ ਉਹੀ ਤੁਹਾਨੂੰ ਈਮੇਲ ਕਰਦੇ ਹੁੰਦੇ ਐਨਵੀਸੀ ਵਾਲੇ ਕਿ ਕਦੋਂ ਤੁਸੀਂ ਈਮੇਲ ਤੇ ਨਜ਼ਰ submit ਰੱਖੋ ਕਰਨੇ ਸ਼ੁਰੂ ਕਰ ਬੇਸਿਕਲੀ। ਸਕਦੇ ਆ ਤੇ ਤੁਸੀਂ ਉਹਨਾਂ ਨੂੰ ਫਾਲੋ ਅਪ ਕਰ ਸਕਦੇ ਆ ਕਿ ਸਾਡੀ ਡੇਟ ਇਹ ਆ ਤੇ ਸਾਨੂੰ ਅਜੇ ਤੱਕ ਈਮੇਲ ਆਈ ਨਹੀਂ। ਜੀ, ਠੀਕ ਆ ਜੀ, ਮਿਹਰਬਾਨੀ ਜੀ। ਹਾਂਜੀ ਮਿਹਰਬਾਨੀ ਜੀ, ਥੈਂਕ ਯੂ ਜੀ। ਸੰਦੀਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ। ਸਤਿ ਭਾਜੀ ਮੇਰਾ ਕੁਐਸਚਨ ਸੀਗਾ, ਜਿੱਦਾਂ ਮੇਰਾ ਕੇਸ ਪਾਸ ਹੋਇਆ ਸੀਗਾ ਅਕਤੂਬਰ ਦੇ ਵਿੱਚ, 28 ਅਕਤੂਬਰ ਨੂੰ ਲਾਸਟ ਈਅਰ, ਤੇ ਜੀ ਉਹਦੇ ਤੋਂ ਬਾਅਦ ਮੈਂ ਸਿਆਟਲ ਮੂਵ ਕਰ ਲਿਆ ਜਨਵਰੀ ਦੇ ਵਿੱਚ ਨਾ। ਉਸ ਤੋਂ ਬਾਅਦ ਆਪਣਾ ਐਡਰੈਸ ਚੇਂਜ ਵਾਲਾ ਰੌਲਾ ਪਿਆ ਤੇ ਮੈਂ ਆਪਣੇ ਵਕੀਲ ਕੋਲ ਜਾ ਕੇ ਐਡਰੈਸ ਨਹੀਂ ਚੇਂਜ ਕੀਤਾ, ਮੈਂ ਆਨਲਾਈਨ USC ਦੇ ਅਕਾਊਂਟ ਤੇ ਜਾ ਕੇ ਐਡਰੈਸ ਅਪਡੇਟ ਕਰਤਾ ਸੀ ਸਾਰਾ ਕੁਝ। ਤੇ ਉਸ ਤੋਂ ਬਾਅਦ ਮੈਂ ਆਪਣਾ I-94 ਵੀ ਇੱਥੇ ਅਪਲਾਈ ਕੀਤਾ ਤੇ ਮੈਂ ਆਪਣਾ ਗ੍ਰੀਨ ਕਾਰਡ ਵੀ ਇੱਥੇ ਅਪਲਾਈ ਕਰਨਾ। ਇਹਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਹੋਊਗੀ ਮੈਨੂੰ ਅੱਗੇ ਜਾ ਕੇ? ਮਤਲਬ ਤੁਹਾਡੀ ਅਪੀਲ ਪੂਲ ਤਾਂ ਨਹੀਂ ਨਾ ਉਹਨੇ ਰਿਜ਼ਰਵ ਕੀਤੀ ਸੀ ਗਵਰਨਮੈਂਟ ਨੇ? ਨਹੀਂ ਕੁਛ ਨਹੀਂ ਭਾਜੀ, BI ਅਪੀਲ ਨਹੀਂ ਰਿਜ਼ਰਵ ਹੋਈ, ਕੁਛ ਨਹੀਂ ਹੋਇਆ ਸੀਗਾ। ਹਾਂਜੀ, ਤੁਸੀਂ ਭਾਜੀ ਆਪਣੇ ਨਾ ਵਕੀਲ ਨੂੰ ਇੱਕ ਵਾਰੀ ਨੋਟੀਫਾਈ ਕਰ ਦਿਓ ਕਿ ਇਹ ਐਡਰੈਸ ਸੀਗਾ। ਉਹ ਅੱਛਾ ਜੀ, ਵਕੀਲ ਨੂੰ ਵੀ ਨੋਟੀਫਾਈ ਓਕੇ ਜੀ ਭਾਜੀ, ਕਰ ਦੂੰਗਾ ਜੀ ਮੈਂ। ਓਕੇ, ਮਿਹਰਬਾਨੀ ਜੀ। ਹਾਂਜੀ ਠੀਕ, ਮਿਹਰਬਾਨੀ ਜੀ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ ਜੀ 4082725200, 408-272-5200, 4082725200 ਦੇ ਉੱਤੇ। ਤੇ ਅਗਲੇ ਜਿਹੜੇ ਆਪਣੇ ਕਾਲਰ ਨੇ ਰਮਨਦੀਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਭਾਜੀ ਮੇਰੇ 2 ਕੁਐਸਚਨ ਹੈ ਭਾਜੀ। ਮੈਂ 2022 'ਚ ਆਇਆ ਸੀਗਾ ਸਤੰਬਰ 'ਚ, ਮੈਂ ਕੇਸ ਲਾਇਆ ਸੀ ਆਪਣਾ 2023 ਜਨਵਰੀ 'ਚ। ਮੇਰਾ ਨੋ ਕੇਸ ਫਾਊਂਡ ਆਦਾ ਭਾਜੀ, ਤੇ ਮੈਂ ਇਹਦੇ ਬਾਰੇ ਪੁੱਛਣਾ ਸੀਗਾ। ਉਹਨਾਂ ਨੇ NTA ਨਹੀਂ ਲਾਈ, ਮਤਲਬ ਮੈਂ ਕੀ ਕਰਾਂ ਇਸ ਸਿਚੁਏਸ਼ਨ ਤੇ? ਦੂਜਾ ਕੁਐਸਚਨ ਭਾਜੀ ਮੇਰਾ ਇਹ ਵਾ ਕਿ ਮੈਂ ਮੈਰਿਜ ਕਰਾਣੀ ਸਿਟੀਜ਼ਨ ਨਾਲ, ਤੇ ਉਹਦੇ ਬਾਰੇ ਮੈਨੂੰ ਥੋੜੀ ਜਾਣਕਾਰੀ ਚਾਹੀਦੀ ਭਾਜੀ, ਕਿੰਨਾ ਟਾਈਮ ਲੱਗ ਰਿਹਾ ਕੀ? ਤੁਸੀਂ ਵੀਜ਼ੇ ਤੇ ਆਏ 2 ਨੰਬਰ 'ਚ ਆਏ ਸੀਗੇ ਭਾਜੀ? ਆਪਾਂ ਬਾਰਡਰ ਤੋਂ ਹਾਂਜੀ ਆਏ ਸੀਗੇ। ਹਾਂਜੀ, ਦੇਖੋ ਜੀ NTA ਤਾਂ ਉਹਨਾਂ ਦੀ ਮਰਜ਼ੀ ਆ, ਉਹਨਾਂ ਨੇ ਫਾਈਲ ਕਰਨਾ ਕਿ ਨਹੀਂ ਕਰਨਾ। ਤੇ ਹਾਂਜੀ, ਤੁਸੀਂ ਅਸਾਈਲਮ ਆਫਿਸ ਦੇ ਮੂਹਰੇ ਲਾਇਆ ਹੋਇਆ ਇਸ ਵੇਲੇ, ਰਾਈਟ? ਹਾਂਜੀ, ਉਹਦੇ ਕੋਲ ਲੱਗਾ ਹੈ। ਹਾਂਜੀ, ਬਸ ਉਹੀ ਕਰ ਸਕਦੇ ਆ। ਦੇਖੋ ਹੁਣ ਐਕਸਪੋਜ਼ਰ ਤਾਂ ਇਹਦੇ ਵਿੱਚ ਹੁੰਦਾ ਹੀ ਆ ਕਿ ਫੜ ਕੇ ਉਹ ਬੰਦੇ ਨੂੰ ਕਿਸੇ ਵੀ ਵੇਲੇ NTA ਇਸ਼ੂ ਕਰ ਸਕਦੇ ਆ, ਜਿਹੜਾ ਗਲਤ ਜਗ੍ਹਾ ਗਲਤ ਟਾਈਮ ਤੇ ਬੰਦਾ ਜਿਹੜਾ ਹੋਵੇ। ਨਹੀਂ ਤਾਂ ਇਹ ਹੋਪਫੁਲੀ ਤੁਹਾਡਾ ਜਿਹੜਾ ਪੈਂਡਿੰਗ ਹੀ ਰਵੇ, ਠੀਕ ਹੈ, NTA ਨਾ ਇਸ਼ੂ ਕਰਨ। ਤੇ ਸਿਟੀਜ਼ਨ ਨਾਲ ਜੇ ਤੁਸੀਂ ਵਿਆਹ ਕਰਦੇ ਆ, ਜੈਨੂਇਨ ਵਿਆਹ ਹੋਣਾ ਚਾਹੀਦਾ, ਕੋਈ ਪੁੱਠੇ ਸਿੱਧੇ ਕੰਮ ਨਹੀਂ ਕਰਨੇ। ਤੇ ਉਸ ਤੋਂ ਬਾਅਦ ਤੁਸੀਂ ਜਿਹੜਾ I-130 ਫਾਈਲ ਕਰਨਾ ਹੁੰਦਾ, ਤੇ ਜੇ ਅਸਾਈਲਮ ਤੁਸੀਂ 6 ਮਹੀਨਿਆਂ 'ਚ ਲਾਤਾ ਸੀਗਾ ਫਿਰ ਤਾਂ ਵੇਵਰ ਦੀ ਲੋੜ ਨਹੀਂ ਪੈਣੀ, ਅਦਰਵਾਈਜ਼ ਵੇਵਰ ਵੀ ਕਰਨਾ ਪੈਂਦਾ ਤੇ ਕੰਟਰੀ ਆਊਟ ਕਰਕੇ ਜਿਹੜਾ ਵੀਜ਼ਾ ਸਟੈਂਪ ਲੈ ਕੇ ਤੁਹਾਨੂੰ ਵਾਪਸ ਇਹਦੇ ਵਿੱਚ ਆਉਣਾ ਪੈਂਦਾ। ਮਤਲਬ ਸਾਲ ਦਾ ਪ੍ਰੋਸੈਸ ਕਿੰਨੇ ਮਤਲਬ ਟਾਈਮ ਲੱਗ ਜਾਂਦਾ ਭਾਜੀ? ਡਿਪੈਂਡ ਕਰਦਾ ਭਾਜੀ, ਵੇਵਰ ਕਰਨਾ ਪਊਗਾ ਨਹੀਂ ਕਰਨਾ ਪਊਗਾ। ਤੇ ਵੇਵਰ ਕਰਨਾ ਪਿਆ ਫਿਰ ਤਾਂ ਤੁਹਾਡੀ 5 ਤੋਂ 6 ਸਾਲ ਆ, ਤੇ ਵੇਵਰ ਜੇ ਨਹੀਂ ਕਰਨਾ ਪਿਆ ਤੇ ਤਕਰੀਬਨ ਜਿਹੜਾ ਤੁਸੀਂ ਕਹਿ ਲਓ ਕਿ 3 ਸਾਲ। ਜੀ। ਅੱਛਾ, ਓਵਰਆਲ ਅਟਾਰਨੀ ਟਰਕੀਆਣਾ ਜੀ, ਰਾਈਟ ਨਾਓ ਜਿਹੜੇ ਫੈਮਿਲੀ ਬੇਸਡ ਇਮੀਗ੍ਰੇਸ਼ਨ ਆ, ਉਹਦੇ ਉੱਤੇ ਤਾਂ ਨਹੀਂ ਕੋਈ ਅਸਰ ਚੱਲ ਰਿਹਾ? ਉਹਦੇ ਵਿੱਚ ਤਾਂ ਨਹੀਂ ਉਹਨਾਂ ਨੇ ਜਾਂ ਕੋਈ ਉਹਦੇ ਪ੍ਰਤੀ ਕੋਈ ਨਵੀਆਂ ਗਾਈਡਲਾਈਨਸ ਨਹੀਂ ਜਾਰੀ ਕੀਤੀਆਂ, ਜਿੱਦਾਂ ਸਟੂਡੈਂਟ ਵੀਜ਼ੇ ਨੂੰ ਲੈ ਕੇ ਵੀ ਅਸੀਂ ਉਹ ਸਾਰੇ ਦੇਖਦੇ ਹਾਂ। ਆਮ ਲੋਕਾਂ ਦੇ ਵੀ ਹੁਣ ਉਸ ਮਾਮਲੇ ਵਿੱਚ ਵੀ ਉਹ ਚੈਕਿੰਗ ਵਗੈਰਾ ਕਰਦੇ ਆ? ਉੱਦਾਂ ਓਵਰਆਲ ਪ੍ਰੋਸੈਸ ਕਿੱਦਾਂ ਸਮੂਥਲੀ ਚੱਲ ਰਹੇ ਆ, ਡਿਲੇਜ਼ ਦੇ ਵਿੱਚ ਆ, ਜਾਂ ਕੀ ਸਿਚੁਏਸ਼ਨ ਚੱਲ ਰਹੀ ਹੈ ਜਿਹੜੀ ਫੈਮਿਲੀ ਬੇਸਡ ਇਮੀਗ੍ਰੇਸ਼ਨ ਆ? ਦੇਖੋ ਜੀ, ਸੈਨੋਜ਼ੇ ਵਗੈਰਾ ਆਫਿਸ ਤਾਂ ਨਹੀਂ ਆਪਾਂ ਸੁਣਿਆ, ਤੇ ਪਰ ਜਿੱਦਾਂ ਕਈ ਸਟੇਟਸ ਜਿੱਦਾਂ ਹੁਣ ਹੈਗੇ ਐਰੀਜ਼ੋਨਾ ਵਗੈਰਾ, ਟੈਕਸਸ ਵਗੈਰਾ, ਉਹਦੇ ਵਿੱਚ ਵਕੀਲਾਂ ਨੇ ਦੱਸਿਆ ਕਿ I-130 ਇੰਟਰਵਿਊ ਗਏ ਬੰਦੇ ਨੂੰ, ਕੱਚੇ ਬੰਦੇ ਨੂੰ ਫੜ ਲਿਆ ਉਹਨਾਂ ਨੇ। ਅੱਛਾ। ਹਾਂਜੀ, ਜਿੱਦਾਂ ਆਪਾਂ ਅੱਜ ਖਬਰ ਨਹੀਂ ਕੀਤੀ ਕਿ ਕੋਰਟ ਦੇ ਵਿੱਚ ਬਾਹਰ ਸ਼ਿਕੰਜਾ ਉਹਨਾਂ ਨੇ ਕੱਸਤਾ, ਹਾਂਜੀ। ਏਦਾਂ ਹੀ ਸੇਮ ਥਿੰਗ ਉਹਨਾਂ ਨੇ ਇਮੀਗ੍ਰੇਸ਼ਨ ਦੇ ਵਿੱਚ ਵੀ, ਜਿੱਦਾਂ ਆਈਸ ਵਾਲੇ ਏਜੰਟ ਉੱਥੇ ਹੁੰਦੇ ਆ, ਤੇ ਜਿੱਦਾਂ ਹੁਣ ਇਹਨਾਂ ਦੇ ਸੀਗੀ ਕਿ NTA ਨਹੀਂ ਇਸ਼ੂ ਕੀਤਾ, ਤੇ ਉਹ ਕੋਈ ਵੱਡੀ ਗੱਲ ਨਹੀਂ ਕਿ ਸਰਕਾਰ ਕਵੇ ਕਿ ਫੜ ਕੇ ਇਹਨਾਂ ਤੇ NTA ਇਸ਼ੂ ਜਿਹੜਾ ਕਰ ਦੋ, ਤੇ ਉਹ ਵੀ ਚੀਜ਼ ਜਿਹੜੀ
ਕਈ USCIS ਸਰਵਿਸ ਸੈਂਟਰ 'ਚ ਇਹ ਵੇਖਣ ਨੂੰ ਮਿਲ ਰਹੀ ਹੈ। ਇਹਨਾਂ ਦਾ ਬਸ ਇਹ ਆ ਵੀ ਬੰਦਾ ਕੋਈ ਆਫਿਸ ਦੇ ਵਿੱਚ ਪਹੁੰਚੇ ਨਾ ਵੀ ਡਰ ਕੇ ਅੰਦਰੇ ਰਹਿਣ, ਤੇ ਜੇ ਕਿਤੇ ਆਵੇ ਤੇ ਫਿਰ ਬੰਦਾ ਜਿਹੜਾ ਉਹ ਇਹਨਾਂ ਨੂੰ ਚੱਕ ਲਓ। ਪ੍ਰਭਜੋਤ ਕਈਆਂ ਜੀ ਹਾਂਜੀ ਕਈਆਂ ਤੇ ਜਿਹੜਾ ਸੀਗਾ ਇਹ ਵੀ ਹੁੰਦਾ ਨਾ ਕਿ ਕਮਿਊਨਿਟੀ ਦੇ ਵਿੱਚ ਵੀ ਜਿਹੜਾ ਤੁਸੀਂ ਕਹਿ ਲਓ ਕਿ ਜੇ ਮੈਂ ਕਿਹਾ ਇਹ ਲਿਸਟ ਛਾਪਣ ਜਿੱਦਾਂ ਪਹਿਲਾਂ ਹੀ ਕਿਹਾ, ਠੀਕ ਆ, ਤੇ ਮੱਚਦੇ ਵੀ ਬਹੁਤ ਆ ਇਸ ਗੱਲ ਤੋਂ ਲੋਕੀ ਸਾਰੇ ਜਿਹੜੇ ਹਿਸਪੈਨਿਕ ਮੂਲ ਦੀ ਕੁੜੀਆਂ ਨਾਲ, ਅਫਰੀਕਨ ਅਮਰੀਕਨ ਮੂਲ ਦੀ ਕੁੜੀਆਂ ਨਾਲ, ਕੋਈ 5 ਸਾਲ ਵੱਡੀ, 15 ਸਾਲ ਵੱਡੀ, 20 ਸਾਲ ਵੱਡੀ, ਤੇ ਉਹ ਜਿੱਦਾਂ ਵਿਆਹ ਵੀ ਜਿੱਦਾਂ ਕਰਾਏ ਆ ਕਈ ਸਟੇਟਾਂ ਵੀ ਦੂਜੀਆਂ, ਤੇ ਜਿੰਨੀ ਗੱਲ ਜਿੱਦਾਂ ਸੁਣਨ ਨੂੰ ਮਿਲਦੀ ਹੈ ਕਿ ਵਿੱਚ ਵਿਚੋਲੇ ਜੇ ਹੁੰਦੇ ਆ ਆਪਣੇ $30,000 $50,000 ਏਦਾਂ ਕੋਈ ਰੇਟ ਰੂਟ ਜਿਹੜੇ ਚੱਲਦੇ ਆ ਇਹਨਾਂ ਦੇ, ਤੇ ਏਦਾਂ ਦੇ ਪੁੱਠੇ ਸਿੱਧੇ ਵੀ ਕੰਮ ਜਿਹੜੇ ਬਹੁਤ ਕੀਤੇ ਆ, ਕਈ ਬੰਦੇ ਉਹਨਾਂ ਨੇ ਫੜੇ ਵੀ ਆ। ਤੇ ਹੁਣ ਜਦੋਂ ਮੈਂ ਕਿਹਾ ਏਦਾਂ ਦਾ ਵਿਅਕਤੀ ਜਿਹੜਾ ਜਾ ਰਿਹਾ, ਜਿਹੜਾ ਪਹਿਲਾਂ ਹੀ ਸਸਪੈਕਟ ਆ, ਤੇ ਇਮੀਗ੍ਰੇਸ਼ਨ ਉਹਨੂੰ ਵੀ ਸ਼ੇਰ ਨੂੰ ਸਵਾ ਸ਼ੇਰ ਟੱਕਰ ਜਾਂਦੀ ਆ। ਉਹ ਕੀ ਕਰਦੇ ਆ ਕਿ ਉਹ ਜਾ ਕੇ ਪਹਿਲਾਂ ਹੀ ਜਿਹੜੀ ਸੀਗੀ ਜਿਹੜੀ ਕੁੜੀ ਆ ਉਹਨੂੰ ਪਹਿਲਾਂ ਹੀ ਇਨਵੈਸਟੀਗੇਸ਼ਨ ਕਰਕੇ ਉਹਦਾ ਐਫੀਡੇਵਿਟ ਲੈ ਕੇ, ਠੀਕ ਆ, ਉਹਦੇ ਬॉयਫ੍ਰੈਂਡ ਦਾ ਐਫੀਡੇਵਿਟ ਲੈ ਕੇ ਇਹ ਉਹ ਸਾਰਾ ਕਰਕੇ ਉਹ ਪਹਿਲਾਂ ਹੀ ਤਿਆਰ ਰੱਖਦੇ ਆ। ਬੰਦਾ ਆਪਣੇ ਵੱਲੋਂ ਵਿਆਹ ਦੀ ਇੰਟਰਵਿਊ ਦੇਣ ਤੁਰਿਆ, ਤੇ ਕਈ ਵਾਰੀ ਉਹਨੂੰ ਉੱਥੇ ਜਾ ਕੇ ਪਤਾ ਲੱਗਦਾ ਕਿ ਇਹ ਤਾਂ ਪੁੱਠਾ ਕੰਮ ਪੈ ਗਿਆ ਜਿਹੜਾ, ਜੀ ਠੀਕ ਹੈ ਕਿ ਨਹੀਂ। ਤੇ ਤੁਸੀਂ ਮੈਂ ਕਿਹਾ ਹੁਣ ਦੇਖੋ ਕਿਹਦੇ ਨਾਲ ਤੁਸੀਂ ਸੱਟਾ ਖੇਡਣ ਲੱਗੇ ਆ ਕਿ ਉਹ ਮੈਂ ਕਿਹਾ ਜਿਹੜਾ ਸਹੀ ਵਿਆਹ ਵਾਲਾ ਉਹਨੂੰ ਨਹੀਂ ਉਹ ਕਰਦਾ, ਤਾਂ ਲੋਕੀ ਜਿਹੜੇ ਪੁੱਠੇ ਕੰਮ ਕਰਨ ਵਾਲੇ ਆ ਉਹ ਕਿੱਥੋਂ ਬਚ ਜਾਊਗੇ। ਤੇ ਉਹ ਚੀਜ਼ਾਂ ਜਿਹੜੀਆਂ ਬੜੀਆਂ ਸਾਹਮਣੇ ਜਿਹੜੀਆਂ ਆ ਰਹੀਆਂ, ਇਹਨਾਂ ਨੇ ਹੁਣ ਦੇਖੋ ਅਨਾਉਂਸ ਵੀ ਕੀਤਾ ਕਿ ਆਪਾਂ ਵਾਵਾ ਵਾਲਾ ਇਨਵੈਸਟੀਗੇਟ ਕਰਨੇ ਆ, ਉਹ ਫਰਾਡ ਆ, ਬੰਦੇ ਵੀ ਇਹਨਾਂ ਨੇ ਫੜੇ ਆ, ਕਈਆਂ ਨੂੰ ਜੇਲ੍ਹ ਵੀ ਜਿਹੜੀ ਹੋ ਗਈ ਆ। ਪਰ ਰਿਐਲਿਟੀ ਇਹ ਹੈ ਕਿ ਲੋਕੀ ਅਜੇ ਵੀ ਹਟ ਨਹੀਂ ਰਹੇ ਹੈਗੇ, ਅਜੇ ਵੀ ਉਹੀ ਜਿਹੜਾ ਕੰਮ ਚੱਲ ਰਿਹਾ ਵਾ। ਜੀ ਪ੍ਰਭਜੋਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਨੇ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਮੈਂ ਦੋ ਚੀਜ਼ਾਂ ਪੁੱਛਣੀਆਂ ਸੀਗੀਆਂ। ਇੱਕ ਤਾਂ ਭਾਜੀ ਮੇਰਾ ਕੇਸ ਤੁਹਾਡੇ ਥਰੂ ਹੀ ਲੱਗਾ ਹੋਇਆ ਵਾਵਾ ਦਾ, ਹਨਾ ਭਾਜੀ ਜੀ। ਤੇ ਭਾਜੀ ਉਹ ਮੈਂ ਪੁੱਛਣਾ ਸੀ ਕਿੰਨੀ ਕੁ ਟਾਈਮਿੰਗ ਚੱਲ ਰਹੀ ਹੈ? ਮਤਲਬ ਮੈਂ ਜੋ ਆਨਲਾਈਨ ਦੇਖ ਰਿਹਾ ਕਹਿ ਰਹੇ 3 ਸਾਲ ਲੱਗ ਜਾਂਦੇ ਨਾਰਮਲੀ, ਹਨਾ, ਤੇ ਭਾਜੀ ਮੈਨੂੰ 3 ਸਾਲ ਅਗਲੇ ਮਹੀਨੇ ਜੂਨ 'ਚ ਹੋ ਜਾਣੇ ਆ, ਹਨਾ, ਤੇ ਮੈਂ ਉਹਦਾ ਲੀਗਲੀ ਆਇਆ ਸੀ ਇੱਥੇ, ਹਨਾ, ਵੀਜ਼ੇ ਤੇ। ਦੇਖੋ ਇਹਦਾ ਹੁਣ ਕੋਈ ਟਾਈਮ ਲਾਈਨ ਨਹੀਂ ਇਹਦਾ ਹੈਗਾ। ਇਹਦੇ ਵਿੱਚ ਹੁਣ ਬੇਸਿਕਲੀ ਉਹਨਾਂ ਨੇ ਕੀ ਕਿਹਾ ਕਿ ਸਾਰੇ ਜਿਹੜੇ ਵਾਵਾ ਦੇ ਕੇਸਿਸ ਜਿਹੜੇ ਹੈਗੇ ਨੇ ਉਹਨੂੰ ਪੂਰੀ ਫੁੱਲ ਸਕਰੂਟਨੀ ਜਿਹੜੀ ਇਹਨਾਂ ਨੇ ਕਰਨੀ ਆ। ਜਿਹੜਾ ਇੰਟਰਵਿਊ ਵਾਲਾ ਪ੍ਰੋਸੈਸ ਜਿਹੜਾ ਪਹਿਲਾਂ ਨਹੀਂ ਹੁੰਦਾ ਸੀਗਾ, ਜਿਹਦੇ ਕਰਕੇ ਕਾਫੀ ਲੋਕੀ ਬਚ-ਬੁਚ ਜਾਂਦੇ ਸੀਗੇ, ਉਹ ਉਹਨਾਂ ਨੇ ਕਿਹਾ ਕਿ ਹੁਣ ਪੂਰੀ ਜਿਹੜੀ ਇੰਟਰਵਿਊ ਸ਼ਨਾਖਤ ਜਿਹੜੀ ਹੋਊਗੀ ਕਿ ਵਾਵਾ ਦੇ ਵਿੱਚ ਹੁਣ ਜਿਹੜਾ ਫਰਾਡ ਬਹੁਤ ਵੱਡੇ ਲੈਵਲ ਤੇ ਜਿਹੜਾ ਡਿਟੈਕਟ ਹੋਇਆ, ਤੇ ਇਹਦੇ ਵਿੱਚ ਹੁਣ ਭਾਜੀ ਟਾਈਮ ਤਾਂ ਮੇਰੇ ਖਿਆਲ 5 ਸਾਲ ਦੇ ਗੇਟ ਦੇ ਵਿੱਚ ਆਸ-ਪਾਸ ਗੱਲ ਜਿਹੜੀ ਚੱਲ ਜਾਣੀ ਹੈ ਜੀ। ਜਿਨ੍ਹਾਂ ਦੇ ਪਹਿਲੇ ਲੱਗੇ ਉਹਨਾਂ ਦੇ ਵੀ, ਹਨਾ ਭਾਜੀ? ਨਹੀਂ ਸਾਰਿਆਂ ਦੇ ਆ ਭਾਜੀ, ਉਹਨਾਂ ਨੇ ਹੁਣ ਸਾਰਿਆਂ ਤੇ ਇਨਵੈਸਟੀਗੇਸ਼ਨ ਕਰਨੀ ਆ, ਉਹਨਾਂ ਨੂੰ ਤਾਂ ਹੁਣ ਕੋਈ ਛੱਡਣਾ ਨਹੀਂ ਬੰਦਾ। ਠੀਕ ਹੈ। ਤੇ ਭਾਜੀ ਦੂਜੀ ਗੱਲ ਇਹ ਸੀ ਭਾਜੀ, ਮੈਂ ਨਾ ਜਿੱਦਾਂ ਟਰੱਕ ਚਲਾ ਰਿਹਾ ਤੇ ਭਾਜੀ ਮੈਂ ਤੇ ਆਪਣਾ ਜਦੋਂ ਇਹਨੇ ਟਰੰਪ ਨੇ ਸ਼ਪਥ ਵਗੈਰਾ ਲਈ ਸੀ ਨਾ, ਸਹੁੰ ਚੱਕੀ ਸੀ, ਉਹਨਾਂ ਦਿਨਾਂ 'ਚ ਭਾਜੀ ਮੈਂ ਉੱਥੇ ਲੋਰੀਡੋ ਸਾਈਡ ਏਰੀਆ 'ਚ ਘੁੰਮ ਰਿਹਾ ਸੀ ਨਾ, ਲੋਡ ਵਗੈਰਾ ਉੱਧਰ ਕੰਮ ਕਰ ਰਿਹਾ ਸੀ ਮੈਂ, ਹਨਾ, ਇਹ ਟੈਕਸਸ ਕਿਹੜੇ ਏਰੀਆ 'ਚ? ਭਾਜੀ ਟੈਕਸਸ ਲੋਰੀਡੋ ਹੋ ਗਿਆ, ਮੈਕੈਲਨ ਏਰੀਆ ਹੋ ਗਿਆ ਭਾਜੀ, ਤੇ ਬਾਰਡਰ ਏਰੀਆ ਤੇ ਬਿਲਕੁਲ, ਹਨਾ। ਉੱਥੇ ਭਾਜੀ ਚੈੱਕ ਪੁਆਇੰਟ ਤੇ ਉਹਨਾਂ ਨੇ ਮੈਨੂੰ ਰੋਕਿਆ, ਹਨਾ, ਏਦਾਂ ਬਾਰਡਰ ਪੈਟਰੋਲ ਨੇ, ਤੇ ਉਹਨਾਂ ਭਾਜੀ ਮੈਨੂੰ ਪੁੱਛਿਆ ਵੀ ਸਿੱਧਾ ਵੀ ਤੂੰ ਵੀ ਆ ਜੀ US ਸਿਟੀਜ਼ਨ, ਤੇ ਮੈਂ ਕਹਿਤਾ ਵੀ ਨਹੀਂ, ਤੇ ਨਾ ਭਾਜੀ ਉਹਨੇ ਮੈਨੂੰ ਕਿਹਾ ਵੀ ਤੂੰ ਸਾਹਮਣੇ ਪਾਰਕਿੰਗ ਲੱਗੀ ਉੱਥੇ ਟਰੱਕ ਲਾ ਲਾ, ਜਾ ਕੇ ਤੇਰੇ ਕੋਲ ਆ ਰਹੇ ਆਪਾਂ, ਹਨਾ। ਤੇ ਭਾਜੀ ਫਿਰ ਉਹ ਜਦੋਂ ਆਇਆ ਮੇਰੇ ਕੋਲ ਉਦੋਂ ਵਰਕ ਪਰਮਿਟ ਸੀਗਾ, ਪਰ ਉਹ ਐਕਸਪਾਇਰ ਹੋ ਚੁੱਕਾ ਸੀ। ਜਿਹੜਾ ਕੰਬੋ ਕਾਰਡ ਨਹੀਂ ਹੁੰਦਾ ਭਾਜੀ C09 ਐਡਵਾਂਸ ਪ੍ਰੋਲ ਵਾਲਾ, ਉਹ ਸੀਗਾ ਮੇਰੇ ਕੋਲ। ਤੇ ਉਹ ਆਇਆ ਮੇਰੇ ਕੋਲ, ਉਹਨੇ ਮੈਨੂੰ ਪੁੱਛਿਆ ਵੀ ਕੀ ਹੈਗਾ ਤੇਰੇ ਕੋਲ, ਵੀ ਕੀ ਸਟੇਟਸ ਹੈਗਾ। ਉਹਨਾਂ ਨੂੰ ਭਾਜੀ ਦਿਖਾਇਆ ਕਾਰਡ ਆਪਣਾ, ਉਹ ਕਹਿੰਦਾ ਤੇਰਾ ਕਾਰਡ ਤਾਂ ਐਕਸਪਾਇਰ ਹੈਗਾ। ਤੇ ਮੈਂ ਕਿਹਾ ਵੀ ਮੈਂ ਅਪਲਾਈ ਕੀਤਾ ਹੋਇਆ ਰਿਨਿਊ ਲਈ, ਮੇਰੇ ਕੋਲ ਐਕਸਟੈਂਸ਼ਨ ਹੈਗੀ ਆ, ਹਨਾ। ਤੇ ਭਾਜੀ ਉਹਨੇ ਮਤਲਬ ਇੱਕ ਟੈਬ ਜੀ ਫੜੀ ਸੀ ਜਿੱਦਾਂ, ਹਨਾ, ਆਪਣਾ ਕੋਈ ਡਾਟਾ ਬੇਸ ਚੈੱਕ ਕਰਨ ਲਈ, ਹਨਾ। ਉਹਨੇ ਮੇਰੇ ਭਾਜੀ ਕਾਰਡ ਦੀ ਫੋਟੋ ਖਿੱਚੀ ਨਾ ਜਦੋਂ, ਤੇ ਮੈਂ ਤਾਂ ਉੱਤੇ ਬੈਠਾ ਹੀ ਟਰੱਕ ਦੇ ਵਿੱਚ, ਮੈਨੂੰ ਸਭ ਦਿਖਦਾ ਪਿਆ ਥੱਲੇ ਉਹ ਕੀ ਕਰਦਾ ਪਿਆ, ਹਨਾ। ਤੇ ਭਾਜੀ ਉਹਨੇ ਮੇਰਾ ਸਾਰਾ ਡਾਟਾ ਉੱਦਾਂ। ਕਿਹੜੇ ਕਾਰਡ ਦੀ ਫੋਟੋ ਖਿੱਚੀ ਸੀਗੀ ਭਾਜੀ? ਆਦੇ ਵਰਕ ਪਰਮਿਟ ਐਕਸਪਾਇਰ ਜਿਹੜਾ ਸੀਗਾ ਮੇਰੇ ਕੋਲ ਨਾ, ਐਕਸਪਾਇਰਡ ਵਰਕ ਪਰਮਿਟ ਦੀ, ਠੀਕ ਹੈ। ਹਾਂਜੀ, ਉਹਨੇ ਭਾਜੀ ਫੋਟੋ ਜੀ ਖਿੱਚੀ ਦਾ, ਆਪਾਂ ਨਾਰਮਲੀ ATM ਦੀ ਫੋਟੋ ਨਹੀਂ ਖਿੱਚਦੇ ਫੋਨ ਦੇ ਵਿੱਚ ਨਿਕਲੇ, ਹਾਂ। ਤੇ ਉਹ ਭਾਜੀ ਸਾਰਾ ਬਾਇਓਡਾਟਾ ਮੇਰਾ ਉਹਦੇ ਵਿੱਚ ਆ ਗਿਆ ਵੀ ਫਸਟ ਡੇ ਮੈਂ ਜਦੋਂ ਅਮਰੀਕਾ ਉਤਰਿਆ ਸੀ, ਹਨਾ, ਮੇਰੀ ਫੋਟੋ ਉਦੋਂ ਕਿੱਦਾਂ ਦੀ ਸੀਗੀ 에ਅਰਪੋਰਟ ਤੇ, ਹਨਾ। ਤੇ ਸਾਰਾ ਉਹਨੇ ਉੱਤੇ ਥੱਲੇ ਕਰਕੇ ਏਦਾਂ ਚੈੱਕ ਕੀਤਾ, ਅੱਗੇ ਪਿੱਛੇ ਕਰਕੇ ਵੀ ਇਹ ਲੀਗਲੀ ਆਇਆ ਸੀ ਜਾਂ ਕਿੱਦਾਂ, ਜੋ ਵੀ, ਹਨਾ। ਤੇ ਭਾਜੀ ਉਹਨੇ ਮਤਲਬ ਦੇਖ ਦੂਖ ਕੇ ਸਾਰਾ, ਤੇ ਮੈਨੂੰ ਮਤਲਬ ਕਿਹਾ ਵੀ ਤੂੰ ਬਈ ਗੁੱਡ ਟੂ ਗੋ ਹੈਗਾ, ਵੀ ਜਾ ਕੋਈ ਨਹੀਂ, ਹਨਾ। ਤੇ ਪਰ ਉਹਨੇ ਮੈਨੂੰ ਇੰਨੀ ਗੱਲ ਕਹੀ ਸੀ ਵੀ ਤੇਰੇ ਕੋਲ ਹੋਣੀ ਚਾਹੀਦੀ ਆ ਹਾਰਡ ਕਾਪੀ ਉਹਦੀ, ਹਨਾ, ਜਿਹੜਾ ਇਹ ਅਪਲਾਈ ਕੀਤਾ ਹੋਇਆ ਤੂੰ, ਹਨਾ, ਰਸੀਦ ਹੋਣੀ ਚਾਹੀਦੀ, ਰਸੀਦ ਨੋਟਿਸ ਹੋਣਾ ਚਾਹੀਦਾ ਤੇਰੇ ਕੋਲ ਹਾਰਡ ਕਾਪੀ। ਤੇ ਚਲੋ ਮੈਂ ਇਹਨੂੰ ਇੰਗਲਿਸ਼ ਮਾੜੀ ਮੋਟੀ ਵਧੀਆ ਆਉਂਦੀ ਹੈ ਨਾ, ਮੈਂ ਉਹਨੂੰ ਐਕਸਪਲੇਨ ਕਰਦਾ ਵੀ ਮੈਂ ਕੰਮ ਕਰਦਾ ਬਾਹਰ, ਤੇ ਮੇਰੇ
ਲਾਇਰ ਸਾਰਾ ਭੇਜਦਾ ਮੈਨੂੰ ਸਾਰਾ ਕੁਝ ਹਨਾ। ਹਾਂਜੀ, ਸਵਾਲ ਤੇ ਹੈਗਾ ਭਾਜੀ- ਪ੍ਰਭਜੋਤ ਜੀ ਕੋਈ ਵਿੱਚ ਇਹਦੇ? ਨਹੀਂ, ਇਹ ਇਨਫੋਰਮੇਸ਼ਨ ਭਾਜੀ ਦੇ ਰਹੇ ਆ ਮੇਰੇ ਖਿਆਲ ਆਪਣੇ ਜਿਹੜੇ ਲੋਕਾਂ ਨੂੰ ਕਿ ਹਾਂਜੀ। ਕੀ ਹੋ ਰਿਹਾ। ਹਾਂਜੀ, ਤੇ ਭਾਜੀ ਫਿਰ ਪਤਾ ਕੀ ਹੈ, ਮੈਂ ਮੇਰਾ ਸਵਾਲ ਇਹ ਹੈ, ਮੈਂ ਇਹ ਪੁੱਛਣਾ ਚਾਹੁੰਦਾ ਵੀ ਮੈਨੂੰ 2 ਵਾਰੀ ਉਹਨਾਂ ਨੇ ਘੇਰਿਆ ਹਨਾ ਏਦਾਂ ਹੀ, ਦੋਨਾਂ ਵਾਰੀ ਉਹਨਾਂ ਮੈਨੂੰ ਛੱਡਤਾ ਹਨਾ। ਤੇ ਮੇਰਾ ਸਵਾਲ ਇਹ ਆ ਵੀ ਭਾਜੀ ਵੀ ਮੈਂ ਜੇ ਸਹੀ ਹੈਗਾ ਸਭ ਕੁਝ ਤੇ ਤਾਂ ਛੱਡਦਾ, ਪਰ ਹੁਣ ਮੈਂ ਜਾਣ ਤੋਂ ਡਰਦਾ ਹਾਂ ਉਧਰਲੇ ਪਾਸੇ। ਬਈ ਕੋਈ ਏਦਾਂ ਦੀ ਗੱਲ ਹੈਗੀ ਆ ਵੀ ਮਤਲਬ ਵੀ ਹੁਣ ਕੁਛ ਚੇਂਜ ਹੋਇਆ ਤੇ ਹੈ ਨਹੀਂ, ਨਾ ਮੈਂ ਕੋਈ ਟਿਕਟ ਲਈ ਆ, ਨਾ ਕੋਈ ਲਾਸਟ ਟਾਈਮ ਕਦੋਂ ਪੁੱਛਿਆ ਸੀ ਭਾਜੀ? ਲਾਸਟ ਟਾਈਮ ਭਾਜੀ ਇਹ ਆਪਣਾ ਜਨਵਰੀ ਦੇ ਐਂਡ ਚ ਕਹਿ ਲਓ, ਜਨਵਰੀ ਮਹੀਨੇ ਦੇ। ਅੱਛਾ, ਉਦੋਂ ਤੁਸੀਂ ਜਦ ਉਹੀ ਗੱਲ ਦੱਸਦੇ ਵੀ ਜਦੋਂ ਅਜੇ ਸਹੁੰ ਚੱਕੀ ਸੀ ਉਹਨੇ। ਸੋ ਚੱਕੀ ਮੈਂ ਸੀ ਕਿਹਾ ਹਾਲੇ ਉਹ ਤੇ। ਹਾਂਜੀ, ਉਹੀ ਨਾ ਗੱਲ ਹੋ ਜਾਵੇ। ਮੈਂ ਕਿਹਾ ਫੜ ਲੈਣ ਤੇ ਫਿਰ ਤੇਰੀ ਖਬਰ ਕਰਦੇ ਹੋਈਏ ਕਿ ਲੈ ਪਹਿਲਾਂ ਕਹਿੰਦਾ ਸੀ ਕਿ ਸਾਰਾ ਕੁਝ ਸਹੀ ਸੀਗਾ ਤੇ ਹੁਣ ਫੇਰ ਫੜ ਕੇ ਉਹਨਾਂ ਨੇ ਬਿਠਾ ਲਿਆ। ਤੇ ਦੇਖੋ ਜੀ ਮੇਰਾ ਵੀਰ ਏਦਾਂ ਕਿ ਉਦੋਂ ਜਦੋਂ ਸੀਗਾ ਨਾ ਜਨਵਰੀ ਦੇ ਵਿੱਚ, ਉਦੋਂ ਅਜੇ ਸ਼ੁਰੂ ਥੋੜਾ ਨਾ ਸੀਗਾ ਕੰਮ ਇੰਨਾ ਇਹ ਵਾਲੇ ਲੈਵਲ ਦਾ। ਉਸ ਤੋਂ ਬਾਅਦ ਫਰਵਰੀ ਤੋਂ ਇਹ ਜਿਹੜੀਆਂ ਖਬਰਾਂ ਜਿਹੜੀਆਂ ਆਣੀਆਂ ਜਿਹੜੀਆਂ ਸ਼ੁਰੂ ਹੋਈਆਂ। ਤੁਹਾਡਾ ਕੇਸ ਵੀ ਜਿਹੜਾ ਤੁਹਾਡਾ 485 ਪੈਂਡਿੰਗ ਹੈ? ਹਾਂਜੀ ਭਾਜੀ ਪੈਂਡਿੰਗ ਹੈਗਾ। ਮੈਂ ਆਇਆ ਵੀ ਲੀਗਲੀ ਸੀ ਹਨਾ, ਇੱਥੇ B1 B2 ਤੇ ਆਇਆ ਸੀ ਮੈਂ। ਹਾਂਜੀ, ਸੋ ਮੇਰੇ ਖਿਆਲ ਤੁਹਾਡਾ ਜਿਹੜਾ ਲੀਗਲੀ ਤੁਸੀਂ ਜਿਹੜਾ ਆਏ ਆ ਨਾ, ਉਹ ਚੀਜ਼ ਦੀ ਪ੍ਰੋਟੈਕਸ਼ਨ ਜ਼ਰੂਰ ਰਹਿੰਦੀ ਹੈ, ਕਿਉਂਕਿ ਇਹ ਕੱਚੇ ਜਿਹੜੇ ਬੰਦੇ ਬਾਰਡਰ ਟੱਪ ਕੇ ਆਉਂਦੇ ਆ ਉਹਨਾਂ ਦੇ ਮਗਰ ਜਿਹੜੇ ਜ਼ਿਆਦਾ ਵਾ, ਕਿਉਂਕਿ ਸਿੱਧੇ ਜਿਹੜਾ ਐਕਸਪੀਡਾਈਟਡ ਵਾਲਾ ਜਿਹੜਾ ਰੈਗੂਲੇਸ਼ਨ ਜਿਹੜੀ ਹੈਗੀ ਆ, ਉਹ ਤਕਰੀਬਨ ਇਹ ਕਹਿੰਦੀ ਹੈ ਕਿ ਜਿਹੜਾ ਬੰਦਾ ਕੱਚਾ ਬਾਰਡਰ ਜਿਹੜਾ ਟੱਪਿਆ ਉਹਦੇ ਉੱਤੇ ਫੋਕਸ ਜਿਹੜੇ ਕਾਨੂੰਨ ਹੈਗੇ ਆ, ਲੀਗਲ ਬੰਦੇ ਦੇ ਉੱਤੇ ਜਿਹੜਾ ਓਵਰਸਟੇ ਵਾਲਾ ਜਿਹੜਾ ਹੈਗਾ, ਤੇ ਉਹਦੇ ਵਿੱਚ ਤੁਸੀਂ ਜਿੱਦਾਂ ਹੁਣ 485 ਪੈਂਡਿੰਗ ਕਰ ਦਿੱਤਾ ਤੇ ਉਹਦੇ ਵਿੱਚ ਇਹ ਹੈ ਕਿ ਤੁਹਾਨੂੰ ਬੇਸਿਕਲੀ ਲੀਗਲ ਕਾਈਂਡ ਆਫ ਲੀਗਲ ਪ੍ਰੋਟੈਕਸ਼ਨ ਹੈਗੀ ਆ ਕਿ ਆਥੋਰਾਈਜ਼ਡ ਪੀਰੀਅਡ ਆਫ ਸਟੇ ਆ ਜਾਂਦਾ ਕਿ ਜੇ ਬੰਦੇ ਦੇ ਕੋਈ ਡਿਪੋਟੇਸ਼ਨ ਰਿਮੂਵਲ ਨਹੀਂ ਲੱਗੀ, ਬੰਦਾ ਲੀਗਲ ਜਿਹੜਾ ਆਇਆ ਉਹਨੂੰ ਆਹ ਚੀਜ਼ ਦਾ ਜਿਹੜਾ ਫਾਇਦਾ ਹੋ ਜਾਂਦਾ। ਪਰ ਤੁਹਾਨੂੰ ਮੈਂ 100% ਕੁਝ ਨਹੀਂ ਕਹਿ ਸਕਦਾ ਕਿ ਤੁਹਾਨੂੰ ਫੜਿਆ ਨਹੀਂ ਜਾ ਸਕਦਾ ਹੈਗਾ। ਇਹ ਤਾਂ ਹੁਣ ਮੈਂ ਕਿਹਾ ਮੌਕੇ ਤੇ ਪਤਾ ਲੱਗੂਗਾ। ਤਾਂ ਮੈਂ ਤਾਂ ਹੀ ਉਹੀ ਕਹਿ ਰਿਹਾ ਸੀ, ਮੈਂ ਕਿਹਾ ਉਹੀ ਨਾ ਗੱਲ ਹੋਵੇ ਕਿ ਤੁਹਾਡੀ ਖਬਰ ਕਵਰ ਕਰਦੇ। ਬਾਕੀ ਬਾਟਮ ਲਾਈਨ ਇਹ ਆਈ ਥਿੰਕ ਅਟਾਰਨੀ ਟਿਕਾਣੇ ਜੀ ਵਿੱਚ ਨਾਲ ਇਹ ਵੀ ਜਿੱਦਾਂ ਕਹਿੰਦੇ ਵੀ ਹਾਰਡ ਕਾਪੀ ਰੱਖੋ, ਡਾਕੂਮੈਂਟੇਸ਼ਨ ਆਪਣੀ ਜਿਹੜੀ ਆਪਣੇ ਕੋਲ ਜਿਹੜੀ ਉਹ ਬਰਾਬਰ ਪ੍ਰੋਪਰ ਜਿਹੜੀ ਉਹ ਰੱਖੋ, ਜਿਹੜੀ ਵੀ ਤੁਹਾਨੂੰ ਡਾਕੂਮੈਂਟ ਜਿਹੜੇ ਉਹ ਚਾਹੀਦੇ ਆ ਵਾਈਲ ਤੁਸੀਂ ਕੰਮ ਕਰ ਰਹੇ ਆ, ਟਰੈਵਲ ਕਰ ਰਹੇ ਆ। ਸੋ ਆਈ ਨੋ ਮਾਹੌਲ ਇਦਾਂ ਦਾ ਬਣਿਆ ਪਿਆ ਆ, ਬਟ ਯੂ ਹੈਵ ਟੂ ਸਟੇ ਸਟਰੋਂਗ ਜੀ। ਘਰੇ ਵੀ ਬਹਿ ਕੇ ਸਰਨਾ ਨਹੀਂ ਆ, ਕੰਮ ਤੇ ਵੀ ਨਿਕਲਣਾ ਪੈਣਾ ਆ, ਉਹ ਸਾਰਾ ਕੁਝ ਤੁਸੀਂ ਕਰਨਾ ਹੀ ਕਰਨਾ ਆ। ਬਟ ਇਹ ਵੀ ਤੁਸੀਂ ਆਪਣੇ ਵੱਲੋਂ ਕੋਈ ਕਸਰ ਨਾ ਜਿਹੜੀ ਉਹ ਛੱਡੋ, ਡਾਕੂਮੈਂਟੇਸ਼ਨ ਆਪਣੀ ਜਿਹੜੀ ਉਹ ਤੁਸੀਂ ਪੂਰੀ ਜਿਹੜੀ ਉਹ ਨਾਲ ਰੱਖੋ ਹੈਗੀ। ਭਾਜੀ ਇਹ ਜਿਹੜੇ ਇਹਨੂੰ ਉਹਨਾਂ ਨੇ ਫੜਨਾ ਹੋਣਾ, ਭਾਵੇਂ ਉਹਨਾਂ ਕੋਲ ਡਾਕੂਮੈਂਟੇਸ਼ਨ ਵੀ ਹੈਗੀ, ਉਹਨਾਂ ਨੂੰ ਵੀ ਉਹਨਾਂ ਨੇ ਫੜ ਲੈਣਾ। ਆਈ ਨੋ ਨਾਲੇ ਰੀਅਲ ਆਈਡੀ ਵਾਲਾ ਵੀ ਇੱਕ ਫੜਿਆ ਸੀਗਾ ਕੰਸਟਰਕਸ਼ਨ ਸਾਈਟ ਤੇ, ਉਹ ਯੂਐਸ ਬੌਰਨ ਸਿਟੀਜ਼ਨ ਸੀਗਾ, ਬਾਅਦ ਚ ਭਾਵੇਂ ਛੱਡਦਾ ਸੀ। ਵੀ ਮਾੜੇ ਵਕਤ ਦੀ ਗੱਲ ਆ, ਵੀ ਅਰਦਾਸ ਕਰਕੇ ਨਿਕਲਿਆ ਕਰੋ ਵੀ ਇਦਾਂ ਦੀ ਚੀਜ਼ ਜਿਹੜੀ ਉਹ ਨਾ ਹੋਵੇ ਜੀ। ਆਪਣੇ ਅਗਲੇ ਕਾਲਰ ਨੇ ਮਨਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਇੱਕ ਸਵਾਲ ਸੀਗਾ। ਮੇਰਾ ਨਾ ਕੇਸ ਗ੍ਰਾਂਟ ਹੋਇਆ ਪਿਛਲੇ ਸਾਲ, ਗ੍ਰਾਂਟਡ ਵਿਦ ਹੋਲਡਿੰਗ ਹੋਇਆ ਭਾਜੀ। ਉਹਦਾ ਪੁੱਛਣੇ ਅੱਗੇ ਅਪੀਲ ਵੀ ਨਹੀਂ ਲੱਗੀ ਭਾਜੀ ਦੀ। ਅਪੀਲ ਨਹੀਂ ਲਗਾਈ ਸੀਗੀ ਵਿਦ ਹੋਲਡਿੰਗ ਦੇ ਉੱਤੇ? ਹਾਂਜੀ ਭਾਜੀ ਉਹਨਾਂ ਨੇ ਵੇਵ ਕਰਾਤੀ ਸੀ ਭਾਜੀ। ਜੱਜ ਸਾਹਿਬ ਕੌਣ ਸੀਗੇ? ਬਦਰੀਨਾਥ, ਵਿਕਰਮ ਬਦਰੀਨਾਥ। ਹਾਂਜੀ, ਤੇ ਭਾਜੀ ਉਹ ਫਿਰ ਹਾਂਜੀ ਵਿਦ ਹੋਲਡਿੰਗ ਫਿਰ ਦੇਖੋ ਹੁਣ ਕੇਸ ਦੀ ਟੈਕਨੀਕੈਲਿਟੀ ਚ ਜਾਈਏ ਤੇ ਮੇਰੇ ਹਿਸਾਬ ਨਾਲ ਠੀਕ ਹੀ ਕੀਤਾ ਹੋਣਾ ਉਹਨਾਂ ਨੇ, ਜੋ ਵੀ ਕੀਤਾ ਹੋਣਾ ਵਾ ਵਿਦ ਹੋਲਡਿੰਗ ਜਿਹੜੀ ਦਿੱਤੀ ਆ। ਤੇ ਵਿਦ ਹੋਲਡਿੰਗ ਦਾ ਬੇਸਿਕਲੀ ਜਿਹੜੇ ਜੱਜ ਸਾਹਿਬ ਹੈ ਕਾਫੀ ਇੰਟੈਲੀਜੈਂਟ ਆ ਲਾਅ ਰੈਗੂਲੇਸ਼ਨ ਦੇ ਹਿਸਾਬ ਨਾਲ ਸਾਰਾ। ਤੇ ਦੂਜੀ ਆਪਸ਼ਨ ਕਈ ਵਾਰੀ ਇਹ ਹੈ ਕਿ ਜੇ ਅਸਾਈਲਮ ਨਹੀਂ ਗ੍ਰਾਂਟ ਦੇਣਾ ਤੇ ਉਸ ਤੋਂ ਚੰਗੀ ਵਿਦ ਹੋਲਡਿੰਗ ਆ, ਡਿਨਾਇਲ ਨਾਲੋਂ ਚੰਗੀ ਵਿਦ ਹੋਲਡਿੰਗ ਆ ਕਿ ਬੰਦਾ ਰਹਿ ਸਕਦਾ, ਕੰਮ-ਕੁਮ ਕਰ ਸਕਦਾ। ਤੇ ਅਪੀਲ ਜਿਹੜੀ ਉਹਨੂੰ ਹੁਣ ਕਰਨੀ ਹੈ ਕਿ ਨਹੀਂ ਕਰਨੀ ਹੈ ਡਿਪੈਂਡ ਕਰਦਾ ਕਿ ਅਸਾਈਲਮ ਕਿਹੜੀ ਚੀਜ਼ ਕਰਕੇ ਰਿਜੈਕਟ ਕੀਤਾ। ਤੇ ਜ਼ਿਆਦਾਤਰ ਜਿਹੜਾ ਆਪਾਂ ਇਹਨਾਂ ਕੋਰਟਸ ਦੇ ਵਿੱਚ ਆਪਾਂ ਇਹ ਦੇਖ ਰਹੇ ਹਾਂ ਕਿ ਜਿਹੜੇ ਮੁੱਦੇ ਉਹ ਲੈ ਕੇ ਆ ਰਹੇ ਆ ਕਿ ਜਦੋਂ ਇਨੀਸ਼ੀਅਲੀ ਐਂਟਰੀ ਕੀਤੀ ਸੀਗੀ ਉਹ ਵਾਲੇ ਜਿਹੜੇ ਜਦੋਂ ਆਏ ਸੀਗੇ ਨਵੇਂ ਉਹ ਜਿਹੜੇ 589 ਫਾਰਮ ਵਗੈਰਾ ਸੀਗੇ ਉਹ ਡਿਟੇਲ ਚ ਉਦੋਂ ਨਹੀਂ ਭਰਦੇ ਹੁੰਦੇ ਸੀਗੇ ਕੋਈ ਵੀ ਵਕੀਲ। ਤੇ ਉਹ ਚੀਜ਼ ਦਾ ਥੋੜਾ ਜਿਹਾ ਤੁਸੀਂ ਕਹਿ ਲਓ ਕਿ ਬਹਾਨਾ ਜਿਹੜਾ ਅੱਜ ਕੱਲ੍ਹ ਕੋਰਟਾਂ ਦੇ ਵਿੱਚ ਜ਼ਿਆਦਾ ਉੱਠਦਾ ਹੈ ਕਿ ਉਦੋਂ ਪੂਰੀ ਚੀਜ਼ ਨਹੀਂ ਦੱਸੀ ਤਾਂ ਕਰਕੇ 1 ਸਾਲ ਦੀ ਡੈਡਲਾਈਨ ਨਹੀਂ ਮੀਟ ਹੁੰਦੀ ਆ। ਤੇ ਉਹ ਚੀਜ਼ ਦਾ ਜਿੱਦਾਂ ਹੁਣ ਕਈ ਜੱਜਿਸ ਉਹ ਕਰ ਰਹੇ ਨੇ, ਕਈ ਜੱਜਿਸ ਨਹੀਂ ਉਹ ਚੀਜ਼ ਦਾ ਮੁੱਦਾ ਜਿਹੜਾ ਕਰ ਰਹੇ ਨੇ। ਸੋ ਇਹਦੇ ਵਿੱਚ ਹੁਣ ਜੇ ਅਪੀਲ ਨਹੀਂ ਹੈ ਵਿਦ ਹੋਲਡਿੰਗ ਹੀ ਆ ਤੇ ਫਿਰ ਉਹੀ ਆ ਕਿ ਤੁਸੀਂ ਰਹਿ ਸਕਦੇ ਆ, ਕੰਮ ਕਰ ਸਕਦੇ ਆ। ਤੇ ਵਿੱਚ ਮੇਰੇ ਹਿਸਾਬ ਨਾਲ ਤਾਂ ਜਿਹੜੀ ਠੀਕ ਆ ਗੱਲ, ਮਤਲਬ ਕਿ ਇਹ ਵਾਲੇ ਕੋਰਟ ਚ ਆਪਾਂ ਕਈ ਡਿਨਾਇਲ ਵੀ ਹੁੰਦੇ ਦੇਖੇ ਆ, ਰਾਈਟ। ਸੋ ਮੇਰੇ ਹਿਸਾਬ ਨਾਲ ਤਾਂ ਠੀਕ ਹੈ ਵਿਦ ਹੋਲਡਿੰਗ ਤੁਹਾਡੇ ਲਈ ਜੀ। ਮਿਹਰਬਾਨੀ ਭਾਈ ਜੀ ਟਰੱਕ ਤੇ ਜਾਣਾ ਮੈਂ ਅਗਰ ਪੁੱਛ ਰਹੇ ਸਟੇਟਸ ਤੇ ਕੀ ਉਦੋਂ ਕੀ ਸ਼ੋ ਕਰਦਾ ਪਰਮਿਟ ਤੇ ਆਪਣਾ ਵਾ ਸਹੀ?
ਪਰਮਿਟ ਕਰ ਸਕਦੇ ਆ, ਤੇ ਜਿਹੜਾ ਜੱਜ ਸਾਹਿਬ ਦਾ ਆਰਡਰ ਹੈਗਾ ਵਿਦ ਹੋਲਡਿੰਗ ਵਾਲਾ ਉਹ ਸ਼ੋ ਕਰ ਸਕਦੇ ਆ। ਠੀਕ ਹੈ ਜੀ। ਓਕੇ ਜੀ। ਥੈਂਕ ਯੂ। ਬਾਕੀ ਇਹ ਵੀ ਚਲੋ ਸਾਰਿਆਂ ਨੂੰ ਉਹ ਫੜ ਨਹੀਂ ਸਕਦੇ, ਆਪਾਂ ਬਾਰ-ਬਾਰ ਜਿਹੜੀ ਗੱਲ ਕਹਿ ਰਹੇ ਆ, ਮਾਹੌਲ ਜਿੱਦਾਂ ਦਾ ਵੀ ਆ, ਕਿਵੇਂ ਵੀ ਆ, ਜਿਹਨੂੰ ਮਰਜ਼ੀ ਫੜਦੇ ਉਹ ਆ, ਉਹ ਕੰਮ ਕਰਨਾ ਨਹੀਂ ਛੱਡਣਾ, ਆਸ ਨਹੀਂ ਛੱਡਣੀ, ਦੈਟਸ ਓਕੇ, ਵਕਤ ਆ, ਗੁਜ਼ਰ ਜਾਊਗਾ। ਇੱਕ ਬਾਈ ਪੁੱਛ ਰਿਹਾ ਆ, ਕਹਿੰਦਾ ਵੀ ਯੂਟਾ 'ਚ ਕਿਸੇ ਨੇ ਉਹਦੇ ਭਰਾ ਨੇ ਕ੍ਰਾਈਮ ਕਰਤਾ ਸੀ, ਸਜ਼ਾ ਪੂਰੀ ਤੋਂ ਬਾਅਦ ਇਮੀਗ੍ਰੇਸ਼ਨ ਵਾਲੇ ਚੱਕ ਕੇ ਲੈ ਗਏ, ਫਿਰ ਅਸਾਈਲਮ ਕੇਸ ਡਿਨਾਈ ਕਰਤਾ, ਅਪੀਲ ਕੀਤੀ, IN ਨੇ ਹੋਲਡਿੰਗ ਗ੍ਰਾਂਟ ਕਰਤੀ ਆ, ਤੇ ਹੁਣ DHS ਨੇ ਫਿਰ ਦੁਬਾਰਾ ਉਸ ਦੇ ਉਲਟ ਅਪੀਲ ਕਰ ਦਿੱਤੀ ਆ। ਸੋ ਕੀ ਸਿਚੁਏਸ਼ਨ ਆ ਉਹਦੀ, ਅੱਗੇ ਫਿਊਚਰ ਦੇ ਵਿੱਚ ਕੀ ਹੋ ਸਕਦਾ ਹੈ? ਜੇ ਬੰਦਾ ਵਿਦ ਹੋਲਡਿੰਗ ਲਈ ਐਲੀਜੀਬਲ ਸੀਗਾ ਤੇ ਫਿਰ ਵਿਦ ਹੋਲਡਿੰਗ ਉਹਦੀ ਬਰਕਰਾਰ ਰਹੂਗੀ। ਸੋ ਇਹ ਡਿਪੈਂਡ ਕਰਦਾ ਕਿ DHS ਨੇ ਵਿਦ ਹੋਲਡਿੰਗ ਨੂੰ ਕਿਹੜੇ ਬੇਸ ਤੇ ਜਿਹੜਾ ਚੈਲੰਜ ਕੀਤਾ। ਵਿਦ ਹੋਲਡਿੰਗ ਦਾ ਜਿਹੜਾ ਬਰਡਨ ਹੁੰਦਾ ਉਹ ਜ਼ਿਆਦਾ ਹੁੰਦਾ। ਅਸਾਈਲਮ ਤੁਸੀਂ 10% ਲਾਈਕਲੀਹੁੱਡ ਹੁੰਦਾ ਤੁਸੀਂ ਜਿੱਤ ਸਕਦੇ ਆ ਕਿ ਨਹੀਂ ਜਿੱਤ ਸਕਦੇ ਆ, ਉਹ ਸ਼ੋਅ ਕਰਨਾ ਹੁੰਦਾ। ਮਤਲਬ ਅਸਾਈਲਮ ਦੇ ਵਿੱਚ ਇਹ ਹੁੰਦਾ ਕਿ 10% ਤੋਂ ਜ਼ਿਆਦਾ 10% ਚਾਂਸ ਹੈਗਾ ਕਿ ਤੁਹਾਡੇ ਨਾਲ ਤੁਹਾਡੀ ਕੰਟਰੀ 'ਚ ਧੱਕਾ ਹੋਊਗਾ ਤਾਂ ਤੁਹਾਨੂੰ ਅਸਾਈਲਮ ਦੇ ਦਊਗੇ। ਵਿਦ ਹੋਲਡਿੰਗ ਦੇ ਵਿੱਚ 50% ਤੋਂ ਜ਼ਿਆਦਾ ਚਾਂਸ ਜਿਹੜਾ ਹੋਣਾ ਚਾਹੀਦਾ। ਸੋ ਵਿਦ ਹੋਲਡਿੰਗ ਜਿਹੜੀ ਹੁੰਦੀ ਆ ਔਖੀ ਹੁੰਦੀ ਆ, ਪਰ ਜਿਹੜਾ ਅਸਾਈਲਮ ਹੁੰਦਾ ਇਹਦੇ ਵਿੱਚ ਐਲੀਮੈਂਟ ਆਫ ਡਿਸਕ੍ਰੈਸ਼ਨ ਆ ਜਾਂਦਾ, ਕ੍ਰਾਈਮ ਦੇ ਰਿਲੇਟਡ ਹੋਰ 12 ਕਾਫੀ ਸਾਰੀਆਂ ਆ ਜਾਂਦੀਆਂ। ਵਿਦ ਹੋਲਡਿੰਗ ਕੈਟ ਰਿਲੀਫ ਦੇ ਵਿੱਚ ਜਿਹੜੀ ਸੀਗੀ ਔਖਾ ਹੁੰਦਾ ਉਹ, ਪਰ ਆ ਜਿਹੜਾ ਡਿਸਕ੍ਰੈਸ਼ਨ ਵਾਲਾ ਐਲੀਮੈਂਟ ਨਹੀਂ ਹੁੰਦਾ। ਤੇ ਹੁਣ ਇਹ ਡਿਪੈਂਡ ਕਰਦਾ ਕਿ ਕਿਹੜੇ ਸਰਕਿਟ 'ਚ ਹੈਗੇ ਆ ਤੇ ਸਰਕਾਰੀ ਵਕੀਲ ਦੇ ਕੀ ਉਹਨਾਂ ਨੇ ਤਰਕ ਜਿਹੜੇ ਪੇਸ਼ ਕੀਤੇ ਆ। ਇੱਕ ਬਾਈ ਜੀ ਪੁੱਛ ਰਹੇ I-94 ਉਹਨਾਂ ਨੂੰ ਨਵਾਂ ਜਿਹੜਾ ਉਹ ਮਿਲ ਨਹੀਂ ਰਿਹਾ, ਉਹ ਵੀਜ਼ੇ ਦੇ ਉੱਤੇ ਆਏ ਸੀਗੇ, ਲਾਇਰ ਨਾਲ ਵੀ ਗੱਲ ਕੀਤੀ, ਉਹ ਕਹਿੰਦੇ ਵੀ 에ਅਰਪੋਰਟ ਤੇ ਜਾਣਾ ਪੈਣਾ ਜਿੱਥੇ ਤੁਸੀਂ ਆਏ ਸੀ। ਕੋਈ ਆਨਲਾਈਨ ਵੀ ਕੋਈ ਸਹੂਲਤ ਹੁੰਦੀ ਹੈ ਜਿਸ ਦੇ ਵਿੱਚ ਤੁਸੀਂ I-94 ਲੇਟੈਸਟ ਕਰ ਸਕਦੇ? ਇੱਕ ਤਾਂ ਵੈਬਸਾਈਟ ਉਹਨਾਂ ਦੀ ਹੈਗੀ ਹੈ, ਜੇ ਉੱਥੇ ਨਹੀਂ ਸ਼ੋ ਹੋ ਰਿਹਾ ਤਾਂ ਕਿਸੇ ਨੂੰ ਆਖਿਆ ਜਾ ਸਕਦਾ ਆ ਵੀ ਲੇਟੈਸਟ I-94 ਜਿਹੜਾ ਉਹ ਮਿਲ ਸਕੇ। ਜ਼ਿਆਦਾਤਰ ਲੋਕੀ ਜਿਹੜੇ ਗਲਤੀ ਕੀ ਕਰਦੇ ਆ ਕਿ ਜਿਹੜੇ ਆਪਣੇ ਨਾਮ ਆ ਨਾ ਤੁਹਾਡੇ, ਜਿੱਦਾਂ ਫਸਟ ਨੇਮ, ਲਾਸਟ ਨੇਮ, FNU, ਅਨਨੋਨ, ਆਪਣੇ ਜਿਹੜਾ ਨਾਮ ਦੇ ਕੰਬੀਨੇਸ਼ਨ ਆ ਨਾ ਉਹਨੂੰ ਅੱਗੇ ਪਿੱਛੇ ਕਰਕੇ ਦੇਖੋ। ਕਈ ਵਾਰੀ ਉਹਨਾਂ ਨੇ ਫਸਟ ਨੇਮ ਅਨਨੋਨ ਕੀਤਾ ਹੁੰਦਾ, FNU ਕਈ ਵਾਰੀ ਅਨਨੋਨ ਲਿਖਿਆ ਹੁੰਦਾ। ਸੋ ਉਹਦੇ ਪਹਿਲਾਂ ਸਾਰੇ ਕੰਬੀਨੇਸ਼ਨ 10-15 ਜਿਹੜੇ ਟਰਾਈ ਕਰੋ, ਕਈਆਂ ਦਾ ਤਾਂ ਉੱਤੇ ਨਿਕਲ ਆਉਂਦਾ ਜਿਹੜਾ। ਤੇ ਜੇ ਫਿਰ ਵੀ ਤੁਹਾਡਾ ਨਹੀਂ ਨਿਕਲ ਕੇ ਆਉਂਦਾ ਤੇ ਫਿਰ ਤੁਸੀਂ ਆਪਣਾ ਜਿਹੜਾ ਉੱਥੇ CBP ਜਿਹੜੇ 에ਅਰਪੋਰਟ ਤੇ ਤੁਸੀਂ ਆਏ ਸੀਗੇ ਉਹਨਾਂ ਨਾਲ ਤੁਸੀਂ ਸੰਪਰਕ ਜਿਹੜਾ ਕਰੋ, ਉਹ ਤੁਹਾਨੂੰ ਕੱਢ ਕੇ ਦੇ ਦੋਗੇ। ਠੀਕ ਹੈ ਜੀ। ਅਗਲੇ ਕਾਲਰ ਨੇ ਬਲਰਾਜ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਮੇਰਾ ਸਵਾਲ ਸੀਗਾ, ਮੈਂ ਨਾ ਪਿਛਲੇ ਸਾਲ ਆਇਆ ਸੀ। ਹੈਲੋ ਹਾਂਜੀ ਬੋਲੋ ਜੀ। ਹਾਂਜੀ ਭਾਜੀ, ਮੈਂ ਪਿਛਲੇ ਸਾਲ ਭਾਜੀ ਆਇਆ ਸੀਗਾ ਇੱਥੇ US, ਤੇ ਮੈਂ ਜਦੋਂ ਭਾਜੀ ਆਇਆ ਸੀਗਾ ਮੇਰਾ ਕੋਟ ਨਾ ਕੌਨਕਰਡ ਸੀਗਾ ਭਾਜੀ। ਤੇ ਉਸ ਤੋਂ ਬਾਅਦ ਮੈਂ ਭਾਜੀ ਜਿੱਦਾਂ ਕਿ ਆਪਣਾ ਮੂਵ ਕਰਾ ਲਿਆ ਸੀ ਐਡਰੈਸ, ਤੇ ਐਡਰੈਸ ਮੂਵ ਕਰਾਉਣ ਤੋਂ ਬਾਅਦ ਮੈਂ ਕੇਸ ਲਾਇਆ ਸੀਗਾ। ਪਰ ਹੁਣ ਜਿੱਥੇ ਦਾ ਮੇਰਾ ਐਡਰੈਸ ਆ ਉਹਦੇ ਹਿਸਾਬ ਨਾਲ ਸੈਨ ਫਰਾਂਸਿਸਕੋ ਕੋਰਟ ਪੈਂਦੀ ਆ ਜੀ। ਤੇ ਭਾਜੀ ਮੇਰਾ ਕੇਸ ਹਲੇ ਤੱਕ ਲੱਗਾ ਆ ਕੌਨਕਰਡ ਦੇ ਵਿੱਚ, ਤੇ ਉਹ ਭਾਜੀ ਮੈਂ ਮੂਵ ਮਤਲਬ ਹਲੇ ਕੀਤਾ ਨਹੀਂ, ਕੁਝ ਵੀ ਰਿਕੁਐਸਟ ਪਾਈ ਨਹੀਂ। ਪਾ ਦੇਵਾਂ ਭਾਜੀ ਉਹ ਜਦੋਂ ਤੁਸੀਂ ਜਿਹੜਾ ਤੁਸੀਂ ਕਹਿੰਦੇ ਮੂਵ ਹੋਣ ਤੋਂ ਬਾਅਦ ਕੇਸ ਲਗਾਇਆ ਸੀਗਾ? ਹਾਂਜੀ ਭਾਜੀ। ਇਹਦਾ ਕੀ ਮਤਲਬ? ਕਿ ਮਤਲਬ ਸੈਨ ਫਰਾਂਸਿਸਕੋ ਦੇ ਐਡਰੈਸ ਦੇ ਉੱਤੇ ਤੁਸੀਂ ਕੌਨਕਰਡ 'ਚ ਕੇਸ ਲਗਾਇਆ? ਹਾਂਜੀ, ਕਿਉਂਕਿ ਕੌਨਕਰਡ ਮੇਰਾ ਸਭ ਤੋਂ ਪਹਿਲਾਂ ਜਿੱਥੇ ਜਦੋਂ ਮੈਂ ਆਇਆ ਸੀ ਉਦੋਂ ਕੌਨਕਰਡ ਸੀਗਾ ਮੇਰਾ ਕੇਸ ਸੀ ਜੀ। ਸੋ ਭਾਜੀ ਉਹਦਾ ਏਦਾਂ ਕਿ ਜੇ ਤੁਸੀਂ ਨਹੀਂ ਉਹਨੂੰ, ਸੋ ਪਹਿਲੀ ਗੱਲ ਤਾਂ ਇਹ ਮੇਕ ਸ਼ੋਰ ਕਰ ਲਿਓ ਕਿ 589 ਫਾਰਮ ਦੇ ਵਿੱਚ ਹਰੇਕ ਐਡਰੈਸ ਨੂੰ ਸਹੀ ਲਿਖਿਆ। ਠੀਕ ਉਹ ਨਹੀਂ ਤਾਂ ਐਡਰੈਸ ਦਾ ਚੱਕਰ ਪੈ ਜਾਣਾ, ਉਹ ਚੱਕਰ ਲੱਗਾ। ਤੇ ਦੂਜੀ ਗੱਲ ਇਹ ਹੈ ਕਿ ਜੇ ਤੁਸੀਂ ਕੇਸ ਨੂੰ ਨਹੀਂ ਮੂਵ ਕਰਦੇ ਆ, ਠੀਕ ਆ, ਇਹਦੇ ਵਿੱਚ ਫਿਰ ਕੀ ਹੋਣਾ ਕਿ ਜਦੋਂ ਤੁਸੀਂ ਤਰੀਕ ਤੇ ਆਪਣੀ ਜਾਣਾ, ਹੋ ਸਕਦਾ ਤੁਹਾਡੀ ਉਹ ਤਰੀਕ ਲੈ ਲੈਣ, ਤੇ ਹੋ ਸਕਦਾ ਕਿ ਸਰਕਾਰੀ ਵਕੀਲ ਜਾਂ ਜੱਜ ਸਾਹਿਬ ਉਹ ਖੜੇ ਪੈਰ ਉਹ ਕਹਿ ਦੇਣ ਕਿ ਨਹੀਂ ਆਪਾਂ ਜਿਹੜੀ ਕੇਸ ਇੱਥੇ ਨਹੀਂ ਸੁਣ ਸਕਦੇ। ਫਿਰ ਤੁਹਾਡਾ ਮੂਵ ਕਰਨ, ਫਿਰ ਤੁਹਾਡਾ ਟਾਈਮ ਬਹੁਤ ਖਰਾਬ ਹੋਣਾ ਭਾਜੀ ਉਹਦੇ ਵਿੱਚ, ਫਿਰ ਵਕੀਲ ਨੂੰ ਵੀ ਡਬਲ ਪੈਸੇ ਦੇਵੋਗੇ। ਸੋ ਇਸ ਤੋਂ ਚੰਗਾ ਸਲਾਹ ਇਹੀ ਹੈ ਕਿ ਰਾਈਟ ਵੇ ਜਿਹੜਾ ਤੁਸੀਂ ਕੇਸ ਆਪਣਾ ਮੂਵ ਕਰਾਓ, ਮੇਰੀ ਸਲਾਹ ਇਹੀ ਹੈ। ਠੀਕ ਹੈ ਜੀ, ਮਿਹਰਬਾਨੀ, ਥੈਂਕ ਯੂ। ਆਪਣੇ ਅਗਲੇ ਜਿਹੜੇ ਕਾਲਰ ਨੇ ਰਿਤੂ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਜੀ, ਮੇਰੇ ਹਸਬੈਂਡ ਨੇ ਨਾ ਅਸਾਲਮ ਦਾ ਕੇਸ ਲਗਾਇਆ ਸੀਗਾ 2012 'ਚ, ਤਾਂ ਅਸੀਂ ਡਿਪੈਂਡੈਂਟ ਸੀ ਉਸ ਟਾਈਮ। ਫਿਰ ਸਾਡਾ ਯੂ ਵੀਜ਼ਾ ਲੱਗ ਗਿਆ ਸੀਗਾ, ਤਾਂ ਜਦੋਂ ਯੂ ਵੀਜ਼ਾ ਪਾਸ ਹੋਇਆ ਤਾਂ ਕੇਸ ਟਰਮੀਨੇਟ ਹੋ ਗਿਆ ਸੀਗਾ ਅਸਾਲਮ ਦਾ।
ਹਾਂਜੀ। ਹੁਣ ਸਾਡੇ ਕੋਲ ਯੂ ਵੀਜ਼ੇ ਦੇ ਗ੍ਰੀਨ ਕਾਰਡ ਹੈ, ਤਾਂ ਮੈਂ ਆਪਣੇ ਪੇਰੈਂਟਸ ਨੂੰ ਮਿਲਣ ਜਾਣਾ ਚਾਹੁੰਦੀ ਸੀ। ਮੈਂ ਜਾ ਸਕਦੀ ਹਾਂ ਜਾਂ ਨਹੀਂ ਜਾਣਾ ਚਾਹੀਦਾ? ਜਾ ਸਕਦੇ ਹਾਂ, ਪਰ ਤੁਹਾਨੂੰ ਉਹ ਸਵਾਲ ਜਵਾਬ ਪੁੱਛ ਸਕਦੇ ਆ ਕਿ ਤੁਹਾਨੂੰ ਕੋਈ ਪ੍ਰੋਬਲਮ ਸੀਗੀ ਨਹੀਂ ਸੀਗੀ, ਤੁਹਾਡੇ ਕੇਸ ਰਿਲੇਟਡ ਜਿਹੜੇ ਕੁਐਸਚਨ ਪੁੱਛ ਸਕਦੇ ਆ। ਹਾਂਜੀ, ਬਟ ਜਿੱਦਾਂ ਮੇਨ ਮੇਰੇ ਹਸਬੈਂਡ ਸੀ ਤਾਂ ਫਿਰ ਮੈਨੂੰ ਵੀ ਪੁੱਛੇ ਜਾ ਸਕਦੇ ਆ? ਤੁਹਾਡਾ ਵੀ ਨਾਮ ਨਾਲ ਹੀ ਆ ਹੁਣ ਹਾਂਜੀ, ਵਿੱਚ? ਫਿਰ ਇੰਨਾ ਕੁ ਤਾਂ ਹੁਣ ਯਤਨ ਕਰੋ, ਤੁਸੀਂ ਹਸਬੈਂਡ ਤੋਂ ਪੁੱਛੋ ਆਪਣੇ ਕੀ ਹੋਇਆ ਸੀਗਾ, ਫਾਈਲਾਂ ਪੜ੍ਹੋ। ਇਹ ਕਿਹੜਾ ਕੋਈ ਐਡਾ ਔਖਾ ਕੰਮ ਆ। ਤੁਹਾਡੇ ਜੇ ਘਰ ਵਾਲੇ ਆ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਦੁੱਖ ਸੁੱਖ ਦਾ ਉਹਨਾਂ ਦੇ। ਠੀਕ ਹੈ ਜੀ, ਹਾਂਜੀ, ਮਿਹਰਬਾਨੀ। ਥੈਂਕ ਯੂ ਭਾਈ। ਸੁਖਜੀਤ ਜੀ, ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜੀ ਭਾਜੀ ਮੇਰਾ 2 ਕੁਐਸਚਨ ਹੈ ਛੋਟੇ। ਜੀ। ਮੇਰਾ ਬੇਟਾ ਸਿਟੀਜ਼ਨ ਹੈ, ਉਹਦੀ ਸ਼ਾਦੀ ਹੋਈ ਆ, ਤੇ ਪਹਿਲੀ ਤੇ ਗੱਲ ਇਹ ਆ ਵੀ ਉਹਦਾ ਸਾਰੇ ਸਰਟੀਫਿਕੇਟਾਂ ਦੇ ਨਾਲ ਉਹਦਾ ਜੁਆਇੰਟ ਅਕਾਊਂਟ ਖੋਲ੍ਹਣਾ ਚਾਹੀਦਾ ਉੱਥੇ ਕਿ ਨਹੀਂ ਖੋਲ੍ਹਣਾ ਚਾਹੀਦਾ। ਦੂਸਰੀ ਗੱਲ, ਜਦੋਂ ਇੰਟਰਵਿਊ ਹੋਵੇ ਤੇ ਬੇਟਾ ਨਾਲ ਜਾ ਸਕਦਾ ਇੰਟਰਵਿਊ ਦੇ? ਤੁਸੀਂ ਇੰਡੀਆ ਦੀ ਗੱਲ ਕਰ ਰਹੇ ਕਿ ਉੱਥੇ ਜੁਆਇੰਟ ਅਕਾਊਂਟ ਖੋਲਣਾ ਚਾਹੀਦਾ? ਹਾਂ, ਬਾਕੀ ਨਹੀਂ ਸਰਟੀਫਿਕੇਟ ਤੇ ਭਾਜੀ, ਬਣਾਏ ਆ ਸਾਰੇ। ਨਹੀਂ ਦੇਖੋ, ਇਹ ਨਾ ਹੁਣ ਜਿਹੜਾ ਜ਼ਮਾਨਾ ਚੱਲਦਾ ਉਹਦੇ ਵਿੱਚ ਏਦਾਂ ਦਾ ਕੋਈ ਨਹੀਂ ਜੁਆਇੰਟ ਅਕਾਊਂਟ ਇੰਸ਼ੋਰੈਂਸ ਇਹ ਉਹਨਾਂ ਨਾ ਹੀ ਤਾਂ ਬੰਦਾ ਇਹ ਪ੍ਰੂਵ ਕਰ ਸਕਦਾ ਕਿ ਵਿਆਹ ਅਸਲੀ, ਉਹ ਮਤਲਬ ਉਹ ਹਰੇਕ ਬੰਦਾ ਹੀ ਚੱਕੀ ਫਿਰਦਾ, ਉਹ ਚੀਜ਼ ਨਹੀਂ ਉਹ ਦੇਖਦੇ। ਜ਼ਿਆਦਾ ਜਿਹੜੀ ਚੀਜ਼ ਉਹ ਆ ਕਿ ਜਿੱਦਾਂ ਇੱਕ ਚੀਜ਼ ਹੋ ਗਈ ਕਿ ਕਮਿਊਨੀਕੇਸ਼ਨ ਇਹਨਾਂ ਦਾ ਕਿੱਦਾਂ, WhatsApp ਤੇ ਕਿੰਨੀ ਵਾਰੀ ਗੱਲ ਕਰਦੇ ਆ, ਵੀਡੀਓ ਕਾਲ ਕਿੰਨੀ ਵਾਰੀ ਕਰਦੇ ਆ, ਇੱਕ ਦੂਜੇ ਨੂੰ ਬਰਥਡੇ ਤੇ ਗਿਫਟ ਕਿੱਦਾਂ ਭੇਜਦੇ ਆ, ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨਾ। ਘੁੰਮਣ ਕਿਤੇ ਗਏ ਆ ਕਿ ਨਹੀਂ ਗਏ ਆ, ਜਦੋਂ ਇਹ ਘੁੰਮਣ ਜਾਂਦਾ ਇੰਡੀਆ, ਉੱਥੇ ਦੀਆਂ ਫੋਟੋਆਂ, ਠੀਕ ਆ, ਹਨੀਮੂਨ ਵਗੈਰਾ ਦੀ ਜਿਹੜੀ ਸੀਗੀ, ਕਿੱਥੇ ਗਏ ਆ, ਉਹ ਚੀਜ਼ਾਂ ਜਿਹੜੀਆਂ ਜ਼ਿਆਦਾ ਵੇਟ ਜਿਹੜੀਆਂ ਰਖਾਉਂਦੀਆਂ, ਜਿਹੜੀਆਂ ਬੈਂਕ ਬੁੰਕ ਜੁਆਇੰਟ ਜਿਹੜੇ ਹੈਗੇ ਆ, ਇਹ ਤਾਂ ਕੋਈ ਉਹ ਨਹੀਂ ਹੈਗੇ, ਇਹਦਾ ਕੋਈ ਮੈਨਾ ਨਹੀਂ ਹੈਗਾ ਮੇਰੇ ਹਿਸਾਬ ਨਾਲ। ਠੀਕ ਹੈ ਜੀ। ਸੀਗਾ ਦੂਜੀ ਜੀ, ਉਹ ਜਦੋਂ ਉਹਦੀ ਬੇਟੀ ਦੀ ਇੰਟਰਵਿਊ ਆਵੇ, ਬੇਟਾ ਨਾਲ ਜਾ ਸਕਦਾ? ਕਿਉਂਕਿ ਜਾ ਸਕਦਾ ਜੀ। ਠੀਕ ਹੈ, ਥੈਂਕ ਯੂ। ਤੇ ਮੋਹਨ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਛੋਟੇ ਛੋਟੇ 2 ਕੁਐਸਚਨ ਹੈ ਜੀ ਕਿ ਜਿਹੜਾ ਆਦਮੀ ਨੂੰ ਆਏ ਨੂੰ 2 ਸਾਲ ਹੋ ਗਏ ਤੇ ਉਹਦੀ ਕੋਰਟ ਡੇਟ ਨਹੀਂ ਆਈ ਤੇ ਉਹਦੀ ਇੰਟਰਵਿਊ ਆਈਸ ਵਾਲੇ ਲੈ ਸਕਦੇ ਆ ਜੀ? ਆਈਸ ਵਾਲੇ ਜੀ ਦੇਖੋ, 2 ਚੀਜ਼ਾਂ ਹੋ ਸਕਦੀਆਂ। ਆਈਸ ਵਾਲੇ ਇੱਕ ਤਾਂ ਤੁਹਾਨੂੰ ਜਿੱਦਾਂ ਫੜ ਸਕਦੇ ਆ, ਜਾਂ ਤੁਹਾਨੂੰ ਇੰਟਰਵਿਊ ਤੇ ਬੁਲਾ ਸਕਦੇ ਆ, ਇੰਟਰਵਿਊ ਤੇ ਗਏ ਨੂੰ ਫੜ ਸਕਦੇ ਆ, ਜਾਂ ਕੋਰਟ ਦੇ ਵਿੱਚ ਕੇਸ ਟਰਮੀਨੇਟ ਕਰਕੇ ਫੜ ਸਕਦੇ ਆ, ਜਿਹਦੀ ਆਪਾਂ ਗੱਲ ਅੱਜ ਕੀਤੀ ਸੀਗੀ। ਹਾਂਜੀ। ਤੇ ਉਹਦੇ ਵਿੱਚ ਪਹਿਲਾਂ ਕਾਨੂੰਨ ਕੀ ਹੁੰਦਾ ਸੀਗਾ ਕਿ ਜਿਹੜਾ ਬੰਦਾ 100 ਮੀਲ ਦੇ ਰੇਡੀਅਸ ਦੇ ਵਿੱਚ ਬਾਰਡਰ ਤੋਂ ਹੈਗਾ, ਉਹਨੂੰ ਫੜਦੇ ਸੀਗੇ ਐਕਸਪੀਡਾਈਟਡ ਰਿਮੂਵਲ ਦੇ ਵਿੱਚ। ਤੇ ਹੁਣ ਜਿਹੜੀ ਸਰਕਾਰ ਆ, ਇਹ 100 ਮੀਲ ਵਾਲੀ ਗੱਲ ਇਹਨਾਂ ਨੇ ਚੱਕਤੀ ਆ। 100 ਮੀਲ ਵਾਲਾ ਇਹਨਾਂ ਨੇ ਕਨਸੈਪਟ ਜਿਹੜਾ ਹਟਾਤਾ, ਉਹ ਕਹਿੰਦੇ ਕਿਤੇ ਵੀ ਫੜ ਸਕਦੇ ਆ, ਤੇ ਬਿਆਨ ਜਿਹੜੇ ਜਦੋਂ ਮਰਜੀ ਜਦੋਂ ਮਰਜੀ। ਹਾਂਜੀ, ਸੋ ਜਵਾਬ ਇਹਦਾ ਇਹ ਹੈਗਾ ਕਿ ਹਾਂਜੀ ਕਰ ਸਕਦੇ ਆ, ਲੈ ਸਕਦੇ ਆ। ਸਵਾਲ ਇਹ ਹੈਗਾ ਕਿ 2 ਸਾਲ ਤੋਂ ਬਾਅਦ ਵਾਲੇ ਦੀ ਲੈ ਸਕਦੇ ਆ ਇੰਟਰਵਿਊ ਕਿ ਨਹੀਂ ਲੈ ਸਕਦੇ ਆ। ਤੇ ਕਾਨੂੰਨ ਦੇ ਹਿਸਾਬ ਨਾਲ ਤੇ ਨਹੀਂ ਏਦਾਂ ਹੈਗਾ, ਪਰ ਪ੍ਰੈਕਟੀਕੈਲਿਟੀ ਦੇ ਵਿੱਚ ਆਪਾਂ ਕੀ ਦੇਖਿਆ ਕਿ ਉਹ ਵੀ ਲੋਕਾਂ ਤੇ ਸ਼ਿਕੰਜਾ ਕੱਸ ਕੇ ਉਹਨਾਂ ਨੂੰ ਵੀ ਇਹਨਾਂ ਨੇ ਡੱਕ ਕੇ ਤੇ ਉਹਨਾਂ ਨੂੰ ਵੀ ਧਾਰਾ ਦੇ ਅੰਦਰ ਲੈ ਕੇ ਆ ਗਏ ਆ। ਜੀ, ਠੀਕ ਹੈ ਜੀ, ਮਿਹਰਬਾਨੀ। ਤੇ ਦੂਸਰਾ ਕੁਐਸਚਨ ਇੱਕ ਹੋਰ ਸੀਗਾ ਜੀ ਛੋਟਾ ਜਿਹਾ। ਜਲਦੀ ਪੁੱਛੋ, ਟਾਈਮ ਬਹੁਤ ਘੱਟ ਆ। ਭੱਜ ਕੇ ਡਿਪੈਂਡੈਂਟ ਦੇ ਪਾਸਪੋਰਟ ਦੀ ਕਾਪੀ ਵੀ ਮੰਗ ਰਹੇ ਆਈਸ ਵਾਲੇ? ਡਿਪੈਂਡੈਂਟ ਦੀ? ਹਾਂਜੀ, ਪਾਸਪੋਰਟ ਦੀ ਕਾਪੀ ਦਿਨ ਜਮਾ ਕਰ ਰਹੇ ਆਈਸ ਵਾਲੇ? ਆਈਸ ਵਾਲੇ ਦੇਖੋ, ਰੀਅਲ ਆਈਡੀ ਐਕਟ ਜਿਹੜਾ ਹੈਗਾ, ਜੇ ਕੋਰਟ ਜਿਹੜੇ ਹੈਗੇ ਆ ਨਾ, ਉਹ ਪਾਸਪੋਰਟ ਦੇ ਉੱਤੇ ਬਹੁਤ ਵਿਵਾਦ ਜਿਹੜੇ ਚੱਲਦੇ, ਕਿਉਂਕਿ ਮੇਨ ਚੀਜ਼ ਇਹ ਹੈਗੀ ਕਿ ਉਹ ਦੇਖਣਾ ਚਾਹੁੰਦੇ ਆ ਬੰਦਾ ਆਇਆ ਕਿੱਥੋਂ ਦੀ ਹੈਗਾ, ਕਿਹੜੇ ਕੰਟਰੀ ਰਹਿ ਕੇ। ਤੇ ਜਿਹੜੇ ਲੋਕਾਂ ਨੇ ਆਪਣਾ ਪਾਸਪੋਰਟ ਪਾੜਤੇ ਸੀਗੇ, ਜਾਂ ਮਿਸਿੰਗ ਜਿਹੜਾ ਹੈਗਾ ਨਾ, ਏਜੰਟਾਂ ਦੇ ਆਖੇ ਲੱਗ ਕੇ ਜਾਂ ਹੁਣ ਹੈ ਨੀਗਾ, ਉਹਨਾਂ ਨੂੰ ਕਈਆਂ ਨੂੰ ਬਹੁਤ ਜ਼ਿਆਦਾ ਹਾਰਡ ਟਾਈਮ ਜਿਹੜਾ ਮਿਲ ਰਿਹਾ। ਉਹ ਮਤਲਬ ਕਿ ਇੰਨੇ ਕੁ ਦੁਖੀ ਆਏ ਹੋਏ ਆ ਕਿ ਉਹ ਹੁਣ ਪਛਤਾਉਂਦੇ ਹੀ ਪਏ ਆ ਕਿ ਯਾਰ ਪਾਸਪੋਰਟ ਪਾੜਨੇ ਨਹੀਂ ਚਾਹੀਦੇ ਸੀ, ਏਦਾਂ ਕੁਛ। ਸੋ ਬਿਲਕੁਲ ਜਿਹੜਾ ਪਾਸਪੋਰਟ ਹੈਗਾ, ਰੀਅਲ ਆਈਡੀ ਐਕਟ ਥੱਲੇ ਜਿਹੜਾ ਤੁਹਾਡਾ ਹੈਗਾ, ਤੁਹਾਡੀ ਜ਼ਿੰਮੇਵਾਰੀ ਬਣਦੀ ਆ। ਕੋਰਟ ਜਿੱਦਾਂ ਕਹਿ ਦਿੰਦਾ ਕਿ ਪਾਸਪੋਰਟ ਦੀ ਕਾਪੀ ਜਿਹੜੀ ਜਮ੍ਹਾਂ ਕਰਾਓ। ਜੀ, ਅਗਲੇ ਕਾਲਰ ਗੁਰਲਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ, ਸਤਿ ਸ਼੍ਰੀ ਅਕਾਲ ਜੀ। ਦੋਵਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰੇ 2 ਸਵਾਲ ਨੇ। ਸਾਰੇ ਜਣੇ 2 ਵਾਲੇ ਆ ਗਏ, ਹੁਣ ਆਪਾਂ ਇੱਕ ਤੇ ਆ ਜਾਣਾ ਆ, ਹੁਣ ਟਾਈਮ ਨਹੀਂ ਹੈਗਾ, ਜਲਦੀ ਪੁੱਛ ਲਓ ਸਵਾਲ ਜੀ। ਹਾਂਜੀ ਭਾਜੀ, ਮੈਂ ਤੁਹਾਡੇ ਕਲਾਇੰਟ ਆ ਗੁਰਲਾਲ ਸਿੰਘ। ਹਾਂਜੀ, ਪੁੱਛੋ ਜੀ। ਹਾਂਜੀ ਭਾਜੀ, ਮੈਂ ਇਹ ਪੁੱਛਣਾ ਹੈ ਕਿ ਜੱਜ ਪ੍ਰਾਈਸ ਜਸਟਿਸ ਬਾਰੇ ਪੁੱਛਣਾ ਹੈ, ਤੇ ਭਾਜੀ ਉਹਦੇ ਬਾਰੇ ਦੱਸੋ ਮੈਨੂੰ। ਭਾਜੀ ਉਹਦੇ ਮਤਲਬ ਮੇਰੇ 2 ਐਵੇਂ ਨੋਨ ਚ ਰਿਲੇਟਿਵ ਨੇ, ਜਿਨ੍ਹਾਂ ਦੇ ਮਤਲਬ ਤਰੀਕ ਤੋਂ 2 ਦਿਨ ਪਹਿਲਾਂ ਹੀ ਉਹਨੇ ਕੇਸ ਚੁੱਕ ਦਿੱਤੇ ਨੇ। ਦੇਖ ਮੇਰਾ ਵੀ ਬਿਲਕੁਲ ਸਹੀ ਸੁਣਿਆ ਤੂੰ, ਤੇ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ, ਠੀਕ ਹੈ, ਪਰ ਬਿਲਕੁਲ ਸਹੀ ਸੁਣਿਆ ਵਾ। ਤੇ ਫਾਰਮਸ ਨੂੰ ਲੈ ਕੇ ਨਾ, ਜਿਹੜੇ ਫਾਰਮਸ ਹੁੰਦੇ ਆ, ਫਾਰਮ ਜਿਹੜੇ 589 ਜਿਹੜਾ ਫਾਰਮ ਹੁੰਦਾ, ਉਹ ਮਤਲਬ ਕਿ ਕਿਹਨੂੰ ਕੰਪਲੀਟ ਮੰਨਿਆ ਜਾਣਾ ਚਾਹੀਦਾ, ਕਿਹਨੂੰ ਨਹੀਂ ਕੰਪਲੀਟ ਮੰਨਿਆ ਜਾਣਾ ਚਾਹੀਦਾ,
ਉਹਦੇ ਤੇ ਜੀ। ਬੜਾ ਵੱਡਾ ਵਿਵਾਦ ਹੈਗਾ ਅੱਜ ਕੱਲ। ਇਸ ਤੋਂ ਇਲਾਵਾ ਨਹੀਂ ਮੈਂ ਤੈਨੂੰ ਕੁਝ ਜੀ। ਕਹਿ ਸਕਦਾ। ਠੀਕ ਹੈ ਭਾਜੀ। ਦੂਜਾ ਸਵਾਲ ਮੇਰਾ ਇਹ ਵੀ ਪਹਿਲਾਂ ਅਸੀਂ ਮੰਟੀਕੇ ਰਹਿੰਦੇ ਸਾਂ ਤੇ ਫਿਰ ਅਸੀਂ ਭਾਜੀ ਆਪਣਾ ਮੂਵ ਹੋ ਗਏ ਸੈਕਰਾਮੈਂਟੋ ਤੇ ਅਸਾਂ ਇਹ ਆਪਣਾ ਉਹ ਲਾਈ ਸੀ ਮੋਸ਼ਨ ਲਾਈ ਸੀ ਜੱਜ ਸਾਹਿਬ ਨੂੰ ਵੀ ਕੋਰਟ ਚੇਂਜ ਹੋਣ ਦੀ ਤੇ ਉਹਨਾਂ ਭਾਜੀ ਜੀ। ਨਾ ਤੇ ਡਿਨਾਈ ਕੀਤੀ ਏ ਤੇ ਨਾ ਉਹਨੂੰ ਅਪਰੂਵਲ ਦਿੱਤਾ। ਉਹਨਾਂ ਅਦਰ ਚ ਆਪਸ਼ਨ ਪਾ ਕੇ ਤੇ ਤਰੀਕ ਪਹਿਲਾਂ ਫਰਵਰੀ 2026 ਸੀ ਤੇ ਉਹਨੇ 25 ਚ ਦੇਤੀ ਹੈ ਭਾਜੀ। ਕਿਹੜੇ ਮਾੜਾ ਜਿਹਾ ਮੈਨੂੰ ਦੱਸੀ ਕਿਹੜੇ ਮਹੀਨੇ ਆ ਤਰੀਕ ਆਪਣੀ? 17 ਜੁਲਾਈ ਭਾਜੀ। ਜੂਨ ਜੁਲਾਈ। ਆਪਣਾ ਜਿਹੜਾ Document- ਮੇਰਾ ਵੀਰ ਏਦਾਂ ਕਿ ਇਹਨੂੰ ਨਾ ਜਿਹੜਾ ਹੀ ਨੈਕਸਟ ਮੈਨੂੰ ਨਾਮ ਦੱਸ ਦਿਓ ਆਪਣਾ ਕੀ ਹੈਗਾ? ਨਾਮ ਗੁਰਲਾਲ ਸਿੰਘ ਹੈ ਭਾਜੀ ਮੇਰਾ। ਗੁਰਲਾਲ। 1 ਸੈਕਿੰਡ ਰੁਕਿਓ ਜੀ। ਚਲੋ ਚੰਗਾ ਤੁਸੀਂ ਇਹ ਵੀ ਲਾਤਾ ਤਰੀਕ ਅੱਗੇ ਕਰ ਭਾਜੀ। ਸੋ ਇਹ ਹੈ ਕਿ ਜਿਹੜੇ ਸੁਣ ਵੀ ਰਹੇ ਆ ਨਾ ਤੁਸੀਂ ਯਾਰ ਤਰੀਕ ਤਰੂਕ ਵਾਲੇ ਨਾ ਇਹ ਨਾ ਛੇੜੇ ਕਰੋ ਪੰਗੇ। ਜਿੱਦਾਂ ਹੁਣ ਇਹ ਬਾਈ ਦੱਸ ਰਿਹਾ ਕਿ ਅੱਗੇ ਵਾਲੀ ਤਰੀਕ ਸੀਗੀ ਇਹ ਕਿਤੇ ਹੋਰ ਜਾਣਾ ਚਾਹੁੰਦਾ ਛੇਤੀ ਕਰਤੀ ਆ। ਸੋ ਤੁਹਾਡੇ ਮੁਰੇ ਹੀ ਜਿਹੜਾ ਹੈਗਾ ਤੇ ਗੁਰਲਾਲ ਤੇ ਭਾਜੀ ਆਪਣਾ ਏਲੀਅਨ ਨੰਬਰ ਦੇ 3 ਦੱਸਿਓ ਲਾਸਟ ਕੀ ਹੈਗੇ? ਲਾਸਟ ਦੱਸਾਂ ਭਾਜੀ ਮੇਰੇ? ਲਾਸਟ ਦਿਨ ਹਾਂਜੀ ਹਾਂਜੀ 985। ਮੈਂ ਭਾਜੀ ਤੁਹਾਨੂੰ ਕੰਟੈਕਟ ਕਰਦਾ ਤੇ ਜੇ ਤੁਹਾਡੀ ਇਹਨੇ ਛੇਤੀ ਕਰਤੀ ਹੈ ਨਾ ਤਰੀਕ ਤੇ ਇਹਦਾ ਮਤਲਬ ਇਹ ਹੈਗਾ ਕਿ ਮਤਲਬ ਹੈਗੇ ਹੁਣ ਤੁਸੀਂ ਮਾਈਕਰੋਸਕੋਪ ਦੇ ਥੱਲੇ ਤੇ ਕੰਮ ਖਿੱਚਣਾ ਪੈਣਾ ਤੁਹਾਨੂੰ। ਹਾਂਜੀ ਭਾਜੀ ਡਾਕੂਮੈਂਟ ਮੇਰੇ ਸਾਰੇ ਜਮ੍ਹਾਂ ਨੇ ਆਲਰੇਡੀ। ਆਪਣੀ ਪਹਿਲਾਂ ਤਰੀਕ ਪਈ ਸੀ ਆਪਣਾ ਅਗਸਤ ਦੀ 1 ਨੂੰ ਤੁਸੀਂ ਨਾਲ ਗਏ ਸੋ ਮੇਰੇ ਪਰਿਵਾਰ ਵੀ ਸੀ ਮੇਰਾ। ਉਦੋਂ ਨੇ ਨਾ ਅੱਗੇ ਦੇਤੀ ਸੀ ਤਰੀਕ ਆਪਾਂ ਨੂੰ। ਹਾਂਜੀ ਪਰ ਭਾਜੀ ਇਹਦਾ ਨਾ ਹੁਣ ਜਿੱਦਾਂ ਨਵਾਂ ਫੈਸਲੇ ਜਿੱਦਾਂ ਆਏ ਆ ਮੈਟਰ ਆਫ CARR ਵਗੈਰਾ ਤੇ ਉਹ ਫੇਰ ਆਪਾਂ ਨੂੰ ਨਾ ਮਤਲਬ ਕੋਈ ਵੀ ਛੋਟੀ ਮੋਟੀ ਚੀਜ਼ ਦੁਬਾਰਾ ਆਪਣਾ ਤੁਸੀਂ ਇੱਕ ਵਾਰੀ ਫਾਰਮ ਹਰੇਕ ਚੀਜ਼ ਜਿਹੜੀ ਸੀਗੀ ਨਾ ਪੂਰੀ ਅਪਗ੍ਰੇਡ ਜਿਹੜੀ ਤੁਸੀਂ 100% ਜਿਹੜੀ ਕਰਨੀ ਹੈ ਕਿ ਕੋਈ ਬਹਾਨਾ ਬੁਨਾ ਨਾ ਰਵੇ ਕੋਈ ਵੀ ਕੋਰਟ ਦੇ ਕੋਲ ਕੀ ਆ ਨਹੀਂ ਲਿਖਿਆ ਉਹ ਨਹੀਂ ਲਿਖਿਆ। ਕੇਸ ਮੈਨੇਜਰ ਮੇਰਾ ਆਪਣਾ ਦਿਲਪ੍ਰੀਤ ਮੈਂ ਉਹਨੂੰ ਅਪਡੇਟ ਕਰਾਤਾ I-589 ਜਿਹੜੇ ਡਾਕੂਮੈਂਟ ਮੰਗੇ ਨੇ ਆਲਮੋਸਟ ਮੇਰੇ ਡਨ ਹੀ ਹੋ ਗਏ ਨੇ ਭਾਜੀ। ਦੁਬਾਰਾ ਫੇਰ ਕਰਾਤਾ ਹੁਣ 2025 ਚ? ਹਾਂਜੀ ਕਰਾਤੇ ਨੇ ਭਾਜੀ। ਭਾਜੀ ਇੱਕ ਵਾਰੀ ਨਾ ਆਪ ਵੀ ਜਿਹੜਾ ਦੇਖ ਲਿਓ ਠੀਕ ਹੈ। ਛੋਟੀਆਂ ਛੋਟੀਆਂ ਜਿੱਦਾਂ ਗੱਲਾਂ ਹੁੰਦੀਆਂ ਕਿ ਬੰਦਾ ਜਿਹੜੇ ਕੰਟਰੀਆਂ ਚੋਂ ਫੋਰ ਐਗਜ਼ਾਮਪਲ ਲੰਘ ਕੇ ਆਇਆ ਉੱਥੇ ਵੇਰਵਾ ਕਿਉਂ ਨਹੀਂ ਦਿੱਤਾ ਉਹਦਾ, ਇਹ ਵਾਲੀ ਜਗ੍ਹਾ ਕਿਉਂ ਨਹੀਂ ਸਾਲਾਂ ਫਾਈਲ ਕੀਤਾ, ਉਹ ਲਈ ਹਰੇਕ ਚੀਜ਼ ਜਿਹੜੀ ਆਪਣੀ ਸੀਗੀ ਨਾ ਇਸ ਵੇਲੇ ਮਾਈਕਰੋਸਕੋਪ ਦੇ ਥੱਲੇ ਆ। ਠੀਕ ਹੈ ਜੀ ਭਾਜੀ। ਥੈਂਕ ਯੂ ਜੀ। ਠੀਕ ਹੈ ਭਾਜੀ ਜੀ ਓਕੇ। ਜਿੱਦਾਂ ਇਹਨਾਂ ਨੇ ਕਿਹਾ ਵੀ ਕੇਸ ਉਹਨਾਂ ਨੇ ਮਤਲਬ ਲਏ ਨਹੀਂ ਨਾ ਕਰਤੀ ਜਾਂ ਉਹਨਾਂ ਨੇ ਰੱਦ ਕਰ ਦਿੱਤੇ ਮਤਲਬ ਇਹ ਜਿਹੜੇ ਇਮੀਗ੍ਰੇਸ਼ਨ ਕੋਰਟਸ ਦੀ ਕਾਈਂਡ ਆਫ ਫਿਰ ਚਲੋ ਅਪਡੇਟ ਦੱਸ ਦਿਓ ਇੱਥੇ ਵੀ ਕੀ ਮਤਲਬ ਇਹ ਸਿਚੁਏਸ਼ਨ ਹੈ ਜਿਹੜੀ ਚੱਲ ਰਹੀ ਹੈ ਜਿੱਦਾਂ ਫਾਰਮਸ ਨੂੰ ਲੈ ਕੇ ਕੰਪਲੀਟ ਕਿਹਨੂੰ ਮੰਨਦੇ ਕਿਹਨੂੰ ਨਹੀਂ ਮੰਨਦੇ। ਸੋ ਭਾਜੀ ਉਹ ਨਾ ਦੇਖੋ ਇੱਕ ਕੇਸ ਆਇਆ ਸੀਗਾ ਮੈਟਰ ਆਫ CARR ਪਹਿਲਾਂ ਵੀ ਆਪਾਂ ਇਹਦੀ ਗੱਲ ਕਰ ਚੁੱਕੇ ਹਾਂ। ਉਹ ਬੇਸਿਕਲੀ ਕੀ ਕਹਿੰਦਾ ਕਿ BIA ਨੇ ਕਿਹਾ ਸੀਗਾ ਕਿ ਜਿਹੜੇ ਫਾਰਮ ਕੰਪਲੀਟ ਨਹੀਂ ਹੈਗੇ ਲੀਗਲੀ ਕੰਪਲੀਟ ਨਹੀਂ ਹੈਗੇ ਉਹਨੂੰ ਡਿਨਾਈ ਕਰ ਦੇਣਾ। ਹਾਂਜੀ ਉਹਨਾਂ ਦਾ ਬੇਸਿਕਲੀ ਦੇਖੋ ਮਤਲਬ ਤਾਂ ਇਹ ਸੀਗਾ ਕਿ ਜਿੱਦਾਂ ਨਾ ਪਹਿਲਾਂ ਕਈ ਲਿਖਦੇ ਸੀਗੇ ਕਿ ਮੈਂ ਬਾਅਦ ਚ ਬਿਆਨ ਦਊਂਗਾ ਏਦਾਂ ਖਾਲੀ ਛੱਡਦੇ ਸੀ ਫਾਰਮ ਉਹ ਚੀਜ਼ ਨੂੰ ਟਾਰਗੇਟ ਕਰਦੇ ਸੀਗੇ। ਪਰ ਹੁਣ ਜਿਹੜੇ ਕਈ ਕੋਰਟਸ ਕੀ ਆ ਕਿ ਉਹਨੂੰ ਐਡੀ ਇੱਕ ਬਰੀਕੀ ਚ ਲੈ ਗਏ ਆ। ਫਾਰ ਐਗਜ਼ਾਮਪਲ ਜਿੱਦਾਂ ਨਾ ਇੱਕ ਕੁਐਸਚਨ ਹੁੰਦਾ ਉਹਦੇ ਵਿੱਚ ਕਿ ਤੁਸੀਂ ਕਿਹੜੇ ਦੇਸ਼ਾਂ ਚੋਂ ਲੰਘ ਕੇ ਆਏ ਆ ਉਹਦੇ ਬਾਰੇ ਲਿਖੋ ਕਿ ਉਹ ਕਿਉਂ ਛੱਡਿਆ ਤੁਸੀਂ। ਜਿੱਦਾਂ ਹੁਣ ਜੇ ਕੋਈ ਬੰਦਾ 10 ਦੇਸ਼ਾਂ ਚੋਂ ਲੰਘ ਕੇ ਆਇਆ ਤੇ ਬੰਦਾ ਕਈ ਵਾਰੀ ਆਪਣੇ ਜਿੱਦਾਂ ਹੁੰਦੇ ਆ ਸਪੈਸ਼ਲੀ ਪੰਜਾਬ ਦੇ ਜਿਹੜੇ ਕਲਾਇੰਟ ਆ ਉਹ ਕਈ ਵਾਰੀ ਏਦਾਂ ਕਿ ਨਹੀਂ ਏਜੰਟ ਦੇ ਕਹੇ ਸੁਣੇ ਤੇ ਸੀਗਾ ਜਿੱਦਾਂ ਏਜੰਟ ਨੇ ਕਿਹਾ ਉਦਾਂ ਕਰ ਲਿਆ ਨਾ ਜਿੱਦਾਂ ਇੰਨਾ ਕੀ ਜਵਾਬ ਹੁੰਦਾ ਕਿ ਬਾਕੀ ਦੇਸ਼ ਚੋਂ ਛੱਡਿਆ ਉਹਨੂੰ ਕੋਰਟ ਕਹਿ ਰਿਹਾ ਕਿ ਇਹ ਇਨਫ ਜਵਾਬ ਨਹੀਂ ਹੈਗਾ ਇਹ। ਅੱਛਾ ਹੋਰ ਐਕਸਪਲੇਨ ਕਰੋ। ਹੋਰ ਐਕਸਪਲੇਨ ਕਰੋਗੇ ਕੀ ਆ ਤੇ ਜਿੱਦਾਂ ਹੁਣ ਹੋਰ ਐਕਸਪਲੇਨੇਸ਼ਨ ਹੈ ਨਹੀਂ ਤੇ ਫਿਰ ਉਹਦੇ ਵਿੱਚ ਮਤਲਬ ਕਿ ਏਦਾਂ ਦੀ ਛੋਟੀ ਜਿਹੜੀਆਂ ਟੈਕਨੀਕੈਲਿਟੀਆਂ ਉਧਰ ਨੂੰ ਚੀਜ਼ਾਂ ਜਿਹੜੀਆਂ ਤੁਰ ਪਈਆਂ। ਇਹ ਕਿਹੜੇ ਵਾਲਾ ਕੋਰਟ ਹੈ ਕੈਲੀਫੋਰਨੀਆ ਦੇ ਕੋਰਟ ਦੇ ਜੱਜ ਦੀ ਗੱਲ ਕਰ ਰਹੇ ਸੀਗੇ? ਹਾਂਜੀ ਇਹ ਕੰਕੜ ਕੇ ਸੈਨ ਫਰਾਂਸਿਸਕੋ? ਭਾਜੀ ਇਸ ਤੋਂ ਜ਼ਿਆਦਾ ਮੈਂ ਇਨਫੋਰਮੇਸ਼ਨ ਦੇ ਨਹੀਂ ਸਕਦਾ। ਠੀਕ ਹੈ ਚਲੋ ਇਹ ਤਾਂ ਹੁਣ ਬੰਦੇ ਨੂੰ ਆਪ ਨੂੰ ਜਿਹੜਾ ਹੈਗਾ ਕਿ ਇਨਫੋਰਮੇਸ਼ਨ ਦੇਣ ਦੇ ਵਿੱਚ ਜੱਜ ਸਾਹਿਬ ਦੀ ਤਾਂ ਨਹੀਂ ਕੁਛ ਹੋ ਕਹੀ ਜਾਂਦੀ ਸਿੱਧੇ ਉਹਨਾਂ ਨੇ ਰੂਲ ਰੱਖਿਆ ਹੋਇਆ। ਉਹ ਤਾਂ ਚਲੋ ਹਾਂਜੀ ਅਕੋਰਡਿੰਗ ਟੂ ਲਾਅ ਚੱਲ ਰਹੀ ਆ ਉਹ ਤਾਂ। ਹਾਂਜੀ ਠੀਕ ਹੈ ਜੀ। ਗੋਲਡੀ। ਹੈਲੋ ਹਾਂਜੀ ਗੋਲਡੀ ਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਮੇਰਾ ਸਵਾਲ ਹੈ ਜੀ ਮੇਰਾ ਕੇਸ 2019 ਦੇ ਵਿੱਚ ਸੈਕਰਾਮੈਂਟੋ ਜੀ ਵਿਦ ਹੋਲਡਿੰਗ ਰਿਮੂਵਲ ਵਾਜ਼ ਗ੍ਰਾਂਟਡ ਹੈ ਜੀ। ਅਪੀਲ ਹੈ ਜੀ ਵੇਵ ਕੀਤੀ ਆ ਇਹਨਾਂ ਨੇ 2019 ਦੇ ਵਿੱਚ ਵੀ। ਮੇਰੇ ਵਾਈਫ ਵੀ ਮੇਰਾ ਵਿਆਹ ਹੋ ਗਿਆ ਸੀ ਤਰੀਕ ਤੋਂ ਪਹਿਲਾਂ ਹੀ 2019 ਚ ਸਿਟੀਜ਼ਨ ਆਈ USA ਦੇ ਤੇ ਮੇਰਾ ਬੇਬੀ ਵੀ USA ਸਿਟੀਜ਼ਨ ਆਈ ਜੀ। ਹਾਂਜੀ ਕੀ ਮਤਲਬ ਅੱਗੇ ਪੁੱਛਣਾ ਚਾਹੁੰਦੇ ਕਿ ਪ੍ਰੋਸੈਸ ਕਿਦਾਂ ਚੱਲਣਾ ਇਹੀ ਸਵਾਲ ਆ?
ਹਾਂਜੀ ਮੈਂ ਇੱਕ ਤੇ ਪੁੱਛਣਾ ਚਾਹੁੰਦਾ ਜੀ ਵੀ ਚਲੋ ਵਿਦ ਹੋਲਡਿੰਗ ਦਾ ਵੀ ਪਤਾ ਨਹੀਂ ਉਹਨਾਂ ਨੇ ਕਿਉਂ ਦਿੱਤਾ ਜੀ। ਮੇਰੀ ਇੰਟਰਵਿਊ ਵੀ ਆਪਣਾ ਜਿਹੜੇ ਸਰਕਾਰੀ ਵਕੀਲ ਸੀ ਉਹਨਾਂ ਨੇ ਵੀ ਐਗਰੀ ਕੀਤਾ ਸੀ ਵੀ ਇਹਨੂੰ ਖਤਰਾ ਆ ਉੱਥੇ। ਤੇ ਮੇਰੇ ਜੱਜ ਹੈਗੇ ਸੀ ਨਿਊ ਮੈਸਟਰ ਜੀ, ਵਿਲੀਅਮ ਡੇਵਿਡ ਨਿਊ ਮੈਸਟਰ, ਉਹਨਾਂ ਨੇ ਕਿਹਾ ਸੀ ਵੀ ਤੈਨੂੰ ਖਤਰਾ ਨਹੀਂ ਹੈਗਾ ਜੀ। ਤੇ ਫਿਰ ਉਹਨਾਂ ਨੇ ਮੈਨੂੰ ਇਹ ਵਿਦ ਹੋਲਡਿੰਗ ਕਰਤਾ ਜੀ। ਤੇ ਮੈਂ ਅੱਗੇ ਪ੍ਰੋਸੈਸ ਪੁੱਛਦਾ ਜੀ ਵੀ ਅੱਗੇ ਕੁਝ ਹੋ ਸਕਦਾ ਜਾਂ ਨਹੀਂ ਜੀ। ਜੱਜ ਸਾਹਿਬ ਤਾਂ ਭਾਜੀ ਬੜੇ ਟੌਪ ਦੇ ਆ ਇਹ, ਤੇ ਮੈਂ ਖੁਦ ਵੀ ਕਈ ਵਾਰੀ ਗਿਆ ਤੇ ਕਈ ਕੇਸ ਆਪਣੇ ਪਾਸ ਹੋਏ ਜਾਣੇ ਤੋਂ। ਜੱਜ ਸਾਹਿਬ ਤੇ ਵਧੀਆ ਨੇ, ਵਿਦ ਹੋਲਡਿੰਗ ਉਹਨਾਂ ਨੂੰ ਲੱਗਿਆ ਹੋਣਾ ਤੁਹਾਡੇ ਕੇਸ 'ਚ ਕੋਈ ਕਮੀ ਪੇਸ਼ੀ ਤੇ ਨਹੀਂ। ਅਸਾਲਮ ਡਿਸਕ੍ਰੈਸ਼ਨ ਹੁੰਦੀ ਹੈ ਜੱਜ ਦੀ ਕਿ ਅਸਾਲਮ ਗ੍ਰਾਂਟ ਕਰਨੀ ਹੈ ਕਿ ਨਹੀਂ ਕਰਨੀ ਹੈ, ਤੇ ਉਹਨਾਂ ਨੇ ਇਹੀ ਫਿਰ ਚੂਜ਼ ਕੀਤਾ ਕਿ ਨਹੀਂ ਡਿਸਕ੍ਰੈਸ਼ਨ ਜਿਹੜੀ ਐਕਸਰਸਾਈਜ਼ ਕਰਨੀ ਹੈ। ਬਾਕੀ ਅਪੀਲ ਕਿਉਂ ਵੇਵ ਕੀਤੀ ਜਾਂ ਕਿੱਦਾਂ ਉਹਦਾ ਨਹੀਂ ਮੈਂ ਕੁਝ ਕਹਿ ਸਕਦਾ, ਉਹਦੇ ਵੀ ਕਾਰਨ ਕੋਈ ਨਾ ਕੋਈ ਹੋਊਗੇ। ਪਰ ਇਹਦੇ ਵਿੱਚ ਤੁਹਾਨੂੰ ਕੀ ਕਰਨਾ ਪੈਣਾ, I-130 ਜਦੋਂ ਤੁਹਾਡਾ ਅਪਰੂਵ ਹੋ ਜਾਂਦਾ ਉਸ ਤੋਂ ਬਾਅਦ ਪਹਿਲਾਂ ਤੁਸੀਂ ਮੋਸ਼ਨ ਟੂ ਰੀਓਪਨ ਇੱਕ ਵਾਰੀ ਕਰਕੇ ਟਰਮੀਨੇਟ ਵਗੈਰਾ ਕਰਾ ਕੇ ਤੇ ਫਿਰ ਤੁਹਾਨੂੰ ਵੇਵਰ ਵਗੈਰਾ ਲੈ ਕੇ ਕੰਟਰੀ ਆਊਟ ਕਰਨਾ ਪੈਣਾ ਜੀ। ਠੀਕ ਹੈ ਜੀ, ਓਕੇ ਜੀ। ਮਿਹਰਬਾਨੀ। ਬਾਕੀ ਮੇਰੇ ਵਕੀਲ ਨੇ ਉਹਨਾਂ ਨੂੰ ਕੁਐਸਚਨ ਕੀਤਾ ਸੀ ਵੀ ਜੇ ਇਹਨੂੰ ਗ੍ਰੀਨ ਕਾਰਡ ਹੀ ਚਾਹੀਦਾ ਹੁੰਦਾ ਤਾਂ ਇਹਦੇ ਵਾਈਫ ਵੀ ਸਿਟੀਜ਼ਨ ਹੈ ਤਾਂ ਬੇਬੀ ਵੀ ਹੈ ਇਹਨਾਂ ਦਾ। ਤਾਂ ਪਰ ਜੱਜ ਨੇ ਇਹ ਜਵਾਬ ਦਿੱਤਾ ਸੀ ਵੀ ਮੈਂ ਇਹਨੂੰ ਵਿਦ ਹੋਲਡਿੰਗ ਇਹਦੇ ਬੇਬੀ ਕਰਕੇ ਤੇ ਇਹਦੀ ਵਾਈਫ ਕਰਕੇ ਰੱਖ ਰਿਹਾ ਵੀ ਨਹੀਂ ਤੇ ਕੇਸ ਫੇਲ ਸੀ। ਹਾਂਜੀ। ਸੋ 130 ਅਪਰੂਵ ਕਰਾ ਕੇ ਤੁਸੀਂ ਫਿਰ ਰੀਓਪਨ ਵਗੈਰਾ ਉਧਰਲੇ ਪਾਸੇ ਨੂੰ ਜਿਹੜਾ ਜਾ ਸਕਦੇ ਆ। ਮੈਂ ਉਹੀ ਕਿਹਾ, ਮੈਂ ਕਿਹਾ ਮੇਰੇ ਹਿਸਾਬ ਨਾਲ ਤਾਂ ਇਹ ਬਹੁਤ ਵਧੀਆ ਜੱਜ ਨੇ ਤੇ ਹਾਂਜੀ ਠੀਕ ਆ। ਬਹੁਤ ਸਾਰੇ ਜਾਨੇ ਸਵਾਲ ਪੁੱਛ ਰਹੇ ਆ ਵੀ ਟਰੈਵਲ ਕਰਨ ਨੂੰ ਲੈ ਕੇ, ਵੀ ਟਰੈਵਲ ਕੈਨੇਡਾ ਨੂੰ, ਈਵਨ ਗ੍ਰੀਨ ਕਾਰਡ ਹੋਲਡਰ ਵੀ ਜਿਹੜੇ ਆ ਉਹ ਪੁੱਛ ਰਹੇ ਆ ਵੀ ਕੀ ਇਹ ਸੇਫ ਆ ਰਾਈਟ ਨਾਓ, ਕੋਈ ਦਿੱਕਤ ਤਾਂ ਨਹੀਂ? ਦਿੱਕਤ ਤਾਂ ਕੋਈ ਨਹੀਂ, ਕੈਨੇਡਾ ਵਾਲਾ ਤਾਂ ਕੋਈ ਦਿੱਕਤ ਨਹੀਂ। ਅਮਰੀਕਾ ਵਾਪਸ ਆਉਣ ਨਾਲੋਂ ਦਿੱਕਤ ਹੋ ਸਕਦੀ ਹੈ, ਡਿਪੈਂਡ ਕਰਦਾ ਕਿ ਤੁਹਾਡੇ ਗ੍ਰੀਨ ਕਾਰਡ 'ਚ ਕੋਈ ਗੜਬੜ ਤਾਂ ਨਹੀਂ, ਕੋਈ ਘਪਲਾ ਤਾਂ ਨਹੀਂ। ਠੀਕ ਹੈ ਜੀ, ਓਕੇ। ਅੱਜ ਕੱਲ੍ਹ ਜਿਹੜਾ ਇਨੀਸ਼ੀਅਲ ਵਰਕ ਪਰਮਿਟ ਆ ਉਹ ਅਪਲਾਈ ਹੋ ਰਹੇ ਆ? ਜੇ ਹੋ ਰਹੇ ਆ ਤੇ ਕਿੰਨਾ ਕੁ ਵਕਤ ਲੱਗ ਰਿਹਾ? ਇਨੀਸ਼ੀਅਲ ਵਰਕ ਪਰਮਿਟ ਜਿੱਦਾਂ ਜਦੋਂ ਕੋਈ ਆਉਂਦਾ ਹੈ, ਕੇਸ ਕੁਸ ਲਾਉਂਦਾ ਆ, ਉਸ ਤੋਂ ਬਾਅਦ ਦੇ ਵਿੱਚ ਜਿਹੜਾ ਵਰਕ ਪਰਮਿਟ ਲਈ ਅਪਲਾਈ ਕੀਤਾ ਜਾਂਦਾ ਹੈ? ਹਾਂਜੀ ਹਾਂਜੀ, ਉਹ ਤਾਂ ਹੋ ਗਏ, ਉਹਨੂੰ ਤਾਂ ਨਹੀਂ ਹੱਕ ਨੂੰ ਰੋਕ ਸਕਦੇ ਇਹ। ਠੀਕ ਹੈ, ਉਹ ਸੇਮ ਟਾਈਮ ਫਰੇਮ 'ਚ ਹੀ ਆਈ ਜਾ ਰਿਹਾ? ਹਾਂਜੀ ਫਿਲਹਾਲ। ਠੀਕ ਹੈ ਜੀ। ਗਗਨਦੀਪ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਮੇਰਾ ਨਾ ਕੇਸ ਪਿਛਲੇ 2 ਵੀਕ ਹੋਏ ਗ੍ਰਾਂਟ ਕਰਤਾ ਤੇ ਸਰਕਾਰੀ ਵਕੀਲ ਨੇ ਰਿਜ਼ਰਵ ਕਰ ਲਿਆ ਤੇ ਮੇਰੀ ਆਈਸ ਦੀ ਡੇਟ ਵੀ ਆ ਰਹੀ ਹੈ। ਠੀਕ ਹੈ, ਨਹੀਂ ਗ੍ਰਾਂਟ ਹੋ ਗਿਆ ਫਿਰ ਤੇ ਆਈਸ ਡੇਟ ਕੁਛ ਨਹੀਂ ਕਰ ਸਕਦੀ। ਆਰਾਮ ਨਾਲ ਜਾ ਮੇਰਾ ਵੀਰ, ਕੋਈ ਚੱਕਰ ਨਹੀਂ ਹੈਗਾ, ਅਪਰੂਵਲ ਲੈ ਕੇ ਜਾਣਾ। ਜੱਜ ਨੇ ਉਹ ਤੇ ਲੈਟਰ ਮੇਰੇ ਕੋਲ ਦੇ ਦਿੱਤਾ ਸੀ ਮੇਰੇ ਅਟਰਨੀ ਨੇ ਤੇ ਆਪਣਾ ਹੁਣ ਤਾਂ ਜਾ ਕੇ ਉੱਥੇ ਬੌਂਡ ਦੀ ਗੱਲ ਕਰਿਓਗੇ, ਬੌਂਡ ਦੋ ਵਾਪਸ ਮੇਰਾ। ਨਹੀਂ ਜੇ ਅਪੀਲ ਕਰਤੀ ਉਹਨਾਂ ਨੇ ਫਿਰ ਨਹੀਂ। ਹਾਂਜੀ, ਜਿੱਦਾਂ ਜੇ ਸਰਕਾਰੀ ਵਕੀਲ ਵੀ ਅਪੀਲ ਕਰਦੇ ਹੋਏ ਫਿਰ ਜੱਜ ਦਾ ਫੈਸਲਾ ਫਾਈਨਲ ਨਹੀਂ ਹੈਗਾ ਅਜੇ ਤੱਕ ਅਪਰੂਵਲ ਵਾਲਾ। ਠੀਕ ਹੈ, ਪਰ ਰਿਜ਼ਰਵ 'ਚ ਹੈ ਅਜੇ ਮਤਲਬ। ਹਾਂਜੀ ਤੇ ਹਾਂਜੀ ਜੱਜ ਕੌਣ ਸੀਗੇ? ਜੱਜ ਆਪਣਾ ਮਾਰਗੇਟ ਪ੍ਰਿੰਟ ਆਈ ਨਾ। ਮਾਰਗੇਟ ਪ੍ਰਿੰਟ, ਠੀਕ ਹੈ। ਤੇ ਹੁਣ ਏਦਾਂ ਕਿ ਸਰਕਾਰੀ ਵਕੀਲ ਨੂੰ ਵੀ ਜੇ ਲੱਗਦਾ ਕਿ ਨਹੀਂ ਜੱਜ ਉਹ ਕੇਸ ਜਿੱਤ ਸਕਦੇ ਆ ਤਾਂ ਉਹ ਅਪੀਲ ਕਰ ਦਿੰਦੇ ਆ, ਫਿਰ ਤੁਹਾਨੂੰ ਵੇਟ ਕਰਨੀ ਪੈਣੀ ਆ। ਪਰ ਹਾਂਜੀ ਡਿਪੋਰਟ ਨਹੀਂ ਤੁਹਾਨੂੰ ਕਰ ਸਕਦੇ। ਜੀ, ਥੈਂਕ ਯੂ। ਸੰਦੀਪ, ਹਾਂਜੀ ਸੰਦੀਪ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸੁੱਤੇ ਨਾ ਰਹੋ, ਪੁੱਛੋ ਜਲਦੀ ਜਲਦੀ ਸਵਾਲ। ਹਾਂਜੀ ਭਾਜੀ, ਮੇਰਾ ਇਹ ਸਵਾਲ ਹੈ, ਮੇਰੀ ਨਾ ਤਰੀਕ ਸੀ ਪਿਛਲੇ ਮਹੀਨੇ ਜੀ ਤੇ ਉਹਨਾਂ ਨੇ ਡਿਸੀਜਨ ਨਹੀਂ ਦਿੱਤਾ ਕੋਈ। ਉਹਨਾਂ ਕਿਹਾ ਸੀ ਵੀ ਰਿਟਨ 'ਚ ਦਿਆਂਗੇ, ਮਹੀਨੇ ਤੋਂ ਜ਼ਿਆਦਾ ਹੋ ਗਿਆ ਅਜੇ ਤੱਕ ਕੁਛ ਆਇਆ ਨਹੀਂ, ਕਿੰਨਾ ਕੁ ਟਾਈਮ ਲੱਗ ਸਕਦਾ? ਭਾਜੀ ਕੋਈ ਟਾਈਮ ਨਹੀਂ ਇਹਦਾ ਹੈਗਾ। ਹੁਣ ਸਾਡੇ ਕਈ ਡਿਸੀਜਨ ਸਾਲ ਤੱਕ ਨਹੀਂ ਜੱਜ ਦਿੰਦੇ, 2 3 ਤਰੀਕਾਂ ਪਾ ਕੇ ਅਜੇ ਮੈਨੂੰ ਹੋਰ ਟਾਈਮ ਚਾਹੀਦਾ, ਹੋਰ ਟਾਈਮ ਚਾਹੀਦਾ, ਤੇ ਕੋਈ ਐਸਾ ਟਾਈਮ ਲਾਈਨ ਨਹੀਂ, ਜੱਜ ਦੀ ਮਰਜ਼ੀ ਹੈ। ਇੰਤਜ਼ਾਰ। ਓਕੇ ਜੀ, ਓਕੇ, ਥੈਂਕ ਯੂ ਜੀ। ਮਿਹਰਬਾਨੀ। ਬਲਵਿੰਦਰ, ਹਾਂਜੀ ਬਲਵਿੰਦਰ ਕੌਰ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਕਿ ਮੈਂ ਭੈਣ ਭਰਾਵਾਂ ਦੇ ਜਿਹੜੇ ਕੇਸ ਹੁੰਦੇ ਉਹ ਕੀਤੇ 2006 ਦੇ ਤੇ ਉਹਨਾਂ ਦੇ ਸਤੰਬਰ ਦੀਆਂ ਜਾਂ ਚਿੱਠੀਆਂ ਤੇ ਆ ਗਈਆਂ। ਤੇ ਭਾਜੀ ਮੇਰਾ ਕੁਐਸਚਨ ਇਹ ਕਿ ਉੱਥੇ ਜਿਹੜੀ ਬੇਟੀ ਉਹਦਾ ਜ਼ਰੂਰੀ ਵੀ ਪਾਸਪੋਰਟ ਲਈ ਵੀ ਚਾਹੀਦਾ ਸਰਟੀਫਿਕੇਟ? ਉਹਨਾਂ ਦਾ ਪਾਸਪੋਰਟ ਨਹੀਂ ਬਣਿਆ, ਉਹ ਮੰਗਦੇ ਕਿ ਜਿਹੜੀ ਪੜ੍ਹਾਈ 10ਵੀਂ ਦੇ ਹੈ ਤੇ ਉਹਦਾ ਸਰਟੀਫਿਕੇਟ ਚਾਹੀਦਾ। ਤੁਹਾਡਾ ਸਵਾਲ ਕੀ ਹੈਗਾ ਕਿ ਹੁਣ ਤਰੀਕਾਂ ਉਹਨਾਂ ਦੀਆਂ ਆ ਗਈਆਂ ਤੇ ਪਾਸਪੋਰਟ ਚਾਹੀਦਾ ਕਿ ਨਹੀਂ ਚਾਹੀਦਾ, ਇਹ ਸਵਾਲ ਪੁੱਛ ਰਹੇ ਆ? ਪਾਸਪੋਰਟ ਬਣਾਉਣਾ ਤੇ ਉਹਦੇ ਲਈ ਉਹ ਕਹਿੰਦੇ ਆ ਕਿ ਉਹ ਸਕੂਲ 'ਚ ਪੜ੍ਹਨੀ ਦਾ, ਉਹ 10ਵੀਂ ਦਾ ਸਰਟੀਫਿਕੇਟ ਚਾਹੀਦਾ। 10ਵੀਂ ਦਾ ਉਹਨਾਂ ਦਾ ਜੇ ਮਤਲਬ ਰਿਕੁਆਇਰਮੈਂਟ ਆ ਗਈ ਹੈ ਤੇ ਸਰਟੀਫਿਕੇਟ ਜ਼ਰੂਰੀ ਚਾਹੀਦਾ 10ਵੀਂ ਦਾ। ਇਹ ਤਾਂ ਦੇਖੋ ਜੀ, ਤੁਸੀਂ ਸਿਟੀਜ਼ਨ ਹੈਗੇ ਆ? ਹਾਂਜੀ, ਮੈਂ ਤਾਂ ਸਿਟੀਜ਼ਨ ਇੱਥੇ ਦੇ। ਹਾਂਜੀ, ਇਹ ਤਾਂ ਇੰਡੀਆ ਵਾਲਿਆਂ ਦੀ ਟੈਨਸ਼ਨ ਪਾਓ ਤੁਸੀਂ, ਉਹਨਾਂ ਦੀ ਜ਼ਿੰਮੇਵਾਰੀ ਆ ਕਿ ਪਾਸਪੋਰਟ ਲੈ ਕੇ ਆਣੇ। ਤੁਸੀਂ ਤਾਂ ਸਪਾਂਸਰ ਕਰਨ ਵਾਲਿਆਂ ਚੋਂ ਆ, ਪਾਸਪੋਰਟ ਤੋਂ ਬਿਨਾਂ ਕਿੱਦਾਂ?
ਹਾਂਜੀ ਉਹਨੇ ਮੇਰਾ ਮੁੱਖ ਮੰਤਰੀ ਨੇ ਕਿ ਜਿੱਦਾਂ ਇਹ ਮੇਰੇ ਹਸਬੈਂਡ ਕਹਿੰਦੇ ਕਿ ਜ਼ਰੂਰੀ ਨਹੀਂ ਕਿ ਉਹ ਕਹਿੰਦੇ ਕਿ ਚਾਹੀਦਾ ਉਹ ਸਾਨੂੰ ਉਹ ਨਹੀਂ ਪੇ ਕਰਦੇ। ਪਾਸਪੋਰਟ ਤਾਂ ਹੁਣ ਜਿਹੜਾ 7ਵੀਂ ਚ ਪੜਦਾ ਉਹਦਾ ਵੀ ਬਣ ਜਾਂਦਾ ਵਾ। ਨਹੀਂ ਉਹ ਕਹਿੰਦੇ ਸਰਟੀਫਿਕੇਟ ਸਕੂਲ ਦਾ ਸਰਟੀਫਿਕੇਟ 10ਵੀਂ ਕਲਾਸ ਦਾ ਚਾਹੀਦਾ, 10ਵੀਂ ਦੇ ਉਹਨੇ ਨਹੀਂ ਦਿੱਤੇ ਆ ਵੀ ਉਹ ਰਿਕੁਆਇਰਮੈਂਟ ਆ ਗਈ ਹੈ ਕਿ ਉਹ 10ਵੀਂ ਦਾ ਉਹਨੂੰ ਸਰਟੀਫਿਕੇਟ ਨਹੀਂ ਮਿਲਦਾ। ਤਾਂ ਉਹ ਕਹਿੰਦੇ ਫੇਲ ਹੋ ਗਿਆ ਨਾ ਉਹ 10ਵੀਂ ਚ, ਜਿਹੜਾ ਵੀ ਹੈਗਾ ਉਹੀ ਦਿਖਾ ਦੋ। ਮੈਂ ਤਾਂ ਨਹੀਂ ਏਦਾਂ ਦੀ ਸੁਣੀ ਰਿਕੁਆਇਰਮੈਂਟ ਐ ਤਾਂ ਹੁਣ ਮੈਂ ਕਿਹਾ ਅਨਪੜ੍ਹ ਬੰਦਾ ਹੋਵੇ ਉਹਦਾ ਪਾਸਪੋਰਟ ਹੀ ਨਾ ਬਣੇ ਇਸ ਹਿਸਾਬ ਨਾਲ। ਯਾ ਉਹ ਕੁਝ ਹੋਰ ਕਹਿੰਦੇ ਹੋਣੇ, ਮੰਗਦੇ ਕੁਝ ਹੋਰ ਹੋਣੇ, ਕਨਫਿਊਜ਼ਨ ਆ ਬੇਸਿਕਲੀ। ਉਹਨੂੰ ਉਹ 500 ਦਾ 2000 ਦਾ ਨੋਟ ਮੰਗਦੇ ਆ। 2000 ਵਾਲਾ ਤਾਂ ਬੈਨ ਆ ਜੀ, ਹੁਣ ਉੱਥੇ ਬੰਦ ਆ। ਹੁਣ 500 ਵਾਲੇ 4 ਦੇਣੇ ਪੈਣੇ ਆ ਜੀ। ਹਰਮਨਪ੍ਰੀਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਅਪ੍ਰੈਲ 2023 ਦੇ ਵਿੱਚ ਭਾਜੀ ਆਵਾਜ਼ ਘੱਟ ਰਹੀ ਹੈ ਤੁਹਾਡੀ ਬਹੁਤ। ਤੁਸੀਂ ਡਰਾਈਵ ਤਾਂ ਨਹੀਂ ਕਰਦੇ ਪਏ? ਕਿਉਂਕਿ ਬਿਲਕੁਲ ਕਨੈਕਸ਼ਨ ਠੀਕ ਨਹੀਂ ਆ। ਮੈਂ ਤੁਹਾਡੇ ਨਾਲ ਦੁਬਾਰਾ ਟਰਾਈ ਕਰਦਾ ਹਾਂ। ਜੇ ਤੁਸੀਂ ਡਰਾਈਵ ਕਰ ਰਹੇ ਹੋ ਤਾਂ ਕਿਤੇ ਰੋਕ ਕੇ ਮੈਂ ਗੱਲ ਕਰਦੇ ਹਾਂ। ਦਪਿੰਦਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਪਹਿਲਾਂ ਮੈਂ ਫੀਡਬੈਕ ਦੇਣਾ ਚਾਹੁੰਦਾ ਕਿ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਪੰਜਾਬੀ ਰੇਡੀਓ ਦਾ ਨਾਮ ਇਤਿਹਾਸ ਦੇ ਵਿੱਚ ਲਿਖਿਆ ਗਿਆ ਤੇ ਵਕੀਲ ਸਾਹਿਬ ਦਾ ਵੀ ਲਿਖਿਆ ਜਾਊਗਾ। ਧੰਨਵਾਦ। ਇੱਕ ਮੇਰਾ ਦੋਸਤ ਹੈ, ਉਹ ਬੰਦੇ ਨੇ ਮੈਨੂੰ ਫੋਨ ਕਰਿਆ, ਕਹਿੰਦਾ ਯਾਰ ਮੈਂ ਆਵਾ ਤਵਾ ਬੋਲ ਬੈਠਾ ਰੇਡੀਓ ਤੇ ਮੇਰਾ ਸਵਾਲ ਪੁੱਛ ਲਈ। ਮੈਂ ਕਿਹਾ ਤੂੰ ਗਲਤੀ ਕੀਤੀ ਹੈ ਤੇ ਮਾਫੀ ਮੰਗ ਕੇ ਸਵਾਲ ਪੁੱਛ, ਤੈਨੂੰ ਜਵਾਬ ਵੀ ਜ਼ਰੂਰ ਮਿਲੂਗਾ। ਸੋ ਕਈ ਬੰਦੇ ਏਦਾਂ ਦੇ ਵੀ ਹੈਗੇ ਆ। ਚਲੋ ਕੋਈ ਨਹੀਂ, ਜੇ ਗਲਤੀ ਰਿਅਲਾਈਜ਼ ਕਰਦੇ ਆ ਦੈਟਸ ਓਕੇ, ਕੋਈ ਗੱਲ ਨਹੀਂ ਜੀ। ਹਾਂਜੀ ਭਾਜੀ, ਮੇਰਾ ਸਵਾਲ ਇਹ ਭਾਜੀ, ਮੈਂ 2013 ਚ ਆਇਆ ਸੀ ਬਾਰਡਰ ਕ੍ਰੋਸ ਕਰਕੇ, ਪਰ I-94 ਮੈਨੂੰ ਮਿਲਿਆ ਸੀਗਾ ਤੇ ਉਦੋਂ ਬਾਅਦ 2021 ਦੇ ਵਿੱਚ ਮੇਰਾ ਵਿਆਹ ਹੋ ਗਿਆ, ਪਟੀਸ਼ਨ ਪਾਤੀ। 2023 ਅਕਤੂਬਰ ਦੇ ਵਿੱਚ I-130 ਅਪਰੂਵ ਹੋ ਗਿਆ ਉਹਦੇ ਨਾਲ, ਇੰਟਰਵਿਊ ਦੇ ਨਾਲ। ਤੇ 2024 ਦੇ ਐਂਡ ਦੇ ਵਿੱਚ ਦਸੰਬਰ ਦੇ ਵਿੱਚ ਮੇਰਾ ਕੇਸ ਟਰਮੀਨੇਟ ਵਗੈਰਾ ਕਰਾ ਲਿਆ ਵਕੀਲ ਨੇ ਤੇ 25 ਦੀ ਜਨਵਰੀ ਦੇ ਵਿੱਚ I-485 ਫਾਈਲ ਕਰਤਾ ਜੀ। ਤੇ ਜਦੋਂ ਹੀ ਫਾਈਲ ਕੀਤਾ ਨਾਲ ਦੀ ਨਾਲ ਮਹੀਨੇ ਬਾਅਦ RFE ਆ ਗਈ ਇਨਕਮ ਦੀ ਤੇ ਮੈਡੀਕਲ ਦੀ। ਠੀਕ ਹੈ, ਉਹ ਆਪਾਂ ਜਮ੍ਹਾਂ ਕਰਾਤੀ April 1 ਨੂੰ, ਉਹਨਾਂ ਨੂੰ ਮਿਲ ਗਈ ਹੈ ਫਸਟ ਨੂੰ। ਤੇ ਹੁਣ ਮੇਰਾ ਸਵਾਲ ਹੈ ਕਿ ਦੁਬਾਰੇ ਇੰਟਰਵਿਊ ਆਊਗੀ ਤੇ ਅੱਗੇ ਕਿੰਨਾ ਕੁ ਲੰਬਾ ਪ੍ਰੋਸੈਸ ਹੋਊਗਾ? I-130 ਅਪਰੂਵਡ ਹੈ ਤੁਹਾਡਾ? ਹਾਂਜੀ ਹਾਂਜੀ, 2 ਸਾਲ ਪਹਿਲਾਂ ਅਪਰੂਵ ਹੈ, 2023 ਦੇ ਅਕਤੂਬਰ ਚ ਅਪਰੂਵ ਹੈ ਵਿਦ ਇੰਟਰਵਿਊ। ਭਾਜੀ ਵੇਵ ਵੀ ਕਰ ਸਕਦੇ ਆ ਕਿਉਂਕਿ ਮੇਨਲੀ I-130 ਦੀ ਇੰਟਰਵਿਊ ਜਿਹੜੀ ਉਹ ਕਰਦੇ ਆ। ਬਟ ਐਸ ਸੱਚ ਅਗਰ ਦੇਖੋ ਹੁਣ ਬਿਨਾਂ ਮਤਲਬ ਦੇ ਵੀ ਇੰਟਰਵਿਊ ਬੰਦਾ ਲੈ ਸਕਦਾ, ਚੱਲ ਕਰਕੇ ਦੇਖੀਏ ਜੇ ਕੁਝ ਲੱਭਦਾ। ਤੇ ਅਲਟੀਮੇਟਲੀ ਤੁਹਾਡੇ ਜਵਾਕ ਜੂਕ ਹੈਗੇ ਟੂਗੇਦਰ? ਨਹੀਂ ਜੀ। ਹਾਂਜੀ, ਦੇਖੋ ਜੇ ਤਾਂ ਐਡਾ ਕਲੀਅਰ ਕੇਸ ਹੋਵੇ ਫਿਰ ਤਾਂ ਨਹੀਂ ਵੀ ਉਹ ਕਰਦੇ ਆ, ਪਰ ਕਰ ਸਕਦੇ ਨੇ ਇੰਟਰਵਿਊ। ਬਟ ਯੂ ਡੋਂਟ ਹੈਵ ਟੂ ਵਰੀ, ਜੇ ਤੁਸੀਂ ਵੀਜ਼ੇ ਤੇ ਆਏ ਸੀਗੇ, ਕੇਸ ਤੁਹਾਡਾ ਟਰਮੀਨੇਟ ਆ, 485 ਤੁਹਾਡਾ ਵੀਜ਼ੇ ਤੇ ਨਹੀਂ ਆਇਆ ਸੀ, ਮੈਂ ਬਾਰਡਰ ਕ੍ਰੋਸ ਕੀਤਾ ਸੀਗਾ, ਪਰ I-94 ਸੀਗਾ ਮੇਰੇ ਕੋਲੇ। I-94 ਪੇਰੋਲ ਕਿਹੜੀ ਧਾਰਾ ਦੇ ਵਿੱਚ ਮਿਲਿਆ ਸੀਗਾ ਤੁਹਾਨੂੰ? ਮੈਨੂੰ ਬਾਉਂਡ ਨਹੀਂ ਪਿਆ ਸੀਗਾ ਤੇ ਮੈਨੂੰ I-94 ਦੇ ਕੇ ਛੱਡਤਾ ਸੀ 2013 ਦੇ। ਹਾਂਜੀ, I-94 ਨਾ ਫਿਰ ਉਹ ਪੇਰੋਲ ਕੀਤਾ ਹੁੰਦਾ, ਬਸ ਫਿਰ ਤੁਹਾਡਾ ਇੱਕੋ ਚੱਕਰ ਪੈ ਸਕਦਾ। ਆਪਣੇ ਵਕੀਲ ਨਾਲ ਤੁਸੀਂ ਗੱਲ ਕਰ ਲਿਓ ਕਿ ਜਿਹੜੀ ਸੈਕਸ਼ਨ ਦੇ ਥੱਲੇ ਤੁਹਾਨੂੰ ਉਹਨਾਂ ਨੇ ਕੀਤਾ ਸੀਗਾ ਨਾ ਕਿ ਉਹ ਐਲੀਜੀਬਲ ਹੈਗਾ 485 ਫਾਈਲ ਕਰਨ ਲਈ। ਐਲੀਜੀਬਲ ਹੈਗਾ, ਉਹਨਾਂ ਨੇ ਪੁੱਛ ਲਿਆ ਸੀਗਾ ਟਰਮੀਨੇਟ ਕਰਨ ਤੋਂ ਪਹਿਲਾਂ। ਹਾਂਜੀ, ਸਾਹਿਬ ਨਾਲ ਵੀ ਗੱਲ ਕੀਤੀ ਸੀਗੀ। ਬਸ ਦੈਟਸ ਇਟ। ਫਿਰ ਭਾਜੀ ਵੇਟਿੰਗ ਹੀ ਆ, ਕੋਈ ਮੈਨੂੰ ਇਹਦੇ ਵਿੱਚ ਪ੍ਰੋਬਲਮ ਨਹੀਂ। ਉਹਨਾਂ ਨੇ ਜਿਹੜੀ ਹੁਣ ਮੇਰੇ ਤੋਂ ਮੰਗੀ ਸੀਗੀ ਆਪਣੇ RFE ਮੰਗੀ ਸੀਗੀ, ਉਹ ਇਨਕਮ ਦੀ ਤੇ ਮੈਡੀਕਲ ਦੀ ਮੰਗੀ ਸੀ 1 ਮਹੀਨੇ ਬਾਅਦ ਹੀ। ਹਾਂਜੀ, ਉਹ ਤਾਂ ਨਾਰਮਲ ਹੀ ਆ, ਜਦੋਂ 2 ਸਾਲ ਤੋਂ ਉੱਤੇ ਹੋ ਜਾਂਦੇ ਆ ਮੈਡੀਕਲ ਵੀ ਮੰਗਦੇ ਆ ਤੇ ਇਨਕਮ ਵੀ ਮੰਗ ਸਕਦੇ ਆ ਉਹ। ਤੇ ਹਾਂਜੀ, ਉਹ ਸਪਾਂਸਰ ਵਗੈਰਾ ਵੀ ਤੁਸੀਂ ਲਾ ਸਕਦੇ ਹੋ, ਉਹ 'ਚ ਕੋਈ ਪ੍ਰੋਬਲਮ ਨਹੀਂ। ਹਾਂ, ਉਹ ਲਾਤੇ ਸੀ, ਉਹ ਚਲੇ ਗਏ ਬਸ। ਉਸ ਤੋਂ ਬਾਅਦ ਮੇਰਾ ਸਵਾਲ ਇਹੀ ਸੀ ਤੇ ਕਿੰਨਾ ਕੁ ਲੰਬਾ ਪ੍ਰੋਸੈਸ ਹੋ ਸਕਦਾ ਜੀ? ਹੁਣ ਉਸ ਗੱਲ ਨੂੰ ਹੋ ਗਏ ਜੀ, April 1 ਨੂੰ ਮਿਲੀ ਸੀ RFE ਤੇ ਅਪਲਾਈ ਹੋਇਆ ਸੀਗਾ ਜਨਵਰੀ 16 ਨੂੰ। ਇਸ ਜਨਵਰੀ 16 ਨਹੀਂ, April 1 ਇਸ ਸਾਲ ਦੀ April 1 ਨੂੰ RFE ਮਿਲੀ ਸੀਗੀ ਜੀ। ਉਹਨਾਂ ਨੂੰ ਵਾਪਸ ਮਿਲੀ ਸੀਗੀ, ਜਿਹੜਾ ਹੁਣ ਸ਼ੋ ਹੋ ਰਿਹਾ। ਦੇਖੋ ਭਾਜੀ 120 ਦਿਨ ਤੱਕ ਤਾਂ ਇਹ ਨਾਰਮਲੀ ਵੀ ਇਹ ਕਰ ਸਕਦੇ ਆ, ਉਸ ਤੋਂ ਬਾਅਦ ਤੁਸੀਂ ਫੋਲੋ ਅਪ ਕਰ ਸਕਦੇ ਇਹਨਾਂ ਨਾਲ। ਠੀਕ ਹੈ ਜੀ। ਠੀਕ ਹੈ ਠੀਕ ਹੈ ਜੀ। ਦੂਜਾ ਸਵਾਲ ਛੋਟਾ ਜਿਹਾ ਮੇਰਾ ਇਹ ਸੀਗਾ ਕਿ ਮੇਰੀ ਫੈਮਿਲੀ ਦੇ ਵਿੱਚ ਹੀ 2022 ਦੇ ਵਿੱਚ ਸਨ ਫਰਾਂਸਿਸਕੋ ਦੇ ਵਿੱਚ ਅਸਾਈਲਮ ਦਾ ਕੇਸ ਗ੍ਰਾਂਟ ਹੋਇਆ ਸੀਗਾ। 2023 ਦੇ ਵਿੱਚ ਉਹਨਾਂ ਨੇ ਫਾਈਲ ਕਰਤਾ ਸੀ ਗ੍ਰੀਨ ਕਾਰਡ ਜੀ। ਉਸ ਤੋਂ ਬਾਅਦ 24 ਦੇ ਵਿੱਚ ਜਾ ਕੇ ਸਟੇਟਸ ਚੇਂਜ ਹੋ ਗਿਆ ਕਿ ਤੁਹਾਡੀ ਇੰਟਰਵਿਊ ਹੈ ਤੇ April ਦੇ ਵਿੱਚ, ਤੇ ਹਜੇ ਤੱਕ ਕੋਈ ਇੰਟਰਵਿਊ ਨਹੀਂ ਆਈ। ਹਾਂਜੀ, ਹੁਣ ਭਾਜੀ ਕਿਉਂਕਿ ਸਰਕਾਰ ਚੇਂਜ ਹੋ ਗਈ, ਉਹਨਾਂ ਨੇ ਥੋੜੀ ਜਿਹੀ ਠੱਲ ਪਾਤੀ ਹੈ ਪ੍ਰੋਸੈਸ ਨੂੰ, ਤੇ ਇਹਦੇ ਵਿੱਚ ਕਾਫੀ ਸਾਰੇ ਹਜ਼ਾਰਾਂ 'ਚ ਹੁਣ ਲੋਕ ਜਿਹੜੇ ਹੈਗੇ ਆ, ਲਾਈਨਾਂ ਲੰਬੀਆਂ ਹੋ ਗਈਆਂ, ਤੇ ਜਿਨ੍ਹਾਂ ਦੇ ਨਹੀਂ ਗ੍ਰੀਨ ਕਾਰਡ ਨਿਕਲਿਆ ਉਹਨਾਂ ਨੂੰ ਟਾਈਮ ਲੱਗਣਾ ਜੀ। ਥੈਂਕ ਯੂ ਜੀ, ਇਹਨਾਂ ਦਾ ਬਹੁਤ ਬਹੁਤ ਬੜੀ ਮਿਹਰਬਾਨੀ ਜਿਹੜੀ ਆ ਉਹ ਸਵਾਲ ਦੇ ਲਈ।
ਤੇ ਲੰਮਾ ਸਮਾਂ ਆਪਾਂ ਜਿਹੜਾ ਉਹ ਲਾ ਗਏ ਤੇ ਥੈਂਕ ਯੂ ਤੁਹਾਡਾ ਵੀ। ਇੱਕ ਜਾਂਦੇ ਜਾਂਦੇ ਆਨਲਾਈਨ ਦਾ ਇੱਕ ਸਵਾਲ ਪੁੱਛ ਲੈਂਦੇ ਆ। ਗਾਰਡੀਅਨਸ਼ਿਪ ਕਹਿੰਦੇ ਇੱਕ ਕੇਸ ਅਪਰੂਵ ਹੋਇਆ, ਪਰ ਉਹਦੇ ਐਡਵੋਕੇਟ ਕਹਿ ਰਹੇ ਆ ਵੀ ਨਾਲ ਅਸਾਈਲਮ ਦਾ ਕੇਸ ਵੀ ਲਾਉਣਾ ਪੈਣਾ ਆ। ਇਹ ਕੀ ਕੁਛ ਨਵੀਂ ਚੀਜ਼ ਆ ਜਾਂ ਕੀ ਇਹਦੇ ਵਿੱਚ ਸਿਚੁਏਸ਼ਨ? ਨਵੀਂ ਚੀਜ਼ ਇਹ ਹੈ ਕਿ ਗਾਰਡੀਅਨਸ਼ਿਪ ਦੇ ਜਿਹੜੇ ਕੇਸ ਆ ਨਾ, ਹੁਣ ਕਈ ਆਂਦੇ ਡੈਫਰਡ ਐਕਸ਼ਨ ਦੇ ਨਾਲ ਅਪਰੂਵ ਨਹੀਂ ਹੁੰਦੇ। ਸੋ ਜਦੋਂ ਤੁਹਾਡਾ ਕੇਸ ਡੈਫਰਡ ਐਕਸ਼ਨ ਨਾ ਹੋਵੇ ਤੇ ਫਿਰ ਵਰਕ ਪਰਮਿਟ ਵਗੈਰਾ ਦੀ ਆਪਸ਼ਨ ਕਈ ਵਾਰੀ ਨਹੀਂ ਖੁੱਲਦੀ। ਤੇ ਜੋ ਸਰਕਾਰ ਦਾ ਸਟੈਂਸ ਹੈਗਾ, ਇਹ ਵੀ ਸ਼ੱਕ ਆ ਕਿ ਕੋਈ ਪ੍ਰੋਬਲਮ ਨਾ ਕ੍ਰੀਏਟ ਕਰ ਦੇਣ ਗਾਰਡੀਅਨ ਵਾਲਿਆਂ ਨੂੰ। ਜੇ ਤੁਹਾਡਾ ਅਸਾਈਲਮ ਦਾ ਕਲੇਮ ਹੈਗਾ ਤੁਹਾਡਾ ਲੈਜਿਟ, ਤੇ ਤੁਸੀਂ ਅਸਾਈਲਮ ਦਾ ਜਿਹੜਾ ਜ਼ਰੂਰ ਲਾਓ, ਕਿਉਂਕਿ ਉਹਦੇ ਥੱਲੇ ਤੁਹਾਡਾ ਜਿਹੜਾ ਵਰਕ ਪਰਮਿਟ ਵਗੈਰਾ ਦੀਆਂ ਆਪਸ਼ਨਾਂ ਜਿਹੜੀਆਂ ਖੁੱਲ ਜਾਂਦੀਆਂ। ਜੀ, ਤੇ ਬਿਲਕੁਲ। ਤੇ ਅੱਜ ਆਪਾਂ ਜਿੱਦਾਂ ਦੇਖਿਆ, ਇੱਕ ਚੀਜ਼ ਜਾਂਦੇ ਜਾਂਦੇ ਮੈਂ ਪੁੱਛ ਲੈਣਾ ਚਾਹੁੰਦਾ ਤੁਹਾਨੂੰ ਵੀ ਜੱਜਿਸ ਦੇ ਬਾਰੇ ਕਾਫੀ ਜਿਹੜਾ ਉਹ ਆ ਰਿਹਾ ਹੈ। ਸੋ ਕੋਰਟਸ ਦੇ ਵਿੱਚ ਇਹਦਾ ਮਤਲਬ ਵੀ ਮਾਹੌਲ ਕਾਫੀ ਜ਼ਿਆਦਾ ਚੇਂਜ ਹੋ ਰਿਹਾ ਲੇਟੈਸਟ। ਜੇ ਤੁਸੀਂ ਜਾਂਦੇ ਜਾਂਦੇ ਕੁਝ ਕੋਰਟਸ ਦੇ ਮਾਹੌਲ ਬਾਰੇ ਦੱਸ ਦਿਓ। ਜੀ ਬਿਲਕੁਲ। ਸੋ ਜਨਤਾ ਨੂੰ ਪਤਾ ਹੀ ਆ, ਜੱਜਿਸ ਦਾ ਨਾਮ ਲੈਂਦੀ, ਇਹਨਾਂ ਨੂੰ ਵਕੀਲਾਂ ਤੋਂ ਵੀ ਐਕਚੁਅਲੀ ਜ਼ਿਆਦਾ ਪਤਾ ਹੁੰਦਾ ਵਾ ਸਾਰਾ, ਕਿੱਦਾਂ ਇੱਕ ਦੂਜੇ ਦੇ ਗਰੁੱਪ ਸ਼ਰੁੱਪ ਬਣੇ ਹੁੰਦੇ ਇਹਨਾਂ ਦੇ, ਇਹਨਾਂ ਨੂੰ ਪਤਾ ਹੀ ਹੁੰਦਾ ਕਿਹੜਾ ਜੱਜ ਕਿੱਦਾਂ ਦਾ। ਤੇ ਐਕਚੁਅਲੀ ਕਈ ਜੱਜ ਤਾਂ ਦੇਖੋ ਜੀ, ਸਿੱਧਾ ਹੀ ਉਹਨਾਂ ਦਾ ਜਿਹੜਾ ਰਵੱਈਆ ਨਾ, ਕਿ ਕੇਸ ਡਿਨਾਈ ਕਰਨੇ ਆ, ਬਹਾਨੇ ਜਿਹੜੇ ਹੋਰ ਜ਼ਿਆਦਾ ਸਟ੍ਰਿਕਟ ਜਿਹੜੇ ਹੋ ਗਏ ਆ। ਠੀਕ ਆ। ਤੇ ਕਈ ਜੱਜਾਂ ਦੇ ਮੁਰੇ ਹੁਣ ਜਿੱਦਾਂ ਕੌਂਕਰਡ ਕੋਰਟ ਦੇ ਵਿੱਚ ਆਪਾਂ ਹੈਗੇ ਆ, ਮੈਂ ਕਹਿੰਦਾ ਹੁਣ ਕਿ 6 ਮਹੀਨੇ ਹੋ ਗਏ, ਤਰੀਕ ਨਹੀਂ ਕਿਸੇ ਦੀ ਪਈ ਹੋਣੀ। ਫੋਰਮ ਇਹ ਉਹ ਇੰਟਰਪ੍ਰੀਟ ਟ੍ਰਾਂਸਲੇਟ, ਮਤਲਬ ਕੇਸ ਡਿਨਾਈ ਕਦੀ ਇੱਧਰੋਂ ਬਣਨਾ ਕਦੀ ਉੱਧਰੋਂ ਬਣਨਾ, ਕਿ ਤਰੀਕ ਹੀ ਨਹੀਂ ਕਦੀ ਪਈ। ਮੇਰੀ ਨਹੀਂ ਪਈ, ਕਿਸੇ ਹੋਰ ਵਕੀਲਾਂ ਦੀ ਨਹੀਂ ਪਈ। ਏਦਾਂ ਦੇ ਮਾਹੌਲ ਕਈਆਂ ਦੇ ਹੋਏ ਹੋਏ ਆ। ਤੇ ਕਈ ਜਿਹੜੇ ਹੈਗੇ ਆ ਉਹ ਕਹਿੰਦੇ ਆ ਕਿ ਠੀਕ ਆ, ਆਪਾਂ ਐਕਸਟ੍ਰੀਮ ਐਕਸ਼ਨ ਨਹੀਂ ਲੈਣਾ, ਆਪਾਂ ਵਿਦ ਹੋਲਡਿੰਗ ਮਿਡਲ ਗਰਾਊਂਡ ਆਪਾਂ ਮੀਟ ਜਿਹੜੀ ਕਰ ਸਕਦੇ ਆ। ਤੇ ਕਈ ਜੱਜ ਜਿਹੜੇ ਹੈਗੇ ਆ ਉਹ ਆਪਣੀ ਪੋਜੀਸ਼ਨ ਤੇ ਕਾਇਮ ਆ। ਠੀਕ ਹੈ। ਸੋ ਲਿਬਰਲ ਜੱਜ ਵੀ ਹੈਗੇ ਨੇ, ਸਟ੍ਰਿਕਟ ਜੱਜ ਵੀ ਜਿਹੜੇ ਹੈਗੇ ਨੇ, ਤੇ ਕਈ ਜਿਹੜੇ ਸੀਗੇ ਜੱਜ ਉਹ ਸਟ੍ਰਿਕਟ ਹੋ ਗਏ ਹੁਣ, ਮਤਲਬ ਕਿ ਅਨਐਕਸਪੈਕਟਡ ਜਿਹੜਾ ਸੀਗਾ। ਤੇ ਓਵਰਆਲ ਜਿਹੜਾ ਇਹ ਹੈਗਾ ਕਿ ਜਿਹੜੇ ਕੈਲੀਫੋਰਨੀਆ ਦੇ ਕੋਰਟਸ ਹੈਗੇ ਨੇ, ਫਿਰ ਵੀ ਇਹ ਬੈਟਰ ਆਫ ਹੈਗੇ ਨੇ। ਹੁਣ ਆਪਾਂ ਜਿੱਦਾਂ ਲੂਈਜ਼ੀਆਨਾ, ਟੈਕਸਸ ਉਧਰ ਨੂੰ ਜਾਈਦਾ ਹੈਗਾ, ਉਹ ਬਹੁਤ ਜ਼ਿਆਦਾ ਸਟ੍ਰਿਕਟ ਜਿਹੜਾ ਮਾਹੌਲ ਜਿਹੜਾ ਹੈਗਾ। ਤੇ ਡਿਟੈਂਸ਼ਨ ਕੈਂਪਾਂ ਵਗੈਰਾ ਦੇ ਵਿੱਚ ਜਿਹੜੇ ਜੱਜ ਉਧਰ ਹੈਗੇ, ਲੂਈਜ਼ੀਆਨਾ, ਮਿਸੀਸਿਪੀ ਹੋ ਗਿਆ, ਨਿਊ ਮੈਕਸੀਕੋ ਹੋ ਗਿਆ, ਇੱਥੇ ਸਾਨੂੰ ਬਹੁਤ ਜ਼ਿਆਦਾ ਹਾਰਡ ਟਾਈਮ ਮਿਲ ਰਿਹਾ। ਅੱਛਾ, ਜਿਹੜਾ ਹੁਣ ਜਦੋਂ ਆਈਸ ਵਾਲੇ ਚੱਕ ਕੇ ਡੈਪੂਟੇਸ਼ਨ ਐਕਸਪੈਡਾਈਟਡ ਦੇ ਵਿੱਚ ਜਦੋਂ ਪਾਉਂਦੇ ਆ, ਉਹ ਡਿਟੈਂਸ਼ਨ ਸੈਂਟਰ ਜਦੋਂ ਕਰਦੇ ਆ, ਤੇ ਉਦੋਂ ਫਿਰ ਕੋਈ ਡਿਊ ਪ੍ਰੋਸੈਸ ਨਹੀਂ ਰਹਿ ਜਾਂਦਾ, ਉਦੋਂ ਫਿਰ ਉਹ ਡਿਪੋਰਟ ਕਰਕੇ ਹਟਦੇ ਆ ਜਾਂ ਮੌਕਾ ਦੇ ਦਿੰਦੇ ਆ ਕੋਈ ਕਾਰਵਾਈ ਕਰਨ ਦਾ ਜਾਂ ਵਕੀਲ ਨਾਲ ਗੱਲ ਕਰਨ ਦਾ ਜਾਂ ਕੁਝ ਕਰਨ ਦਾ? ਨਹੀਂ, ਡਿਊ ਪ੍ਰੋਸੈਸ ਪੂਰਾ ਹੁੰਦਾ। ਪਰ ਹੁਣ ਜੇ ਜੱਜ ਦੀ ਰੇਟਿੰਗ ਹੀ 2% ਆ, 1% ਆ, 1% ਤੋਂ ਘੱਟ ਆ, ਡਿਊ ਪ੍ਰੋਸੈਸ ਤਾਂ ਹੋਊਗਾ, ਹੀਅਰਿੰਗ ਹੋਊਗੀ, ਪਰ ਤੁਹਾਡਾ ਸਰਕਟ ਚੇਂਜ ਹੋ ਜਾਂਦਾ। ਜੇ 9th ਸਰਕਟ ਆ, ਦੂਜੇ ਸਰਕਟ ਦੇ ਲਾਜ਼ ਵੀ ਜਿਹੜੇ ਟਫ ਹੈਗੇ ਨੇ, ਤੇ ਉਹਦੇ ਵਿੱਚ ਫਿਰ ਤਾਂ ਕਰਕੇ ਡਿਨਾਈ ਹੋਇਆ। ਤਾਂ ਹੀ ਸਾਰੇ ਲੂਜ਼ੀਆਨਾ ਤੋਰਦੇ ਆ ਉਧਰ ਨੂੰ। ਹਾਂਜੀ ਬਿਲਕੁਲ। ਸੋ ਇਹੀ ਤਾਂ ਚੀਜ਼ ਜਿਹੜੀ ਸੀਗੀ ਉਹਨਾਂ ਦੀ, ਕਿ ਜਿਹੜੇ ਕੇਸ ਸੀਗੇ, ਲੋਕੀ ਫਾਈਟ ਜਿਹੜੀ ਜੁਰਿਸਡਿਕਸ਼ਨ ਨੂੰ ਕਰਦੇ ਆ ਕਿ ਤੁਸੀਂ ਅਰੈਸਟ ਕਰਕੇ ਨਹੀਂ ਲੈ ਕੇ ਜਾ ਸਕਦੇ, ਉਹਦੇ ਵਿੱਚ ਤਾਂ ਜਿਹੜਾ ਵਕੀਲ ਆ ਉਹ ਹੇਬੀਅਸ ਜਾਂ ਕੁਝ ਕਰ ਸਕਦਾ। ਪਰ ਜਿਹੜਾ ਹੁਣ ਬੰਦਾ ਫੜਿਆ ਹੀ ਉਹਨਾਂ ਨੇ ਟਰੱਕ ਚਲਾਉਂਦਾ ਕਿਸੇ ਹੋਰ ਸਟੇਟ 'ਚ, ਉਹਨੂੰ ਤਾਂ ਉਹ ਜਦੋਂ ਮੂਵ ਕਰਦੇ ਆ, ਉਹ ਨਹੀਂ ਨਾ ਇਹ ਕਰ ਸਕਦਾ ਆਬਜੈਕਸ਼ਨ ਕਿ ਮੈਨੂੰ ਕੈਲੀਫੋਰਨੀਆ ਘਰੋਂ ਆ ਕੇ ਚੱਕ ਲਿਆ। ਨਹੀਂ, ਈਵਨ ਉਹ ਨਿਊਯਾਰਕ ਦਾ ਜਿਹੜਾ ਚੱਕਿਆ ਸੀਗਾ ਕੋਲੰਬੀਆ ਯੂਨੀਵਰਸਿਟੀ ਵਾਲਾ, ਉਹ ਚੱਕ ਕੇ ਉਹਨਾਂ ਨੇ ਲੂਜ਼ੀਆਨਾ 'ਚ ਧਰਿਆ ਆ। ਲੂਜ਼ੀਆਨਾ ਧਰਿਆ, ਪਰ ਉਹ ਟਾਈਮ ਨਹੀਂ ਨਾ ਜਿਹੜਾ ਸੀਗਾ। ਤੇ ਉਸ ਤੋਂ ਬਾਅਦ ਜਿਹੜੇ ਕੇਸ ਸੀਗੇ ਸਾਰੇ, ਉਸ ਤੋਂ ਬਾਅਦ ਹੋਰ 2-3 ਜਿਹੜੇ ਕੇਸ ਆਇਆ, ਉਹਦੇ ਵਿੱਚ ਜਿਹੜੇ ਨਿਊਯਾਰਕ ਦੇ ਕੋਰਟ ਸੀਗੇ, ਉਹਨਾਂ ਨੇ ਇੰਜੰਕਸ਼ਨ ਲਗਾਈ ਹੈਗੀ ਕਿ ਤੁਸੀਂ ਜੁਰਿਸਡਿਕਸ਼ਨ ਨਹੀਂ ਚੇਂਜ ਕਰ ਸਕਦੇ ਇਹਨਾਂ ਦਾ। ਪਰ ਉਹ ਏਦਾਂ ਸੀਗਾ ਨਾ ਕਿ ਜਦੋਂ ਨਵਾਂ ਬ੍ਰਹਮ ਅਸਤਰ ਇਹਨਾਂ ਨੇ ਸੁੱਟਣਾ, ਉਦੋਂ ਵਕੀਲਾਂ ਨੂੰ ਵੀ ਟਾਈਮ ਲੱਗਦਾ ਉਹਨਾਂ ਨਾਲ ਕੋਪ ਕਰਨ ਲਈ। ਬਿਲਕੁਲ। ਧੰਨਵਾਦ ਅਟਾਰਨੀ ਟਿਰਕੇਣਾ ਜੀ, ਬੜੀ ਮਿਹਰਬਾਨੀ, ਸ਼ੁਕਰੀਆ ਸਾਰਿਆਂ ਦਾ ਸੁਣਨ ਦੇ ਲਈ, ਦੇਖਣ ਲਈ, ਤੇ ਤੁਹਾਡਾ ਜਿਹੜਾ ਸਵਾਲਾਂ ਦੇ ਜਵਾਬ ਦੇਣ ਦੇ ਲਈ, ਤੇ ਲੇਟੈਸਟ ਜਾਣਕਾਰੀਆਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕਰਨ ਦੇ ਲਈ। ਮਿਲਦੇ ਹਾਂ ਅਗਲੀ ਵਾਰੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਬਿਲਕੁਲ, ਧੰਨਵਾਦ ਜੀ ਸਾਰਿਆਂ ਨੂੰ।